सत श्री अकाल, अस्सलाम वालेकुम, नमस्कार, आदाब सारे दोस्तों ਨੂੰ ਆਪੋ ਆਪਣੇ ਤਰੀਕੇ ਦੇ ਮੁਤਾਬਿਕ ਸਾਡੇ ਵੱਲੋਂ ਅਦਬ ਆਦਾਬ। ਤੁਸੀਂ ਵੇਖ ਰਹੇ ਹੋ ਜੀ ਪੰਜਾਬੀ ਲਹਿਰ ਦਾ ਪ੍ਰੋਗਰਾਮ ਪੰਜਾਬੀ ਸੱਥ ਤੇ ਰੋਜ਼ਾਨਾ ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਪੰਜਾਬੀ ਸੱਥ ਸਜਾਉਂਦੇ ਆ ਤੁਹਾਡੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ। ਐਸੀ ਗੱਲਬਾਤ ਜਿਸ ਵਿੱਚ ਦੋਵਾਂ ਪੰਜਾਬਾਂ ਦੀ ਸਾਂਝ ਹੋਵੇ, ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੀ ਸਾਂਝ ਹੋਵੇ। ਉਹ ਗੱਲਾਂ ਜੋ ਸਾਡੇ ਪਿਛੋਕੜ ਨਾਲ ਸਾਡੇ ਵਿਰਸੇ ਨਾਲ ਜੁੜੀਆਂ ਨੇ, ਜੋ ਸਾਨੂੰ ਇਕੱਠਿਆਂ ਕਰਦੀਆਂ ਨੇ। ਜੇ ਅਸੀਂ ਪੁਰਾਣੇ ਦੌਰ ਦੀ ਗੱਲ ਕਰੀਏ ਤੇ ਉਹ ਕੀ ਰਸਮੋ ਰਵਾਇਤ ਸਨ ਜੋ ਅਸੀਂ ਅੱਜ ਕਿਤੇ ਭੁੱਲ ਗਏ ਹਾਂ, ਜਾਂ ਜਿਹੜੇ ਨਵੇਂ ਰਸਮੋ ਰਵਾਇਤ ਅੱਜ ਸਿਰਜੇ ਜਾ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਕਿਵੇਂ ਇਕੱਠੇ ਰਹਿ ਸਕਦੇ ਹਾਂ, ਕੀ ਅਜਿਹਾ ਕਰ ਸਕਦੇ ਹਾਂ ਜਿਸ ਨਾਲ ਸਾਡੀਆਂ ਦੋਸਤੀਆਂ, ਸਾਡਾ ਪਿਆਰ, ਸਾਡੀ ਸਭ ਕੁਝ ਬਰਕਰਾਰ ਰਵੇ ਹਮੇਸ਼ਾ ਵਾਂਗ। ਅਸੀਂ ਪ੍ਰੋਗਰਾਮ ਦੀ ਜਦੋਂ ਸ਼ੁਰੂਆਤ ਕੀਤੀ ਸਭ ਤੋਂ ਪਹਿਲੇ ਅਸੀਂ ਗੱਲਬਾਤ ਕੀਤੀ ਸੀ ਪੰਜਾਬੀ ਬੋਲੀ ਬਾਰੇ, ਅਖਾਣ ਬਾਰੇ। ਠੀਕ ਉਸ ਤੋਂ ਇੱਕ ਹਫ਼ਤੇ ਬਾਅਦ ਇੱਕ ਵੀਡੀਓ ਜਿਹੜਾ WhatsApp ਦੇ ਉੱਤੇ ਬੜਾ ਪੋਪੂਲਰ ਹੋਇਆ, ਮਾਝਾ ਵਰਸਸ ਮਾਲਵਾ। ਬੜਾ ਮੈਨੂੰ ਚੰਗਾ ਲੱਗਿਆ। ਦੋ ਕੁੜੀਆਂ ਨੇ ਆਪਸ ਵਿੱਚ ਗੱਲਬਾਤ ਕੀਤੀ ਕਿ ਮਾਝੇ ਵਿੱਚ ਕਿਹੜੇ ਅੱਖਰ ਵਰਤੇ ਜਾਂਦੇ ਆ, ਮਾਲਵੇ ਵਿੱਚ ਕਿਹੜੇ ਅੱਖਰ ਵਰਤੇ ਜਾਂਦੇ, ਇਹਨਾਂ ਵਿੱਚ ਫਰਕ ਕੀ ਹੈ ਤੇ ਕਿਉਂ ਆਇਆ। ਇਸੇ ਹੀ ਗੱਲਬਾਤ ਨੂੰ ਅਸੀਂ ਥੋੜ੍ਹਾ ਜਿਹਾ ਅੱਜ ਅੱਗੇ ਤੋਰਨਾ ਚਾਹੁੰਦੇ ਹਾਂ। ਅਸੀਂ ਜਿਹੜੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ, ਅਸੀਂ ਕੁਝ ਐਪੀਸੋਡਸ ਨੂੰ, ਕੁਝ ਟੌਪਿਕਸ ਨੂੰ ਅਸੀਂ ਰਿਪੀਟ ਕਰਦੇ ਹਾਂ ਕਿਉਂਕਿ ਉਹਨਾਂ ਤੇ ਗੱਲਬਾਤ ਕਿਤੇ ਅਧੂਰੀ ਰਹਿ ਜਾਂਦੀ ਹੈ ਤੇ ਰੋਜ਼ ਸਾਡੇ ਨਾਲ ਨਵੇਂ ਲੋਕ ਜੁੜਦੇ ਨੇ, ਕੁਝ ਨਵੀਂ ਗੱਲਾਂ ਕਰਦੇ ਨੇ। ਮੁਦੱਸਰ ਚੱਠਾ ਸਾਹਿਬ ਕਹਿ ਰਹੇ ਜੀ 9 ਮਿੰਟ ਲੇਟ ਹੋ। ਬਿਲਕੁਲ ਜੀ, ਸਾਨੂੰ ਕਈ ਵਾਰ ਨਾ ਟੈਕਨੀਕਲ ਪ੍ਰੋਬਲਮਸ ਆ ਜਾਂਦੀ ਹੈ। ਅੱਜ ਸਾਨੂੰ ਸਭ ਕੁਝ ਟੈਕਨੀਕਲ ਪ੍ਰੋਬਲਮ, ਸਾਨੂੰ ਆਡੀਓ ਦੀ ਕੁਝ ਪ੍ਰੋਬਲਮ ਆ ਰਹੀ ਸੀ, ਸਾਨੂੰ ਉਹ ਸੌਰਟ ਆਊਟ ਕਰਦੇ ਹੋਏ ਦੇਰ ਲੱਗ ਗਈ। ਮੈਂ ਉਸ ਲਈ ਮਾਫੀ ਚਾਹੁੰਦਾ ਜੀ ਚੱਠਾ ਸਾਹਿਬ। ਅੱਛਾ ਜੀ, ਬਹੁਤ ਸਤਿ ਸ੍ਰੀ ਅਕਾਲ ਜੀ ਰਾਣਾ ਸਾਹਿਬ, ਤੁਹਾਨੂੰ ਵੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਰਾਸ਼ਿਦ ਅਫਸਲ ਸਾਹਿਬ ਕਹਿੰਦੇ ਮੇਰੀ ਆਵਾਜ਼ ਨਹੀਂ ਆ ਰਹੀ। ਜੇ ਬਾਕੀ ਦੋਸਤਾਂ ਨੂੰ ਮੇਰੀ ਆਵਾਜ਼ ਸੁਣ ਰਹੀ ਹੈ ਮੈਨੂੰ ਦੱਸ ਦਿਓ ਮੇਰੀ ਆਵਾਜ਼ ਆ ਰਹੀ ਹੈ, ਨਹੀਂ ਤਾਂ ਫਿਰ ਮੈਂ ਕੋਈ ਹੋਰ ਸਿਲਸਿਲਾ ਕਰਨਾ ਹੋਵੇਗਾ। ਜਿਹੜੀ ਸਾਨੂੰ ਆਡੀਓ ਦੀ ਦਿੱਕਤ ਆ ਰਹੀ ਹੈ ਪਲੀਜ਼ ਕਨਫਰਮ ਕਰ ਦੇਣਾ ਜੇ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ। ਕਿਸੇ ਨਾ ਕਿਸੇ ਦੋਸਤ ਦਾ ਕਮੈਂਟ ਆਏਗਾ ਤਾਂ ਫਿਰ ਮੈਂ ਅੱਗੇ ਤੁਰਾਂਗਾ ਜੀ। ਆ ਰਹੀ ਹੈ ਜੀ, ਸਲਮਾਨ ਹਫੀਜ਼ ਸਾਹਿਬ ਕਹਿ ਰਹੇ ਨੇ ਆ ਰਹੀ ਹੈ ਜੀ, ਬਹੁਤ ਵਧੀਆ ਜੀ। ਅੱਛਾ ਜੀ, ਸੋ ਦੋਸਤੋ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਮਾਂ ਬੋਲੀ ਦੇ ਵਿੱਚ, ਹਾਲਾਂਕਿ ਮਾਂ ਬੋਲੀ ਪੰਜਾਬੀ ਸਾਰਿਆਂ ਦੀ ਹੈ, ਪਰ ਕਿਤੇ ਨਾ ਕਿਤੇ ਇਲਾਕਾਈ ਤੌਰ ਦੇ ਉੱਤੇ ਉਹਨਾਂ 'ਚ ਫਰਕ ਕਿਤੇ ਥੋੜ੍ਹਾ ਬਹੁਤ ਆ ਗਿਆ ਕਿ ਜਿੱਥੇ ਅਸੀਂ ਰਹਿੰਦੇ ਹਾਂ ਉਸ ਦੇ ਮੁਤਾਬਿਕ, ਜਾਂ ਜਿੱਥੇ ਅਸੀਂ ਕੰਮ ਕਾਰੋਬਾਰ ਦੇ ਸਿਲਸਿਲੇ ਵਿੱਚ ਗਏ ਉਸ ਦੇ ਮੁਤਾਬਿਕ ਥੋੜ੍ਹਾ ਕਿਤੇ ਫਰਕ ਆ ਰਿਹਾ ਹੈ ਹਰ ਚੀਜ਼ ਦੇ ਵਿੱਚ। ਤੇ ਉਹਨਾਂ ਡਿਫਰੈਂਸਿਸ ਨੂੰ ਸਮਝਣ ਲਈ, ਉਹਨਾਂ ਫਰਕ ਕੀ ਨੇ ਤੇ ਕਿਵੇਂ ਆਏ, ਖਾਸ ਤੌਰ ਤੇ ਜਿਹੜੇ ਤਲੱਫੁਜ਼ ਦੇ ਫਰਕ ਜਿਹੜੇ ਪੈਣੇ ਸ਼ੁਰੂ ਹੋ ਗਏ ਉਹ ਕਿਵੇਂ ਪਏ, ਉਹਦੀ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ। ਹਮੇਸ਼ਾ ਵਾਂਗ ਤੁਹਾਡਾ ਸਾਥ ਰਹੇਗਾ, ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਰੱਖੋਗੇ, ਤੁਸੀਂ ਆਪਣੇ ਵਿਚਾਰ ਦਿਓਗੇ, ਤੁਸੀਂ ਆਪਣੇ ਜੋ ਤੁਹਾਡੇ ਜ਼ਿਹਨ ਵਿੱਚ ਗੱਲ ਆਏਗੀ ਤੁਸੀਂ ਉਹ ਸਾਡੇ ਨਾਲ ਸਾਂਝੀ ਕਰਦੇ ਰਹਿਣਾ। ਇਸ ਦੇ ਨਾਲ ਨਾਸਰ ਸਾਹਿਬ ਸਾਡੇ ਨਾਲ ਹਮੇਸ਼ਾ ਵਾਂਗ ਜੁੜਨਗੇ। ਨਾਸਰ ਢਿੱਲੋਂ ਸਾਹਿਬ ਇਸ ਵਕਤ ਬੈਕ ਸਟੂਡੀਓ ਮੈਨੇਜ ਕਰ ਰਹੇ ਨੇ, ਪਰ ਜਲਦੀ ਉਹ ਸਾਡੇ ਨਾਲ ਜੁੜ ਜਾਣਗੇ। ਤੇ ਲਓ ਜੀ, ਆ ਵੀ ਗਏ ਨੇ ਜੀ ਨਾਸਰ ਸਾਹਿਬ। ਨਾਸਰ अस्सलाम वालेकुम साਰਿਆਂ ਨੂੰ, ਸਤਿ ਸ਼੍ਰੀ ਅਕਾਲ ਰਾਣਾ ਸਾਹਿਬ, ਸਾਰਿਆਂ ਨੂੰ अस्सलाम वालेकुम, ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ? ਸਿਹਤ ਠੀਕ ਹੈ? ਉਮੀਦ ਕਰਦੇ ਹਾਂ ਬਿਹਤਰ ਹੋਵੋਗੇ। ਈਦ ਦਾ ਬਿਲਕੁਲ ਲੱਗਾ, ਸਾਰਿਆਂ ਨੂੰ ਐਡਵਾਂਸ ਮੁਬਾਰਕਾਂ ਈਦ ਦੀਆਂ ਜੀ। ਆਖਰੀ ਅਸ਼ਰਾ ਚੱਲਣ ਡਿਆ। ਸੋ ਅੱਜ ਦੀ ਗੱਲਬਾਤ ਜਿਹੜੀ ਚੱਠਾ ਸਾਹਿਬ, ਅਰੋੜਾ ਸਾਹਿਬ, ਆਪਾਂ ਗੱਲਬਾਤ ਕਰਨ ਡਏ ਸਾਂ ਇਹ ਬੋਲੀਆਂ ਦੇ ਫਰਕ ਦੀ। ਪਿਛਲੇ ਦਿਨੀ ਤੁਸੀਂ ਵੀ ਜ਼ਿਕਰ ਕੀਤਾ, WhatsApp ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕੁੜੀ ਮੁੰਡੇ ਦੀ, ਮਾਲਵਾ ਵਰਸਸ ਮਾਝਾ। ਸੋ ਮੈਂ ਪਹਿਲਾਂ ਉਹ ਵੀਡੀਓ ਚਲਾਉਣ ਦੀ ਮੈਂ ਕੋਸ਼ਿਸ਼ ਕਰਦਾ ਜੇ ਮੈਂ ਵੀਡੀਓ ਵਿਖਾ ਸਕਾਂ, ਉਸ ਤੋਂ ਬਾਅਦ ਆਪਾਂ ਗੱਲ ਅੱਗੇ ਜਿਹੜੀ ਉਹ ਵਧਾਵਾਂਗੇ। ਮਾਝਾ ਵਰਸਸ ਮਾਲਵਾ ਚੈਲੰਜ। ਸਾਡੀ ਲਾਈਫ ਇੱਥੇ ਸਾਨੂੰ ਕੀ ਜਾ ਰਿਹਾ, ਪੈਸੇ ਜਵਾਕ, ਨਿਆਣੇ, ਬੰਦਾ ਜਨਾਨੀ, ਬੰਦਾ ਬੁੱਢੀ, ਪੁਦੀਨਾ, ਪੂਤਨਾ, ਅੱਗੇ ਗਾੜੀ, ਜ਼ਮੀਨ, ਪੈਲੀ, ਸ਼ਲਗਮ, ਗੋਂਗਲੂ, ਥਾਜ, ਖੁਰਕ, ਰੋਕਾ, ਠਾਕਾ, ਟੋਬਾ, ਛੱਪੜ, ਬੀਹੀ, ਗਲੀ, ਬਲਦ, ਬਲਦ, ਕੱਖ, ਪੱਠੇ, ਪਤੰਗ, ਗੁੱਡੀ, ਬੁਲਬੁਲਾ, ਪਕਾਨਾ, ਪਿੰਡ, ਗੇਂਦ, ਮੋਰੀ, ਬਾਰੀ, ਆਕੜ, ਡੋਸ, ਪਾਡੀ, ਫੁਕਰੀ, ਭੇਜਤਾ, ਕਲਤਾ, ਖੜਜਾ, ਖਲੋਜਾ, ਆਖਦੀ, ਆਂਦੀ, ਡਾਕੂਆ, ਗੰਡਾਸਾ, ਖੁਰਪਾ, ਰੰਬਾ, ਹਾਰਾ, ਕਾੜਨੀ, ਬੈੜੀ, ਗਾਈ, ਝੋਟਾ, ਸੰਨਾ, ਪ੍ਰੇਥਨ, ਤੁੜਾ, ਬਾਲਾ, ਬਹੁਤਾ, 10 ਦਾ ਨੋਟ, 10 ਦਾ ਨੋਟ, ਪਾਗਲ, ਸ਼ਦਾਈ, ਮੁਰਗਾ, ਕੁੱਕੜ, ਅਤਰਾ, ਔਂਤਰਾ, ਆਥਨ ਵੇਲੇ, ਲੌਂਡੇ ਵੇਲੇ, ਮਾਲਾ, ਗਾਂਧੀ, ਮਸਤ ਗਿਆ, ਮੱਛਰ ਗਿਆ, ਕਿੰਨਾ ਸਿਰ ਚੜਾਇਆ, ਕਿੰਨਾ ਭੂਏ ਚੜਾਇਆ, ਬਾਰ ਬੰਦ ਕਰ ਦੇ, ਬੂਹਾ ਬੰਦ ਕਰ ਦੇ, ਭੱਜ ਗਏ, ਨੱਠ ਗਏ। ਥੈਂਕ ਯੂ। ਥੈਂਕਸ। ਸੋ ਅਰੋੜਾ ਸਾਹਿਬ, ਇਸ ਵੀਡੀਓ ਜਿਹੜੀ ਆਪਾਂ ਪਿਛਲੇ ਦਿਨੀ ਇਸ ਇੱਥੇ ਆਪਾਂ ਗੱਲ ਕਰਨ ਡਏ ਸਾਂ ਵੀ ਇਹਦੇ ਚ ਮੁਖਤਲਿਫ ਆ, ਕੱਟਾ, ਵੱਛਾ, ਬੱਕਰੀ, ਬੱਕਰਾ, ਉਹ ਹਰ ਏਰੀਆ ਦੇ ਹਿਸਾਬ ਨਾਲ, ਜਿਵੇਂ ਆਪਾਂ ਐਕਸ਼ਨ ਤੇ ਇੱਕ ਦਿਨ ਗੱਲ ਕੀਤੀ ਸੀ, ਐਕਸ਼ਨ ਬਦਲਦਾ, ਉੱਥੇ ਇਹਨਾਂ ਦੇ ਨਾਮ ਹੀ ਇਹਨਾਂ ਚੀਜ਼ਾਂ ਦੇ ਥੋੜੇ ਬਦਲਦੇ ਆ। ਵੀ ਜਿਸ ਤਰ੍ਹਾਂ ਕੁੜੀਆਂ ਦੀ ਆਪਾਂ ਵੀਡੀਓ ਵੇਖਣਾ, ਬਹੁਤ ਸਾਰੇ ਲਫ਼ਜ਼ ਆ
ਸਾਡੇ ਏਰੀਏ 'ਚ ਉਹਨਾਂ ਨੂੰ ਹੋਰ ਬੋਲੇ ਜਾਂਦੇ ਆ, ਜੇ ਹੁਸ਼ਿਆਰਪੁਰੀਆਂ ਦੀ ਆਪਾਂ ਅਸੀਂ ਅੰਮ੍ਰਿਤਸਰੀਏ ਇੱਧਰ ਹੋਰ ਬੋਲਦੇ, ਉੱਧਰ ਹੋਰ ਬੋਲਦੇ। ਸੋ ਇਹਦੇ ਤੇ ਆਪਾਂ ਅੱਜ ਦੀ ਗੱਲਬਾਤ ਜਿਹੜੀ ਆ ਸਾਰੇ ਆਡੀਅנס ਨੂੰ ਮੈਂ ਦੱਸਦਾ ਜਾਵਾਂ। ਵੀਡੀਓ ਪਲੇ ਕਰਨ ਦਾ ਮਕਸਦ ਹੈ ਵੀ ਆਈਡੀਆ ਹੋ ਸਕੇ ਵੀ ਆਪਾਂ ਗੱਲਬਾਤ ਕਿਹਦੇ ਤੇ ਕਰਦੇ। ਐਕਸੈਂਟ ਤੇ ਆਪਾਂ ਗੱਲਬਾਤ ਅੱਗੇ ਆਲਰੇਡੀ ਕਰ ਚੁੱਕੀ ਆ। ਸੋ ਇਹ ਇਲਾਕਾਈ ਜਿਹੜਾ ਜੇ ਆਪਾਂ ਉਹ ਗੱਲ ਕਰੀਏ, ਇਲਾਕਾਈ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਫਰਕ ਕਿਉਂ ਆ, ਉਹ ਫਰਕ ਕਿੱਥੋਂ ਆਇਆ, ਉਹ ਫਰਕ ਕਿਉਂ ਪਿਆ, ਇਹਦੇ ਤੇ ਅੱਜ ਦੀ ਗੱਲਬਾਤ ਕਰਨੀ ਹੈ ਥੋੜਾ ਸਾ। ਜੀ ਨਾਸਰ ਸਾਹਿਬ, ਮੈਂ ਜਾਣਦਾ ਕਿ ਇਸ ਇਲਾਕਾਈ ਗੱਲਬਾਤ ਲਈ ਪ੍ਰੋਗਰਾਮ ਅੱਜ ਦਾ ਸਿਰਜਿਆ ਦੀ ਸ਼ੁਰੂਆਤ ਪ੍ਰੋਗਰਾਮ ਦੀ ਉੱਤੇ ਹੈ। ਜ਼ਿਲ੍ਹੇ ਜ਼ਿਲ੍ਹਾ ਫਰਕ ਹੈ, ਨਦੀਮ ਵਕੀਲ ਸਾਹਿਬ ਵੀ ਕਹਿ ਰਹੇ ਨੇ। ਉਸ ਤੋਂ ਪਹਿਲਾਂ ਮੈਂ ਦੋ ਛੋਟੀ ਦੀ ਜਿਹੜਾ ਹੋਰ ਕਰਦਾ ਜੋ ਪ੍ਰੋਗਰਾਮ ਤੋਂ ਹਟ ਕੇ ਇਸ ਕਰਕੇ ਵੀ ਜ਼ਰੂਰੀ। ਪਿਛਲੇ ਪ੍ਰੋਗਰਾਮ ਵਿੱਚ ਇੱਕ ਦੋਸਤ ਨੇ ਮੈਸੇਜ ਪਾਇਆ ਸੀ ਕਿ ਅਰੋੜਾ ਸਾਹਿਬ ਤੁਸੀਂ ਹਮੇਸ਼ਾ ਚਿੱਟੀ ਪੱਗ ਬੰਨ੍ਹਦੇ ਹੋ, ਉਹਦਾ ਕੀ ਵਜ੍ਹਾ ਹੈ। ਸੋ ਹੁਣ ਵੀ ਮੈਨੂੰ ਦੋ ਪ੍ਰਾਈਵੇਟ ਮੈਸੇਜ ਆਏ ਨੇ ਜੀ, ਅੱਜ ਤੁਹਾਡੀ ਪੱਗ ਦੀ ਗੱਲ ਕਰਨੀ ਹੈ ਕਿ ਫਰਕ ਕੀ ਹੈ, ਮੈਂ ਹਮੇਸ਼ਾ ਚਿੱਟੀ ਕਿਉਂ ਬੰਨਦਾ, ਪਰ ਉਹ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਾਂਗਾ ਕਿਉਂਕਿ ਮੈਂ ਭਟਕਾਣਾ ਨਹੀਂ ਚਾਹੁੰਦਾ, ਇਹ ਟੌਪਿਕ ਤੋਂ ਇੱਧਰ ਉੱਧਰ ਨਹੀਂ ਜਾਣਾ ਚਾਹੁੰਦਾ। ਸੋ ਇਸ ਬਾਰੇ ਮੈਨੂੰ ਯਾਦ ਕਰਵਾ ਦੇਣਾ, ਜੇ ਤੁਸੀਂ ਇਸ ਬਾਰੇ ਸੁਣਨਾ ਚਾਹੋਗੇ ਤਾਂ ਮੈਂ ਤੁਹਾਨੂੰ ਇਸਦਾ ਕਿੱਸਾ ਫਿਰ ਸੁਣਾ ਦਿਆਂਗਾ, ਪਰ ਪ੍ਰੋਗਰਾਮ ਦੇ ਅਖੀਰ ਵਿੱਚ। ਠੀਕ ਹੈ ਜੀ। तो गल कर रहे जी ਜ਼ੁਬਾਨਾਂ ਦੇ ਵਿੱਚ ਐਕਸੈਂਟ ਦੇ ਫਰਕ ਦੀ। ਸਭ ਪਹਿਲੇ ਐਕਸੈਂਟ ਦਾ ਫਰਕ ਸਮਝਦੇ ਕੀ ਹੈ। ਹਰ ਇਲਾਕੇ ਦੇ ਵਿੱਚ ਜਦੋਂ ਅਸੀਂ ਕਿਸੇ ਗੱਲ ਨੂੰ ਕਹਿੰਦੇ ਆ, ਆਵਾਜ਼ ਕੱਟ ਰਹੀ ਹੈ, ਅਮਨ ਸੰਧੂ ਸਾਹਿਬ ਕਹਿ ਰਹੇ ਨੇ ਜੀ ਮੇਰੀ ਆਵਾਜ਼ ਕੱਟ ਕੇ ਆ ਰਹੀ ਹੈ ਨਾਸਰ ਸਾਹਿਬ? ਨਹੀਂ, ਸਹੀ ਆ ਰਹੀ ਹੈ। ਸਹੀ ਆ ਰਹੀ ਹੈ, ਅੱਛਾ ਜੀ, ਅੱਛਾ ਜੀ। ਗੁਰਜੀਤ ਅਜਨਾਲਾ ਜੀ ਕਹਿ ਰਹੇ ਪੰਜਾਬੀ ਦੀ ਉਪ ਬੋਲੀਆਂ ਨੇ। ਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ, ਉਹਨਾਂ ਦੇ ਹੋਰ ਵੱਖੋ ਵੱਖਰੇ ਰੂਪ ਨੇ, ਪਰ ਪੰਜਾਬੀ ਦੇ ਜਿਹੜੇ ਵੱਖੋ ਵੱਖਰੇ ਰੂਪ ਨੇ ਕਿਵੇਂ ਬਣੇ। ਅੰਮ੍ਰਿਤਸਰ ਦੇ ਇਲਾਕੇ ਵਿੱਚ ਆਮ ਤੌਰ ਤੇ ਜੋ ਸੱਸੇ ਦੀ ਆਵਾਜ਼ ਹੈ, ਉਹਨੂੰ ਜਦੋਂ ਕੰਨਾ ਲਾਇਆ ਜਾਂਦਾ ਹੈ, ਉਹ ਸੱਸੇ ਦੀ ਆਵਾਜ਼ ਹਾਹੇ ਵਿੱਚ ਤਬਦੀਲ ਹੋ ਜਾਂਦੀ ਹੈ। ਜਿਹੜਾ ਅੰਮ੍ਰਿਤਸਰ ਦਸਾਂ ਦਾ ਨੋਟ 10 ਦਾ ਨੋਟ ਬਣ ਜਾਂਦਾ ਹੈ। ਸੱਸਾ ਕਿਤੇ ਜਾਂ ਜਦੋਂ ਬਿਹਾਰੀ ਲੱਗਦੀ ਹੈ, ਜਾਂ ਜਿਹਨੂੰ ਅਸੀਂ ਲਾਮ ਕਹਿ ਲਈਏ, ਜਦੋਂ ਸ਼ਾਹਮੁਖੀ ਸਕ੍ਰਿਪਟ ਲਿਖਦੇ ਹਾਂ, ਸੀਨ ਦੇ ਨਾਲ ਲਾਮ ਜਦੋਂ ਵਰਤਿਆ ਜਾਂਦਾ ਹੈ, ਸੀਨ ਲਾਮ ਲਿਖਿਆ ਜਾਏਗਾ ਤਾਂ ਸੱਸੇ ਦੀ ਆਵਾਜ਼ ਹੇ ਦੀ ਆਵਾਜ਼ ਵਿੱਚ ਤਬਦੀਲ ਹੋ ਜਾਂਦੀ ਹੈ। ਸੋ ਜਗਜੀਤ ਸਿੰਘ ਜੀ ਵੀ ਕਹਿੰਦੇ ਮੇਰੀ ਆਵਾਜ਼ ਠੀਕ ਨਹੀਂ ਹੈ ਜੀ, ਇਹ ਆਵਾਜ਼ ਕੱਟ ਰਹੀ ਹੈ। ਰਵਿੰਦਰ ਸਿੰਘ ਜੀ ਵੀ ਕਹਿ ਰਹੇ ਨੇ ਜੀ ਕੁਝ ਗੜਬੜ ਲੱਗਦੀ ਹੈ। ਕੁਛ ਗੜਬੜ ਹੈ। ਤੁਸੀਂ ਨਾ ਅਰੋੜਾ ਸਾਹਿਬ, ਮੈਂ ਜਦ ਗੱਲਬਾਤ ਕਰਦਾ, ਤੁਸੀਂ ਸਟੂਡੀਓ ਲੀਵ ਕਰਕੇ ਦੁਬਾਰਾ ਜੁਆਇਨ ਕਰੋ। ਅਰੋੜਾ ਸਾਹਿਬ ਮੇਰੀ ਆਵਾਜ਼ ਸੁਣ ਰਹੇ ਹੋ? ਅਰੋੜਾ ਸਾਹਿਬ ਤੁਸੀਂ ਲੀਵ ਕਰਕੇ ਦੁਬਾਰਾ ਜੁਆਇਨ ਕਰੋ ਤਾਂ ਕਿ ਆਵਾਜ਼ ਜਿਹੜੀ ਠੀਕ ਹੋ ਜਾਵੇ। ਬਿਲਕੁਲ ਜੀ, ਠੀਕ ਹੈ ਜੀ, ਜ਼ਰੂਰ। ਮੈਂ ਉਨੀ ਦੇਰ ਆਵਾਜ਼ ਵਾਕਈ ਤੁਹਾਡੀ ਕੱਟ ਰਹੀ ਹੈ, ਹੁਣ ਸਟਾਰਟ ਹੋ ਗਈ ਕੱਟਣੀ। ਮੈਂ ਉਨੀ ਦੇਰ ਗੱਲਬਾਤ ਜਿਹੜੀ ਆਪਣੇ ਦੋਸਤਾਂ ਨਾਲ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਜਾਰੀ ਰੱਖਦਾ। ਸਾਡੇ ਨਾਲ ਹੁਣ ਜੀ ਪਿੰਡ ਨੰਗਲੀ, ਡਿਸਟ੍ਰਿਕਟ ਅੰਮ੍ਰਿਤਸਰ ਵਿੱਚ ਲਖਵਿੰਦਰ ਸਿੰਘ ਗਿੱਲ ਸਾਹਿਬ ਸਾਡੇ ਨਾਲ ਜੀ। ਮੁਹੰਮਦ ਨਾਸਰ ਸਾਹਿਬ ਨੇ ਜੀ। ਰੋੜਾ ਸਾਹਿਬ ਆਵਾਜ਼ ਸਹੀ ਨਹੀਂ ਆ ਰਹੀ ਬਿਲਕੁਲ ਜੀ। ਰਵਿੰਦਰ ਜੀ ਸਾਡੇ ਨਾਲ ਨੇ। ਕਨੈਕਸ਼ਨ ਦਾ ਪ੍ਰੋਬਲਮ ਹੈ ਜੀ ਰੋੜਾ ਸਾਹਿਬ ਦਾ। ਜਵੇਦ ਜੱਟ ਨੇ ਜੀ। ਜਵੇਦ ਜੱਟ ਜੀ ਕੀ ਹਾਲ ਹੈ? ਵਰਨ ਅਰੋੜਾ, ਜੌਨ ਸਾਹਿਬ ਹੈ, ਜੱਗਾ ਪੱਗਾ ਆਵਾਜ਼ ਸੈੱਟ ਨਹੀਂ, ਬਿਲਕੁਲ ਠੀਕ ਨਹੀਂ ਜੀ। ਗੁਰਜੀਤ ਔਜਲਾ, ਇਸ ਤਰ੍ਹਾਂ ਬਹੁਤ ਸਾਰੇ ਦੋਸਤ ਸਾਡੇ ਨਾਲ ਹੁਣ ਤੱਕ ਜੁੜ ਚੁੱਕੇ ਨੇ। ਦੋਵਾਂ ਪੇਜਸ ਨੇ, ਉਹ ਫੇਸਬੁੱਕ ਤੇ ਪੰਜਾਬੀ YouTube ਚੈਨਲ ਤੇ ਦੋਵੇਂ ਇਸ ਵੇਲੇ 25 ਰੁਪਏ ਨੂੰ 25 ਰੁਪਏ। ਹਾਂ ਬਿਲਕੁਲ, ਜਿਵੇਂ ਸੁਲੇਮਾਨ ਢਿੱਲੋਂ ਕਹਿੰਦੇ ਨੇ 25 ਰੁਪਏ। ਇੱਥੇ ਹੋਰ ਐਕਸ਼ਨ ਥੋੜਾ ਜਿਹਾ ਬਦਲ ਜਾਂਦਾ। ਜੇ ਮਾਲਵੇ ਮਾਝੇ ਦੀ ਗੱਲ ਆਪਾਂ ਕਰੀਏ, ਆਪਾਂ ਗੱਲ ਓਵਰਆਲ ਕਰਨੀ ਆ। ਇਹ ਮਾਲਵੇ ਮਾਝੇ ਦੀ ਕੁੜੀਆਂ ਗੱਲ ਕੀਤੀ ਕਿ ਹਿੰਦਕੋ ਕਿਵੇਂ ਹੁੰਦਾ, ਸਰਾਇਕੀ ਤੇ ਕਿਵੇਂ ਇਹਨਾਂ ਜਿਹੜੀਆਂ ਇਹ ਕੁਛ ਲਫ਼ਜ਼ ਨੇ, ਕੁਛ ਚੀਜ਼ਾਂ ਨੇ, ਉਹਨਾਂ ਦਾ ਬਦਲਾਅ ਕੀ ਆ। ਜਿਵੇਂ ਉਹ ਕੱਟਾ, ਵੱਛਾ ਤੇ ਛੱਪੜ ਪਾਣੀ, ਇਸ ਤਰ੍ਹਾਂ ਦੇ ਜਿਹੜੇ ਹੁਣੇ ਆਪਾਂ ਕੁੜੀਆਂ ਦੀ ਵੀਡੀਓ ਵੇਖੀ, ਉਹਦੇ ਤੇ ਗੱਲਬਾਤ ਕਰਨੀ ਹੈ। ਸਤਿ ਸ਼੍ਰੀ ਅਕਾਲ ਲਵਲੀ ਕੌਰ ਕਹਿੰਦੇ ਨੇ। ਨਦੀਮ ਰਜ਼ਾ ਸੰਧੂ ਸਾਹਿਬ ਵੈਲਕਮ। ਅਵਨੀਸ਼ਵਰ ਕੌਰ, ਆਈ ਐਮ ਫਰੋਮ ਨਿਊ ਦਿੱਲੀ ਜੀ। ਦਿੱਲੀ ਵਾਲਿਓ ਕੀ ਹਾਲ ਚਾਲ ਹੈ? ਰਿਟਰਨ ਆਫ ਲੈਲਪੁਰ ਵਿੱਚ, ਹਾਂਜੀ। ਨਾਸਰ ਡੂਇੰਗ ਗ੍ਰੇਟ ਜੌਬ, ਮਿਹਰਬਾਨੀ ਸਰ, ਸ਼ੁਕਰੀਆ। ਰਿਟਰਨ ਆਫ ਦ ਮੈਕ ਕੀ ਕਹਿੰਦੇ ਨੇ ਜੀ? ਰਿਟਰਨ ਆਫ ਦ ਮੈਕ ਸਰ ਲੈਲਪੁਰ ਵਿੱਚ ਦੁਆਬੀ ਬੋਲੀ, ਹਾਂਜੀ ਦੁਆਬੀ ਬੋਲੀ ਜਾਂਦੀ। ਦੁਆਬੀ ਇੱਥੇ ਮੁਖਤਲਿਫ ਹੈ ਜੀ। ਪਾਰਟੀਸ਼ਨ ਤੋਂ ਪਹਿਲਾਂ ਇੱਥੇ ਲੁਧਿਆਣੇ ਦੇ ਵੀ ਲੋਕ ਬੈਠੇ ਸੀ, ਸਿਆਲਕੋਟ ਤੋਂ ਵੀ ਬੈਠੇ ਸੀ, ਗੁਰਦਾਸਪੁਰ ਦੇ ਵੀ ਆ, ਹੁਸ਼ਿਆਰਪੁਰ ਦੇ ਵੀ ਆ। ਪਾਰਟੀਸ਼ਨ ਤੋਂ ਬਾਅਦ ਵੀ ਫਿਰ ਜਿਹੜੇ ਵੱਖਰੇ ਵੱਖਰੇ ਏਰੀਆ ਦੇ ਲੋਕ ਇੱਥੇ ਇਕੱਠੇ ਹੋਏ ਆ। ਸੋ ਬੋਲੀਆਂ ਵੱਖੋ ਵੱਖ ਨੇ, ਇਕੱਲੀ ਦੁਆਬੇ ਦੇ ਨਹੀਂ। ਅੰਮ੍ਰਿਤਸਰੀਏ ਵੀ ਇੱਥੇ ਆ, ਹੁਸ਼ਿਆਰਪੁਰੀਏ ਵੀ ਆ। ਪਹਿਲਾਂ ਦੇ ਜੇ ਆਪਾਂ ਝੰਗਵੀ ਵੀ ਇੱਥੇ ਨੇ ਸਾਡੇ, ਬਹੁਤ ਸਾਰਾ ਏਰੀਆ ਲੈਲਪੁਰ ਦੇ ਵਿੱਚ ਜਿਹੜੇ ਝੰਗਵੀ ਬੋਲਣ ਵਾਲੇ ਨੇ, ਉਹ ਬਹੁਤ ਵੱਡਾ ਏਰੀਆ ਉਹਨਾਂ ਦਾ। ਜਿਵੇਂ ਰਾਣਾ ਖਾਲਿਦ ਅਮੀਰ ਹੈ, ਇਹਨਾਂ ਦੀ ਬੋਲੀ ਹੋਰ ਵੱਖਰੀ ਹੈ। ਰਵਿੰਦਰ ਕੌਰ ਸ਼ੀਨਾ ਢਿੱਲੋਂ, ਸਤਿ ਸ੍ਰੀ ਅਕਾਲ ਜੀ। ਰਵਿੰਦਰ ਕੌਰ ਸ਼ੀਨਾ ਜੀ ਕੀ ਹਾਲ ਚਾਲ? ਠੀਕ ਠਾਕ ਹੋ? ਵਧੀਆ। ਪੰਜਾਬੀ ਵਿੱਚ ਪੰਜਾਬ ਦਾ
ਭਾਸ਼ਾ ਪਰ ਬਹੁਤ ਘੱਟ ਲੋਕ ਜਾਣਦੇ ਨੇ। ਪੰਜਾਬੀ ਵੀ ਪੰਜਾਬ ਦੀ ਭਾਸ਼ਾ। ਹਾਂਜੀ 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 ਅਰਪਨ ਜੀ, ਤੁਸੀਂ ਆਇਓ ਵਿੱਚ ਜ਼ਰੂਰ ਸ਼ਾਮਲੇ ਪ੍ਰੋਗਰਾਮ ਹੋਇਓ, ਬਣਿਓ ਅੱਜ ਦੇ ਵਿੱਚ ਕੋਈ ਵਾਧਾ ਕਰਿਓ। ਸਭ ਨੂੰ ਸੰਧਵੀ ਸੰਧੂ ਸਾਹਿਬ ਫਰੋਮ ਕੈਨੇਡਾ। ਸੋ ਮੈਂ ਜੀ ਐਡਵਾਂਸ ਹੁਣੇ ਤੋਂ ਹੀ ਲਿੰਕ ਵੀ ਪੇਸ਼ ਕਰ ਰਿਹਾ, ਜਿਹੜੇ ਦੋਸਤ ਸਾਨੂੰ ਜੁਆਇਨ ਕਰਨਾ ਚਾਹਣ, ਕਿਉਂਕਿ ਜਿਹਨੂੰ ਜਿਹਦੇ ਕੋਲ ਥੋੜਾ ਬਹੁਤਾ ਇਲਮ ਹੈ, ਥੋੜਾ ਬਹੁਤਾ ਪਤਾ, ਉਹ ਸਾਂਝ ਕਰੋ ਤਾਂ ਕਿ ਅੱਜ ਦੀ ਗੱਲਬਾਤ ਜਿਹੜੀ ਆਪਾਂ ਅੱਗੇ ਵਧਾ ਸਕੀਏ। ਕੱਲਾ ਮੈਂ ਵੀ ਨਹੀਂ ਕੁਝ ਕਰ ਸਕਦਾ ਤੇ ਅਰੋੜਾ ਸਾਹਿਬ ਵੀ ਨਹੀਂ ਕਰ ਸਕਦੇ, ਤੇ ਕੱਲਾ ਕੰਮ ਔਖਾ ਹੋ ਜਾਂਦਾ। ਪੁਆੜੀ ਪੁਆੜੀ ਪੌੜੀ 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 ਠੀਕ ਹੈ ਜੀ। ਪੌੜੀ ਅਰਪਨ ਕਹਿੰਦੇ ਨੇ ਪੌੜੀ, ਸੀੜੀ ਪੌੜੀ। ਲਓ ਜੀ, ਮੈਂ ਲਿੰਕ ਪੇਸ਼ ਕਰ ਦਿੱਤਾ ਦੋਸਤਾਂ ਨੂੰ। ਜਿੰਨੀ ਦੇਰ ਸਾਡੇ ਨਾਲ ਜੁੜਦੇ ਨੇ ਅਰੋੜਾ ਸਾਹਿਬ, ਉਨੀ ਦੇਰ ਮੈਂ ਗੱਲਬਾਤ ਜਿਹੜੀ ਕਰੀ ਜਾਣਾ, ਕਮੈਂਟ ਪੜ੍ਹੀ ਜਾਣਾ। ਤਲਵਿੰਦਰ ਵੈਰੋਕੇ ਸਾਡੇ ਨਾਲ ਨੇ ਜੀ। ਪੰਜਾਬੀ ਜ਼ਿੰਦਾਬਾਦ। ਐਸ ਤੰਜੂ ਜੀ, ਆਦਲ ਬਾਜਵਾ, ਪਿਓਰ ਲਵ ਯੂਅਰ ਅਰੋੜਾ ਅੰਕਲ। ਅਰੋੜਾ ਅੰਕਲ ਜੀ ਤੁਹਾਨੂੰ ਲਵ ਕਹਿੰਦੇ ਨੇ। ਅਰੋੜਾ ਜੀ ਕਿੱਧਰ ਆਉਣਾ ਚਾਹੁੰਦੇ ਜੀ, ਇੱਧਰ ਕਿ ਉੱਧਰ? ਆਵਾਜ਼ ਤੁਹਾਡੇ ਨਾਲ ਕਨੈਕਸ਼ਨ 'ਚ ਕੋਈ ਪ੍ਰੋਬਲਮ ਜ਼ਰੂਰ ਹੈ ਅਰੋੜਾ ਸਾਹਿਬ। ਨਹੀਂ, ਤੁਸੀਂ ਦੋ ਡਿਵਾਈਸਾਂ ਤੋਂ ਕਨੈਕਟਡ ਹੋ। ਇੱਕ ਮੇਰੇ ਖਿਆਲ ਤੁਸੀਂ ਮੋਬਾਈਲ ਤੇ ਕਨੈਕਟਡ, ਇੱਕ ਹੋਰ ਡਿਵਾਈਸ ਤੇ ਕਨੈਕਟਡ ਹੋ। ਹਾਂਜੀ ਠੀਕ ਆ ਰਹੀ ਆਵਾਜ਼, ਆ ਰਹੀ ਠੀਕ। ਸਭ ਤੋਂ ਪਹਿਲਾਂ ਦੋਸਤੋ ਨੂੰ ਮਾਫ ਕਰਨਾ ਕਿ ਜਦੋਂ ਮੇਰੀ ਆਵਾਜ਼ ਸਹੀ ਨਹੀਂ ਸੀ ਆ ਰਹੀ, ਮੇਰੇ ਕਰਕੇ ਤੁਹਾਡਾ ਵਕਤ ਆਇਆ ਹੋਇਆ। ਮੈਂ ਕੋਸ਼ਿਸ਼ ਕਰ ਰਹੇ ਵਧੀਆ ਕਰ ਸਕਦੇ ਹੋ। ਗੱਲ ਕਰ ਸਵਾਲ ਦੇ ਫਰਕ ਕਿਵੇਂ ਹੁੰਦਾ ਅਰੋੜਾ ਸਾਹਿਬ, ਤੁਸੀਂ ਨਾ ਦੁਬਾਰਾ ਤੋਂ ਜੁਆਇਨ ਫੇਰ ਕਰ ਲਓ। ਤੁਹਾਡੀ ਆਵਾਜ਼ ਬਿਲਕੁਲ ਲੇਟ ਆਉਂਦੀ ਆ, ਇਹ ਕੱਟਦੀ ਆ। ਮੈਂ ਉਨੀ ਦੇਰ ਅਰਪਨ ਨੇ ਸਾਡੇ ਨਾਲ, ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਤੁਹਾਡੇ ਕਨੈਕਸ਼ਨ 'ਚ ਅੱਜ ਕੋਈ ਪ੍ਰੋਬਲਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਔਰ ਅਰੋੜਾ ਸਰ ਨੂੰ ਵੀ ਸਤਿ ਸ਼੍ਰੀ ਅਕਾਲ। ਹਾਲਾਂਕਿ ਉਹ ਪਤਾ ਨਹੀਂ ਹੁਣ ਸੁਣ ਪਾ ਰਹੇ ਨੇ ਕਿ ਨਹੀਂ। ਅੱਛਾ, ਮੈਂ ਪੁਆਧੀ ਦੀ ਗੱਲ ਕਰ ਰਹੀ ਸੀ। ਹਾਂਜੀ ਹਾਂਜੀ ਜੀ ਜੀ ਜੀ, ਮੈਂ ਪੁਆਧੀ ਜਿਹੜੀ ਬੋਲੀ ਆ ਉਹਦੀ ਗੱਲ ਕਰਦੀ ਸੀ। ਜਿਵੇਂ ਮਾਝੀ ਔਰ ਜਿਹੜੀ ਹੈਗੀ ਆ ਮਾਲਵੇ ਦੀ ਭਾਸ਼ਾ ਤੇ ਦੁਆਬੀ ਆ, ਇਹਨਾਂ ਦੇ ਬਾਰੇ ਚ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਉਹ ਜਾਣਦੇ ਨੇ। ਪਰ ਪੁਆਧੀ ਮੈਨੂੰ ਵੀ ਨਾ, ਜਦੋਂ ਮੈਂ ਇੱਥੇ ਮੁਹਾਲੀ ਆਈ ਤਾਂ ਪਤਾ ਲੱਗਾ ਕਿ ਪੰਜਾਬ 'ਚ ਇੱਕ ਬੋਲੀ ਹੈ ਪੁਆਧੀ ਵੀ। ਮੈਂ ਉਹਨੂੰ ਅਸਲ 'ਚ ਹਿੰਦੀ ਸਮਝਦੀ ਸੀਗੀ। ਤੇ ਪੁਆਧ ਦੇ ਲੋਕਾਂ ਦਾ ਬੜਾ ਸ਼ਿਕਵਾ ਵੀ ਇਹ ਰਿਹਾ ਆ ਕਿ ਉਹਨਾਂ ਦੀ ਭਾਸ਼ਾ ਨੂੰ ਨਾ ਅਣਗੌਲੇ ਕੀਤਾ ਗਿਆ ਹੈਗਾ ਆ। ਔਰ ਉਹਦੇ ਬੜੇ ਸੋਹਣੇ ਸ਼ਬਦ ਨੇ, ਮੈਂ ਥੋੜੇ ਜਿਹੇ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। ਜਿਵੇਂ ਅਸੀਂ ਓਏ ਕਹਿ ਕੇ ਆਵਾਜ਼ ਮਾਰਦੇ ਆ, ਉਹ ਰੇ ਕਹਿ ਕੇ ਕਹਿੰਦੇ ਆ। ਅਸੀਂ ਜਿੱਦਾਂ ਕਹਿੰਦੇ ਆ ਹੁਣ, ਉਹ ਨਹੀਂ ਰੇ ਕਹਿ ਦਿੰਦੇ। ਅਸੀਂ ਕਹਿੰਦੇ ਨਾ ਓਏ ਇੱਧਰ ਆਈ, ਉਹ ਰੇ ਇੱਧਰ ਆਈ ਕਹਿੰਦੇ ਆ। ਜੇ ਅਸੀਂ ਹੁਣ ਕਹਿੰਦੇ ਆ, ਉਹ ਇਬ ਕਹਿੰਦੇ ਆ। ਤੇ ਕੀ ਨੂੰ ਉਹ ਕਿਆ ਕਹਿੰਦੇ। ਪਹਿਲਾਂ ਮੈਂ ਸਮਝਦੀ ਸੀ ਕਿ ਸ਼ਾਇਦ ਇਹਨਾਂ ਤੇ ਨਾ ਹਿੰਦੀ ਦਾ ਜ਼ਿਆਦਾ ਪ੍ਰਭਾਵ ਆ, ਕਿ ਹਿੰਦੀ ਭਾਸ਼ਾ ਜਿਹੜੀ ਬੋਲਦੇ ਆ। ਪਰ ਫਿਰ ਪਤਾ ਲੱਗਾ ਨਹੀਂ, ਇਹ ਇਹਨਾਂ ਦੀ ਜਿਹੜੀ ਹੈਗੀ ਇੱਥੋਂ ਦੀ ਕਹਿ ਲਈਏ ਸਥਾਨਕ ਬੋਲੀ ਆ। ਇਹ ਮੁੰਡੇ ਨੂੰ ਛੋਕਰਾ ਕਹਿਣਾ ਇਹਨਾਂ ਨੇ, ਲੱਭਣਾ ਆ ਕਿਸੇ ਚੀਜ਼ ਨੂੰ, ਟੋਲਣਾ ਕਹਿੰਦੇ ਆ। ਸੋ ਏਦਾਂ ਵੱਖਰੇ ਵੱਖਰੇ ਜਿਹੜੇ ਵਰਡ ਨੇ ਨਾ, ਇਹਨਾਂ ਦੇ ਕਾਫੀ ਇੰਟਰਸਟਿੰਗ ਆ। ਕਿ ਜਿਵੇਂ ਤੁਹਾਡੀ ਵਾਰੀ ਆ, ਇਹਨਾਂ ਨੇ ਕਹਿਣਾ ਤੁਹਾਡੀ ਬਾਰੀ ਆ। ਸਾਨੂੰ ਮਾਨੂੰ ਕਹਿਣਾ। ਹਾਂਜੀ, ਸੋ ਇਹਨਾਂ ਦੀ ਕਾਫੀ ਇੰਟਰਸਟਿੰਗ ਬੋਲੀ ਆ। ਪੁਆਧ ਦੇ ਵਿੱਚ ਜਿਹੜੀ ਬੋਲੀ ਇਹਨਾਂ ਦੀ, ਖਾਸ ਕਰਕੇ ਮੋਹਾਲੀ, ਅਸੀਂ ਰੂਪਨਗਰ, ਰੋਪੜ ਜਿਹੜੀ ਹੈਗੀ ਇੱਥੋਂ ਦੀ ਗੱਲ ਕਰੀਏ, ਤੇ ਇਹ ਇੰਨਾ ਏਰੀਆ ਜਿਹੜਾ ਇਹ ਪੁਆਧ ਦੇ ਵਿੱਚ ਆਉਂਦਾ। ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਮੈਨੂੰ ਵੀ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਆ ਇਹ ਚੀਜ਼ ਦੇ ਬਾਰੇ ਵਿੱਚ। ਇਹ ਸਾਨੂੰ ਦੱਸਣਗੇ ਰਸ਼ਪਾਲ ਜੀ। ਰਸ਼ਪਾਲ ਜੀ, ਪੁਆਧੀ ਬਾਰੇ ਦੱਸੋ ਥੋੜਾ ਜਿਹਾ। ਅਰਪਨ ਨੇ ਥੋੜਾ ਜਿਹਾ ਗੱਲ ਕੀਤੀ, ਮੈਨੂੰ ਆਪ ਨਹੀਂ ਸੀ ਪਤਾ ਹੈ। ਅਰਪਨ ਜੀ ਦੇ ਨਾਲ ਮੈਂ ਇੱਕ ਹੋਰ ਗੱਲ ਜੋੜੂੰਗਾ ਜੀ। ਮੈਂ ਵੀ ਪਟਿਆਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ। ਪਟਿਆਲਾ ਜ਼ਿਲ੍ਹੇ ਦਾ ਵੀ ਅੱਧਾ ਹਿੱਸਾ ਜਿਹੜਾ ਉਹ ਪੁਆਧ ਦਾ, ਜਿਹੜਾ ਪਟਿਆਲੇ ਦਾ ਉਤਲਾ ਹਿੱਸਾ ਹੈ ਨਾ, ਰਾਜਪੁਰੇ ਸਾਈਡ ਤੇ, ਉਹ ਪੁਆਧ ਦਾ ਹਿੱਸਾ ਜੀ। ਪਰ ਉਹਦੇ ਚ ਕਮਾਲ ਦੀ ਗੱਲ ਹੈ ਕਿ ਜਿਹੜਾ ਪਟਿਆਲੇ ਦਾ ਹੇਠਲਾ ਹਿੱਸਾ ਹੈ, ਜਿਹੜਾ ਅੱਗੇ ਜਾ ਕੇ ਸਮਾਣਾ, ਪਾਤੜਾਂ, ਉਹ ਨਾਲ ਲੱਗਦਾ ਹਰਿਆਣੇ ਦੇ। ਉਹਦਾ ਹਰਿਆਣੇ ਦੇ ਨਾਲ ਬਾਰਡਰ ਹੈ। ਤੇ ਉਹਦੇ ਜਿਹੜੇ ਬਾਰਡਰ ਦੇ ਪਿੰਡ ਨੇ, ਜਿਨ੍ਹਾਂ ਚ ਮੇਰਾ ਵੀ ਪਿੰਡ ਇੱਕ ਹੈ, ਉਹਦੇ ਵਿੱਚ ਬਾਂਗਰੂ ਬੋਲੀ ਦਾ ਜਿਹੜਾ ਬੜਾ ਮਿਕਸ ਹੈ। ਬਾਂਗਰੂ ਬੋਲੀ ਜਾਂਦੀ ਹੈ ਪੰਜਾਬੀ ਨਾਲ ਮਿਕਸ ਕਰਕੇ ਨਾ, ਹਰਿਆਣਵੀ ਤੇ ਪੰਜਾਬੀ ਮਿਕਸ ਕਰਕੇ ਉਹ ਬਾਂਗਰੂ ਬੋਲੀ ਹੈ। ਉਹਨੂੰ ਬਾਂਗਰੂ ਕਹਿੰਦੇ ਨੇ। ਅੱਛਾ ਜੀ। ਹਾਂਜੀ, ਉਹ ਵੀ ਥੋੜੀ ਪੁਆਧੀ ਨਾਲ ਹੀ ਮਿਲਦੀ ਹੈ। ਹਮਾਰੇ ਤੁਮਾਰੇ ਕਰਦੇ ਨੇ ਉਹ ਵੀ, ਪਰ ਮਿੱਠੀ ਬੋਲੀ ਜੀ। ਹਾਂਜੀ, ਬੜੀ ਇੰਟਰਸਟਿੰਗ ਤੇ ਮਿੱਠੀ ਬੋਲੀ ਹੈ। ਖੈਰ ਮੈਨੂੰ ਬੜੀ ਦੇਰ ਹੋ ਗਈ ਛੱਡੀ ਨੂੰ ਇਸ ਚੀਜ਼ ਨੂੰ।
ਮੇਰਾ ਇੱਕ ਦੋਸਤ ਹੈ ਪੱਤਰਕਾਰ ਪਟਿਆਲੇ ਤੋਂ ਹੈ ਜੀ, ਗੁਰਨਾਮ ਸਿੰਘ ਅਖੀਰ ਦਾ। ਉਹ ਪੁਆਧੀ ਬੋਲੀ ਤੇ ਬੜਾ ਕੰਮ ਕਰ ਰਿਹਾ। ਇੱਕ ਹੋਰ ਸਰਦਾਰ ਸੰਧੂ ਸਾਹਿਬ, ਉਹਨਾਂ ਨੇ ਵੀ ਕਿਤਾਬ ਲਿਖੀ ਹੈ, ਉਹਨਾਂ ਨੇ ਪੁਆਧੀ ਬੋਲੀ ਤੇ ਬੜਾ ਕੰਮ ਕੀਤਾ ਦੋਵਾਂ ਨੇ। ਜੀ ਸਰ, ਹੁਣ ਇਹਨਾਂ ਅੱਛਾ, ਨੇ ਨਾ ਇੱਕ- ਆਪਣਾ ਇੱਕ ਮੰਚ ਬਣਾਇਆ ਹੋਇਆ ਆਪਣੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ। ਜੀ ਹਾਂਜੀ ਸੋ ਜੀ, ਮੈਂ ਦੇਖਿਆ ਉਹ ਵੀ। ਹਾਂਜੀ ਹਾਂਜੀ। ਇੱਕ ਸਾਡੇ ਨਾਲ ਸੋ ਨਾ ਜਸ਼ਨਵੀਰ, ਉਹ ਕਹਿੰਦੇ ਸਾਡੀ ਬੋਲੀ ਪੁਆਧੀ ਹੈ। ਹਾਂ ਵਾਹ। ਹਾਂਜੀ। ਜੀ ਅੱਛਾ, ਇਹਨਾਂ ਨੂੰ ਕਹੋ ਕੋਈ ਵਰਡ ਦੱਸਣ ਜ਼ਰੂਰ, ਜਿਹੜਾ ਇਹਨਾਂ ਦੀ ਬੋਲੀ ਦੇ ਵਿੱਚ ਜਿਹੜਾ ਮੀਨਸ ਕਿੱਦਾਂ ਕਹਿ ਸਕਦੇ, ਜਿਹੜਾ ਪਹਿਲਾਂ ਕਦੀ ਸੁਣਿਆ ਨਾ ਹੋਵੇ, ਕਿਉਂਕਿ ਜੇ ਅਸੀਂ ਇਕੱਠੇ ਹੋਏ ਤਾਂ ਕੁਝ ਜਸ਼ਨਵੀਰ ਜੀ, ਨਵਾਂ ਸਿੱਖਿਆ। ਇੱਕ ਜੀ ਹਾਂ ਸਰ, ਜੀ, ਜੀ ਕੁਝ ਜੀ ਨਵਾਂ ਸਿੱਖਣ ਨੂੰ ਮਿਲੇਗਾ। ਪੁਆਧੀ ਬੋਲੀ ਕਿਤੇ ਨਾ ਕਿਤੇ ਮੈਂ ਜ਼ਰੂਰ ਸੁਣੀ ਹੋਏਗੀ ਅਰਪਨ ਜੀ, ਲੇਕਿਨ ਹੁਣ ਜਿਹੜੀ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ, ਮਵਾਤੀ ਬੋਲੀ ਦੇ ਨਾਲ ਥੋੜੀ ਥੋੜੀ ਮੁਮਾਸਲਤ ਮਿਲਦੀ ਹੈ, ਮੇਰਾ ਖਿਆਲ ਹੈ। ਜਿਹੜਾ ਪੁਆਧੀ ਜੀ ਜਿਹੜੀ ਗਈ ਜੀ ਹੈ, ਕਿਉਂਕਿ ਮਵਾਤ ਵਾਲੇ ਸਾਡੇ ਬਿਲਕੁਲ ਜਿਹੜੇ ਆ ਕਸੂਰ ਵਾਲੀ ਸਾਈਡ ਤੇ, ਲਾਹੌਰ ਦੇ ਰਾਉਂਡ ਅਬਾਊਟ ਸਰਾਊਂਡਿੰਗ 'ਚ ਬੈਠੇ ਬਹੁਤ ਸਾਰੇ ਆ, ਜਿਹੜੇ ਤੁਸੀਂ ਲਫ਼ਜ਼ ਕਹੇ, ਵਰਡ ਕਹੇ, ਉਹਦੇ ਨਾਲ ਵੀ ਥੋੜੇ ਥੋੜੇ ਮਿਲਦੇ ਆ। ਪੁਆਧੀ ਲਫ਼ਜ਼ ਮੈਂ ਪਹਿਲੀ ਵਾਰੀ ਸੁਣਿਆ, ਲੇਕਿਨ ਬੋਲੀ ਮੈਂ ਜ਼ਰੂਰ ਸੁਣੀ ਹੈ। ਜੀ। ਅੱਛਾ, ਜਿਹੜੀ ਮਵਾਤ ਦੀ ਬੋਲੀ ਆ ਉਹਦੇ ਚ ਵੀ ਹਰਿਆਣਵੀ ਪੁੱਟ ਢਿੱਲੋਂ ਸਾਹਿਬ। ਮਵਾਤ ਜਿਹੜਾ ਉਹ ਹਰਿਆਣੇ ਦਾ ਹਿੱਸਾ, ਹੁਣ ਦਿੱਲੀ ਤੋਂ ਰਾਜਸਥਾਨ ਵਾਲੇ ਪਾਸੇ ਉਹ ਹਰਿਆਣੇ ਦਾ ਪਾਰਟ ਹੈ। ਥੋੜਾ ਜਿਹਾ ਰਾਜਸਥਾਨ ਚ ਵੀ ਪੈਂਦਾ ਸ਼ਾਇਦ, ਪਰ ਜ਼ਿਆਦਾਤਰ ਹਰਿਆਣੇ ਚ ਪੈਂਦਾ ਜਿਹੜਾ ਮਵਾਤ ਦਾ ਇਲਾਕਾ ਹੈ। ਤਾਂ ਅਜੇ ਵੀ ਮੁਸਲਿਮ ਜਿਹੜੀ ਪਾਪੂਲੇਸ਼ਨ ਉੱਥੇ ਜ਼ਿਆਦੀ ਹੈ, ਪਰ ਉਹ ਤੋਂ ਬੜੀ ਖਲਕਤ ਉੱਠ ਕੇ ਪਾਕਿਸਤਾਨ ਗਈ ਸੀ। ਇਸ ਕਰਕੇ ਮੇਰਾ ਖਿਆਲ ਤੁਸੀਂ ਰਾਈਟ ਹੋ, ਉੱਥੇ ਅਜੇ ਵੀ ਸ਼ਾਇਦ ਮਵਾਤ ਦੀ ਬੋਲੀ ਜਾਂਦੀ ਹੋਏਗੀ ਕਿਤੇ ਨਾ ਕਿਤੇ ਜ਼ਰੂਰ। ਹਾਂਜੀ, ਅਰੋੜਾ ਸਾਹਿਬ ਆ ਗਏ। ਅਰੋੜਾ ਸਾਹਿਬ ਨੂੰ ਚੈੱਕ ਕਰੀਏ ਜੀ, ਆਵਾਜ਼ ਆ ਰਹੀ ਅਰੋੜਾ ਸਾਹਿਬ? ਮੈਨੂੰ ਆ ਰਹੀ ਜੀ, ਤੁਸੀਂ ਦੱਸੋ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਦੱਸ ਦਿਓ ਜੀ। ਬਿਲਕੁਲ ਆ ਰਹੀ ਹੈ। ਚਲੋ ਜੀ, ਸ਼ੁਕਰ ਬਿਲਕੁਲ ਆ ਹੈ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ? ਜੀ ਸਤਿ ਸ਼੍ਰੀ ਅਕਾਲ। ਤੁਸੀਂ ਪੁਆਧੀ ਬੋਲੀ ਦੀ ਗੱਲਬਾਤ ਕਰਦੀ ਜੀ। ਪੁਆਧੀ ਬੋਲੀ ਦੀ ਬੜੀ ਖੂਬਸੂਰਤ ਗੱਲ ਹੈ ਇਹ ਹੈ ਕਿ ਬਾਕੀ ਪੰਜਾਬੀ ਬੋਲੀ ਜਿਹੜੀ ਹੈ ਉਹ ਬੋਲੀਆਂ ਨੇ, ਜਿਸ ਤਰ੍ਹਾਂ ਹਿੰਦਕੋ ਬਾਕੀ ਬੋਲੀਆਂ ਤੋਂ ਕਾਫੀ ਹਟ ਕੇ ਹੈ, ਪੁਆਧੀ ਵੀ ਕਾਫੀ ਹਟ ਕੇ ਹੈ। ਜਿਹੜੇ ਅਲਫਾਜ਼ ਦੀ ਗੱਲ ਕਰ ਰਹੇ ਸੀ, ਮੈਂ ਸੁਣ ਰਿਹਾ ਸੀ, ਕਿਉਂਕਿ ਔਨ ਦਾ ਸਲਾਈਡ ਕਿ ਤੁਸੀਂ ਕੀ ਗੱਲ ਕਹਿ ਰਹੇ ਹੋ ਕਿ ਉਹਦੇ ਵਿੱਚ ਕੀ ਫਰਕ ਹੈ। ਪੁਆਧੀ ਬੋਲੀ ਦੀ ਬਦਕਿਸਮਤੀ ਦੀ ਪਹਿਲਾਂ ਗੱਲ ਕਰ ਲਵਾਂ ਕਿ ਪੁਆਧੀ ਬੋਲੀ ਦੀ ਬਦਕਿਸਮਤੀ ਇਹ ਰਹੀ ਚੰਡੀਗੜ੍ਹ ਦਾ ਇਲਾਕਾ, ਜਿਸਨੂੰ ਕਿ ਪੰਜਾਬ ਦਾ ਖੂਬਸੂਰਤ ਇਲਾਕਾ ਕਿਹਾ ਜਾਂਦਾ ਹੈ, ਉਹ ਉੱਥੇ ਪਿੰਡਾਂ ਨੂੰ ਉਜਾੜ ਕੇ ਪੁਆਧੀ ਬੋਲੀ ਬੋਲਣ ਵਾਲੇ ਪਿੰਡ ਉਜੜੇ। ਜਦੋਂ ਪਿੰਡ ਉਜੜਦੇ, ਲੋਕ ਇੱਧਰ ਉੱਧਰ ਹੋ ਜਾਂਦੇ, ਬੋਲੀ ਨਾਲ ਉਜੜਦੀ ਹੈ। ਤੇ ਬਦਕਿਸਮਤੀ ਨਾਲ ਉਹ ਬੋਲੀ ਦਾ ਉਜਾੜਾ ਜ਼ਿਆਦਾ ਹੋਇਆ, ਉਹਦਾ ਪਸਾਰਾ ਘੱਟ ਹੋਇਆ। ਪਰ ਉਹਦੀ ਖੂਬਸੂਰਤੀ ਬੋਲੀ ਦੀ ਇਹ ਹੈ ਕਿ ਉਹਦੇ ਵਿੱਚ ਜਿਹੜੇ ਲੋਕ ਉਹ ਬੋਲਣ ਵਾਲੇ ਨੇ, ਉਹ ਅੱਜ ਵੀ ਕਿਤੇ ਨਾ ਕਿਤੇ ਉਹਨਾਂ ਦੇ ਅਲਫਾਜ਼ ਜ਼ਿੰਦਾ ਰੱਖੇ ਨੇ। ਮਾਰੀ ਗੱਲ ਚਾਲ, ਮੇਰੇ ਨਾਲ ਚੱਲ, ਜੀ ਗੈਲ, ਹਾਂ ਗੈਲ ਨੂੰ ਨਾਲ, ਜਾਂ ਸਾਥ ਜਿਹਨੂੰ ਅਸੀਂ ਕਹਿੰਦੇ ਆ, ਤੇ ਜਾਂ ਫਿਰ ਇੰਗੇ, ਹੀਅਰ, ਉਂਗੇ, ਉੱਥੇ, ਜਿਵੇਂ ਜਿਹਨੂੰ ਪਟਿਆਲੇ ਵਾਲੇ ਉਰੇ ਕਹਿ ਦਿੰਦੇ ਆ, ਇੱਥੇ ਨੂੰ ਉਰੇ ਕਹਿੰਦੇ ਆ। ਹਾਲਾਂਕਿ ਕੋਈ ਸੈਂਸ ਨਹੀਂ ਹੈ, ਪਰ ਜੇ ਅਸੀਂ ਟਕਸਾਲੀ ਪੰਜਾਬੀ ਨਾਲ ਜੋੜੀਏ, ਪਰ ਉਹਨਾਂ ਦੀ ਆਪਣੀ ਬੋਲੀ ਹੈ, ਉਸ ਕਰਕੇ ਉਹ ਬਿਲਕੁਲ ਠੀਕ ਹੈ ਜੀ। ਇਹ ਜੋ ਉਹਨਾਂ ਦੀ ਬੋਲੀ ਹੈ ਉਹ ਬਿਲਕੁਲ ਸਹੀ ਹੈ। ਜਿਵੇਂ ਹੁਣ ਗੁਲਾਮ ਅਬਾਸ ਰਾਣਾ ਕਹਿ ਰਿਹਾ, ਅਰੋੜਾ ਸਾਹਿਬ ਤੁਹਾਡੀ ਆਵਾਜ਼ ਆ ਰਹੀ ਹੈ, ਆਵਾਜ਼ ਇਹਦੇ ਚ ਥੋੜਾ ਜਿਹਾ ਫਰਕ ਹੈ। ਹਾਂਜੀ, ਅੱਛਾ, ਇਹ ਆਵਾਜ਼ ਤੇ ਆਵਾਜ਼ ਦਾ ਵੀ ਫਰਕ ਬੜਾ ਇੰਟਰਸਟਿੰਗ ਹੈ। ਜਦੋਂ ਗੁਰਮੁਖੀ ਲਿਖਣ ਵਾਲੇ ਜਦੋਂ ਪੰਜਾਬੀ ਲਿਖਦੇ ਸਨ ਓਰੀਜਨਲੀ, ਸਾਡੇ ਕੋਲ ਜਿਹੜੀ ਗੁਰਮੁਖੀ ਅਲਫਾਬੈਟ ਸਿਰਫ 35 ਸੀ ਅੱਖਰ ਸਨ। 35 ਤੋਂ ਬਾਅਦ ਵਿੱਚ 5 ਹੋਰ ਇਜ਼ਾਫਾ ਕੀਤਾ ਗਿਆ ਕਿ ਜੱਜੇ ਜ਼ਜ਼ੀ ਸਾਊਂਡ। ਇੱਕ ਸਰਦਾਰ ਕਾਨ ਸਿੰਘ ਨਾਭਾ ਨੇ ਜਦੋਂ ਪਹਿਲੀ ਵਾਰ ਸ਼ਬਦਕੋਸ਼ ਲਿਖਿਆ, ਉਦੋਂ ਉਹਨਾਂ ਨੇ ਜੱਜੇ ਪੈਰੀ ਬਿੰਦੀ ਲਾ ਕੇ ਜ਼ ਦੀ ਸਾਊਂਡ ਕ੍ਰੀਏਟ ਕੀਤੀ। ਜ਼ੋਏ ਸਾਡੇ ਕੋਲ ਹੈ ਨਹੀਂ ਸੀ ਲਿਖਣ ਦਾ ਤਰੀਕਾ। ਜਿਸ ਤਰ੍ਹਾਂ ਸ਼ਾਹਮੁਖੀ ਕੋਲ ਰਾਣਾ ਲਿਖਣ ਦਾ ਤਰੀਕਾ ਨਹੀਂ, ਰਾਣਾ ਨਹੀਂ ਲਿਖ ਸਕਦੇ, ਉਸ ਤਰ੍ਹਾਂ ਉਹਨਾਂ ਕੋਲ ਗੁਰਮੁਖੀ ਵਾਲੇ ਕੋਲ ਜ਼ੋਏ ਲਿਖਣ ਦਾ ਕੋਈ ਤਰੀਕਾ ਨਹੀਂ ਸੀ। ਸੋ ਸਵਾਦ ਦਾ ਸਾਡੇ ਕੋਲ ਫਰਕ ਨਹੀਂ ਸੀ। ਇਸ ਕਰਕੇ ਕੁਝ ਚੀਜ਼ਾਂ ਸਾਡੇ ਕੋਲ ਬੋਲੀ ਵਿੱਚ ਨੁਕਸਾਨ ਹੋਇਆ ਅਸੀਂ ਇੱਕ ਦੂਸਰੇ ਕੋਲੋਂ। ਪਰ ਅੱਛਾ, ਅਰੋੜਾ ਸਾਹਿਬ ਰਿਸ਼ਪਾਲ ਜੀ ਅਰਪਨ ਨਾਲ ਮੈਂ ਇੱਕ ਤੁਹਾਨੂੰ ਦੱਸਦਾ, ਉਹਦਾ ਤੁਸੀਂ ਦੱਸੋ। ਸਾਡੇ ਇੱਥੇ ਇੱਕ ਲਾਗੇ ਚੱਲਦਾ ਵਾ ਟੱਲੇ ਕਿਹਨੂੰ ਕਹਿੰਦੇ? ਜਿਹਨੂੰ ਆਪਾਂ ਹਿੱਟ ਮਾਰਦੇ ਆ, ਜਿਵੇਂ ਹਾਕੀ ਨੂੰ ਹਿੱਟ ਮਾਰਦੇ ਨਾ, ਉਹਨੂੰ ਅਸੀਂ ਕਹਿੰਦੇ ਟੱਲਾ ਮਾਰਨਾ। ਨਹੀਂ, ਉਹ ਟੁੱਲਾ ਆ, ਉਹ ਟੁੱਲਾ। ਅੱਛਾ, ਟੱਲਾ ਵੀ ਕਹਿੰਦੇ ਨੇ। ਖੈਰ, ਅੱਛਾ ਜੀ, ਸਰ ਮੈਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਹੋਊਗਾ। ਅੱਛਾ, ਤੁਸੀਂ ਦੱਸੋ ਜੀ, ਟੱਲਾ ਕੀ ਹੈ ਜੀ? ਤੁਹਾਨੂੰ ਪਤਾ ਅਰਪਨ ਜੀ, ਤੁਹਾਨੂੰ ਪਤਾ? ਨਹੀਂ ਸਰ, ਮੈਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਹੋਊਗਾ, ਕਿਉਂਕਿ ਮੈਂ ਤਕਰੀਬਨ ਬਹੁਤ ਸਾਰੇ ਨਵੇਂ ਵਰਡ ਹੀ ਸਿੱਖ ਰਹੀ ਹੈਗੀ। ਅਸੀਂ ਵੀ ਮਾਝੇ ਤੋਂ ਆ, ਔਰ ਸਾਡੀ ਵੀ ਬਹੁਤ ਜ਼ਿਆਦਾ, ਅਸੀਂ ਕਹਿ ਲਈਏ ਨਾ ਕਿ ਪਛੜੀ ਹੋਈ ਸਾਡੀ ਵੀ ਭਾਸ਼ਾ ਆ।
ਤੇ ਕਈ ਵਾਰ ਮੇਰਾ ਵੀ ਜਿੱਦਾਂ ਅਸੀਂ ਕੰਮ ਆਪਣੇ ਤੇ ਜਾਂਦੇ ਹੁੰਦੇ ਆ ਤੇ ਬੋਲੀ ਦੇ ਕਰਕੇ ਮੈਂ ਆਂਦੀ ਜਿਵੇਂ ਕਹਿੰਨੀ ਅਸੀਂ, ਤੁਸੀਂ ਕਹਿੰਦਾ ਕਹਿੰਦੇ ਅਸੀਂ ਆਂਦਾ ਕਹਿੰਦੇ ਆ, ਸਾਨੂੰ ਕਹਿੰਦੇ ਆ ਤੁਸੀਂ ਸਾਨੂੰ ਕਹਿੰਦੇ ਆ, ਹਨਾ। ਤੇ ਕਈ ਵਾਰ ਨਾਲ ਵਾਲੇ ਜਿਹੜੇ ਸਾਥੀ ਸਹਿਯੋਗੀ ਹੁੰਦੇ ਆ ਉਹ ਮੈਨੂੰ ਕਹਿ ਦੇਣਗੇ ਕਿ ਤੂੰ ਐਵੇਂ ਕਿਸੇ ਨੂੰ ਜਾ ਕੇ ਐ ਨਾ ਬੋਲਣ ਲੱਗ ਜੀ, ਉਹਨਾਂ ਨੇ ਕਹਿਣਾ ਪਤਾ ਨਹੀਂ ਇਹਨਾਂ ਨੇ ਕਿਹੜੇ ਕਿੱਥੋਂ ਮਤਲਬ ਰੱਖੀ ਹੋਈ ਆ ਵੀ ਇੰਨੇ ਮੀਨਸ ਜਿਵੇਂ ਐਜੂਕੇਟਿਡ ਨਹੀਂ ਆ, ਪਰ ਉਹ ਸਾਡੀ ਉੱਥੇ ਦੀ ਬੋਲੀ ਆ, ਸਾਡੀ ਰਗਾਂ ਚ ਆ, ਤੇ ਉਹ ਅਸੀਂ ਨਹੀਂ, ਉਹ ਕਿਤੇ ਨਾ ਕਿਤੇ ਆ ਜਾਂਦੀ ਆ ਫਿਰ। ਸੋ ਮੈਨੂੰ ਸਿਰਫ ਆਪਣੇ ਉੱਥੋਂ ਦਾ ਥੋੜਾ ਬਹੁਤਾ ਪਤਾ ਆ, ਇੱਥੋਂ ਦੀਆਂ ਜਿਹੜੀਆਂ ਬਾਕੀ ਦੀਆਂ ਭਾਸ਼ਾਵਾਂ ਨੇ ਉਹਨਾਂ ਬਾਰੇ ਹੁਣ ਮੈਂ ਥੋੜਾ ਬਹੁਤਾ ਪੜ੍ਹਨ ਦੀ ਕੋਸ਼ਿਸ਼ ਕਰਦੀ ਆ, ਪਰ ਜ਼ਿਆਦਾ ਨਹੀਂ ਪਤਾ ਹੈਗਾ। ਅੱਛਾ, ਇਹਦੇ ਚ ਖਾਲਿਦ ਅਮੀਰ ਸਾਡੇ ਨਾਲ ਹੈ। ਟੱਲੇ ਵੈਸੇ ਅਰੋੜਾ ਸਾਹਿਬ ਜਿਸ ਏਰੀਆ ਤੁਸੀਂ ਉੱਥੇ ਚੱਲਣਾ, ਟੱਲੇ ਕਹਿੰਦੇ ਕੱਪੜਿਆਂ ਨੂੰ। ਇਸ ਏਰੀਆ ਦੇ ਵਿੱਚ ਜਿਹੜਾ ਸਾਡੇ ਲਾਗੇ ਲਾਗੇ ਦਾ ਦਰਿਆ ਦਾ ਏਰੀਆ ਨਾ, ਉੱਥੇ ਜਿਹੜੇ ਝੰਗਵੀ ਖਾਸ ਤੌਰ ਤੇ ਬੋਲਦੇ, ਉਹ ਕੱਪੜਿਆਂ ਨੂੰ ਟੱਲੇ ਕਹਿੰਦੇ। ਖਾਸ ਤੌਰ ਤੇ ਨਵੇਂ ਸਵਾਏ ਹੋਣ ਨਾ ਉਹਨਾਂ ਨੂੰ ਕਹਿੰਦੇ ਟੱਲੇ। ਅੱਛਾ, ਵਾਓ। ਅੱਛਾ, ਜਿਹੜੇ ਟੁੱਲੇ ਟੁੱਲੇ ਹੁੰਦਾ ਨਾ, ਟੁੱਲੇ ਹੋਰ ਸ਼ੈ ਵਾ। ਟੁੱਲਾ ਮਤਲਬ ਵੀ ਐਵੇਂ ਕਹਿ ਦੇਣਾ ਇਹਦਾ ਟੁੱਲਾ ਲੱਗ ਗਿਆ ਜੀ, ਉਹਦਾ ਜੈਕ ਲੱਗ ਗਿਆ। ਇੱਕ ਗੱਲ ਮੈਂ ਸਰਬਜੀਤ ਜੀ ਕਰਨੀ ਚਾਹੁੰਦਾ ਸੀ ਅੱਜ ਦੇ ਮੁਤਲਕ। 1947 ਨੇ, ਜਦੋਂ 1947 ਦੀ ਤਕਸੀਮ ਹੋਈ ਆ, ਉਹਨੇ ਪੰਜਾਬੀ ਬੋਲੀ ਤੇ ਬੜਾ ਵਸੀਹ ਅਸਰ ਪਾਇਆ, ਬਹੁਤਾ ਵਾਈਡ ਅਸਰ ਪਾਇਆ ਸੀ, ਬਹੁਤ ਵੱਡਾ। ਸ਼ਾਇਦ ਤੁਸੀਂ ਸਮਝ ਸਕੋਗੇ ਜੇ ਤੁਹਾਡੇ ਨਾਲ ਮੈਂ ਆਪਣੀ ਹੱਡ ਬੀਤੀ ਪਹਿਲਾਂ ਸ਼ੇਅਰ ਕਰੂੰਗਾ, ਕਿਉਂਕਿ ਅਸੀਂ ਡਿਸਟ੍ਰਿਕਟ ਗੁਜਰਾਂਵਾਲੇ ਤੋਂ ਉੱਠ ਕੇ ਪੰਜਾਬ ਦੇ ਇੱਕ ਉਸ ਇਲਾਕੇ ਜਾ ਕੇ ਬੈਠੇ ਆ ਜਿਹੜਾ ਜਿਹਨੂੰ ਅਸੀਂ ਤੁਰ ਮਾਲਵਾ ਕਹਿੰਦੇ ਆ। ਸੰਗਰੂਰ ਤੇ ਪਟਿਆਲੇ ਦੀ ਹੱਦ ਦੇ ਉੱਤੇ ਸਾਡੇ ਪਿੰਡ ਹੈ, ਠੀਕ ਹੈ ਜੀ। ਅੱਛਾ, ਸਾਡੇ ਪਿੰਡ ਨੂੰ ਸਾਰਾ ਮੁਸਲਮਾਨ ਜਿਹੜੇ ਸਨ ਉਹ ਉੱਠ ਕੇ ਤੁਰ ਗਏ ਪਾਕਿਸਤਾਨ, ਤੇ ਅਸੀਂ ਇਸ ਪਿੰਡ ਚ ਆ ਗਏ। ਹੁਣ ਉਹ 80% ਆਬਾਦੀ ਉਧਰ ਤੁਰ ਗਈ ਹੈ ਤੇ 80% ਉਧਰੋਂ ਇੱਧਰ ਆ ਗਈ ਹੈ, ਠੀਕ ਹੈ ਜੀ। ਸਾਡੇ ਪਿੰਡ ਦੇ ਵਿੱਚ ਹੁਣ ਟੂੜਕਾਣੇ ਦੇ ਵੀ ਲੋਕ ਨੇ, ਸਾਡੇ ਪਿੰਡ ਦੇ ਵਿੱਚ ਵਿਰਕ ਵੀ ਨੇ, ਸੰਧੂ ਵੀ ਨੇ, ਲਾਹੌਰੀਏ ਵੀ ਨੇ, ਸਾਰੇ ਜ਼ਿਲ੍ਹਿਆਂ ਦੇ ਲੋਕ ਆ ਗਏ। ਹੁਣ ਹੋਈ ਕੀ ਗੱਲ, ਜਦੋਂ 10 ਸਾਲਾਂ ਬਾਅਦ ਸਾਡੇ ਜਨਮ ਹੋਏ, ਅਸੀਂ ਸਕੂਲਾਂ 'ਚ ਗਏ। ਹੁਣ ਸਕੂਲਾਂ 'ਚ ਅੱਧੀ ਆਬਾਦੀ ਤੇ ਜਿਹੜੀ ਹੈ ਉਹ ਮਲਵਈ ਬੱਚਿਆਂ ਦੀ ਹੈ, ਅੱਧੀ ਆਬਾਦੀ ਹੈ ਜਿਹੜੇ ਬੱਚੇ ਪਾਕਿਸਤਾਨ ਤੋਂ ਆਏ ਨੇ। ਇੱਕ ਬੜੀ ਤਰਾਸਦੀ ਰਹੀ ਸਾਡੇ ਨਾਲ, ਮੇਰੇ ਨਾਲ ਤਾਂ ਰਹੀ ਬਚਪਨ 'ਚ। ਸਾਨੂੰ ਲੋਕ ਰਿਫਿਊਜੀ ਕਹਿੰਦੇ ਰਹੇ ਬੜੀ ਦੇਰ ਤੱਕ। ਲੋਕਾਂ ਨੇ ਕਹਿਣਾ ਰਿਫਿਊਜੀਆਂ ਦੇ ਮੁੰਡੇ ਨੇ, ਰਿਫਿਊਜੀਆਂ ਦੇ ਮੁੰਡੇ ਨੇ, ਠੀਕ ਹੈ ਜੀ। ਸੋ ਸਾਡੀ ਬੋਲੀ ਤੋਂ ਬੋਲੀਆਂ ਟਕਰਾ ਗਈਆਂ। ਮਹਾਜਰ, ਮੈਂ ਤੁਹਾਨੂੰ ਦੱਸਾਂ ਇੱਕ ਹੋਰ, ਤੁਸੀਂ ਸਾਰੇ ਸੁਣਦੇ ਹੋ। ਸਾਡਾ ਪਿੰਡ ਜਿਹੜਾ ਨਾ ਆਬਾਦ ਕਰਨ ਦਾ ਮਤਲਬ ਵੀ ਅਸੀਂ ਜਦੋਂ 12 ਵਜੀਆਂ ਨਾ 12 ਚ ਆਏ ਇੱਧਰ 1890 ਦੇ ਵਿੱਚ। ਸਾਡੇ ਪਿੰਡ ਇੱਕ ਘਰ ਆ, ਉਹ ਹੈਗਾ ਜਾਟੀ ਨੇ, ਤੇ ਉਹਨਾਂ ਨੂੰ ਕਹਿੰਦੇ ਵੀ ਇਹ ਪਨਾਹਗੀਰਾਂ ਦਾ ਘਰ ਆ। ਪਹਿਲਾਂ ਤਾਂ ਪੂਰੇ ਪਿੰਡ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇਹ ਵੀ ਜੱਟਾਂ ਦੀ ਆ, ਜਾਂ ਉਹ ਕੋਈ ਰਿਸ਼ਤਿਆਂ ਵੱਲੋਂ ਥੋੜਾ ਜਿਹਾ ਫਰਕ ਪੈਂਦਾ ਵੀ ਉਹਨਾਂ ਨੂੰ ਕੋਈ ਰਿਸ਼ਤਾ ਨਹੀਂ ਛੇਤੀ ਕਿਹੜਾ ਕਰਦਾ ਵੀ ਇਹ ਉਹਨਾਂ ਦਾ ਘਰ ਆ। ਆਸਤਾ ਫਿਰ ਪਤਾ ਲੱਗਾ ਵੀ ਇਹ, ਅਸੀਂ ਤਾਂ ਹੋਏ ਵੀ ਇਹ ਸੁਣਿਆ ਵੀ ਇਹ ਤਾਂ ਪਨਾਹਗੀਰ ਉਹਨਾਂ ਨੂੰ ਆਉਂਦੇ ਵੀ ਜਿਹੜੇ ਉੱਜੜ ਕੇ ਉਧਰੋਂ ਆਏ। ਅੱਛਾ, ਹੁਣ ਗੱਲ ਇਹ ਕਿ ਗੱਲ ਬੜੀ ਪੁਰਾਣੀ ਆ। ਉਦੋਂ ਮਤਲਬ ਪੰਜਾਬ ਇੰਨਾ ਤਰੱਕੀ ਯਾਫਤਾ ਨਹੀਂ ਸੀ। ਸੋ ਜਦੋਂ ਅਸੀਂ ਸਕੂਲ 'ਚ ਜਾਣਾ ਸਾਨੂੰ ਸ਼ਬਦ ਹੋਰ ਬੋਲੇ ਜਾਣੇ, ਜਦੋਂ ਅਸੀਂ ਘਰ ਹੋਣਾ ਘਰ 'ਚ ਹੋਰ। ਜਿਹੜੇ ਸਾਡੇ ਨਾਲ ਤੇ ਮਲਵਈਆਂ ਦੇ ਮੁੰਡੇ, ਉਹਨਾਂ ਨੇ ਕਹਿਣਾ ਜੀ ਗੋਭੀ ਦੀ ਦਾਲ ਬਣਾਈ ਹੈ ਅੱਜ, ਜੀ ਅਸੀਂ ਫਲਾਣੇ ਦੀ ਦਾਲ। ਉਹ ਹਰ ਚੀਜ਼ ਨਾਲ ਦਾਲ ਲਾਉਂਦੇ ਸੀ। ਅਸੀਂ ਕਹਿਣਾ ਯਾਰ ਗੋਭੀ ਦੀ ਤਾਂ ਸਬਜ਼ੀ ਹੁੰਦੀ ਹੈ, ਦਾਲ ਕਿਵੇਂ ਬਣਾਉਂਦੇ ਨੇ ਗੋਭੀ ਦੀ? ਮਤਲਬ ਇਹ ਚੀਜ਼ਾਂ ਕਈ ਜਿਹੜੀਆਂ ਨੇ ਨਾ ਉਹ ਬੜੀਆਂ ਸਾਨੂੰ ਮਤਲਬ। ਅੱਛਾ, ਉਹ ਆਪਣੇ ਫਾਦਰ ਨੂੰ ਬਾਈ ਕਹਿੰਦੇ ਨੇ, ਮਤਲਬ ਉਦੋਂ, ਹੁਣ ਤਾਂ ਬਦਲ ਗਿਆ ਖੈਰ। ਪੁਰਾਣੇ ਜ਼ਮਾਨੇ 'ਚ ਹਰਿਆਣਾ ਮਤਲਬ ਇਸ ਬਾਰਡਰ ਦੇ ਉੱਤੇ ਨਾ ਪੰਜਾਬ ਆਪਣੇ ਫਾਦਰ ਨੂੰ ਬਾਈ ਕਹਿਣਾ ਉਹਨਾਂ ਨੇ, ਬਾਈ ਜੀ। ਅੱਛਾ ਜੀ, ਫੁੱਫੜ ਨੂੰ ਕੀ ਕਹਿੰਦੇ ਤੁਹਾਡੇ? ਫੁੱਫੜ ਨੂੰ ਕੀ ਕਹਿੰਦੇ? ਫੁੱਫੜ ਹੀ ਕਹਿੰਦੇ ਸਾਡੇ ਫੁੱਫੜਾ। ਹਾਂਜੀ, ਸਾਡੇ ਘਰ ਮੇਰੀ ਤਾਂ ਬੋਲੀ ਬਹੁਤ। ਅੱਛਾ, ਫਿਰ ਉਹਨਾਂ ਨੇ ਕੀ ਕਰਨਾ ਜੀ, ਹੋਰ ਕਈ ਚੀਜ਼ਾਂ 'ਚ ਸਾਡੇ ਜਿਹੜੇ ਉਹਨਾਂ ਨੇ ਕਹਿਣਾ ਬਾਹਰ ਭੇੜ ਦੇ, ਜਾਂ ਬਾਹਰ ਝੰਬ ਦੇ, ਜਾਂ ਬਾਹਰ ਬੰਦ ਕਰ ਦੇ। ਮਤਲਬ ਆਪਾਂ ਕਹਿਣਾ ਬੂਹਾ ਬੰਦ ਕਰ ਦੇ ਜਾਂ ਦਰਵਾਜ਼ਾ ਬੰਦ ਕਰ ਦੇ, ਉਹਨਾਂ ਨੇ ਕਹਿਣਾ ਬਾਹਰ। ਅੱਛਾ, ਉਹਨਾਂ ਨੇ ਜਿਵੇਂ ਆਪਾਂ ਕਹਿਣਾ ਚੀਕ ਮਾਰ ਰਿਹਾ, ਕਿਸੇ ਨੇ ਚੰਗਿਆੜ ਮਾਰੀ ਜਾਂ ਚੀਕ ਮਾਰੀ, ਉਹਨਾਂ ਨੇ ਕਹਿਣਾ ਉਹ ਫਲਾਣਾ ਲੇਰਾ ਮਾਰਦਾ, ਲੇਰ ਮਾਰਦੀ। ਮਤਲਬ ਕਈ ਸ਼ਬਦ ਜਦੋਂ ਉਹ ਸਾਡੇ ਭਿੜਨੇ। ਅੱਛਾ, ਸਾਨੂੰ ਉਹਨਾਂ ਨੇ ਆਟੋਮੈਟਿਕਲੀ ਕਹਿਣਾ ਸ਼ੁਰੂ ਕਰਤਾ ਭਾਊ। ਮਤਲਬ ਅਸੀਂ ਭਾਊ ਹੋ ਗਏ, ਉਹ ਬਾਈ ਹੋ ਗਏ। ਮਤਲਬ ਇਹ ਕਾਲਜਾਂ 'ਚ ਕਰ ਲੜਾਈਆਂ ਵੀ ਉਹਨਾਂ ਦਿਨਾਂ 'ਚ ਹੋਈਆਂ ਬੜੀਆਂ। ਹੌਲੀ ਹੌਲੀ ਇੱਕ ਗੱਲ ਹੈ ਢਿੱਲੋਂ ਸਾਹਿਬ, ਤੁਹਾਡੇ ਅਜੇ ਵੀ ਕਰਾਚੀ 'ਚ ਮੁਹਾਜਰ ਕੌਮੀ ਮੂਵਮੈਂਟ ਹੈਗੀ ਹੈ। ਭਾਵੇਂ ਮੇਰਾ ਖਿਆਲ 'ਚ ਚੰਗੀ ਗੱਲ ਨਹੀਂ ਸੀ ਉਹ ਮੁਹਾਜਰ ਨਾਂ ਰੱਖਣਾ। ਸਾਡੇ ਵੱਲੋਂ ਰਿਫਿਊਜੀਆਂ ਦਾ ਜਿਹੜਾ ਸੀ ਨਾ ਉਹ ਖਤਮ ਹੋ ਗਿਆ। ਹੁਣ ਨਹੀਂ ਸਾਡੇ ਕਿਸੇ ਵੀ ਇਲਾਕੇ 'ਚ ਰਿਫਿਊਜੀ ਨਹੀਂ ਬੋਲਿਆ ਜਾਂਦਾ ਜਾਂ ਕਿਹਾ ਨਹੀਂ ਜਾਂਦਾ। ਪਰ ਅਸੀਂ ਮੈਂ ਹੁਣ ਦੱਸਦਾ ਜਾਵਾਂ, ਹੁਣ ਜਿਹੜਾ ਬਿਲਕੁਲ ਘਟ ਗਿਆ, ਖਤਮ ਹੋ ਗਿਆ। ਉਹ ਇੱਕ ਪਾਰਟੀ ਆ, ਪੋਲੀਟੀਕਲ ਪਾਰਟੀ ਆ, ਉਹਨਾਂ ਦਾ ਨਾਂ ਚੱਲਦਾ। ਲੇਕਿਨ ਹੁਣ ਪਿੰਡਾਂ ਥਾਵਾਂ ਤੇ ਹੁਣ ਮਹਾਜਰ ਮੂਜਰ ਵਾਲਾ ਜਾਂ ਪਨਾਹਗੀਰ ਵਾਲਾ ਘੱਟ ਆ, ਬਹੁਤ ਘੱਟ ਆ। ਹਾਂ, ਜਦੋਂ ਪੁਆਇੰਟ ਆਊਟ ਕਰਦੇ ਵੀ ਫਲਾਣਾ ਘਰ ਕਿੰਨਾ ਦਾ ਘਰ, ਉਹ ਫਲਾਣੇ ਪਨਾਹੀਆਂ ਦਾ ਘਰ, ਉਹ ਫਲਾਣੇ ਮਹਾਜਰਾਂ ਦਾ ਘਰ। ਅੱਲ ਪੈ ਗਈ ਉਹਨਾਂ ਦੀ, ਜਿਹਨੂੰ ਕਹਿੰਦੇ ਅੱਲ ਪੈ ਗਈ ਰਾਏ। ਸੋ
ਮੇਰਾ ਮਤਲਬ ਹੈ ਕਿ ਜਿਹੜੀ ਅੱਗੇ ਤੀਜੀ ਚੌਥੀ ਪੀੜ੍ਹੀ ਪੈਦਾ ਹੋ ਗਈ ਉਹ ਹੁਣ ਪਨਾਹਗੀਰ ਜਾਂ ਉਹ ਮੁਹਾਜਰ ਥੋੜੀ ਨੇ, ਉਹ ਤਾਂ ਪਾਕਿਸਤਾਨੀ ਨੇ, ਉਹ ਤਾਂ ਪਾਕਿਸਤਾਨੀ ਜਾਂ ਇੰਡੀਅਨ ਨੇ ਜਾਂ ਇੰਡੀਅਨ ਨੇ। ਮਤਲਬ ਉਹਨਾਂ ਲਈ ਉਹ ਸ਼ਬਦ ਯੂਜ਼ ਕਰਨਾ ਮੈਨੂੰ ਨਹੀਂ ਲੱਗਦਾ ਉਹ ਵਧੀਆ ਸੀ। ਪਰ ਮੈਨੂੰ ਇਹ ਬੜਾ ਬੁਰਾ ਲੱਗਦਾ ਸੀ ਜਦੋਂ ਮੈਂ ਕਾਲਜ ਤੱਕ ਵੀ ਗਿਆ, ਸਾਨੂੰ ਰਿਫਿਊਜੀਆਂ ਦੇ ਮੁੰਡੇ ਕਹਿੰਦੇ ਰਹੇ, ਰਿਫਿਊਜੀਆਂ ਦੇ ਨਿਆਣੇ, ਮਤਲਬ ਵਧੀਆ ਨਹੀਂ। ਪਰ ਉਹ ਸਰ ਮੈਂ ਇੱਕ ਗੱਲ ਜੋੜਨਾ ਚਾਹੂੰਗੀ ਪਨਾਹੀ ਦੇ ਨਾਲ। ਸਾਡੇ ਇੱਧਰ ਨਾ ਪਨਾਹੀਆਂ ਨੂੰ ਬਹੁਤ ਸਿਆਣੇ ਸਮਝਿਆ ਜਾਂਦਾ ਆ ਕਿ ਬਿਜ਼ਨਸ ਦੇ ਵਿੱਚ ਬੜੇ ਵਧੀਆ ਹੁੰਦੇ ਆ, ਤੇ ਜੱਟ ਜਿਹੜੇ ਹੁੰਦੇ ਨੇ, ਜਿਹੜੇ ਇੱਧਰ ਦੇ ਵਸਨੀਕ ਨੇ, ਉਹ ਸਗੋਂ ਅਲੜ ਨੇ, ਕਿਉਂਕਿ ਪਨਾਹੀ ਜਿਹੜੇ ਨੇ ਉਹਨਾਂ ਨੇ ਸੱਟਾਂ ਖਾਧੀਆਂ ਨੇ। ਮੈਂ ਇੱਦਾਂ ਕਈ ਵਾਰ ਆਪਣੇ ਡੈਡੀ ਹੁਣਾਂ ਨੂੰ ਵੀ ਕਹਿੰਦੇ ਹੋਏ ਸੁਣਿਆ ਕਿ ਪਨਾਹੀਆਂ ਨੇ ਬੜੀਆਂ ਮਾਰਾਂ ਖਾਧੀਆਂ ਨੇ ਤੇ ਉਹ ਬੜੇ ਵਧੀਆ ਨੇ, ਮਤਲਬ ਵਪਾਰ ਦੇ ਵਿੱਚ ਜੇ ਅਸੀਂ ਗੱਲ ਕਰੀਏ। ਤੇ ਵਾਕਈ ਸਾਡੇ ਜਿੰਨੇ ਵੀ ਪਿੰਡ ਲਾਗੇ ਲਾਗੇ ਪਨਾਹੀਆਂ ਦੇ ਵਸੇ ਹੋਏ ਆ, ਉਹਨਾਂ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਵੱਖਰੀ ਪਤਾ ਲੱਗਦੀ ਆ ਕਿ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ, ਆਪਸੀ ਮੁਹੱਬਤ ਆ, ਉਹ ਵੱਖਰੀ ਆ। ਸਾਡੇ ਲੋਕ ਜ਼ਿਆਦਾਤਰ ਲੜਾਈਆਂ ਦੇ ਵਿੱਚ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਰਹਿੰਦੇ ਆ। ਅੱਛਾ, ਹੁਣ ਇੱਕ ਰਸ਼ਪਾਲ ਜੀ ਨਾਲ ਸਾਡੇ ਨਾ ਖਾਲਿਦ ਅਮੀਰ, ਇਹਨਾਂ ਦਾ ਇਲਾਕਾ ਬੜਾ ਦਰਿਆ ਦੇ ਲਾਗੇ ਦੇ ਨੇ, ਇਹਨਾਂ ਕੋਲੋਂ ਕੁਛ ਨਾ ਕੁਛ ਨਵਾਂ ਸਾਨੂੰ ਸਿੱਖਣ ਨੂੰ ਜ਼ਰੂਰ ਮਿਲੇਗਾ। ਖਾਲਿਦ, ਕੋਈ ਐਸਾ ਦੱਸੋ, ਕੋਈ ਐਸੀ ਜਿਹੜਾ ਸਾਡੇ ਏਰੀਏ 'ਚ ਉਧਰ ਨਾ ਚੱਲਦਾ ਹੋਵੇ, ਕੋਈ ਐਸੀ ਇੱਕ ਚੀਜ਼ ਦਾ ਨਾਂ। ਮਿਸਾਲ ਦੇ ਹੁਣ ਬੱਚੇ ਨਾ ਤੇ ਸਹੀਵਾਲ ਵਾਲੀ ਸਾਈਡ ਤੇ, ਸਰਗੋਦ ਵਾਲੀ ਸਾਈਡ ਤੇ ਛੱਡੇ ਨਾ ਜਾਤਕ, ਤੇ ਅਸੀਂ ਸੱਦੇ ਹਾਂ ਬਾਲ, ਤੇ ਜੰਗ ਵਾਲੇ ਜ਼ਮੀਨ ਨੂੰ ਭੋਏ ਤੇ ਅਸੀਂ ਸੱਦੇ ਹਾਂ ਜਾਗ, ਤੇ ਜ਼ਮੀਨ ਸਾਡੀ। ਤੇ ਅੱਛਾ, ਬੱਚੇ ਨੂੰ ਸੱਦਦੇ ਆ ਜਾਤਕ, ਉਹ ਜਾਤਕ ਸੱਦੇ ਤੇ ਅਸੀਂ ਸੱਦੇ ਬਾਲ, ਬਾਲ ਇਕੱਠੇ ਹੋ ਗਏ ਸਾਰੇ ਬਾਲ ਨਿਆਣੇ। ਤੇ ਜ਼ਮੀਨ ਨੂੰ ਸੱਦਦੇ ਭੋਏ, ਭੋਏ ਜੰਗ ਵਾਲੇ ਸੱਦੇ ਨੇ ਭੋਏ, ਤੇ ਅਸੀਂ ਸੱਦੇ ਹਾਂ ਜ਼ਮੀਨ। ਤੇ ਸਰਗੋਦ ਵਾਲੇ ਸੱਦੇ ਨੇ ਕਿ ਇਹ ਤੁਹਾਡੀ ਹੈ ਤੇ ਸਾਡੀ, ਅਸੀਂ ਸੱਦੇ ਹਾਂ ਇਹ ਤੇਰੀ ਹੈ ਤੇ ਇਹ ਮੇਰੀ ਹੈ। ਉਹ ਸੱਦੇ ਨੇ ਤੁਹਾਡੀ ਹੈ ਤੇ ਇਹ ਸਾਡੀ ਹੈ, ਤੇ ਅਸਾਂ ਬੋਲਦੇ ਹਾਂ ਕਿ ਇਹ ਮੇਰੀ ਹੈ ਤੇ ਇਹ ਤੇਰੀ ਹੈ। ਹਾਂ, ਇਹ ਇੰਨਾ ਕੁ ਫਰਕ ਆ। ਭੋਏ ਤੇ ਜਾਤਕ ਨਵਾਂ ਆ ਗਿਆ ਜੀ। ਜੀ ਖੈਰ ਬਾਲ ਤੇ ਸਾਡੇ ਵੀ ਬੋਲਿਆ ਜਾਂਦਾ, ਬਾਲ ਆਪਣੇ ਵੀ ਬੋਲੀ 'ਚ ਬਾਲ ਬੋਲਦੇ ਨੇ ਬੱਚਿਆਂ ਨੂੰ। ਜਾਤਕ ਮੇਰਾ ਖਿਆਲ ਨਹੀਂ ਹੋਣਾ, ਜਾਤਕ ਸੁਣਿਆ, ਸ਼ਬਦ ਸੁਣਿਆ, ਪਰ ਬੋਲਿਆ ਆਮ ਬੋਲ ਚਾਲ 'ਚ ਨਹੀਂ ਬੋਲਿਆ ਜਾਂਦਾ, ਨਹੀਂ, ਸ਼ਬਦ ਜ਼ਰੂਰ ਸੁਣਿਆ। ਅੱਛਾ, ਦੁਆਬੇ 'ਚ ਆਪਣੇ ਦੇਖੋ ਇੱਕ ਫਾਦਰ ਜਾਂ ਪਿਓ ਜਾਂ ਪਿਤਾ, ਇਹਦੇ ਲਈ ਸਾਡੇ ਮਤਲਬ ਅਸੀਂ ਆਪਾਂ ਬਾਪੂ ਕਹਿ ਦਿੰਦੇ ਆ, ਜਾਂ ਵੱਖਰੇ ਵੱਖਰੇ, ਜਿਵੇਂ ਮੈਂ ਤੁਹਾਨੂੰ ਕਿਹਾ ਮਾਲਵੇ 'ਚ ਬਾਈ ਕਹਿੰਦੇ ਨੇ, ਮਾਲਵੇ 'ਚ ਇੱਕ ਸਾਡੇ ਅੱਬਾ ਚੱਲਦਾ। ਹਾਂਜੀ, ਤੁਹਾਡੇ ਅੱਬਾ। ਤੇ ਜਿਵੇਂ ਹੁਣ ਦੁਆਬੇ 'ਚ ਪੇ ਕਹਿੰਦੇ ਨੇ, ਪਿਓ ਵੀ ਨਹੀਂ ਪੇ ਕਹਿਣਗੇ, ਪੇ ਘਿਓ ਨੂੰ ਕੇ, ਮਤਲਬ ਕਈ ਸ਼ਬਦ ਹੈਗਾ ਸੇਮ ਹੀ। ਹਾਂਜੀ, ਘਿਓ ਨੂੰ ਕੇ। ਹਾਂਜੀ। ਅੱਛਾ, ਇੱਕ ਹੋਰ ਗੱਲ ਢਿੱਲੋਂ ਸਾਹਿਬ ਐਂਡ ਸਰਬਜੀਤ ਜੀ, ਮਾਲਵੇ ਦੇ ਵਿੱਚ ਵੀ ਬੋਲੀ ਜਿਹੜੀ ਹੈ ਮੇਰਾ ਖਿਆਲ ਸੇਮ ਨਹੀਂ ਗੀ। ਜੇ ਤੁਸੀਂ ਸੋਚੋ ਕਿ ਸੰਗਰੂਰ ਦੀ ਤੇ ਫਿਰੋਜ਼ਪੁਰ ਦੀ ਇੱਕੋ ਜਿਹੀ ਬੋਲੀ ਹੈ, ਨਹੀਂ, ਜਾਂ ਸੰਗਰੂਰ ਤੇ ਮਾਨਸਾ ਦੀ ਵੀ ਇੱਕੋ ਜਿਹੀ ਬੋਲੀ ਹੈ, ਨਹੀਂ, ਉਹਨਾਂ ਦੀਆਂ ਬੋਲੀਆਂ 'ਚ ਵੀ ਫਰਕ ਹੈ। ਜਿਵੇਂ ਕਹਿੰਦੇ ਨਾ, ਹਰ ਬਾਰੀ ਕੋਈ ਜਾ ਕੇ ਬੋਲੀ ਥੋੜੀ ਜਿਹੀ ਉਹਦਾ ਐਕਸੈਂਟ ਬਦਲ ਜਾਂਦਾ ਸਭ ਪਾਸੇ। ਰਸ਼ਪਾਲ ਜੀ, ਸ਼ੁਕਰੀਆ ਤੁਹਾਡਾ ਵੀ, ਸ਼ੁਕਰੀਆ। ਤੁਸੀਂ ਦੁਬਾਰਾ ਇੱਕ ਵਾਰੀ ਫੇਰ ਜੁੜਿਓ, ਅਸੀਂ ਹੋਰ ਦੋਸਤਾਂ ਨੂੰ ਨਾਲ ਲੈ ਲਈਏ। ਜਰੂਰ ਜੀ, ਥੈਂਕ ਯੂ ਜੀ। ਕੁਝ ਐਸਾ ਇੱਕ ਅੱਧਾ ਕੁਝ ਕਹਿਣਾ ਚਾਹੋ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ ਯੂਜ਼ ਹੁੰਦਾ? ਨਹੀਂ, ਮੈਂ ਅਰੋੜਾ ਸਰ ਤੋਂ ਜਾਣਨਾ ਚਾਹਾਂਗੀ ਕਿ ਜਿਵੇਂ ਪੰਜਾਬ ਆ, ਪੰਜਾਬੀ ਸੀਗੀ ਪੂਰੀ, ਤਾਂ ਇਹ ਅਲੱਗ-ਅਲੱਗ ਜਿਹੜੀਆਂ ਬੋਲੀਆਂ, ਜਿਵੇਂ ਦੁਆਬੀ ਆ, ਮਾਝੀ ਆ, ਇਹ ਫਰਕ ਪਹਿਲਾਂ ਕਿੰਨਾ ਜ਼ਿਆਦਾ ਸੀ ਤੇ ਉਦੋਂ ਜ਼ਿਆਦਾ ਕਾਤੋਂ ਸੀ, ਤੇ ਹੁਣ ਆਪਾਂ ਨੂੰ ਲੱਭਣਾ ਪੈਂਦਾ ਕਿ ਪਹਿਲਾਂ ਇਹ ਕੀ ਕਹਿੰਦੇ ਸੀ। ਜਿਵੇਂ ਅਸੀਂ ਹੁਣ ਵੀ ਗੱਲਾਂ ਕਰ ਰਹੇ ਹਾਂ ਤਾਂ ਉਹ ਸਾਨੂੰ ਦੱਸ ਰਹੇ ਕਿ ਇਦਾਂ ਕਹਿੰਦੇ ਸੀ, ਮਤਲਬ ਹੁਣ ਬਹੁਤ ਜ਼ਿਆਦਾ ਫਰਕ ਜਿਹੜਾ ਉਹ ਮਿਟ ਗਿਆ ਆ। ਸੋ ਮੇਨ ਇਹਦੇ ਕੀ ਕਾਰਨ ਜਿਹੜੇ ਉਹ ਰਹੇ ਹੈਗੇ ਆ, ਔਰ ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਵੀ ਲੈਣਾ ਚਾਹਾਂਗੀ, ਤੇ ਮੈਂ ਸੁਣ ਰਹੀ ਹਾਂ ਤੇ ਤੁਸੀਂ ਜ਼ਰੂਰ ਦੱਸਣਾ। ਧੰਨਵਾਦ ਢਿੱਲੋਂ ਸਰ ਤੇ ਧੰਨਵਾਦ ਅਰੋੜਾ ਸਰ ਜੀ। ਬਹੁਤ ਸ਼ੁਕਰੀਆ ਜੀ। ਸੋ ਜਿਹੜੀ ਗੱਲ ਪੁੱਛੀ ਗਈ ਹੈ ਉਹ ਇਹ ਕਿ ਪਹਿਲਾਂ ਬੋਲੀਆਂ ਵਿੱਚ ਫਰਕ ਇੰਨਾ ਜ਼ਿਆਦਾ ਕਿਉਂ ਸੀ ਤੇ ਹੁਣ ਬੋਲੀਆਂ 'ਚ ਫਰਕ ਕਿਉਂ ਘਟਦਾ ਚਲਾ ਜਾ ਰਿਹਾ? ਇਹਦਾ ਮੇਨ ਕਾਰਨ, ਸਭ ਤੋਂ ਪਹਿਲੀ ਵਜ੍ਹਾ ਜਿਹੜੀ ਇਹ ਆ, ਪੁਰਾਣੇ ਦੌਰ ਵਿੱਚ ਲੋਕ ਜ਼ਿਆਦਾ ਤੋਂ ਜ਼ਿਆਦਾ 35, 40, 50 ਕਿਲੋਮੀਟਰ ਤੱਕ ਦਾ ਸਫ਼ਰ ਕਰਦੇ। ਕੋਈ ਵਿਰਲਾ ਵਾਂਝਾ ਹੁੰਦਾ ਸੀ ਘਰਾਂ ਵਿੱਚ ਜਿਹੜਾ ਸ਼ਹਿਰ ਪੜ੍ਹਨ ਗਿਆ, ਫਿਰ ਨੌਕਰੀ ਕਰਨ ਸ਼ਹਿਰੋਂ ਬਾਹਰ ਚਲਾ ਗਿਆ, ਤੇ ਉੱਥੇ ਜਾ ਕੇ ਉਹਨਾਂ ਨੇ ਬੋਲੀ ਨੂੰ ਨਵੇਂ ਅਲਫਾਜ਼ ਉਹਨੇ ਅਖਤਿਆਰ ਕਰ ਲਏ, ਉਹਨੇ ਨਵੇਂ ਲਫ਼ਜ਼ ਸਿੱਖ ਲਏ, ਜਾਂ ਅੰਦਾਜ਼ ਉਹਦਾ ਬਦਲ ਗਿਆ। ਇਸ ਕਰਕੇ ਇਲਾਕੇ ਦੀ ਬੋਲੀ ਉੱਥੇ ਤੱਕ ਮਹਿਦੂਦ ਰਹਿੰਦੀ ਸੀ। ਹੁਣ ਕਿਉਂਕਿ ਟਰੈਵਲ ਅਸੀਂ ਕਾਫੀ ਜ਼ਿਆਦਾ ਕਰਦੇ ਹਾਂ, ਦੇਖੋ ਜੀ, ਅਸੀਂ
ਕੋਈ ਇਹ ਨਹੀਂ ਕਿ ਜਿਹੜਾ ਕੋਈ ਪਿਸ਼ਾਵਰ, ਜੋ ਮੈਂ ਸਾਰੀ ਜ਼ਿੰਦਗੀ ਪਿਸ਼ਾਵਰ ਰਹੇਗਾ, ਹੋ ਸਕਦਾ ਲਾਹੌਰ ਵੀ ਜਾ ਜਾਏ, ਲਾਹੌਰ ਹੋ ਸਕਦਾ ਹੈ ਕਿ ਇੰਗਲੈਂਡ ਜਾ ਕੇ ਵਸ ਜਾਵੇ। ਸੋ ਇਸ ਤਰ੍ਹਾਂ ਬਹੁਤ ਸਾਰੇ ਲਫ਼ਜ਼ ਅਸੀਂ ਦੂਸਰੇ ਨੂੰ ਲੈ ਰਹੇ ਹਾਂ, ਦੇ ਰਹੇ ਹਾਂ। ਇਸ ਕਰਕੇ ਉਹ ਜਿਹੜਾ ਪਾੜਾ ਹੈ, ਜਿਹੜਾ ਗੈਪ ਜਿਹੜਾ ਉਹ ਘਟਦਾ ਚਲਾ ਜਾ ਰਿਹਾ ਹੈ। ਤੇ ਫਿਰ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਥੋੜਾ ਥੋੜਾ ਨਵੀਂ ਚੀਜ਼ ਅਸੀਂ ਡਿਵੈਲਪ ਕਰ ਰਹੇ ਹਾਂ। ਜਿਸ ਤਰ੍ਹਾਂ ਪੰਜਾਬੀ ਬੋਲੀ ਦੇ ਵਿੱਚ ਅਸੀਂ ਜੇ ਮੈਂ ਗੱਲ ਕਰਾਂ, ਇੰਗਲੈਂਡ ਦੀ ਪੰਜਾਬੀ ਥੋੜੀ ਜਿਹੀ ਹੋਰ, ਅਫਰੀਕਾ ਵਿੱਚ ਜਿਹੜੇ ਸਾਡੇ ਲੋਕ ਦੋ ਵਾਸਤੇ ਨੇ ਜਿਹੜੇ ਉਹਨਾਂ ਦੀ ਹੋਰ। ਮਿਸਾਲ ਦੇ ਤੌਰ ਤੇ ਕੀਨੀਆ ਵਿੱਚ ਜਿਹੜੇ ਅੱਜ ਵੀ ਲੋਕ ਪੰਜਾਬੀ ਵਸਦੇ ਨੇ, 70 80 100 ਸਾਲ ਤੋਂ ਵਸਦੇ ਨੇ, ਉਹ ਆਪਣੀ ਕਿਚਨ ਨੂੰ ਜਕੋਨੀ ਕਹਿੰਦੇ। ਜਕੋਨੀ ਸਵਾਹਿਲੀ ਜ਼ੁਬਾਨ ਦਾ ਲਫ਼ਜ਼ ਹੈ। ਉਹ ਸਵਾਹਿਲੀ ਦਾ ਪੰਜਾਬੀ ਦਾ ਕੋਈ ਲੈਣ ਦੇਣ ਨਹੀਂ, ਕਿਉਂਕਿ ਉਹ ਸਵਾਹਿਲੀ ਲੋਕਾਂ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਆਪਣੇ ਨੌਕਰਾਂ ਚਾਕਰਾਂ ਕੰਮ ਕਰਨ ਵਾਲਿਆਂ ਤੋਂ ਸਿੱਖ ਲਈ, ਉਹਦੇ ਨਾਲ ਉਹਨਾਂ ਨੇ ਜੋੜ ਲਿਆ। ਪ੍ਰੈਸ ਜਿਹਨੂੰ ਅਸੀਂ ਕੱਪੜੇ ਕੱਪੜੇ ਪ੍ਰੈਸ ਕਰਦੇ ਉਹਨੂੰ ਪਾਸੀ ਕਹਿੰਦੇ ਨੇ, ਉਹਨਾਂ ਦੇ ਘਰਾਂ ਵਿੱਚ ਅੱਜ ਵੀ ਉਹਨੂੰ ਪਾਸੀ ਕਿਹਾ ਜਾ ਰਿਹਾ ਹੈ। ਸੋ ਹੁਣ 2 ਜਨਰੇਸ਼ਨਸ ਬਾਅਦ ਜਦੋਂ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਪੁੱਛਦੇ ਹੋ ਕਿਚਨ ਨੂੰ ਕੀ ਕਹਿੰਦੇ, ਉਹ ਕਹਿੰਦੇ ਜਕੋਨੀ ਕਹਿੰਦੇ ਜੀ ਪੰਜਾਬੀ ਵਿੱਚ। ਉਹਨਾਂ ਦੀ ਪੰਜਾਬੀ ਬਦਲ ਗਈ ਹੈ। ਸੋ ਇਸ ਤਰ੍ਹਾਂ ਜਿੱਥੇ ਤੁਸੀਂ ਰਹਿੰਦੇ ਹੋ ਉਸ ਹਿਸਾਬ ਨਾਲ ਪੰਜਾਬੀ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ। ਕੋਈ ਹੈਰਾਨਗੀ ਆ, ਕੋਈ ਨਵੀਂ ਗੱਲ ਨਹੀਂ, ਇਹ ਹੁੰਦੀਆਂ ਰਹਿਣਗੀਆਂ, ਪਰ ਅਸੀਂ ਇੱਕ ਦੂਸਰੇ ਨੂੰ ਸਿੱਖਦੇ ਰਹੀਏ, ਇਹ ਚੰਗੀ ਗੱਲ ਹੈ ਜੀ। ਕੇਵਲ ਜੀ ਤੁਸੀਂ ਸਾਡੇ ਨਾਲ ਜੀ, ਸਤਿ ਸ਼੍ਰੀ ਅਕਾਲ ਕੇਵਲ ਜੀ। ਕੇਵਲ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ। ਤੁਹਾਡਾ ਮਾਈਕ ਜੇ ਤੁਸੀਂ ਕੋਈ ਹੈੱਡਫੋਨ ਪਲੱਗ ਇਨ ਕੀਤਾ ਹੋਇਆ ਉਹਨੂੰ ਕੱਢ ਦਿਓ, ਜਾਂ ਮਾਈਕ ਮੈਂ ਤੁਹਾਡਾ 1 ਮਿੰਟ ਅਨਮਿਊਟ ਕਰਦਾ ਜੀ। ਜੇ ਤੁਹਾਡਾ ਮਾਈਕ ਤੁਸੀਂ ਨਹੀਂ, ਉਹਨਾਂ ਨੇ ਆਪ, ਤੁਸੀਂ ਅਨਮਿਊਟ ਆਪ, ਉਹਨਾਂ ਨੇ ਆਪ ਕੀਤਾ, ਮਿਊਟ ਕੀਤਾ। ਹਾਂਜੀ, ਮਾਈਕ ਤੁਹਾਡਾ ਮਿਊਟ ਹੈ ਕੇਵਲ ਜੀ। ਕੇਵਲ ਇਕਬਾਲ ਜੀ ਤੁਹਾਡਾ ਮਾਈਕ ਮਿਊਟ ਹੈ। ਮਾਈਕ ਅਨਮਿਊਟ ਕਰਾ ਲਵੋ ਤੇ ਥੋੜੀ ਗੱਲ ਬਣ ਜਾਏਗੀ। ਤੁਸੀਂ ਇੱਕ ਸੈਕਿੰਡ ਡੀਕ ਕਰ ਲਓ, ਅਸੀਂ ਨਾਲ ਆਪਣੇ ਇੱਕ ਹੋਰ ਦੋਸਤ ਨੂੰ ਜੋੜ ਲੈਂਦੇ ਹਾਂ ਜੀ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਅਸੀਂ ਸ਼ਿਵਿੰਦਰ ਜੀ ਨਾਲ ਗੱਲ ਕਰਦੇ ਹਾਂ। ਨਹੀਂ ਤੇ ਕੇਵਲ ਜੀ ਮਾਈਕ ਆਪਣਾ ਅਨਮਿਊਟ ਕਰਦੇ ਨੇ ਜੀ। ਜੀ ਸ਼ਿਵਿੰਦਰ ਜੀ। ਹਾਂ ਜੀ, ਸਤਿ ਸ੍ਰੀ ਅਕਾਲ ਜੀ, अस्सलाम वालेकुम जी। ਤੇ ਮੈਨੂੰ ਬੜੀ ਖੁਸ਼ੀ ਹੈ ਜੀ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਲੈਂਗੁਏਜ ਦੇ ਬਾਰੇ। ਤੇ ਮੈਂ ਰਾਜਸਥਾਨ ਤੋਂ ਬੋਲ ਰਿਹਾ ਜੀ ਇਸ ਵੇਲੇ। ਤੇ ਮੈਂ ਪੰਜਾਬ ਦਾ ਪੈਦਾਇਸ਼ ਹੈ, ਲੇਕਿਨ ਜਿਹੜੇ ਰਾਜਸਥਾਨ 'ਚ ਰਹਿ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਜੀ, ਸਾਡੇ ਰਾਜਸਥਾਨ ਦੇ ਵਿੱਚ ਕਈ ਕਾਸਟਾਂ ਇਹੋ ਜਿਹੀਆਂ ਹੈ, ਜਿਹੜੇ ਸਾਡੇ 2 ਡਿਸਟ੍ਰਿਕਟ ਹੈ, ਇੱਕ ਗੰਗਾਨਗਰ ਤੇ ਹਨੂਮਾਨਗੜ੍ਹ। ਉੱਥੇ 50% ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਪੰਜਾਬੀ ਨੇ। ਤੇ ਜਿਹੜੀ ਰਾਜਸਥਾਨੀ ਦਾ ਟਾਈਪ ਇੱਥੇ ਬੋਲਿਆ ਜਾਂਦਾ, ਉਹ ਬੋਲਿਆ ਜਾਂਦਾ ਬਾਗੜੀ। ਤੇ ਕਈ ਜਿਹੜੇ ਵਿਦਵਾਨ ਹੈ, ਜਿਵੇਂ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਹੈ, ਉਹ ਬਾਗੜੀ ਜਿਹੜੀ ਡਾਇਲੈਕਟ ਹੈ ਉਸਨੂੰ ਪੰਜਾਬੀ 'ਚ ਐਡ ਕਰ ਲੈਂਦੇ ਨੇ, ਜਿਹੜੀ ਮੈਨੂੰ ਲੱਗਦਾ ਗਲਤ ਹੈ ਜੀ, ਕਿਉਂਕਿ ਉਹਦੇ ਜਿਹੜੀ ਬਣਤਰ ਹੈ ਉਹ ਟੋਟਲੀ ਰਾਜਸਥਾਨੀ ਨਾਲ। ਮੈਂ ਦਿਲਚਸਪ ਗੱਲ ਇਹ ਕਰਨਾ ਚਾਹੁੰਦਾ ਹਾਂ ਵੀ ਇੱਥੇ ਬਹੁਤ ਸਾਰੀਆਂ ਬਿਰਾਦਰੀਆਂ, ਜਿਵੇਂ ਘੁਮਿਆਰ ਕਾਸਟ ਹੈ ਜੀ, ਤੇ 1-2 ਕਾਸਟ ਹੋਰ ਹੈ। ਉਹ ਕੀ ਕਰਦੇ ਆ, ਪੰਜਾਬੀ ਤੇ ਬਾਗੜੀ ਦੋਨੇ ਆਪਸ 'ਚ ਮੈਰਿਜ ਕਰ ਲੈਂਦੇ ਆ ਜੀ। ਜਿਵੇਂ ਤੁਸੀਂ ਦੇਖੋਗੇ ਕਿ ਇੱਕ ਸਰਦਾਰ ਜੀ ਹੋਣਗੇ, ਸਰਦਾਰ ਜੀ ਦੇ ਘਰ ਇੱਕਦਮ ਘੱਗਰੇ ਬੋਰਲੇ ਵਾਲੀ ਤੇ ਰਾਜਸਥਾਨੀ ਲੇਡੀਜ਼ ਆ ਜਾਂਦੀ ਹੈ। ਤੁਸੀਂ ਦੇਖੋ ਜੀ ਉੱਥੇ ਕੀ ਕੋਕਟੇਲ, ਕਿਸ ਤਰ੍ਹਾਂ ਦੀ ਲੈਂਗੁਏਜ ਬਣਦੀ ਹੈ। ਤਾਂ ਉਹਨਾਂ ਜਿਹੜੇ ਲੈਂਗੁਏਜ ਹੈ, ਜਦੋਂ ਪੰਜਾਬੀ ਬੋਲਦੇ ਆ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਮੇਰੇ ਸਟਾਫ ਦੇ ਵਿੱਚ ਵੀ ਇੱਕ ਸ਼ਖਸ, ਉਹ ਮੈਨੂੰ ਕਹਿੰਦੇ ਜੀ ਮੈਂ ਤੁਹਾਡੇ ਵਾਸਤੇ ਕੇਲੇ ਲੈ ਕੇ ਆਇਆ। ਤੇ ਮੈਂ ਕਿਹਾ ਜੀ ਅਸੀਂ ਤਾਂ ਕੇਲੇ ਖਾਂਦੇ ਆ, ਕੇਲੇ ਤਾਂ ਖਾਂਦੇ ਨਹੀਂ ਜੀ। ਤੇ ਹੋਰ ਵੀ ਦਿੱਲੀ ਦੀਆਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਹੈ ਉਹ ਮਿਕਸ ਹੋ ਜਾਂਦੀਆਂ, ਜਿਹੜੀਆਂ ਹੈਗੀਆਂ। ਆਪਣੇ ਸਿਰਸਾ ਹੈ, ਫਾਜ਼ਿਲਕਾ ਦਾ ਕੁਛ ਇਲਾਕਾ ਹੈ, ਗੰਗਾਨਗਰ ਹੈ, ਹਨੂਮਾਨਗੜ੍ਹ ਹੈ। ਇੱਕ ਤਾਂ ਜੀ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ। ਦੂਜਾ, ਇੱਥੇ ਮਲਵਈ ਦੀ ਵਾਰੀ ਗੱਲ ਹੋ ਰਹੀ ਹੈ ਜੀ। ਮਲਵਈ ਦੀਆਂ ਕਈ ਟਾਈਪ ਹੈ। ਤਾਂ ਸਾਡਾ ਜ਼ਿਲ੍ਹਾ ਪੈਂਦਾ ਜੀ ਪਿੱਛੇ, ਜ਼ਿਲ੍ਹਾ ਮੁਕਤਸਰ ਪੈਂਦਾ ਹੈ, ਲੰਬੀ ਬਲਾਕ ਹੈ ਜਿਹੜਾ ਉਸ ਸਾਈਡ। ਤੇ ਮੈਂ ਆਪ ਮਹਿਸੂਸ ਕੀਤਾ ਜੀ, ਫਿਰੋਜ਼ਪੁਰ ਤੋਂ ਲੈ ਕੇ ਪਟਿਆਲਾ ਤੱਕ ਹੌਲੀ ਹੌਲੀ ਮਲਵਈ ਦੇ ਵਿੱਚ ਕਾਫੀ ਬਦਲਾਵ ਆਉਂਦੇ ਆ। ਜਿਵੇਂ ਤੁਸੀਂ ਦੇਖੋ ਮੁਕਤਸਰ ਦੇ ਵਿੱਚ ਕੀ ਬੋਲਦੇ ਆ ਵੀ ਜਿਹੜਾ ਹਾਹਾ ਹੈ ਉਸ ਨੂੰ ਸਪਸ਼ਟ ਨਹੀਂ ਬੋਲਦੇ, ਸਾਫ਼ ਨਹੀਂ ਬੋਲਦੇ। ਤੈਨੂੰ ਆ ਕੱਪੜੇ, ਮੈਨੂੰ ਹੀ ਆ ਚਾਹੀਦਾ ਹੈ। ਤੇ ਬਠਿੰਡਾ ਦੇ ਵਿੱਚ ਤੈਨੂੰ ਇਹ ਚਾਹੀਦਾ ਹੈ, ਜਿਵੇਂ ਹੈ ਪੂਰਾ ਬੋਲਣਗੇ। ਇੱਕ ਬਠਿੰਡਾ ਤੇ ਰਾਮਾ ਮੰਡੀ ਇੱਧਰ ਇਹ ਆਦਤ ਹੈ, ਉਹ ਬੱਗ ਗਿਆ, ਉਹ ਇਸ ਤਰ੍ਹਾਂ ਸਪਸ਼ਟ ਬੋਲਦੇ ਆ। ਫਿਰ ਜਿਹੜੀ ਸੰਗਰੂਰ ਵਾਲੀ ਸਾਈਡ ਹੈ, ਜਿਵੇਂ ਤੁਸੀਂ ਭਗਵੰਤ ਮਾਨ ਦੀ ਕੈਸਟਸ ਵੀ ਸੁਣਿਆ ਹੋਣਾ, ਉਹਨਾਂ ਦੇ ਵਿੱਚ ਕੀ ਬੋਲਦੇ ਆ, ਸੀ ਨੂੰ ਤੀ ਬੋਲਦੇ ਆ। ਇਹ ਸਭ ਵਾਸਤੇ ਜਿਹੜੇ ਸੁਣਨ ਵਾਲੇ ਆਪਣੇ ਸਾਹਮਣੇ ਜਿਹੜੇ ਪਾਕਿਸਤਾਨ ਦੇ ਆ ਜਾਂ ਇੰਡੀਆ ਦੇ, ਉਹਨਾਂ ਵਾਸਤੇ ਬੜਾ ਅਜੀਬ ਹੋਣਾ ਕਿ ਸੀ ਨੂੰ ਤੀ ਬੋਲਿਆ ਜਾਂਦਾ ਹੈ। ਤੇ ਇੱਕ ਵਾਰ ਕੀ ਹੋਇਆ ਜੀ, ਸਾਡੇ ਪੰਜਾਬ ਦੇ ਜਿਹੜਾ ਪਿੰਡ ਹੈ ਉੱਥੇ ਇੱਕ ਬੰਦਾ ਸੀ, ਸ਼ਰਾਬੀ ਸੀ, ਉਹ ਡਿੱਗਿਆ ਹੋਇਆ ਸੀ ਤੇ ਉਹ ਸੀਗਾ ਸੰਗਰੂਰ ਸਾਈਡ ਤੋਂ। ਉਹ ਜਦੋਂ ਬੋਲ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਮੈਂ ਉੱਥੇ ਗਿਆ ਤੀ ਤੇ ਮੈਂ ਐਵੇਂ ਕਰਤਾ ਤੀ। ਮੇਰਾ ਭਰਾ ਬੜਾ ਗੁੱਸੇ ਵਾਲਾ, ਉਹ ਕਹਿੰਦਾ ਇੱਕ ਤਾਂ ਇਹਨੇ ਪੀਲੀ ਤੇ ਇੱਕ ਤੋਤਲਾ ਬੋਲਦਾ ਹੈ। ਮੈਂ ਕਿਹਾ ਤੋਤਲਾ ਨਹੀਂ ਬੋਲਦਾ, ਇਹ ਆਪਦੀ ਬੋਲੀ ਬੋਲਦਾ, ਉਸ ਟਾਈਪ ਦੀ ਮਲਵਈ ਬੋਲਦਾ, ਇਹ ਸੀ ਨੂੰ ਤੀ ਬੋਲਦਾ। ਤੇ ਉਸ ਤਰ੍ਹਾਂ ਜੀ ਜਿਹੜਾ ਹੌਲੀ ਹੌਲੀ ਕਾਫੀ ਫਰਕ ਹੁੰਦਾ ਹੈ। ਇਹ ਇਸੇ
ਸਾਂਝੀ ਸੱਥ ਦੇ ਵਿੱਚ ਇੱਕ ਜਨਾਬ ਸੀ, ਉਹਨਾਂ ਨੇ ਗੱਲ ਕੀਤੀ ਸੀ ਵੀ ਜਿਹੜਾ ਮੁਕਤਸਰ ਸਾਈਡ ਹੈ ਨਾ, ਉਧਰ ਕੇ ਬੜਾ ਬੋਲਦੇ ਆ, ਜਿਵੇਂ ਹਿੰਦੀ ਚ ਜਾਂ ਉਰਦੂ ਚ ਕਿਆ ਬੋਲਦੇ ਆ, ਪੰਜਾਬੀ ਚ ਕੀ ਬੋਲਦੇ ਆ, ਤੇ ਅਸੀਂ ਕੇ ਬੋਲਦੇ ਆ। ਤੂੰ ਉੱਥੇ ਜਾਣਾ ਹੈ ਕਿ ਇਹ ਜਿਹੜਾ ਹੈ ਸਾਡੇ ਤੇ ਰਾਜਸਥਾਨੀ ਇੰਪ੍ਰੈਸ਼ਨ ਆਇਆ, ਯਾਨੀ ਜਿਹੜਾ ਗੰਗਾਨਗਰ ਹਨੂੰਮਾਨਗੜ੍ਹ ਦਾ ਇੰਪ੍ਰੈਸ਼ਨ ਆਇਆ, ਤੇ ਅਸੀਂ ਵੀ ਉਹਨਾਂ ਨੂੰ ਬਹੁਤ ਸਾਰੇ ਲਫ਼ਜ਼ ਜਿਹੜੇ ਹੈਗੇ ਰਾਜਸਥਾਨੀਆਂ ਨੂੰ ਦਿੱਤੇ ਹੈ। ਤੇ ਮੇਰੀ ਮਿਸਿਸ ਹੈ ਉਹ ਤਾਂ ਬਹੁਤ ਸਾਰੇ ਸ਼ਬਦ ਹੈ ਨਾ ਉਹ ਰਾਜਸਥਾਨੀ ਦੇ ਹੀ ਬੋਲਦੇ, ਭਾਵੇਂ ਪੰਜਾਬੀ ਪੜ੍ਹ ਲਿਖ ਦਿੰਦੇ ਆ। ਫਿਰ ਇੱਕ ਗੱਲ ਹੋ ਰਹੀ ਸੀ, ਜਿਵੇਂ ਹੁਣੇ ਮੈਡਮ ਗੱਲ ਕਰਕੇ ਗਏ ਡਾਇਲੈਕਟਸ ਦੇ ਬਾਰੇ ਚ, ਵੀ ਇੰਨਾ ਫਰਕ ਆਇਆ ਤੇ ਕਿਵੇਂ ਉਹ ਫਰਕ ਖਤਮ ਹੋ ਗਿਆ। ਵੈਸੇ ਤੁਸੀਂ ਜੀ ਤੁਹਾਡੇ ਤੋਂ ਵਧੀਆ ਤਾਂ ਕੌਣ ਕਲੀਅਰ ਕਰ ਸਕਦਾ ਹੈ, ਤੁਹਾਡੀ ਗੱਲਾਂ ਤਾਂ ਅਸੀਂ ਬਿਲਕੁਲ ਕੰਨ ਲਾ ਕੇ ਸੁਣਦੇ ਆ ਵੀ ਤੁਸੀਂ ਕੀ ਬੋਲ ਰਹੇ ਹੋ, ਲੇਕਿਨ ਫਿਰ ਵੀ ਮੈਂ ਉੱਤੇ ਇਹ ਕਹਿਣਾ ਚਾਹਾਂਗਾ ਜੀ, ਇੱਕ ਗ੍ਰੈਜੂਅਲ ਪ੍ਰੋਸੈਸ ਹੈ। ਜਿਵੇਂ ਹੁਣ ਪੋਠੋਹਾਰ ਇਸਲਾਮਾਬਾਦ ਤੋਂ ਲੈ ਕੇ ਜਿਵੇਂ ਜਿਵੇਂ ਥੱਲੇ ਆਉਣੇ ਆ, ਇੱਕ ਇਲਾਕਾ ਇਹੋ ਜਿਹਾ ਆਉਂਦਾ ਹੈ ਜਿੱਥੇ ਹੋਣਾ ਨੂੰ ਥੀਆ ਬੋਲਣਾ ਸ਼ੁਰੂ ਕਰ ਦਿੰਦੇ ਆ, ਜਿਵੇਂ ਸਿੰਧੀ ਬੋਲਦੇ ਆ, ਜਾਂ ਇਹ ਸਰਾਇਕੀ ਅੱਜ ਕੱਲ੍ਹ ਕਹਿ ਦਿੰਦੇ ਆ, ਮੁਲਤਾਨੀ ਤੇ ਗੁਜਰਾਤੀ ਹੈ, ਕਾਛੀ ਹੈ, ਇਹ ਥੀਆ ਬੋਲਦੇ। ਗ੍ਰੈਜੂਅਲ ਜਿਹੜੀ ਹੈ ਪ੍ਰੋਸੈਸ ਹੈ। ਤੇ ਸਾਡੇ ਇੰਡੀਅਨ ਪੰਜਾਬ ਦੇ ਵਿੱਚ ਕੀ ਹੋਇਆ, ਕਿਉਂਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਗਿਆ, ਦਫ਼ਤਰਾਂ ਦਾ, ਆਫਿਸਿਸ ਦਾ ਬਣਾਇਆ ਗਿਆ, ਸਕੂਲਾਂ ਦਾ ਬਣਾਇਆ ਗਿਆ, ਉਸ ਕਰਕੇ ਇੱਕ ਐਸੀ ਪੰਜਾਬੀ ਬਣ ਗਈ ਕਿ ਜਦੋਂ ਗੁਰਦਾਸਪੁਰ ਦਾ ਆਦਮੀ ਵੀ ਪਟਿਆਲਾ ਵਾਲੇ ਨਾਲ ਗੱਲ ਕਰੇਗਾ ਜਾਂ ਪੁਆਧੀਏ ਨਾਲ ਵੀ ਗੱਲ ਕਰੇਗਾ ਤਾਂ ਉਹ ਇੱਕ ਸਟੈਂਡਰਡ ਪੰਜਾਬੀ ਚ ਗੱਲ ਕਰਦਾ ਹੈ। ਲੇਕਿਨ ਮੈਨੂੰ ਲੱਗਦਾ ਕਿ ਪੰਜਾਬ, ਪਾਕਿਸਤਾਨੀ ਪੰਜਾਬ ਚ ਇਹ ਥੋੜੀ ਜਿਹੀ ਇੱਕ ਖੜੋਤ ਆ ਗਈ, ਇੱਕ ਕਮੀ ਆ ਗਈ, ਕਿਉਂਕਿ ਉੱਥੇ ਪੰਜਾਬੀ ਨੂੰ ਜ਼ਿਆਦਾ ਅਫੀਸ਼ੀਅਲ ਲੈਂਗੁਏਜ ਨਹੀਂ ਬਣਾਇਆ। ਵੈਸੇ ਵੀ ਉੱਥੇ ਡਾਇਲੈਕਟਸ ਬਹੁਤ ਜ਼ਿਆਦਾ ਪਾਕਿਸਤਾਨ ਦੇ ਵਿੱਚ, ਤੇ ਅਫੀਸ਼ੀਅਲ ਲੈਂਗੁਏਜ ਨਹੀਂ ਬਣਾਈ ਗਈ। ਉਹਨਾਂ ਨੂੰ ਕਈ ਵਾਰ ਕੀ ਹੈ, ਪੰਜਾਬੀ ਦੇ ਵਿੱਚ ਐਕਸਪ੍ਰੈਸ ਕਰਨ ਦੇ ਵਿੱਚ ਵੀ ਦਿੱਕਤ ਮਹਿਸੂਸ ਹੁੰਦੀ ਹੈ ਅਫੀਸ਼ੀਅਲ ਰੂਪ ਚ। ਜਿਵੇਂ ਜੀ ਹੁਣ ਵਿਕੀਪੀਡੀਆ ਹੈ, ਵਿਕੀਪੀਡੀਆ ਸਾਡੇ ਇਧਰ ਇੰਡੀਅਨ ਪੰਜਾਬੀ ਦੇ ਵਿੱਚ ਇੱਕ ਸਟੈਂਡਰਡਾਈਜ਼ ਹੋ ਗਿਆ, ਬੋਲ ਸਕਦਾ ਸਰ ਮੈਂ? ਜੀ ਜੀ ਜੀ। ਤੇ ਉਹਦੇ ਵਿੱਚ ਹੁਣ ਇਮੇਜ ਨੂੰ ਸਟੈਂਡਰਡ ਸ਼ਬਦ ਹੋ ਗਿਆ ਤਸਵੀਰ ਜਾਂ ਚਿੱਤਰ। ਤੇ ਇੱਕ ਪਾਕਿਸਤਾਨ ਦੇ ਡੈਥ ਹੋ ਗਈ, ਬੜੀ ਇੱਜ਼ਤ ਵਾਲੇ ਜਨਾਬ ਹੈ ਖਾਲਿਦ ਮਹਿਬੂਦ ਸਾਹਿਬ, ਜਿਨ੍ਹਾਂ ਨੇ ਪਾਕਿਸਤਾਨੀ ਸ਼ਾਹਮੁਖੀ ਦੇ ਵਿੱਚ ਪੰਜਾਬੀ ਵਿਕੀਪੀਡੀਆ ਨੂੰ ਇੰਨਾ ਉੱਚਾ ਖੜਾ ਕਰ ਦਿੱਤਾ ਪੰਜਾਬੀ ਨਾਲ ਪਿਆਰ ਕਰਦੇ ਕਰਦੇ, ਕਿ ਜਿਹੜੀ ਨੰਬਰ ਆਫ ਆਰਟੀਕਲ ਸੀ ਉਹਦੇ ਵਿੱਚ ਉਸਨੇ ਇੰਡੀਅਨ ਪੰਜਾਬੀ ਯਾਨੀ ਗੁਰਮੁਖੀ ਵਾਲੇ ਆਰਟੀਕਲਸ ਦੀ ਨੰਬਰਸ ਨੂੰ ਵੀ ਪਿੱਛੇ ਛੱਡ ਦਿੱਤਾ, ਉਰਦੂ ਨੂੰ ਵੀ ਪਿੱਛੇ ਛੱਡ ਦਿੱਤਾ। ਤੇ ਲੇਕਿਨ ਉਹਨਾਂ ਨੂੰ ਬੜੀ ਸ਼ਬਦਾਂ ਦੇ ਵਿੱਚ ਬੜੀ ਕਨਫਿਊਜ਼ਨ ਹੁੰਦੀ ਸੀ, ਜਿਵੇਂ ਉਹ ਇਮੇਜ ਨੂੰ ਮੂਰਤਾਂ ਕਹਿੰਦੇ। ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਇਮੇਜ ਨੂੰ ਜਿਹੜਾ ਹੈਗਾ ਮੂਰਤਾਂ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਜਿਹੜੀ ਡਾਇਲੈਕਟਸ ਨੂੰ ਇਕੱਠਾ ਕਰਨ ਦਾ ਜਿਹੜਾ ਕੰਮ ਹੈ ਨਾ ਜੀ, ਇੱਕ ਲੈਂਗੁਏਜ ਬਦਲਣ ਦਾ, ਉਹ ਉਹਦਾ ਸਟੈਂਡਰਡਾਈਜੇਸ਼ਨ ਜਾਂ ਆਫਿਸਿਸ ਜਾਂ ਸਕੂਲਾਂ ਕਾਲਜਾਂ ਦਾ ਜਿਹੜਾ ਕਿ ਪਾਕਿਸਤਾਨ 'ਚ ਜੀ ਅਜੇ ਬੜੀ ਮੈਨੂੰ ਕਮੀ ਦਿਸਦੀ ਹੈ ਜੀ। ਲੇਕਿਨ ਯਕੀਨਨ ਨਾਸਿਰ ਸਾਹਿਬ ਦੇ ਲੋਕ ਨੇ ਉਹ ਜ਼ਰੂਰ ਇੱਕ ਦਿਨ ਕਾਮਯਾਬ ਹੋਣਗੇ ਜੀ। ਸ਼ਿੰਦਰ ਜੀ ਬਹੁਤ ਸ਼ੁਕਰੀਆ, ਤੁਸੀਂ ਬੜੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਮੈਂ ਇੱਕ ਗੱਲ ਅਖੀਰ ਵਿੱਚ ਸਾਰਿਆਂ ਨੂੰ ਇਕੱਠਾ ਕਰਕੇ ਕਹਿਣਾ ਚਾਹੁੰਦਾ ਵਾਂ ਤੁਹਾਨੂੰ, ਕਿ ਜਿਹੜੀ ਸਟੈਂਡਰਡਾਈਜੇਸ਼ਨ ਆਫ ਜਿਹੜਾ ਪ੍ਰੋਸੈਸ ਹੈ, ਜ਼ੁਬਾਨ ਕੋਈ ਫੌਜ ਨਹੀਂ ਹੈ ਕਿ ਫੌਜ ਵਿੱਚ ਸਾਰਿਆਂ ਨੂੰ ਇੱਕੋ ਵਰਗੀ ਵਰਦੀ ਪਾਉਣੀ ਜ਼ਰੂਰੀ ਹੈ। ਅਸੀਂ ਫੌਜੀ ਨਹੀਂ ਹਾਂ, ਸਾਡੀ ਆਪਣੀ ਖੁਸ਼ਬੂ ਹੈ ਹਰ ਚੀਜ਼ ਦੀ। ਗੁਲਦਸਤਾ ਜ਼ਰੂਰ ਬਣ ਸਕਦਾ ਅਲੱਗ-ਅਲੱਗ ਫੁੱਲਾਂ ਨੂੰ ਇਕੱਠਾ ਕਰਕੇ, ਪਰ ਜੇ ਅਸੀਂ ਸਾਰੇ ਫੁੱਲਾਂ ਨੂੰ ਇਕੱਠਾ ਕਰਕੇ ਉਹਨੂੰ ਇੱਕੋ ਵਰਗੇ ਰੰਗ ਹੋ ਜਾਣ, ਕਿ ਹਰਾ ਵੀ ਨਾ ਹੋਵੇ, ਪੀਲਾ ਵੀ ਨਾ ਹੋਵੇ, ਸਾਰਾ ਕੋਈ ਲਾਲ ਹੋ ਜਾਵੇ, ਇੱਕੋ ਰੰਗ ਹੋ ਜਾਏ, ਤੇ ਇਹ ਵੀ ਕੋਈ ਚੰਗੀ ਗੱਲ ਨਹੀਂ। ਖੁਸ਼ਬੂ ਹਰ ਜ਼ੁਬਾਨ ਦੀ ਆਪਣੀ ਰਹਿਣੀ ਚਾਹੀਦੀ ਹੈ, ਆਪਣੇ ਇਲਾਕੇ ਦੀ ਖੁਸ਼ਬੂ ਰਹਿਣੀ ਚਾਹੀਦੀ ਹੈ। ਮੈਂ ਇਸ ਦਾ ਹਾਮੀ ਹਾਂ ਕਿ ਇਸ ਨੂੰ ਰੱਖਿਆ ਜਾਏ। ਤੁਸੀਂ ਹੋਰ ਜਿਸ ਸਟੈਂਡਰਡਾਈਜ਼ ਪ੍ਰੋਸੈਸ ਨੂੰ ਸਿੱਖ ਲਵੋ, ਬੜੀ ਚੰਗੀ ਗੱਲ ਹੈ, ਪਰ ਆਪਣੀ ਜਿਹੜੀ ਮਾਦਰੀ ਜ਼ੁਬਾਨ ਹੈ, ਜਿਹੜੇ ਉਹਨਾਂ ਨੂੰ ਨਾ ਅਸੀਂ ਭੁੱਲੀਏ ਨਾ। ਇਸ ਨੂੰ ਸਟੈਂਡਰਡਾਈਜ਼ ਕਰਨਾ ਸ਼ਾਇਦ ਮੈਂ ਉਹਨੂੰ ਕਿਤੇ ਬਹੁਤ ਚੰਗਾ ਨਹੀਂ ਸਮਝਦਾ, ਪਰ ਇਹ ਮੇਰਾ ਪਰਸਨਲ ਓਪੀਨੀਅਨ ਹੈ ਜੀ। ਜਗਪਾਲ ਸਾਹਿਬ, ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ, ਤੁਹਾਡਾ ਹੁਣ ਮਾਈਕ ਹੁਣ ਆਨ ਹੈ ਜੀ, ਹੁਣ ਗੱਲ ਕਰ ਸਕਦੇ ਹੋ ਜੀ ਤੁਸੀਂ। ਸਤਿ ਸ਼੍ਰੀ ਅਕਾਲ ਰੋੜਾ ਸਾਹਿਬ, ਸਤਿ ਸ਼੍ਰੀ ਅਕਾਲ ਐਂਡ ਸਲਾਮ ਅਲੈਕੁਮ ਢਿੱਲੋਂ ਸਾਹਿਬ। ਮੈਂ ਤੁਹਾਨੂੰ ਐਡ ਕਰਨਾ ਚਾਹੁੰਦਾ, ਤੁਸੀਂ ਨਾ 3-4 ਮਿੰਟ ਪਹਿਲਾਂ ਕਿਹਾ ਸੀ ਨਾ ਵੀ ਜਿਹੜੇ ਹਲੇ ਡਾਇਲੈਕਟਸ ਚੱਲੀ ਜਾਂਦੇ ਨੇ, ਉਹ 47 ਤੋਂ ਬਾਅਦ ਆਪਣੇ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਲਾਗੂ ਹੋਣ ਨਾਲ ਪੰਜਾਬੀ 'ਚ ਟੈਕਸਟ ਬੁੱਕ ਛਪ ਗਈਆਂ ਨੇ, ਉਹਦੇ ਵਿੱਚ ਬਹੁਤ ਘੱਟ ਮੇਰੇ ਖਿਆਲ ਇਹੋ ਜਿਹਾ ਫਰਕ ਹੈਗਾ। ਇਸੇ ਕਰਕੇ ਸਾਡੇ ਜਿਹੜੇ ਨਾ ਜਿਹੜੇ ਨਾ ਆਪਣੇ ਪੰਜਾਬੀ ਦੇ ਵਿੱਚ ਫਰਕ ਬਹੁਤ ਘੱਟ ਗਿਆ, ਸਾਰੇ ਸਟੈਂਡਰਡਾਈਜ਼ ਕਰ ਦਿੱਤੇ ਪੰਜਾਬੀ। ਹਾਂਜੀ, ਤਾਂ ਇੱਕ ਹੋਰ ਵੀ ਗੱਲ ਹੈ ਵੀ ਮੈਂ ਨਵੇਂ ਸ਼ਹਿਰ 'ਚ ਦੇ ਲੋਕ ਕਈ ਵਾਰ ਬੋਲਦੇ ਨੇ ਮੈਂ ਗਿਆ ਤਾਂ ਆਇਆ ਤਾਂ, ਹਾਂਜੀ, ਉਹ ਮੇਰੇ ਖਿਆਲ ਸ਼ਾਇਦ ਥੋੜੀ ਪਹਾੜੀ ਲੈਂਗੁਏਜ ਨਾਲ ਥੋੜੀ ਮੇਰੇ ਖਿਆਲ ਇਨਵੋਲਵਡ। ਹਾਂਜੀ, ਤਾਂ ਹੁਸ਼ਿਆਰਪੁਰ ਵਿੱਚ ਕਹਿੰਦੇ ਜੀ ਮੈਂ ਜਾ ਕੇ ਮੈਂ ਸ਼ੌਪ ਤੋਂ ਇਹ ਖਾਣਾ,
ਮੈਂ ਸ਼ੌਪ ਤੋਂ ਲਿਆਉਣਾ ਨਹੀਂ, ਮੈਂ ਜੀ। ਸ਼ੌਪ ਤੇ ਖੜਨਾ ਹੈ। ਹਾਂਜੀ, ਤਾਂ ਜੀ। ਇਹ ਤਕਰੀਬਨ ਹਾਲੇ ਵੀ ਕਈ ਕਹਿ ਦਿੰਦੇ ਜੀ ਮੈਂ ਖੜਨਾ ਹੈ। ਹਾਂਜੀ, ਤਾਂ ਬਾਕੀ ਮੈਂ ਤੁਹਾਨੂੰ ਰੋਡ ਸਾਹਿਬ ਰਿਮਾਈਂਡ ਕਰਾ ਦਿਆਂ ਵੀ ਆਪਾਂ ਇੱਕ 30 ਸੈਕਿੰਡ ਦਾ ਥੋੜਾ ਇੱਕ ਰੱਖ ਲਈਏ, ਜਿਹਨੂੰ ਕਹਿੰਦੇ ਚੁੱਪ ਰੱਖ ਲਈਏ, ਜਿਹਨਾਂ ਆਪਾਂ ਜਿਹੜੇ ਹਾਫ ਮਿਲੀਅਨ ਆਪਣੇ ਦੋਨੇ ਸਾਈਡ ਤੇ ਵਿਚਾਰੇ ਨਿਹੱਥੇ ਮਾਰੇ ਗਏ, ਉਹਨਾਂ ਦੀ ਇੱਜ਼ਤ ਲਈ ਸਰ। ਹਾਂਜੀ, ਤਾਂ ਧੰਨਵਾਦ ਤੁਹਾਡੇ, ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਹੈ, ਤਾਂ ਸ਼ੁਕਰੀਆ। ਥੈਂਕ ਯੂ, ਬਹੁਤ ਸ਼ੁਕਰੀਆ ਜੀ। ਅਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਜਿਸ ਤਰ੍ਹਾਂ ਹਮੇਸ਼ਾ ਵਾਅਦਾ ਕੀਤਾ ਕਿ ਤੁਹਾਡੇ ਨਾਲ ਅਸੀਂ ਉਹਨੂੰ ਯਾਦ ਜ਼ਰੂਰ ਕਰਾਂਗੇ। ਅਬਦੁੱਲਾ ਸਾਹਿਬ, ਤੁਸੀਂ ਗੱਲ ਕਰ ਸਕਦੇ ਹੋ ਜੀ, ਤੁਸੀਂ ਕਾਫੀ ਦੇਰ ਤੋਂ ਤੁਸੀਂ ਵੀ ਇੰਤਜ਼ਾਰ ਕਰ ਰਹੇ ਹੋ ਜੀ। ਅਬਦੁੱਲਾ ਜੀ, ਕੀ ਕਹਿਣਾ ਚਾਹੋਗੇ? अस्सलाम वालेकुम, सत श्री अकाल। ਵਾਲੇਕੁਮ ਸਲਾਮ। ਮੈਂ ਪੁੱਛਦਾ ਸੀ ਸਰਬਜੀਤ ਸਾਹਿਬ ਕਿ ਤੁਹਾਡੇ ਵਾਲੇ ਪਾਸੇ ਜਿਹੜਾ ਇਹਨੂੰ ਬਾਹਰ ਜਾਣ ਨੂੰ ਮਤਲਬ ਵਾਈ ਬੀਜੀ ਨੂੰ ਕੀ ਕਹਿੰਦੇ ਨੇ, ਜਾਂ ਜਿੱਥੇ ਕੋਈ ਪਿੰਡੋਂ ਬਾਹਰ ਕੋਈ ਆਪਣੀ ਜ਼ਮੀਨ ਹੈ, ਜੇ ਕੋਈ ਡੰਗਰ ਬੰਦੇ ਹੋਣ, ਉਹਨੂੰ ਕੀ ਕਹਿੰਦੇ ਨੇ, ਕਿੱਥੇ ਚੱਲਣਾ ਵਾ? ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਨਾਸਰ ਸਾਹਿਬ ਕੀ ਕਹਿ ਰਹੇ ਨੇ? ਹਾਂਜੀ, ਅਬਦੁੱਲਾ ਦਾ ਵੀ ਜਿਹੜਾ ਬਾਹਰ ਮਤਲਬ ਵੀ ਸਾਡੇ ਕਹਿੰਦੇ ਆਪਣੇ ਦੱਸਦਾ ਬਾਹਰ ਪੈਲੀਆਂ ਜਾਣਾ ਨਾ, ਸਾਡੇ ਕਈ ਲੋਕ ਪੈਲੀਆਂ ਕਹਿੰਦੇ, ਖੇਤ ਕਹਿੰਦੇ ਆ, ਸਾਡੇ ਡੇਰਾ ਕਹਿੰਦੇ ਵੀ ਡੇਰਾ ਚੱਲਾਂ। ਮੈਂ ਆਪਣੇ ਏਰੀਆ ਦੀ ਗੱਲ ਦੱਸਦਾ, ਡੇਰੇ ਚੱਲਾਂ। ਡੇਰੇ ਮਤਲਬ ਵੀ ਜਿੱਥੇ ਸਾਡੀ ਪੈਲੀ ਆ, ਜ਼ਮੀਨ ਆ, ਕਿਉਂਕਿ ਪਹਿਲੇ ਵੇਲਿਆਂ 'ਚ ਜਿਹੜਾ ਡੰਗਰ ਵੱਛਾ ਬਾਹਰ ਹੀ ਹੁੰਦਾ ਸੀ, ਜ਼ਮੀਨਾਂ ਦੇ ਵਿੱਚ ਹੀ ਆਪਣੇ ਡੇਰਾ ਬਣਾਏ ਜਾਂਦੇ। ਇਸ ਤੋਂ ਸਾਡੇ ਉਹਨੂੰ ਡੇਰਾ ਚੱਲਦਾ ਕਿ ਮੈਂ ਡੇਰੇ ਚੱਲਾਂ ਜੀ। ਤੇ ਸਾਡੇ ਵੱਲ ਨਾਸਰ ਭਾਈ ਕਹਿੰਦੇ ਨੇ ਕਿ ਮਰੱਬੇ ਚੱਲਾਂ। ਮਰੱਬੇ ਡੇਰੇ ਇੱਕੋ ਗੱਲ ਹੈ, ਮਰੱਬੇ ਡੇਰੇ। ਅੱਛਾ, ਹੁਣ ਇੱਕ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰ ਲਵਾਂ ਕਿ ਲੋੜ ਮੁਤਾਬਿਕ ਅਲਫਾਜ਼ ਜ਼ੁਬਾਨ ਵਿੱਚ ਆ ਜਾਂਦੇ ਨੇ, ਕਿਉਂਕਿ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤੀ ਜਿਹੜੀ ਖੇਤੀ ਹੈ ਉਹ ਨਹਿਰੀ ਪਾਣੀ ਦੀ ਹੈ। ਇਸ ਕਰਕੇ ਉੱਥੇ ਖੂਹਾਂ ਦੀ, ਮੋਟਰਾਂ ਦੀ ਲੋੜ ਘੱਟਦੀ ਚਲੀ ਗਈ ਹੈ। ਪਰ ਇੱਧਰ ਜੇ ਮੈਂ ਗੱਲ ਕਰਾਂ ਚੜ੍ਹਦੇ ਵਾਲੇ ਪਾਸੇ ਬਹੁਤਾ ਕਰਕੇ ਜਿਹੜਾ ਪਾਣੀ ਹੈ ਉਹ ਮੋਟਰਾਂ ਦਾ ਪਾਣੀ ਹੈ। ਪਹਿਲੇ ਖੂਹ ਦਾ ਸੀ, ਹੁਣ ਮੋਟਰਾਂ ਦਾ ਹੈ। ਹੁਣ ਜੋ ਲੋਕ ਜੇ ਇਹ ਨਹੀਂ ਕਦੇ ਕਹਿੰਦੇ ਜੀ ਮੈਂ ਖੇਤ ਚੱਲਿਆ ਜਾਂ ਪੈਲੀ ਵੱਲ ਨੂੰ ਚੱਲਿਆ, ਕਹਿੰਦੇ ਮੈਂ ਮੋਟਰ ਤੇ ਚੱਲਿਆ। ਮੋਟਰਾਂ ਤੇ ਜਿਹੜੇ ਅਕਸਰ ਜਿਹੜੇ ਮੰਡੀਰ ਜਿਹੜੀ ਇਕੱਠੀ ਹੁੰਦੀ ਹੈ, ਮੁੰਡਿਆਂ ਦੇ ਗਰੁੱਪ ਇਕੱਠੇ ਵੱਜਦੇ ਨੇ, ਉਹ ਮੋਟਰਾਂ ਤੇ ਬਹਿਣ ਦੀ ਗੱਲ ਕਰਦੇ। ਮੋਟਰ ਤੇ ਬੈਠੇ, ਇੱਕ ਕਮਰਾ 2 ਕਮਰੇ ਉੱਥੇ ਪਾਏ ਹੁੰਦੇ ਨੇ ਜਿੱਥੇ ਉਹ ਬਹਿੰਦੇ ਨੇ ਡੇਰੇ ਦੀ ਥਾਂ ਤੇ। ਥੋੜਾ ਜਿਹਾ ਲੋੜ ਮੁਤਾਬਿਕ ਵੀ ਜ਼ੁਬਾਨ ਵਿੱਚ ਫਰਕ ਆ ਜਾਂਦਾ ਜੀ। ਜੀ ਗੁਰਪ੍ਰੀਤ ਜੀ, ਤੁਸੀਂ ਵੀ ਸਾਡੇ ਨਾਲ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ੍ਰੀ ਅਕਾਲ ਜੀ ਤੇ ਅਸਲਾਮ ਵਾਲੇਕਮ ਜੀ। ਜੀ ਸਤਿ ਸ਼੍ਰੀ ਅਕਾਲ ਅੱਛਾ, ਇਹ ਮਤਲਬ ਕਿ ਮੇਰੀ ਗੱਲ ਨੂੰ ਮਾਈਂਡ ਨਾ ਕਰਿਓ, ਮੈਂ ਸਿਰਫ ਹਾਸੇ ਮਜ਼ਾਕ ਵਾਲੇ ਪੁਆਇੰਟ ਤੋਂ ਗੱਲ ਕਰ ਰਿਹਾ ਸੀਗਾ ਜੀ। ਅਸਲ 'ਚ ਜਿਵੇਂ ਮੈਨੂੰ ਨਹੀਂ ਪਤਾ ਵੀ ਪੰਜਾਬ ਦਾ ਕਿਹੜਾ ਡਾਇਲੈਕਟ ਹੈ, ਉਹ ਜਿਵੇਂ ਕਹਿੰਦੇ ਨਹੀਂ ਕਿ ਮੈਂ ਵਰਜਿਸ਼ ਕਰਦਾ ਪਿਆ। ਹਾਂਜੀ, ਤੇ ਉਹਨਾਂ ਨੂੰ ਅਸੀਂ ਜਾਣ ਕੇ ਹੱਸਦਾ ਰਹਿੰਦਾ। ਮੈਂ ਕਦੇ ਮੈਂ ਵੀ ਜੇ ਤਾਂ ਵਰਜਿਸ਼ ਕਰਦਾ ਫਿਰ ਪਿਆ ਨਹੀਂ, ਜੇ ਪਿਆ ਫਿਰ ਵਰਜਿਸ਼ ਨਹੀਂ ਕਰਦਾ। ਇਹ ਕੀ ਮਤਲਬ ਹੈ ਵਰਜਿਸ਼ ਕਰਦਾ ਪਿਆ? ਉਹ ਸਿਰਫ ਮਤਲਬ ਹਾਸੇ ਮਜ਼ਾਕ ਦੇ ਲੈਵਲ ਤੇ ਲਿਖ ਰਹੇ, ਮਾਈਂਡ ਨਹੀਂ ਕਰਨ ਵਾਲੀ ਗੱਲ ਹੈਗੀ। ਤੇ ਇਸੇ ਤਰੀਕੇ ਨਾਲ ਹਾਂਜੀ, ਤੇ ਇਸੇ ਤਰੀਕੇ ਨਾਲ ਸੁਲੱਖਣ ਸਰਹੱਦੀ ਦੀ ਮੈਂ ਕਿਤਾਬ ਪੜ੍ਹ ਰਿਹਾ ਸੀਗਾ, ਉਹਦੇ 'ਚ ਰਾਮ ਸਰੂਪ ਅਣਖੀ ਦਾ ਇੱਕ ਇੰਸੀਡੈਂਸ ਹੈ। ਇਸ ਪ੍ਰੋਗਰਾਮ 'ਚ ਡਿਸਕਸ ਹੋ ਚੁੱਕਿਆ ਜਾਂ ਨਹੀਂ? ਮੈਂ ਕਾਫੀ ਲੇਟ ਆਇਆ। ਤੁਸੀਂ ਕਰੋ ਜੀ, ਜੋ ਕਹਿਣਾ ਚਾਹੋ ਕਹਿ ਲਓ ਜੀ। ਓਕੇ, ਹਾਂਜੀ, ਉਹ ਮਤਲਬ ਕਿ ਰਾਮ ਸਰੂਪ ਅਣਖੀ ਕਹਿੰਦੇ ਬਿਮਾਰ ਸੀਗੇ ਇੱਕ ਟਾਈਮ ਤੇ ਉਹ ਬਰਨਾਲਾ ਸਾਈਡ ਦੇ ਨੇ। ਤੇ ਉੱਥੇ ਜਦੋਂ ਬਿਮਾਰ ਸੀਗੇ ਹਸਪੀਟਲ ਦੇ ਵਿੱਚ ਇੱਕ ਕਹਿੰਦੇ ਮਾਝੇ ਦੀ ਨਰਸ ਅਪੁਆਇੰਟ ਕੀਤੀ ਗਈ ਸੀਗੀ। ਤੇ ਉਹ ਮਤਲਬ ਕਿ ਰਾਮ ਸਰੂਪ ਅਣਖੀ ਨੇ ਆਪਣੀ ਪੱਗ ਲਾ ਕੇ ਮਤਲਬ ਕਿ ਕਿਨਾਰੇ ਤੇ ਰੱਖੀ। ਤੇ ਹੁਣ ਜਦੋਂ ਕਾਮਨ ਦੀ ਗੱਲ ਹੈ ਜੀ, ਆਪਾਂ ਪੱਗ ਲਾ ਕੇ ਰੱਖਦੇ ਹਾਂ ਤਾਂ ਕੀ ਕਰਦੇ ਹਾਂ, ਸਿਰ ਨੂੰ ਢੱਕਣ ਵਾਸਤੇ ਕੋਈ ਹੋਰ ਕੱਪੜਾ ਚਾਹੀਦਾ ਹੈ ਨਾ, ਤੇ ਜਿਹਨੂੰ ਆਪਾਂ ਆਮ ਪਰਨਾ ਕਹਿ ਦਿੰਦੇ ਹਾਂ ਜੀ। ਤੇ ਰਾਮ ਸਰੂਪ ਅਣਖੀ ਕਹਿੰਦੇ ਜਾਓ 3-4 ਸਮੋਸੇ ਲੈ ਆਓ। ਤੇ ਉਹ ਨਰਸ ਗਈ, ਉਹਨੇ ਜਾ ਕੇ ਹੋਟਲ ਤੋਂ ਮਤਲਬ ਕਿ 3-4 ਸਮੋਸੇ ਲਏ, ਨਾਲ ਛੋਲੇ ਵਗੈਰਾ ਪੂਰਾ ਮਤਲਬ ਕਿ ਸਜਾ ਕੇ ਹਨਾ, ਬਿਲਕੁਲ VIP ਦੀ ਤਰ੍ਹਾਂ ਮਤਲਬ ਕਿ ਸਾਹਮਣੇ ਪੇਸ਼ ਕਰ ਦਿੱਤੇ। ਤੇ ਉਸ ਤੋਂ ਬਾਅਦ ਚ ਰਾਮ ਸਰੂਪ ਅਣਖੀ ਜੀ ਕਹਿ ਰਹੇ ਸੀ, ਕਹਿੰਦੇ ਵੀ ਮੈਂ ਤਾਂ ਸਿਰ ਤੇ ਬੰਨਣ ਵਾਲੇ ਸਮੋਸੇ ਮੰਗਾਏ ਸੀਗੇ, ਇਹ ਕੀ ਕੀਤਾ? ਮਤਲਬ ਜਿਹੜਾ ਪਰਨਾ ਹੈਗਾ, ਪਰਨੇ ਨੂੰ ਸਮੋਸਾ ਕਹਿੰਦੇ ਆ। ਅੱਛਾ ਜੀ, ਇਹ ਮੇਰੇ ਵਾਸਤੇ ਵੀ ਨਵੀਂ ਗੱਲ ਸੀ। ਇਹ ਸੁਲੱਖਣ ਸਰਹੱਦੀ ਦੀ ਕਿਤਾਬ ਦੇ ਵਿੱਚ ਜ਼ਿਕਰ ਹੈ ਜੀ ਇਸ ਚੀਜ਼ ਦਾ। ਅੱਛਾ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਹਾਂਜੀ। ਨਸਾਂਝ ਭਾਈ, ਸਜਾਦ ਨਈਮ ਸਾਹਿਬ ਵੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ थे। ਇਹਨਾਂ ਦਾ ਇੰਟਰਨੈਟ ਕਨੈਕਸ਼ਨ ਦੀ ਅਕਸਰ ਦਿੱਕਤ ਹੁੰਦੀ ਹੈ, ਅੱਜ ਉਮੀਦ ਕਰਦੇ ਕਿ ਦਿੱਕਤ ਨਹੀਂ ਹੋਏਗੀ ਜੀ ਨਈਮ ਸਾਹਿਬ। ਦੇਖੋ ਜੀ, ਸ਼ਾਇਦ ਸਤਿ ਸ੍ਰੀ ਅਕਾਲ ਜੀ ਨਾਲੇ, ਔਰ ਢਿੱਲੋਂ ਸਾਹਿਬ ਨੂੰ ਉਹਨਾਂ ਦੇ ਵਾਲਦਾ ਦਾ ਪਤਾ ਚੱਲਿਆ ਸੀ ਕਿ ਬਿਮਾਰ ਨੇ, ਉਹਨਾਂ ਦੀ ਸਿਹਤ ਵਾਸਤੇ ਬਹੁਤ ਸਾਰੀਆਂ ਦੁਆਵਾਂ ਨਾਲੇ। ਮਿਹਰਬਾਨੀ, ਸ਼ੁਕਰੀਆ। अच्छा सर, बड़ा दिलचस्प आज का टॉपिक है और जाहिर है कि कोई भी जुबान है या बोली है जी
ਇਹ ਸਮੋਸਾ ਉਹ ਜਿਵੇਂ ਜਿਸ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਕੁਝ ਨਾ ਕੋਈ ਨਵੀਆਂ ਗੱਲਾਂ। ਜਿਵੇਂ ਇਹ ਸਮੋਸਾ ਜੀ ਸਿੱਖ ਜੀ ਲਿਆ, ਸਮੋਸਾ ਅਸੀਂ ਨਹੀਂ ਸੁਣਿਆ, ਜਾਂ ਖਾਣਾ ਸਮੋਸਾ ਸੁਣਿਆ ਸੀ, ਜਾਂ ਜਦੋਂ ਫਰਸ਼ ਲਾਈਦਾ ਨਾ ਸਾਡੇ ਜੋ ਚੱਲਦਾ ਵਾ ਟਾਈਲਾਂ ਲੱਗਦੀਆਂ ਫਰਸ਼ ਲਾਈਦਾ, ਉਹਦੇ 'ਚ ਮਿਸਤਰੀ ਆਂਦੇ ਵੀ ਇਹਦੇ ਤੇ ਸਮੋਸੇ ਲੱਗਣੇ ਆ ਵਿੱਚ ਨਾਲ ਕਿ ਉਹ ਸਮੋਸਾ ਸ਼ੇਪ, ਸਮੋਸੇ ਦੀ ਸ਼ੇਪ ਜਿਹੜੀ ਆ ਉਸ ਸ਼ੇਪ ਦਾ ਪੁੱਛਣ ਬਿਲਕੁਲ ਲੱਗਾ। ਐਵੇਂ, ਬਿਲਕੁਲ ਇਸ ਤਰ੍ਹਾਂ। ਬਲਕਿ ਮੈਨੂੰ ਇਸਵੇਂ ਹਾਸੇ ਮਜ਼ਾਕ ਵਾਲੀ ਗੱਲ ਯਾਦ ਆ ਗਈ ਕਿ ਮੇਰਾ ਬੇਸਿਕਲੀ ਤਾਲੁਕ ਤਾਂ ਹੈ ਜ਼ਿਲ੍ਹਾ ਸਾਹੀਵਾਲ, ਉਹਦੇ ਨਾਲ ਤਹਿਸੀਲ ਚੀਚਾਵਤਨੀ ਹੈ, ਤੇ ਕਸਵਾਲ ਇੱਕ ਸਟੇਸ਼ਨ ਹੈ ਬੜਾ ਮਸ਼ਹੂਰ ਹੈ, ਔਰ ਕਾਫੀ ਸਾਰੇ ਅੱਛਾ ਸਾਰੇ ਜੀ ਜੀ ਨਈਮ ਸਾਹਿਬ, ਸੌਰੀ ਮੈਂ ਇੰਟਰਪਟ ਕਰਦਾ, ਮੈਂ ਕਿਉਂਕਿ ਟਾਈਮ ਸਾਡੇ ਕੋਲ 2 ਘੰਟੇ ਹੁੰਦਾ ਤੇ ਬਹੁਤ ਹੈ, ਲੇਕਿਨ ਫਿਰ ਵੀ ਸ਼ਾਰਟ ਹੁੰਦਾ, ਸਾਰੇ ਦੋਸਤਾਂ ਦੀ ਆਪਾਂ ਗੱਲ ਨਹੀਂ ਰੱਖ ਪਾਉਂਦੇ। ਮੈਂ ਇੱਕ ਵਾਰੀ ਫੇਰ ਉਹ ਕੁੜੀਆਂ ਦੀ ਵੀਡੀਓ ਪਲੇ ਕਰਨ ਲੱਗਾ ਅਰੋੜਾ ਸਾਹਿਬ ਕਿ ਆਪਾਂ ਅੱਜ ਗੱਲ ਕਰਨੀ ਕਿਤੇ ਤੇ ਆ ਵੀ ਤੁਸੀਂ ਜਿਹੜਾ ਵੀ ਸਕਰੀਨ ਤੇ ਆਓ ਕੋਈ ਐਸੀ ਗੱਲ ਦੱਸੋ, ਕੋਈ ਐਸਾ ਉਸ ਚੀਜ਼ ਦਾ ਨਾਂ ਦੱਸੋ ਜਿਹੜਾ ਤੁਸੀਂ ਸਮਝਦੇ ਹੋ ਵੀ ਹੋਰ ਏਰੀਆ 'ਚ ਨਹੀਂ ਬੋਲਿਆ ਜਾਂਦਾ। ਸੋ ਇੱਕ ਦੋ ਐਸੇ ਨਾਂ ਦੱਸ ਕੇ ਤੁਸੀਂ ਸਾਡੇ ਤੋਂ ਸਕਰੀਨ ਤੋਂ ਜਾਓਗੇ ਤਾਂ ਵਧੀਆ ਰਹੇਗਾ, ਸਾਰਿਆਂ ਨੂੰ ਮੌਕਾ ਮਿਲੇਗਾ। ਮੈਂ ਸਾਰਿਆਂ ਨੂੰ ਪਹਿਲੋਂ ਨਹੀਂ ਭਾਈ ਉਹ ਵੀਡੀਓ ਪਲੇ ਕਰ ਲਾਂਗਾ ਵੀ ਆਪਣਾ ਦਾ ਟੌਪਿਕ ਕੀ ਅੱਜ ਦਾ। ਹਾਂਜੀ ਮਾਝਾ ਵਰਸਸ ਮਾਲਵਾ ਚੈਲੰਜ। ਸਾਡੀ ਲਾਈਫ ਸਾਡੀ ਲਾਈਫ ਇੱਥੇ ਸਾਨੂੰ ਕੀ ਜਾ ਰਿਹਾ ਜਾਣ ਲਿਆ ਪੈਸੇ ਜਵਾਕ ਨਿਆਣੇ ਬੰਦਾ ਜਨਾਨੀ ਬੰਦਾ ਬੁੱਢੀ ਪੁਦੀਨਾ ਪੂਤਨਾ ਅੱਗੇ ਗਾੜੀ ਜ਼ਮੀਨ ਪੈਲੀ ਸ਼ਲਗਮ ਗੋਂਗਲੂ ਠਾਜ ਖੁਰਕ ਰੋਕਾ ਠਾਕਾ ਟੋਬਾ ਛੱਪੜ ਵੀਹੀ ਗਲੀ ਬਲਦ ਕੱਖ ਪੱਠੇ ਪਤੰਗ ਗੁੱਡੀ ਬੁਲਬੁਲਾ ਪਕਾਨਾ ਪਿੰਡ ਗੇਂਦ ਮੋਰੀ ਬਾਰੀ ਆਕੜ ਡੋਸ ਪਾਡੀ ਫੁਕਰੀ ਭੇਜਤਾ ਕਲਤਾ ਖੜਜਾ ਖਲੋਜਾ ਆਖਦੀ ਆਂਦੀ ਡਾਕੂਆ ਗੰਡਾਸਤਾ ਖੁਰਪਾ ਰੰਬਾ ਹਾਰਾ ਕਾੜਨੀ ਬੈੜੀ ਗਾਈ ਝੋਟਾ ਸੰਨਾ ਪ੍ਰੇਥਨ ਤੁੜਾ ਬਾਲਾ ਬਹੁਤਾ 10 ਦਾ ਨੋਟ 10 ਦਾ ਨੋਟ ਪਾਗਲ ਸ਼ਦਾਈ ਮੁਰਗਾ ਕੁੱਕੜ ਅਤਰਾ ਔਂਤਰਾ ਆਥਨ ਵੇਲੇ ਲੋਡੇ ਵੇਲੇ ਮਾਲਾ ਗਾਂਧੀ ਮਸਤ ਗਿਆ ਮੱਛਰ ਗਿਆ ਕਿੰਨਾ ਸਿਰ ਚੜਾਇਆ ਕਿੰਨਾ ਪੂਏ ਚੜਾਇਆ ਬਾਰ ਬੰਦ ਕਰ ਦੇ ਬੂਹਾ ਬੰਦ ਕਰ ਦੇ ਭੱਜ ਗਏ ਨੱਠ ਗਏ ਥੈਂਕ ਯੂ। ਸੋ ਇਹ ਸੀ ਅੱਜ ਦਾ ਸਾਡਾ ਟੌਪਿਕ, ਅਸੀਂ ਬੇਸਿਕ ਇਹ ਆ ਇਹਦੇ 'ਚ ਇਹਨਾਂ ਸਿਰਫ ਕੀਤਾ ਵਾ ਮਾਲਵਾ ਵਰਸਸ ਮਾਝਾ, ਲੇਕਿਨ ਅਸੀਂ ਓਵਰਆਲ ਪੰਜਾਬ ਦੀ ਗੱਲ ਕਰਨੀ, ਉਹਦੇ 'ਚ ਸਰਾਇਕੀ ਵੀ ਆ, ਸਾਡੇ ਫਤਿਹ ਝੰਗ ਵਾਲੇ ਅਲੀ ਅਹਿਮਦ ਵੀ ਆਉਣਗੇ, ਸਾਡੇ ਝੰਗਵੀ ਬੋਲੀ ਵੀ ਆ, ਹਰ ਜ਼ੁਬਾਨ ਦੇ ਵਿੱਚ ਜਿਹੜੇ ਐਕਸੈਂਟ ਨੇ ਉਹਨਾਂ ਵਿੱਚ ਇਹਨਾਂ ਚੀਜ਼ਾਂ ਨੂੰ ਬੋਲਦੇ ਕਿਸ ਤਰ੍ਹਾਂ, ਉਹਨਾਂ ਨੂੰ ਵੱਖ-ਵੱਖ ਅੰਦਾਜ਼ 'ਚ ਕਹਿੰਦੇ ਕਿਵੇਂ। ਸੋ ਅੱਜ ਦਾ ਸਾਡਾ ਟੌਪਿਕ ਇਹ ਆ। ਸੋ ਜਿੰਨੇ ਵੀ ਦੋਸਤ ਨੂੰ ਮਾਈਂਡ ਨਹੀਂ ਕਰਨਾ, ਉਸ ਟੌਪਿਕ ਨੂੰ ਮੱਦੇਨਜ਼ਰ ਰੱਖਦੇ ਆ ਵੀ ਤੁਸੀਂ ਕੋਈ ਐਸੀ ਐਡ ਕਰੋ ਜਿਹੜਾ ਸਾਨੂੰ ਨਾ ਕਿਸੇ ਨੂੰ ਤੁਸੀਂ ਸਮਝਦੇ ਹੋ ਵੀ ਦੂਸਰੇ ਲੋਕਾਂ ਨੂੰ ਨਹੀਂ ਪਤਾ। ਚਲੋ ਜੀ, ਮੈਂ ਸਿਰਫ ਮੁਖਤਸਰ ਇੱਕ ਥੋੜੀ ਜਿਹੀ ਗੱਲ ਕਰਕੇ, ਕਿਉਂਕਿ ਮੈਂ ਇੱਥੇ ਮੁਲਾਜ਼ਮਤ ਕਰ ਰਿਹਾ ਮੈਂ ਮੁਲਤਾਨ ਦੇ ਵਿੱਚ, ਔਰ ਮੇਰਾ ਜ਼ਾਹਿਰ ਤਾਲੁਕ ਇੱਕ ਐਸੇ ਖਿੱਤੇ ਦੇ ਨਾਲ ਹੈ ਕਿ ਜਿੱਥੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਸਰਾਇਕੀ ਬੋਲਣ ਵਾਲੇ ਨੇ, ਔਰ ਕੁਝ ਅਰਸਾ ਪਹਿਲੇ ਇਹਨੂੰ ਮੁਲਤਾਨੀ ਜ਼ੁਬਾਨ ਕਹਿੰਦੇ ਸੀ, ਹੁਣ ਜ਼ਾਹਿਰ ਸਰਾਇਕੀ, ਔਰ ਉਹ ਇੱਕ ਅਲੱਗ ਜਿਹੜੀ ਹੈ ਇੱਕ ਸ਼ਨਾਖਤ ਦੇ ਤੌਰ ਤੇ ਦੇਖਦੇ ਨੇ। ਅੱਛਾ, ਸਵਾਲ ਇਹ ਪੈਦਾ ਹੁੰਦਾ, ਅਰੋੜਾ ਸਾਹਿਬ ਔਰ ਢਿੱਲੋਂ ਸਾਹਿਬ ਸਾਰੇ ਇਸ ਚੀਜ਼ ਦੇ ਗਵਾਹ ਨੇ ਕਿ ਸਾਡਾ ਜਿਹੜੀ ਗੰਜੀ ਬਾਰ ਔਰ ਸਾਂਦਲ ਬਾਰ ਵੀ ਉਹਨੂੰ ਸ਼ਾਮਿਲ ਕਰ ਲਓ, ਔਰ ਉਹਦੇ ਵਿੱਚ ਨੀਲੀ ਬਾਰ ਵੀ। ਅੱਛਾ, ਇੱਥੇ ਜਿਹੜਾ ਚੜ੍ਹਦੇ ਪੰਜਾਬ ਦਾ ਲਹਿਜਾ ਜਿਹੜਾ ਹੈ, ਡਾਇਲੈਕਟ ਜਿਹੜੇ ਇੱਥੇ ਆਏ ਨੇ ਸਾਡੇ, ਇਹ 2 ਇਤਬਾਰ ਦੇ ਨਾਲ ਆਏ ਨੇ। ਇੱਕ ਆਬਾਦਕਾਰੀ ਸਕੀਮ ਜ਼ਾਹਿਰ ਹੈ ਕਿ ਜਿਹੜੀ ਇੱਥੇ ਲੋਅਰਬਾਰੀ ਦੁਆਬ ਔਰ ਨਹਿਰੀ ਨਿਜ਼ਾਮ ਆਇਆ ਤੇ ਬਹੁਤ ਸਾਰੇ ਲੋਕ ਜਿਹੜੇ ਸੀ ਉਧਰੋਂ ਆ ਕੇ ਇੱਥੇ ਵਸੇ, ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਇੱਕ ਸ਼ਿਫਟਿੰਗ ਜਿਹੜੀ ਹੋਈ ਹੈ ਉਹ 47 ਦੀ ਹੈ ਕਿ ਜਿਹੜੇ ਲੋਕ ਆਏ ਨੇ। ਅੱਛਾ, ਮੇਰਾ ਸਵਾਲ ਇਹ ਹੈ ਕਿ ਇੱਥੇ ਦੋਸਤਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ, ਸਾਰਾ ਕੁਝ ਹੈ। ਅੱਛਾ, ਕਿਆ ਜ਼ੁਬਾਨ ਨੂੰ ਤਕਸੀਮ ਕਰਨ ਦਾ ਉਹੀ ਇੱਕ ਜਿਹੜਾ ਮਾਹਿਰ ਲਿਸਾਨੀਆਤ ਨੇ ਸਾਨੂੰ ਦੱਸਿਆ ਕਿ ਇੱਕ ਖਾਸ ਗ੍ਰਾਮੈਟਿਕਲੀ ਸਿਸਟਮ ਹੈ ਜਿਹਦੇ ਤਹਿਤ ਅਸੀਂ ਕਿਸੇ ਵੀ ਜ਼ੁਬਾਨ ਨੂੰ ਵੱਖ ਕਰ ਸਕਦੇ ਹਾਂ। ਅੱਛਾ, ਕੁਝ ਦੋਸਤ ਇਸ ਕਹਿੰਦੇ ਨੇ, ਔਰ ਉਸ ਮੌਕਫ ਨੂੰ ਥੋੜੀ ਜਿਹੀ ਤਾਇਦ ਵੀ ਇਸ ਤੋਂ ਹਾਸਲ ਹੋ ਜਾਂਦੀ ਹੈ ਕਿ ਇੱਕ ਐਸਾ ਡਾਇਲੈਕਟ ਜਾਂ ਲਹਿਜਾ ਜਾਂ ਉਹਨੂੰ ਅਲੱਗ ਜ਼ੁਬਾਨ ਕਹਿ ਲਓ। ਤੁਸੀਂ ਜਾਣਦੇ ਆ ਆਪਣੇ ਢਿੱਲੋਂ ਸਾਹਿਬ ਕਿ ਤੁਹਾਡੇ ਫੈਸਲਾਬਾਦ ਦੇ ਆਸੇ-ਪਾਸੇ ਦੇ ਇਲਾਕਿਆਂ ਦੇ ਵਿੱਚ ਜਿਹੜਾ ਝੰਗਵੀ ਇੱਕ ਲਹਿਜਾ ਜਿਹੜਾ ਜਾਂ ਰਚਨਾਵੀ ਜਿਹੜਾ ਇੱਕ ਲਹਿਜਾ ਹੈ, ਜਾਂ ਸਾਡੇ ਇੱਥੇ ਚੀਚਾਵਤਨੀ ਦੇ ਕੋਲੇ ਰਾਵੀ ਜਿਹੜੇ ਬੋਲਣ ਵਾਲੇ ਨੇ, ਔਰ ਉਹਨਾਂ ਵਾਸਤੇ ਇੱਕ ਤਾਸੁਬ ਦੇ ਨਾਂ ਤੇ ਮੁਖਤਲਿਫ ਜਿਹੜਾ ਨਾਮ ਹੀ ਉਹਨਾਂ ਨੂੰ ਲਿਆ ਜਾਂਦਾ, ਮੈਂ ਇੱਥੇ ਮੁਨਾਸਬ ਨਹੀਂ ਸਮਝਦਾ। ਮੈਂ ਮੈਂ ਕਹਿਣਾ ਕਿ ਕਿਆ ਸਿਰਫ ਉਹ ਜਿਹੜਾ ਮਾਹਿਰ ਲਿਸਾਨੀਆਤ ਨੇ ਇੱਕ ਸਾਨੂੰ ਦੱਸਿਆ ਕਿ ਅਸੂਲ ਇਹਦੇ ਤਹਿਤ ਜ਼ੁਬਾਨ, ਕਿਆ ਕਿਤੇ ਕਲਚਰ ਸਕਾਫਤ, ਕਿਉਂਕਿ ਉਹ ਦੇਖੋ ਕਿ ਉਹਨਾਂ ਦਾ ਮੁਹਾਵਰਾ ਵੀ ਅਲੱਗ ਹੈ, ਉਹਨਾਂ ਦੇ ਕੁਝ ਚੀਜ਼ਾਂ ਦੇ ਨਾਂ ਜਿਹੜੇ ਨੇ ਉਹ ਵੀ ਮੁਖਤਲਿਫ ਨੇ, ਉਹਨਾਂ ਦੀਆਂ ਲੋਕ ਕਹਾਣੀਆਂ ਵੀ ਮੁਖਤਲਿਫ ਨੇ, ਉਹਨਾਂ ਦਾ ਰਹਿਤਲ ਵੀ ਮੁਖਤਲਿਫ ਹੈ। ਔਰ ਹੁਣ ਵੇਖ ਕੇ ਉਹ ਸਾਡੇ ਵੱਲ ਦੇਖ ਕੇ ਕੁਝ ਸਾਡੀਆਂ ਰਸਮਾਂ ਉਹਨਾਂ ਨੇ ਕਬੂਲ ਕਰਨੀਆਂ ਸ਼ੁਰੂ ਕਰਤੀਆਂ। ਅਗਰ ਤੁਸੀਂ
40 50 60 70 ਸਾਲ ਪਿੱਛੇ ਚਲੇ ਜਾਓ ਤੇ ਬਿਲਕੁਲ ਹੀ ਮੁਖਤਲਿਫ ਹੈ। ਯਾਨੀ ਕਿ ਰਾਵੀ ਦੇ ਇਲਾਕੇ ਦੇ ਵਿੱਚ ਮੈਂ ਚਸ਼ਮਦੀਦ ਗਵਾਹ ਹਾਂ ਕਿ ਬੰਦਾ ਅਗਰ ਕੋਈ ਉੱਥੇ ਮਰ ਜਾਂਦਾ ਤੇ ਜਿੰਨੀ ਦੇਰ ਤੱਕ ਉਹਦਾ ਜਨਾਜ਼ਾ ਘਰ ਦੇ ਵਿੱਚ ਪਿਆ ਵਾ, ਲੋਕ ਜਿਹੜੇ ਨੇ ਉਹ ਮੰਜੀਆਂ ਤੇ ਬਹਿਣ ਦੇ, ਜਨਾਜ਼ਾ ਜਿਸ ਵੇਲੇ ਚਲਾ ਜਾਏਗਾ ਫਿਰ ਥੱਲੇ ਸੱਥ ਵਿਛਾਉਣ ਦਿਓ। ਯਾਨੀ ਸਾਨੂੰ ਇਹ ਬਾਕੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਅੱਛਾ, ਇਸੇ ਤਰ੍ਹਾਂ ਤੁਸੀਂ ਦੇਖ ਲਓ ਕਿ ਸਰਾਇਕੀ ਜਿਹੜਾ ਇਲਾਕਾ ਜਾਂ ਬੈਲਟ ਹੈ, ਇੱਥੇ ਵੀ ਕੁਛ ਜਿਹੜਾ ਬਹੁਤ ਡੇਰਾ ਗਾਜ਼ੀ ਖਾਨ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਅਗਰ ਕੋਈ ਸਰਾਇਕੀ ਜ਼ੁਬਾਨ ਬੜੇ ਠੇਠ ਅੰਦਾਜ਼ ਦੇ ਨਾਲ ਬੋਲ ਰਿਹਾ ਹੋਵੇ ਤਾਂ ਮੈਂ ਪੰਜਾਬੀ ਬੋਲਣ ਵਾਲਾ ਜਿਹੜਾ ਉਹਨੂੰ ਬਹੁਤ ਘੱਟ ਸਮਝਦਾ। ਕੁਛ ਐਸੇ ਲਫ਼ਜ਼ ਨੇ, ਸ਼ਬਦ ਨੇ ਜਿਨ੍ਹਾਂ ਦੀ ਮੈਨੂੰ ਸਮਝ ਨਹੀਂ ਆਉਂਦੀ। ਤੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਆ ਕਲਚਰ, ਸਕਾਫਤ, ਤਹਿਜ਼ੀਬ ਔਰ ਲੋਕ ਅਦਬ ਦੀ ਬੁਨਿਆਦ ਤੇ ਇਹਨਾਂ ਨੂੰ ਅਸੀਂ ਅਲੱਗ ਵੇਖ ਸਕਦੇ ਹਾਂ ਜਾਂ ਨਹੀਂ ਦੇਖ ਸਕਦੇ। ਔਰ ਆਖਰ ਦੇ ਉੱਤੇ ਤੁਹਾਡਾ ਜਿਹੜਾ ਟੌਪਿਕ ਹੈ ਉਸ ਹਵਾਲੇ ਦੇ ਨਾਲ ਮੈਂ ਆਪਣਾ ਇੱਕ ਸ਼ੇਰ ਪੜਾਂਗਾ। ਉਹਦੇ 'ਚ ਇੱਕ ਐਸਾ ਲਫ਼ਜ਼ ਹੈ ਜਿਹਨੂੰ ਜ਼ਿੰਦਾ ਰੱਖਣ ਵਾਸਤੇ ਹੀ ਮੈਂ ਉਹ ਇਸਤੇਮਾਲ ਕੀਤਾ ਸੀ ਆਪਣੀ ਸ਼ਾਇਰੀ ਦੇ ਵਿੱਚ ਜੀ ਕਿ ਚੱਲੀਏ ਚੱਲ ਕੇ ਬਈਏ ਰਲ ਕੇ, ਚੱਲੀਏ ਚੱਲ ਕੇ ਬਈਏ ਰਲ ਕੇ, ਆਖਿਆ ਮਿਲ ਪੋ ਕਹਿੰਦਾ ਭਲਕੇ। ਅੱਛਾ, ਇਹ ਹੁਣ ਜਿਹੜਾ ਭਲਕੇ ਦਾ ਲਫ਼ਜ਼ ਹੈ, ਮੇਰਾ ਖਿਆਲ ਹੈ ਕਿ ਸਾਡੀ ਨਸਲ, ਨਵੀਂ ਨਸਲ ਜਿਹੜੀ ਉਹਨੂੰ ਪਤਾ ਹੀ ਨਹੀਂ ਕਿ ਆਉਣ ਵਾਲੇ ਕੱਲ ਵਾਸਤੇ ਜਿਹੜਾ ਭਲਕੇ ਜਿਹੜਾ ਬੋਲਿਆ ਜਾਂਦਾ ਹੈ। ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਹਾਂਜੀ, ਬਹੁਤ ਸ਼ੁਕਰੀਆ ਸਜਾਦ ਨਈਮ ਸਾਹਿਬ, ਤੁਸੀਂ ਬਿਲਕੁਲ ਸਹੀ ਕਿ ਜੀ ਭਲਕੇ ਵਰਗੇ ਲਫ਼ਜ਼ ਜਿਹੜੇ ਸਾਡੇ ਗਵਾਚਦੇ ਜਾ ਰਹੇ, ਜਿਹੜੇ ਕਿ ਪੰਜਾਬੀ ਦੇ ਲਫ਼ਜ਼ ਨੇ। ਮੇਰੇ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਮੈਨੂੰ ਇੱਕ ਕੁੜੀ ਨੇ ਕਿਹਾ ਜੀ ਮੈਂ ਉਹਨੂੰ ਭਲਕੇ ਵਰਤਿਆ ਤੇ ਕਹਿੰਦੀ ਭਲਕੇ ਕੀ ਹੁੰਦਾ? ਮੈਂ ਕਿਹਾ ਜੀ ਵੀ ਟੁਮੋਰੋ, ਕਿਤੇ ਉਹਨੂੰ ਤਾਂ ਕੱਲ ਨੂੰ ਕਹਿੰਦੇ ਆ। ਕਹਿੰਦੇ ਜਿਹੜਾ ਲੰਘ ਗਿਆ ਉਹ ਕੱਲ ਹੈ, ਉਹ ਬੀਤਿਆ ਕੱਲ ਜਿਹੜਾ ਉਹ ਕੱਲ ਹੈ, ਜਿਹੜਾ ਆਉਣ ਵਾਲਾ ਉਹਨੂੰ ਕੱਲ ਨੂੰ ਕਹਿੰਦੇ ਆ। ਕਿਤੇ ਕੱਲ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਮੈਂ ਕਹਿੰਦੀ ਉਹ ਭਲਕ ਦੀ ਗੱਲ ਹੈਗੀ ਜੀ, ਤੁਸੀਂ ਕੱਲ ਨੂੰ ਕਹਿ ਰਹੇ ਹੋ। ਸੋ ਵਾਕਈ ਤੁਹਾਡੀ ਗੱਲ ਸਹੀ, ਬਹੁਤ ਸਾਰੇ ਸਾਡੇ ਅਲਫਾਜ਼ ਜਿਹੜੇ ਸਾਡੇ ਤੋਂ, ਜਿਹੜੇ ਲਫ਼ਜ਼ ਸਾਡੇ ਕੋਲ ਗਵਾਚ ਰਹੇ ਨੇ। ਇਸੇ ਕਰਕੇ ਅਸੀਂ ਇਹ ਜਿਹੜੇ ਗੱਲਾਂ ਕਰ ਰਹੇ, ਦੋਸਤਾਂ ਨੇ ਦੋ ਤਿੰਨ ਗੱਲਾਂ ਕੀਤੀਆਂ। ਮੈਂ ਸੰਧੂ ਸਾਹਿਬ ਤੁਹਾਡੇ ਨਾਲ ਗੱਲ ਕਰਨੀ, ਪਰ ਬਟਨ ਵਾਸਤੇ ਬੀੜਾ, ਜਿਹੜੇ ਸਾਡੀ ਕਮੀਜ਼ਾਂ ਦੇ ਬਟਨ ਸੇ ਉਹਦੇ ਵਾਸਤੇ ਬੀੜੇ ਵਰਤੇ ਜਾਂਦੇ ਸੀ, ਬੀੜੇ ਵੀ ਗਵਾਚ ਗਿਆ। ਇਸ ਤਰ੍ਹਾਂ ਬਹੁਤ ਸਾਰੇ ਚੀਜ਼ਾਂ ਤੁਸੀਂ ਬੀੜੇ ਠੀਕ ਕਰ ਰਹੇ ਨੇ। ਸੰਧੂ ਸਾਹਿਬ ਤੁਸੀਂ ਵੀ ਤਿਆਰ ਹੋ ਜਾਓ ਗੱਲ ਕਰਨ ਲਈ। ਤੁਹਾਡੀ ਗੱਲ ਸੁਣਦੇ ਆ ਜੀ ਪਹਿਲਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਜੀ। ਸਤਿ ਸ੍ਰੀ ਅਕਾਲ। ਅਸੀਂ ਭਾਊ ਹੁੰਦੇ ਹਾਂ ਜੀ ਮਾਝੇ ਵਾਲੇ ਅੰਮ੍ਰਿਤਸਰੀਏ। ਇੱਧਰ ਗੰਗਾ ਨਗਰ ਆ ਗਏ ਸੀ 47 ਤੋਂ ਬਾਅਦ ਜੀ। ਤੇ ਕਿਉਂਕਿ ਬੋਲੀਆਂ ਦਾ ਫਰਕ ਦੀ ਗੱਲ ਦੱਸੀ ਜਾਂਦੇ ਆ, ਸਾਰੇ ਵੀਰ ਕਰੀ ਜਾਂਦੇ ਆ। ਕਿਉਂਕਿ ਤੁਸੀਂ ਉਧਰ ਕਿਤੇ ਖੱਜਲ ਹੋਣ ਡਏ ਜੀ। ਦਾਣਾ ਪਾਣੀ ਲਿਆ ਜਿੱਥੇ ਲਿਆ ਜੀ, ਬਹੁਤ ਵਧੀਆ ਜੀ, ਵਧੀਆ ਟੌਰ ਆ। ਤੇ ਅਹੀਂ ਤਾਂ ਤੁਸੀਂ ਹੁਣ ਜਦੋਂ ਗੰਗਾ ਨਗਰੋਂ ਬੱਸ ਤੇ ਜਾਂ ਬੀਕਾਨੇਰ ਵੱਲੋਂ ਕਿਤੋਂ ਵੀ ਬੱਸ ਤੇ ਚੜੀਏ ਨਾ, ਤੇ ਉਦੋਂ ਬੱਸ 'ਚ ਕਨੈਕਟਰ ਦੀ ਆਵਾਜ਼ ਆਉਂਦੀ ਆ, ਲਾਰੇ ਹੋ ਜਾਓ, ਅੱਗੇ ਨਹੀਂ ਹੋ ਜਾਓ। ਠੀਕ ਹੈ ਜੀ। ਜਦੋਂ ਹੰਬੋਰ ਮਲੋਟ ਚਲ ਜੀਏ ਤਾਂ ਕਹਿਣਗੇ ਮੋਹਰੇ ਹੋ ਜਾ ਜਾਂ ਅੱਗੇ ਹੋ ਜਾ। ਕਰਦਿਆਂ ਕਰਾਉਂਦਿਆਂ ਜਦੋਂ ਅੰਮ੍ਰਿਤਸਰ ਵੱਲ ਪਹੁੰਚ ਜੀਏ ਨਾ, ਜਦੋਂ ਤਰਨ ਤਾਰਨ ਟੱਪ ਜੀਏ, ਉਦੋਂ ਕਹਿਣਗੇ ਗਾੜੀ ਹੋ ਜਾ, ਇੱਥੇ ਖੜਾ ਕੀ ਕਰਨ ਡਿਆ, ਤੈਨੂੰ ਆਵਾਜ਼ ਨਹੀਂ ਸੁਣ ਰਹੀ। ਏਰੀਏ ਦੀ ਬੋਲੀ ਦਾ ਫਰਕ ਪੈਂਦਾ ਜਾਂਦਾ। ਤੇ ਕਿਉਂਕਿ ਮਾਝੇ 'ਚ ਹੁਣ ਕਈ ਲੋਕ ਅੰਗੀਠੀ ਕਹਿੰਦੇ ਆ, ਕਈ ਤਾਣ ਕਹਿੰਦੇ, ਮਾਝੇ 'ਚ ਕਹਿੰਦੇ ਵਾਧਾ, ਆ ਇਹਨੂੰ ਵਾਧਾ, ਆ ਜਿਹੜਾ ਵਾਧੇ ਤੇ ਭਾਂਡੇ ਪਏ ਆ, ਆਹ ਚੀਜ਼ ਪਈ ਆ, ਐਵੇਂ ਕਹਿੰਦੇ ਆ। ਤੇ ਕੁਝ ਮਾਂ ਬੋਲੀ ਨੂੰ ਚਲੋ ਸਾਰੇ ਪਿਆਰ ਕਰਦੇ ਆ, ਪਰ ਮਾਂ ਬੋਲੀ ਨਾ ਇੱਕ ਗੱਲਾਂ 'ਚ ਪਿਆਰ ਵਾਲੀ ਰਹਿ ਗਈ ਆ। ਅਸਲ 'ਚ ਇੰਗਲਿਸ਼ ਆਪਣੇ ਤੇ ਹਾਈ ਫਾਈ ਹੋ ਗਈ ਆ। ਇੰਗਲਿਸ਼ ਦਾ ਸਿਸਟਮ ਇਹੋ ਜਿਹਾ ਹੋ ਗਿਆ। ਹੁਣ ਸਾਡੇ ਬੱਚੇ ਵੀ, ਅਸੀਂ ਖੁਦ ਬੱਚੇ ਕੀ, ਅਸੀਂ ਖੁਦ ਵੀ ਅੱਜ ਕਹਿੰਦੇ ਮਾਂ ਬੋਲੀ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਸਾਨੂੰ ਊੜਾ ਆੜਾ ਸਾਰਾ ਨਹੀਂ ਆਉਂਦਾ, ਨਾ ਲਿਖਣਾ ਆਉਂਦਾ, ਨਾ ਪੜ੍ਹਨਾ ਆਉਂਦਾ। ਸਾਡੀ ਮਾਂ ਬੋਲੀ ਦਿਲ 'ਚ ਹੀ ਰਹਿ ਗਈ ਆ, ਕਿਤਾਬਾਂ 'ਚ ਖਤਮ ਹੋ ਗਈ। ਬੱਚਿਆਂ ਨੂੰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ, ਅਸੀਂ ਬੱਚਿਆਂ ਨੂੰ ABC ਸਿਖਾ ਰਹੇ ਹਾਂ। ਕਿਉਂਕਿ ਜਦੋਂ ਹੁਣ ਸਿਸਟਮ ਇਹੋ ਜਿਹਾ ਹੋ ਗਿਆ, ਬੱਚੇ ਸਕੂਲ ਐਡਮਿਸ਼ਨ ਬਾਅਦ 'ਚ ਕਰਾਉਂਦੇ ਆ, ਪਹਿਲਾਂ ਇਹ ਦਿਮਾਗ 'ਚ ਹੁੰਦਾ ਵੀ ਕੈਨੇਡਾ ਜਾਣਾ, ਅਮਰੀਕਾ ਜਾਣਾ। ਠੀਕ ਆ, ਉੱਥੇ ABC ਲੈ ਕੇ ਆਈਲੈਟਸ ਕਰਨਗੇ ਤਾਂ ਆ ਜੀ। ਮਾਂ ਬੋਲੀ ਨੂੰ ਜਿਹੜਾ ਇਹ ਪਿਆਰ ਹੈ ਨਾ, ਇਹ ਸਕੂਲਾਂ 'ਚ, ਘਰ 'ਚ, ਸਾਰਾ ਕਿਤਾਬੀ ਰਾਹੀਂ ਵੀ ਹੋਣਾ ਬਹੁਤ ਜ਼ਰੂਰੀ ਆ ਜੀ। ਤੇ ਬਹੁਤ ਏਰੀਏ 'ਚ, ਕਿਉਂਕਿ ਪੰਜਾਬ 'ਚ ਵੀ, ਅੱਜ ਪੰਜਾਬ ਦੀ ਵੀ ਗੱਲ ਕਰਾਂ, ਚਲੋ ਅਸੀਂ ਤਾਂ ਰਾਜਸਥਾਨ 'ਚ ਆ ਗਏ ਹਾਂ, ਸਾਡਾ ਤਾਂ ਚਲੋ ਫਰਕ ਪੈਣਾ ਹੀ ਆ। ਪੰਜਾਬ ਦੀ ਵੀ ਅਗਰ ਗੱਲ ਕਰੀਏ ਤਾਂ ਪੰਜਾਬ 'ਚ ਵੀ ਬੋਲੀ ਦਾ, ਮਾਂ ਬੋਲੀ ਦਾ ਇੱਕ ਕਾਗਜ਼ਾਂ 'ਚ ਹੀ ਪਿਆਰ ਰਹਿ ਗਿਆ। ਲੋਕ ਕਹਿ ਹੀ ਦਿੰਦੇ, ਗੱਲਾਂ ਜ਼ੁਬਾਨੀ ਕਹਿ ਦਿੰਦੇ ਮਾਂ ਬੋਲੀ ਨਾਲ ਬਹੁਤ ਪਿਆਰ ਹੈ। ਤੇ
ਰਹੀ ਗੱਲ ਅੱਗੇ ਇੱਕ ਬੀਬਾ ਨੇ ਗੱਲ ਕੀਤੀ ਸੀਗੀ ਵੀ ਪਹਿਲਾਂ ਫਰਕ ਬਹੁਤ ਸੀ, ਹੁਣ ਘੱਟ ਕਿਉਂ ਫਰਕ? ਘੱਟ ਇਹ ਆ ਜੀ, ਪਹਿਲਾਂ ਮਾਝੇ ਵਾਲਾ ਮਾਝੇ 'ਚ ਰਿਸ਼ਤਾ ਕਰਦਾ ਸੀ ਤੇ ਮਾਲਵੇ ਵਾਲਾ ਮਾਲਵੇ 'ਚ ਰਿਸ਼ਤਾ ਕਰਦਾ ਸੀ। ਹੁਣ ਅਸੀਂ ਮਾਝੇ ਵਾਲੇ ਸੀਗੇ, ਸਾਡੇ ਨਾਨਕੇ ਮਾਲਵੇ ਦੇ ਨਾਨਕੇ ਵੀ ਹੈਗੇ ਆ ਸਾਡੇ ਮਾਝੇ ਦੇ, ਸਾਡੇ ਪਿਓਾਂ ਦੇ ਨਾਨਕੇ ਸੀ ਜਿਹੜੇ ਉਹ ਮਾਲਵੇ ਦੇ ਸੀਗੇ, ਮੋਗੇ ਕੋਲ ਦੇ, ਬਾਘੇ ਪੁਰਾਣੇ ਦੇ, ਤੇ ਉਹ ਸਾਡਾ ਫਿਰ ਕੰਮ ਮਿਕਸਡ ਹੋ ਗਿਆ। ਸਾਡਾ ਜਿਹੜਾ ਗਾੜੀ ਵਾਲਾ ਨਾ ਉਹ ਅੱਗੇ ਤੇ ਆ ਗਿਆ, ਅਸੀਂ ਗਾੜੀ ਪਿੱਛੇ ਰਹਿ ਗਏ। ਗਾੜੀ ਵਾਲਾ ਪਛਾੜੀ ਚਲਾ ਗਿਆ। ਹਾਂ, ਗਾੜੀ ਵਾਲਾ ਪਛਾੜੀ ਚਲਾ ਗਿਆ, ਕਿਉਂਕਿ ਫਿਰ ਗਾਂ ਸਿਸਟਮ ਇਹੋ ਜਿਹਾ ਹੋ ਗਿਆ ਨਾ, ਜਦੋਂ ਮਿਕਸ ਰਿਸ਼ਤੇਦਾਰੀਆਂ ਹੋ ਗਈਆਂ, ਵਿੱਚ ਹੀ ਸਾਰੇ ਇੱਕ ਥਾਂ ਤੇ ਇੱਧਰ ਉੱਧਰ ਜਾਣ ਲੱਗ ਗਏ। ਸੰਧੂ ਸਾਹਿਬ ਆਪਣੇ ਇੱਕ ਮਿੰਟ ਜ਼ਰੂਰ ਆਪਾਂ ਨਾਲ ਆਪਣੇ ਮੁੱਦੇ ਤੇ ਵੀ ਗੱਲ ਕਰੀ ਜਾਈਏ। ਸਾਡੇ ਕਹਿੰਦੇ ਆ ਬੋਜੀ ਅਰੋੜਾ ਸਾਹਿਬ ਦੀ ਪਹਿਲਾਂ ਗੱਲ ਸੁਣ ਲਈਏ। ਬੋਜੀ ਨੂੰ ਤੁਹਾਡੇ ਜਿੱਥੇ ਤੁਸੀਂ ਹੈਗੇ ਜਿਹਨੂੰ ਕੀ ਕਹਿੰਦੇ ਨੇ? ਦੋ ਤਿੰਨ ਸਾਡੇ ਦੋਸਤਾਂ ਨੇ ਪੁੱਛੀਆਂ, ਕਮੈਂਟ ਪੁੱਛਦੇ ਨੇ, ਉਹਨਾਂ ਨੂੰ ਸਵਾਲਾਂ ਦੇ ਜਵਾਬ ਜ਼ਰੂਰ ਮਿਲਣੇ ਚਾਹੀਦੇ ਨੇ ਜੀ। ਮੈਂ ਇਸ ਲਈ ਕੋਸ਼ਿਸ਼ ਕਰ ਰਿਹਾ ਕਿ ਖੱਤ ਚਿੱਠੀ, ਅਮੀਨ ਚੌਹਾਨ ਸਾਹਿਬ ਦੇ ਖੱਤ ਚਿੱਠੀ ਦਾ ਫਰਕ ਹੈ, ਖੀਸੇ ਦਾ ਫਰਕ ਹੈ, ਪਾਕਟ ਦਾ। ਇੱਕ ਦੋਸਤ ਨੇ ਪੁੱਛਿਆ ਜੀ ਤੁਹਾਨੂੰ ਖਾਸ ਮੈਂ ਦੱਸੋ, ਚੱਠਾ ਸਾਹਿਬ ਪੁੱਛ ਰਹੇ ਪ੍ਰਛੱਤੀ ਕਿਹਨੂੰ ਕਹਿੰਦੇ ਆ? ਪ੍ਰਛੱਤੀ ਕਹਿੰਦੇ ਆ ਜੀ ਜਿਹੜਾ ਐਕਸਟੈਂਸ਼ਨ ਜਿਹਨੂੰ ਕਿਹਾ ਜਾਂਦਾ, ਜਿਹੜਾ ਇੱਕ ਸ਼ੈਲਫ ਜਿਹਨੂੰ ਕਿਹਾ ਜਾਂਦਾ, ਅੰਗਰੇਜ਼ੀ ਜਿਹਨੂੰ ਸ਼ੈਲਫ ਕਿਹਾ ਜਾਂਦਾ, ਕੰਧ ਉੱਤੇ ਲੱਗਿਆ ਸ਼ੈਲਫ ਜਿੱਤੇ ਪੁਰਾਣੇ ਦੌਰ ਵਿੱਚ ਭਾਂਡੇ ਰੱਖੇ ਜਾਂਦੇ ਸੀ, ਜਿਹਨੂੰ ਟਾਟ ਵੀ ਕਹਿ ਦਿੱਤਾ ਜਾਂਦਾ ਹੈਗਾ ਵਾ, ਉਹਨੂੰ ਪ੍ਰਛੱਤੀ ਕਿਹਾ ਜਾਂਦਾ ਜੀ। ਜਿਹਨੂੰ ਅੰਗਰੇਜ਼ੀ ਚ ਬਿਲਕੁਲ ਲਫ਼ਜ਼ ਵੀ ਸ਼ੈਲਫ ਤੋਂ ਇਲਾਵਾ ਕੋਈ ਹੋਰ, ਉਹਨੂੰ ਪ੍ਰਛੱਤੀ ਕਿਹਾ ਜਾਂਦਾ ਜੀ। ਤੁਸੀਂ ਆਪਣੀ ਨਾਸਰ ਸਾਹਿਬ ਆਪਣੀ ਗੱਲ ਰੱਖ ਦਿਓ, ਮੈਂ ਸਿਰਫ ਉਹ ਦੋਸਤਾਂ ਦੇ ਸਵਾਲਾਂ ਦੇ ਅੱਛਾ, ਹੁਣ ਅਸੀਂ 5 ਜਾਣੇ ਸਕਰੀਨ ਤੇ, ਤੁਸੀਂ ਮਾਈਕ ਆਪਣਾ ਬੰਦ ਕਰ ਲਓ, ਜਦੋਂ ਬੋਲਣਾ ਹੈ ਉਦੋਂ ਚਲਾਓ। ਮਾਈਕ ਡਬਲਿੰਗ ਆਉਣ ਡਿਆ, ਪਤਾ ਨਹੀਂ ਕਿਹਦਾ ਮਾਈਕ ਡਬਲ ਹੈ। ਅੱਛਾ, ਸਾਰਿਆਂ ਨੂੰ ਪਹਿਲਾਂ ਅਲੀ ਅਹਿਮਦ ਸਾਡੇ ਨਾਲ। ਅਲੀ ਅਹਿਮਦ ਸਾਡੇ ਆਂਦੇ ਇੱਕ ਬੋਜੀ ਨੂੰ ਤੁਹਾਡੇ ਕੀ ਕਹਿੰਦੇ? ਬੋਜੀ ਜਾਂ ਬੋਝਾ? ਜੀ ਪੁਰਾਣੇ ਜ਼ਮਾਨੇ 'ਚ ਤਾਂ ਬੋਝਾ ਹੀ ਆਖਦੇ ਹੁੰਦੇ, ਅੱਜ ਕੱਲ ਜੇਬ ਵੀ ਆਖਦੇ। ਹੋਰ ਤੁਹਾਡੇ ਪਾਸੇ ਇਹਨੂੰ ਜੇ ਵੀ ਕਹਿੰਦੇ? ਜੀ ਹੁਣ ਜੇਬ ਵੀ ਆਖਦੇ, ਪੁਰਾਣੇ ਜ਼ਮਾਨੇ 'ਚ ਤਾਂ ਬੋਝਾ ਹੀ ਆਖਦੇ ਹੁੰਦੇ। ਅੱਛਾ ਜੀ, ਮਨਦੀਪ ਸਿੰਧੂ ਜੀ, ਤੁਸੀਂ ਕੀ ਸੁਣਿਆ ਬੋਜੀ ਨੂੰ, ਜੇਬ ਨੂੰ? ਬੋਝੀ ਨਹੀਂ, ਮੈਂ ਤੁਹਾਨੂੰ ਦੱਸਦਾ ਇਹਨਾਂ 'ਚ ਫਰਕ ਹੈ ਦੋਨਾਂ ਚੀਜ਼ਾਂ 'ਚ। ਪਹਿਲਾਂ ਤਾਂ ਸਲਾਮ, ਸਤਿ ਸ੍ਰੀ ਅਕਾਲ ਜੀ। ਇਹ ਜਿਹੜਾ ਬੋਝਾ ਹੁੰਦਾ, ਗੀਜਾ ਵੀ ਕਿਹਾ ਜਾਂਦਾ। ਜਿਹੜਾ ਗੀਜਾ ਹੁੰਦਾ ਕੁੜਤੇ ਦੇ ਥੱਲੜੇ ਪਾਸੇ ਹੁੰਦਾ, ਜੋ ਤੁਸੀਂ ਥੱਲੇ ਨੂੰ ਕਰਕੇ ਹੱਥ ਪਾਉਣੇ ਹੋ, ਉਦੋਂ ਬੋਝਾ ਕਿਹਾ ਜਾਂਦਾ ਜਾਂ ਗੀਜਾ ਕਿਹਾ ਜਾਂਦਾ। ਪਰ ਜਿਹੜੀ ਜੇਬ ਹੁੰਦੀ ਹੈ ਉੱਪਰਲੀ ਨੂੰ ਕਿਹਾ ਜਾਂਦਾ ਸੀ। ਉੱਪਰਲੀ ਨੂੰ ਕਦੇ ਵੀ ਬੋਝਾ ਨਹੀਂ ਕਿਹਾ ਗਿਆ, ਉੱਪਰਲੀ ਨੂੰ ਕਦੇ ਗੀਜਾ ਕਿਹਾ ਗਿਆ। ਗੀਜਾ ਥੱਲੇ ਹੁੰਦਾ ਸੀ, ਕੁੜਤੇ ਦੇ ਥੱਲੜੇ ਪਾਸੇ ਲੱਗਿਆ ਹੁੰਦਾ, ਉਹ ਤੁਸੀਂ ਕੰਨੀ ਤੋਂ ਹੱਥ ਪਾ ਕੇ ਵਰਤੋ। ਇੱਕ ਹੋਰ ਗੱਲ ਸਿੱਧੂ ਸਾਹਿਬ, ਗੀਚਾ ਤੇ ਗੀਸਾ, ਇਹਨਾਂ 'ਚ ਕੀ ਫਰਕ ਹੈ? ਗੀਸਾ ਤੇ ਜੀ ਗੀਜਾ, ਗੀਚਾ ਤੇ ਗੀਸਾ, ਤੁਸੀਂ ਗੀਚਾ ਕਿਹਾ ਵਾ, ਅਸੀਂ ਉਹਨੂੰ ਗੀਸਾ ਕਹਿੰਦੇ ਆ, ਕਿਉਂ ਸਿੱਧੂ ਸਾਹਿਬ ਇਸ ਤਰ੍ਹਾਂ ਹੀ? ਜੀ ਗੀਚਾ ਨਹੀਂ, ਗੀਜਾ ਗੀਚਾ ਨਹੀਂ ਕਿਹਾ ਇਹਨਾਂ ਨੇ, ਗੀਚਾ ਨਹੀਂ ਕਿਹਾ, ਗੀਜਾ ਕਿਹਾ। ਗੀਜਾ ਜਿਹੜਾ ਕੁੜਤੇ ਦੇ ਸਾਈਡ ਤੇ ਵੱਖੀ ਤੇ ਲੱਗਾ ਹੁੰਦਾ, ਉਹਨੂੰ ਗੀਜਾ ਕਿਹਾ ਜਾਂਦਾ ਹੈ। ਸਾਡੇ ਪਹਿਲਾਂ ਬੋਝਾ ਕਿਹਾ ਜਾਂਦਾ ਸੀ, ਕੁਝ ਲੋਕ ਬੋਝਾ ਉੱਪਰਲੀ ਜੇਬ ਵੀ ਕਹਿੰਦੇ ਆ, ਹਾਲੀ ਜੇਬ ਆਈ। ਇਹਨੂੰ ਸਿਰਫ ਜੇਬ ਕਿਹਾ ਜਾਂਦਾ, ਇਹਨੂੰ ਕਦੇ ਨਾ ਬੋਝਾ ਕਿਹਾ ਨਾ ਕੁਝ ਵੀ ਕਿਹਾ ਜਾਂਦਾ। ਤੇ ਜੀ ਗੱਲ ਤੁਸੀਂ ਕਹਿੰਦੇ ਸੀ ਬਾਹਰ ਪਾਸੇ ਪ੍ਰਛੱਤੀ ਨੂੰ ਵਾਧਰਾ ਵੀ ਕਿਹਾ ਜਾਂਦਾ, ਬਾਹਰ ਨਿਕਲ ਜਾਂਦਾ, ਉਹ ਵਾਧਰਾ ਕਿਹਾ ਜਾਂਦਾ। ਜਿਹੜੀ ਡਾਟ ਹੈ ਜੀ, ਡਾਟ ਅੰਗਰੇਜ਼ਾਂ ਤੇ ਲਾਈ ਜਾਂਦੀ ਸੀਗੀ, ਉਦੋਂ ਲੋਹੇ ਦੀ ਕਾਢ ਨਹੀਂ ਸੀ, ਸਰੀਆ ਨਹੀਂ ਸੀ ਪੈਂਦਾ, ਉਹ ਇੱਟ ਨਾਲ ਇੱਟ ਪਸਾਮ ਹੀ ਲੱਗਦੀ ਸੀ। ਜਿਹੜੇ ਪੁਰਾਣੇ ਪੁਲ ਆ ਤੁਸੀਂ ਦੇਖੋਗੇ ਡਾਟ ਲੱਗੀ ਵੀ ਹੈ, ਡਾਟ ਉਹਨੂੰ ਕਹਿੰਦੇ ਸੀ, ਛੱਤਾਂ ਵੀ ਪੈਂਦੀਆਂ ਸੀ ਡਾਟ ਦੀਆਂ। ਅੱਛਾ ਸਿੱਧੂ ਸਾਹਿਬ ਤੁਹਾਡੀ ਨਾ ਮਨਦੀਪ ਜੀ ਤੁਹਾਡੀ ਆਵਾਜ਼ ਡਬਲ ਹੁੰਦੀ ਆ, ਇਸ ਲਈ ਤੁਹਾਨੂੰ ਮੈਂ ਫਿਰ ਲੀਵ ਕਰ ਰਿਹਾ, ਤੁਸੀਂ ਦੁਬਾਰਾ ਜੁਆਇਨ ਕਰਿਓ। ਸਾਡੇ ਨਾਲ ਅਲੀ ਅਹਿਮਦ ਤੁਸੀਂ ਦੱਸੋ ਕੋਈ ਐਸਾ ਕੁਝ ਤੁਹਾਡੇ ਏਰੀਆ 'ਚ ਕੋਈ ਇਸ ਚੀਜ਼ ਦਾ ਨਾਂ ਲਿਆ ਜਾਂਦਾ ਹੋਵੇ ਜਿਹੜਾ ਸਾਨੂੰ ਨਾ ਪਤਾ ਹੋਵੇ? ਜੀ ਜ਼ਰੂਰ, ਮੈਂ ਕਾਫੀ ਸਾਰੀ ਚੀਜ਼ਾਂ ਨੋਟ ਡਾਊਨ ਕੀਤੀਆਂ ਤੁਹਾਨੂੰ ਸਾਰਾ ਦੱਸਣਾ, ਲੇਕਿਨ ਇੱਕ ਚੀਜ਼ ਭੁੱਲ ਸੀ ਹੁਣੀ ਜਿਸ ਨੇ ਪ੍ਰਛੱਤੀ ਨੇ ਜ਼ਿਕਰ ਕੀਤਾ, ਇੱਕ ਇੱਕ ਕਰਕੇ ਦੱਸਣੀ, ਇੱਕ ਇੱਕ ਕਰਕੇ। ਜੀ ਹਾਂਜੀ ਅਲੀ ਅਹਿਮਦ ਤੁਹਾਡੀ ਟਰਮ ਹੈ, ਬੋਲੋ। ਅਲੀ ਅਹਿਮਦ ਫਰੀਜ਼ ਹੋ ਗਿਆ ਮੈਨੂੰ ਲੱਗਦਾ ਜੀ। ਸੰਧੂ ਸਾਹਿਬ ਤੁਸੀਂ ਬੋਲੋ, ਅਲੀ ਅਹਿਮਦ ਫਰੀਜ਼ ਹੋ ਗਿਆ। ਹਾਂਜੀ ਸਰ, ਕੀ ਦੱਸੀਏ ਜੀ, ਹੁਕਮ ਕਰੋ। ਅਰੋੜਾ ਸਾਹਿਬ ਤੁਹਾਡਾ ਮਾਈਕ ਬੰਦ ਆ। ਤੁਸੀਂ ਇੱਕ ਅੱਧੀ ਕੋਈ ਗੱਲ ਦੱਸੋ, ਕੋਈ ਐਸਾ ਚੀਜ਼ ਦਾ ਨਾਂ ਦੱਸੋ ਜਿਹੜਾ ਲੱਗਦਾ ਹੋਵੇ ਦੂਜਿਆਂ ਨੂੰ ਨਹੀਂ ਪਤਾ, ਤੇ ਆਪਣਾ ਅੱਗੇ ਵਧਦੇ ਹੋਰ ਦੋਸਤਾਂ ਲੈਣੇ ਨਾਲ। ਤੁਸੀਂ ਹੋਰ ਨੂੰ ਹੀ ਲੈ ਲਓ ਜੀ, ਮੈਨੂੰ ਲੱਗਦਾ ਮੇਰੇ ਨਾਲੋਂ ਸਾਰਿਆਂ ਨੂੰ ਜ਼ਿਆਦਾ ਪਤਾ ਆ। ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ ਗੱਲ ਇਹ ਜੀ, ਬਹੁਤ ਸਾਰੇ ਸਾਡੇ ਦੋਸਤ, ਬਹੁਤ ਸਾਰੇ ਢੱਗੇ, ਬਲਦ ਹੋਰ ਬੜੀ ਸਾਰੀ ਚੀਜ਼ਾਂ ਗੱਲਾਂ ਦੱਸ ਰਹੇ। ਮੱਝ,
ਮੈਂਸ ਵੱਖੋ ਵੱਖਰੀ ਚੀਜ਼ਾਂ ਦੀ ਗੱਲ ਹੋ ਰਹੀ ਹੈ। ਜੇ ਅਲੱਗ-ਅਲੱਗ ਇਲਾਕੇ ਤੋਂ ਹਰ ਬੰਦਾ ਆਪਣੀ ਗੱਲ ਕਹਿਣਾ ਚਾਹੁੰਦਾ ਤੇ ਬੜੀ ਚੰਗੀ ਗੱਲ ਹੈ। ਸਾਨੂੰ ਆਪਣੀ ਆਪਣੀ ਬੋਲੀ ਨਾਲ ਪਿਆਰ ਵੀ ਗੱਲ ਵੀ ਕਰਨੀ ਚਾਹੀਦੀ ਹੈ। ਅੱਛਾ, ਇਹ ਦੱਸੋ ਛੋਟਾ ਸਵਾਲ ਪੁੱਛਣਾ, ਰਾਜਸਥਾਨੀ ਜਿਹੜੀ ਜ਼ੁਬਾਨ ਦਾ ਤੁਹਾਡੀ ਜ਼ੁਬਾਨ ਤੇ ਕੀ ਅਸਰ ਪਿਆ? ਕੋਈ ਇੱਕ ਦੋ ਲਫ਼ਜ਼ ਜਿਹੜੇ ਤੁਸੀਂ ਉੱਥੋਂ ਉਦਾਹਰਨ ਲੈ ਕੇ ਉਹਨੂੰ ਆਪਣਾ ਪੰਜਾਬੀ ਚ ਬਣਾ ਲਿਆ ਹੋਵੇ? ਨਹੀਂ ਜੀ, ਲਮਸਮ ਗੰਗਾਨਗਰ ਜ਼ਿਲ੍ਹੇ 'ਚ ਰਾਜਸਥਾਨੀ ਭਾਸ਼ਾ ਦਾ ਕੋਈ ਜ਼ੋਰ ਨਹੀਂ ਪਿਆ, ਪਰ ਮੇਰੇ ਨਾਲ ਜਿਵੇਂ ਡਰਾਈਵਰ ਕਨੈਕਟਰ ਬੱਸਾਂ ਤੇ ਹੈਗੇ ਸੀਗੇ, ਕਿਉਂਕਿ ਮੇਰਾ ਵੀ ਬੱਸਾਂ ਦਾ ਹੀ ਕੰਮ ਆ, ਟਰਾਂਸਪੋਰਟ ਦਾ ਹੀ, ਤੇ ਉਹ ਸਾਡੇ ਕੋਲੇ ਗੱਲ ਕਰਦੇ ਸੀ ਤੇ ਸਾਡੇ ਨਾਲ ਬੜੀ ਵਧੀਆ ਗੱਲ ਕਰਦੇ ਹੁੰਦੇ, ਪੰਜਾਬੀ 'ਚ ਗੱਲ ਕਰਦੇ ਹੁੰਦੇ ਸੀਗੇ। ਜਦੋਂ ਉਹਨਾਂ ਦੋਵਾਂ ਨੇ ਆਪਸ ਵਿੱਚ ਗੱਲ ਕਰਨੀ ਨਾ, ਤੇ ਉਹਨਾਂ ਨੇ ਸਾਰੀ ਭਾਸ਼ਾ ਦੀ ਅਸੀਂ ਤੈਸੀ ਕਰ ਦਿੰਦੇ ਹੁੰਦੇ ਸੀਗੇ। ਕਿਉਂਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਸਾਈਕਲ, ਤੇ ਉਹ ਕਹਿੰਦੇ ਹੁੰਦੇ ਸੀ ਹੈਕਲ, ਮੈਂ ਹੈਕਲ ਲੇਰ ਗਿਓ, ਤੇ ਉਹ ਸਾਈਕਲ ਨੂੰ ਹੈਕਲ, ਤੇ ਆਪਾਂ ਕਹਿ ਦਿੰਦੇ ਹਾਂ ਜੀ ਆਹ ਸੜਕ ਬਹੁਤ ਟੁੱਟੀ ਆ, ਤੇ ਉਹਨਾਂ ਨੇ ਕੀ ਕਹਿਣਾ, ਮੈਂ ਹੈਕਲ ਲੇਰ ਗਿਓ, ਹੜਕ ਇਤਨੀ ਟੁੱਟੀ ਕਿ ਮੈਂ ਬਟੇ 2 ਘੰਟੇ ਨੂੰ ਪੁੱਗਿਓ। ਜਾਣੀ ਕਿ ਸਾਈਕਲ ਦਾ ਹੈਕਲ ਬਣਾ ਦੇਣਾ ਤੇ ਸੜਕ ਦੀ ਹੜਕ, ਉਹਨਾਂ ਨੇ ਉਹ ਸੱਸਾ ਖਾ ਹੀ ਜਾਣਾ। ਉਹ ਉਹਨਾਂ ਦੀ ਭਾਸ਼ਾ ਇਹ ਹੈ। ਪਰ ਚਲੋ ਅਸੀਂ ਇਹੋ ਜਿਹਾ ਸਿਸਟਮ ਸੀਗਾ ਵੀ ਅਸੀਂ ਜਿੱਥੇ ਬੈਠੇ ਆ, ਇੱਥੇ ਰਾਜਸਥਾਨੀ ਭਾਸ਼ਾ ਦਾ ਜ਼ੋਰ ਬਹੁਤ ਘੱਟ ਹੈ। ਜਦੋਂ ਆਪਾਂ ਅੱਗੇ ਨੂੰ ਚਲ ਜਾਂਦੇ ਨਾ, ਨੂਪਗੜ੍ਹ ਕੜਸਾਣੇ ਤੋਂ ਗਾਂ ਬੀਕਾਨੇਰ ਵਾਲੀ ਸਾਈਡ ਨੂੰ, ਇੱਧਰ ਰਾਜਸਥਾਨੀਆਂ ਦਾ ਜ਼ੋਰ ਜ਼ਿਆਦਾ ਆ। ਹੁਣ ਆਪਣਾ ਏਰੀਆ ਜਿਹੜਾ ਹੈ ਲਮਸਮ ਪੰਜਾਬੀ ਆ, ਗੰਗਾਨਗਰ ਡਿਸਟ੍ਰਿਕਟ ਸਾਰਾ ਪੰਜਾਬੀ ਆ, ਇੱਥੇ ਕੋਈ ਐਡਾ ਜ਼ਿਆਦਾ ਜ਼ੋਰ ਨਹੀਂ ਗਾ। ਤੇ ਬਾਕੀ ਅੱਡੋ ਅੱਡ ਬੋਲੀ ਦਾ ਫਰਕ ਹੈ ਜੀ। ਹੁਣ ਜਿਵੇਂ ਆਪਾਂ ਬਲਦ ਕਹਿੰਦੇ ਆ ਮਾਲਵੇ 'ਚ, ਮਾਝੇ 'ਚ ਬੋਲਦ, ਤੇ ਜਿਵੇਂ ਕਈ ਕਹਿੰਦੇ ਸੀਗੇ ਵੱਛਾ, ਤੇ ਮਾਝੇ ਵਾਲੇ ਕਹਿੰਦੇ ਵੈੜਕਾ ਗਾੜੀ ਹੁੰਦਾ। ਹਾਂ, ਢੱਗਾ ਵੀ, ਹਾਂਜੀ। ਤੇ ਪਰ ਹੁਣ ਗਾਂ ਮਿਕਸ ਹੋ ਗਿਆ ਜੀ ਸਿਸਟਮ। ਹੁਣ ਪਿਓਰ ਬੋਲੀਆਂ ਨਹੀਂ ਰਹਿ ਗਈਆਂ, ਪਿਓਰ ਵਿਹਾਰ ਨਹੀਂ ਰਹਿ ਗਏ। ਸਾਹਿਬ, ਇੱਕ ਦੋਸਤ ਕਹਿੰਦਾ ਰਾਜਸਥਾਨ 'ਚ ਢੂਈ ਕਿਹਨੂੰ ਕਹਿੰਦੇ? ਇਹ ਢੂਈ ਜਿਹਨੂੰ ਮਾਝੇ 'ਚ ਕਹਿੰਦੇ ਲੱਕ, ਆਪਾਂ ਜਿਵੇਂ ਲੱਕ ਕਹਿ ਦਿੰਦੇ ਆ ਨਾ, ਤੇ ਉਹ ਢੂਈ ਕਹਿੰਦੇ ਆ। ਇਹ ਮਾਲਵੇ 'ਚ ਵੀ ਕਹਿੰਦੇ ਢੂਈ, ਇਹੋ ਜਿਹੀ ਗੱਲ ਨਹੀਂ, ਕਹਿੰਦੇ ਰਾਜਸਥਾਨ 'ਚ ਹੀ ਨਹੀਂ ਕਹਿੰਦੇ। ਤੇ ਰਾਜਸਥਾਨ ਜਿਹੜੀ ਪੁਆਧੀ ਬੋਲੀ ਹੈ ਨਾ, ਇਹਦੇ 'ਚ ਰਾਜਸਥਾਨੀ, ਹਰਿਆਣੀ ਸਾਰਾ ਕੁਝ ਤੁਹਾਨੂੰ ਮਿਕਸ ਮਿਲੂਗਾ। ਇਹ ਪੁਆਧੀ ਬੋਲੀ ਸਮਝ ਲਓ ਸਾਰਾ ਖੱਜਲ ਖਰਾਬ ਜਿਹਾ ਹੀ ਹੋ ਗਿਆ ਕੰਮ। ਉਹ ਨਾ ਪੰਜਾਬੀ ਰਹੀ ਆ, ਨਾ ਰਾਜਸਥਾਨੀ ਰਹੀ ਆ। ਇਹ ਜਦੋਂ ਰਾਜਸਥਾਨ 'ਚ ਆ ਕੇ ਅਸੀਂ ਵੇਖਦੇ ਹਾਂ ਤੇ ਉੱਥੇ ਜਾਂਦੇ ਆ, ਉਹ ਕੁਛ ਏਰੀਆ ਪੁਆਧੀ ਬੋਲੀ ਬੋਲਦਾ, ਤੇ ਉਹ ਵੀ ਐਵੇਂ ਹੀ ਲੱਗਦਾ ਵੀ ਜਿਵੇਂ ਰਾਜਸਥਾਨੀ ਬੋਲੀ ਹੁੰਦੀ ਹੈ। ਇੱਕ ਹੋਰ ਆਦੇ ਸਾਡੇ ਲੂਸ ਗਿਆ, ਇੱਕ ਦੋਸਤ ਨੇ ਮੈਸੇਜ ਕੀਤਾ, ਲੂਸ ਗਿਆ। ਹਾਂਜੀ, ਲੂਸ ਗਿਆ ਜਿਹਨੂੰ ਮਾਲਵੇ 'ਚ ਦੁਆਬੇ 'ਚ ਕਹਿੰਦੇ ਜਲ ਗਿਆ, ਸਾਡੇ ਕਹਿੰਦੇ ਸੜ ਗਿਆ। ਲੂਸ ਗਿਆ ਕਹਿੰਦੇ, ਲੂਸ ਗਿਆ, ਜਿਵੇਂ ਕਈ ਕਹਿੰਦੇ ਲੂ ਹੋ ਗਿਆ, ਕਈ ਇਹ ਵੀ ਕਹਿੰਦੇ ਲੂ ਹੋ ਗਿਆ, ਲੂਸ ਗਿਆ ਵੀ ਇਹਨੂੰ ਐਵੇਂ ਕਹਿੰਦੇ ਆ। ਪਰ ਜਿਵੇਂ ਸਹੀ ਆਪਣੇ ਕਹਿੰਦੇ ਵੀ ਆ ਫਲਾਨੀ ਚੀਜ਼ ਸੜ ਗਈ ਆ, ਤੇ ਉਹ ਇਹ ਚੀਜ਼ ਨੂੰ ਲੂਸ ਗਿਆ ਕਹਿ ਦਿੰਦੇ ਆ। ਤੇ ਬਾਕੀ ਮੈਂ ਥੋੜਾ ਜ਼ਿਆਦਾ ਸਮਾਂ ਲੈ ਲਿਆ, ਮੈਂ ਮਾਫੀ ਚਾਹੁੰਦਾ, ਹੋਰ ਨੂੰ ਵੀ ਮੌਕਾ ਦਈਏ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਓਕੇ ਜੀ ਸੰਧੂ ਸਾਹਿਬ, ਸੰਧੂ ਸਾਹਿਬ ਚਲੇ ਗਏ ਨੇ ਜੀ। ਸਾਡੇ ਦੋਸਤਾਂ ਦੇ 2-3 ਸਵਾਲ ਹੈ। ਨਮਕੀਨ ਰਿਐਕਸ਼ਨ ਪੁੱਛਦੇ ਕੜਵੰਜੀ ਕਿਹਨੂੰ ਕਹਿੰਦੇ ਆ? ਮਦਰਸਾ ਚੱਠਾ ਸਾਹਿਬ ਪੁੱਛਦੇ ਟਿਚ ਬਟਨ ਕਿਹਨੂੰ ਕਹਿੰਦੇ ਆ? ਇਹ ਧਾਗਾ, ਬਹੁਤ ਸਾਰੇ ਹੋਰ ਸਵਾਲ ਪੁੱਛੇ ਜਾ ਰਹੇ ਨੇ, ਇੱਕ ਇੱਕ ਕਰਕੇ ਸਾਰਿਆਂ ਦੇ ਜਵਾਬ ਦੇਵਾਂਗੇ। ਕੜਵੰਜੀ ਦਾ ਜੀ ਹੁਣ ਜੋ ਘੜੇ ਨਹੀਂ ਰਹੇ ਤੇ ਕੜਵੰਜੀਆਂ ਦਾ ਵੀ ਕੀ ਕੰਮ ਰਹਿ ਗਿਆ? ਇਹ ਕੜਵੰਜੀ ਸੀ ਜੀ ਜਿੱਥੇ ਘੜੇ ਰੱਖੇ ਜਾਂਦੇ ਸਨ ਜੀ। ਸਤਪਾਲ ਤੁਸੀਂ ਵੀ ਸਾਡੇ ਨਾਲ ਹੋ, ਅਹਿਮਦ ਅਲੀ ਵੀ ਤੁਸੀਂ ਵੀ ਸਾਡੇ ਨਾਲ ਹੋ। ਤੁਸੀਂ ਇੱਕ ਇੱਕ ਲਫ਼ਜ਼ ਇੱਕ ਦੂਸਰੇ ਨੂੰ ਪੁੱਛੋ ਤੇ ਅਸੀਂ ਇੱਕ ਦੂਜੇ ਨੂੰ ਸਵਾਲ ਜਵਾਬ ਕਰੋ ਜੀ। ਅਸੀਂ ਤੁਹਾਨੂੰ ਆਪਣੇ ਮਾਈਕ ਮਿਊਟ ਕਰ ਲੈਣਾ, ਨਾਸਰ ਤੇ ਮੈਂ, ਤੇ ਅਹਿਮਦ ਅਲੀ ਸਾਹਿਬ ਤੁਸੀਂ ਜੋ ਵੀ ਕਹਿਣਾ ਚਾਹੋਗੇ ਇੱਕ ਇੱਕ ਵਰਡ ਕਰਕੇ ਤੁਸੀਂ ਗੱਲ ਕਰੋ ਜੀ, ਆਪਣੇ ਆਪ ਨੂੰ ਅਨਮਿਊਟ ਕਰਕੇ। ਕਲਸੀ ਜੀ ਤੁਹਾਡੇ ਵਰਡ ਨੂੰ ਪਛਾਣਨ ਦੀ ਕੋਸ਼ਿਸ਼ ਕਰਨਗੇ ਆਪਣੀ ਜ਼ੁਬਾਨ ਵਿੱਚ, ਤੇ ਅਸੀਂ ਚੁੱਪ ਕਰਦੇ ਜੀ ਨਾਸਰ ਤੇ ਮੈਂ। ਠੀਕ ਹੈ ਨਾਸਰ ਸਾਹਿਬ? ਹਾਂਜੀ, ਸਤਿ ਸ਼੍ਰੀ ਅਕਾਲ ਰੋੜਾ ਸਰ ਤੇ ਨਾਸਿਰ ਸਾਹਿਬ ਤੇ ਭਾਈਜਾਨ। ਹਾਂਜੀ, ਬਹੁਤ ਸ਼ੁਕਰੀਆ ਜੀ। ਇਸ ਸਰਾਇਕੀ ਚ ਗੱਲ ਕਰਦੇ ਹੋ ਤਾਂ ਬਹੁਤ ਵਧੀਆ ਲੱਗਦਾ ਹੈ। ਔਰ ਬਹੁਤ ਸ਼ੁਕਰੀਆ ਜੀ। ਜੀ ਮੈਂ ਤੁਹਾਡੇ ਤੋਂ 2-3 ਚੀਜ਼ਾਂ ਪੁੱਛਣਾ ਚਾਹੁੰਦਾ। ਸਾਡੇ ਇੱਥੇ ਕਿਹਾ ਜਾਂਦਾ ਇੱਕ ਚੀਜ਼ ਬੱਠਲ। ਜੀ ਹਾਂ, ਬੱਠਲ ਆਮ ਤੌਰ ਦੇ ਉੱਤੇ ਮਜ਼ਦੂਰ ਬਹੁਤ ਵਰਤਦੇ ਨੇ, ਕੰਸਟਰਕਸ਼ਨ ਦੇ ਕੰਮ 'ਚ ਹੋਣਗੇ, ਸਾਡੇ ਘਰਾਂ 'ਚ ਕੰਮ ਆਉਂਦਾ ਹੈ। ਤੁਸੀਂ ਕੀ ਕਹਿੰਦੇ ਇਹਨੂੰ ਬੱਠਲ ਨੂੰ? ਜੀ ਅਸੀਂ ਜਿਹੜਾ ਪਾਣੀ ਪੀਵਣੇ ਵਾਲਾ ਮਿੱਟੀ ਨੇ ਬਰਤਨ ਹੋਣਾ ਗੋਲ, ਜਿਹੜਾ ਘੜੇ ਉੱਤੇ ਦਿੱਤਾ ਵਾ ਨਾ ਮੂਦਾ, ਉਸਾਂ ਬੱਠਲ ਆਖਨੇ ਆ। ਉਸੀ ਨਹੀਂ ਗੱਲ ਕਰਨੇ ਪਿਓ। ਹਾਂਜੀ ਵੀਰ ਜੀ, ਮੈਂ ਤੁਹਾਨੂੰ ਦੱਸਾਂ ਕਿ ਸਾਡੇ ਇੱਥੇ ਬੱਠਲ ਜਿਹੜਾ ਹੈ ਉਹ ਮਾਲਵੇ 'ਚ ਤੇ ਕੁਝ ਦੁਆਬੇ ਦੇ ਏਰੀਆ 'ਚ ਕਿਹਾ ਜਾਂਦਾ। ਤਸਲਾ ਵੀ ਉਹਨੂੰ ਕਿਹਾ ਜਾਂਦਾ, ਔਰ ਮਾਝੇ ਦੇ ਵਿੱਚ ਉਹਨੂੰ ਲੁਹਾਂਡਾ ਕਿਹਾ ਜਾਂਦਾ। ਅੱਛਾ, ਜਿਹੜਾ ਲੋਹੇ ਦਾ ਹੁੰਦਾ ਜੀ, ਜਿਹੜੇ ਕਿ ਕੰਸਟਰਕਸ਼ਨ ਦੇ ਵਿੱਚ ਮਜ਼ਦੂਰ ਆਮ ਤੌਰ ਤੇ ਬਾਲਟਾ ਕਹਿੰਦੇ।
ਕਿਆ ਬਾਤ ਹੈ, ਕਿਆ ਬਾਤ ਹੈ। ਮੱਠਲ ਤੋਂ ਬਾਲਟਾ, ਫਿਰ ਕਿਆ ਬਾਤ ਹੈ ਨਾਸਰ ਸਾਹਿਬ। ਇਸੇ ਤਰ੍ਹਾਂ ਦੇ ਨਾਲ ਸਾਡੇ ਇੱਥੇ ਇੱਕ ਏਰੀਆ ਜਿਵੇਂ ਹੁਣ ਅਸੀਂ ਦੁਆਬੇ ਦੇ ਵਿੱਚ ਕਹਿੰਦੇ ਊਂਟ, ਊਂਠਣੀ, ਤੇ ਜਿਹੜਾ ਮਾਲਵੇ ਦਾ ਏਰੀਆ ਹੈ ਨਾਸਰ ਸਾਹਿਬ, ਉਹਦੇ ਵਿੱਚ ਉਹਨੂੰ ਬੋਤਾ ਜਾਂ ਬੋਤੀ ਕਿਹਾ ਜਾਂਦਾ। ਤੇ ਬੜਾ ਕਨਫਿਊਜ਼ਿੰਗ ਹੁੰਦਾ ਸੀ ਜਦੋਂ ਮੈਂ ਕਿਤੇ ਬੋਤਾ ਜਾਂ ਬੋਤੀ, ਬੋਤਾ ਬੋਤਾ ਨਹੀਂ, ਮੈਂ ਨਹੀਂ ਸੁਣਿਆ ਫਿਰ। ਹਾਂਜੀ ਹਾਂਜੀ। ਇਸੇ ਤਰ੍ਹਾਂ ਦੇ ਨਾਲ ਜੇ ਗੱਲ ਕਰੀਏ ਕਿ ਬੜਾ ਕਾਮਨ ਵਾਸਤੇ ਮੈਂ ਵਜ਼ਾਹਤ ਕਰਦਾ ਜੀ, ਉਹ ਊਠ ਨੂੰ ਜਾਂ ਬੋਤੇ ਦੀ ਗੱਲ ਕਰ ਰਹੇ ਹਾਂ, ਜਿਹਨੂੰ ਡਾਚੀ ਵੀ ਅਸੀਂ ਕਹਿੰਦੇ ਆ, ਡਾਚੀ ਊਠ ਜਾਂ ਬੋਤਾ। ਤੇ ਅਹਿਮਦ ਅਲੀ ਸਾਹਿਬ, ਤੁਹਾਡੇ ਇਲਾਕੇ ਵਿੱਚ ਕੀ ਕਿਹਾ ਜਾਂਦਾ ਜੀ? ਜੀ ਡਾਚੀ ਜੀ, ਫੀਮੇਲ ਡਾਚੀ, ਤੇ ਜਿਹੜਾ ਮੇਲ ਹੈ ਉਸਾਂ ਮਤਲਬ ਊਂਟ ਹੀ ਹੈ, ਲੇਕਿਨ ਨਾਖਨੇ ਅਸੀਂ ਹੋਠ ਹਾਂ, ਹੋਠ। ਅੱਛਾ ਜੀ। ਸੋ ਇਸੇ ਤਰ੍ਹਾਂ ਨਾ ਸਰਜੀਤ ਸਰ, ਇੱਕ ਹੋਰ ਹੈ, ਜਿਵੇਂ ਮਾਝੇ ਦੇ ਵਿੱਚ ਕਿਹਾ ਜਾਂਦਾ ਕਿ ਹਰਾ ਵੱਢਣ ਚੱਲੇ, ਹਰਾ ਵੱਢਣ ਡਏ ਆ, ਤੇ ਸਾਡੇ ਕਿਹਾ ਜਾਂਦਾ ਜੀ ਪਸ਼ੂਆਂ ਨੂੰ ਪੱਠੇ ਖੋਤਣ ਚੱਲੇ ਆ। ਤੇ ਜਿਹੜਾ ਮਾਲਵੇ ਦਾ ਏਰੀਆ, ਉੱਥੇ ਕਹਿੰਦੇ ਜੀ ਕੱਖ ਵੱਢਣ ਚੱਲੇ ਜੀ। ਔਰ ਇਸ ਤੋਂ ਇਲਾਵਾ ਜਿਵੇਂ ਹੁਣ ਅਸੀਂ ਮਾਲਵੇ ਤੇ ਦੁਆਬੇ ਦੇ ਵਿੱਚ ਕਹਿੰਦੇ, ਹੋਲਡ ਕਰੋ ਇੱਕ ਇੱਕ ਕਰਕੇ ਜੀ, ਇੱਕ ਇੱਕ ਕਰਕੇ। ਅਹਿਮਦ ਅਲੀ ਸਾਹਿਬ, ਜਿਹੜੇ ਪਸ਼ੂਆਂ ਨੂੰ, ਜਿਹੜੇ ਜਾਨਵਰਾਂ ਲਈ ਜਿਹੜੀ ਖੁਰਾਕ ਲਿਆਈ ਜਾਂਦੀ ਹੈ, ਉਹਨੂੰ ਤੁਹਾਡੀ ਜ਼ੁਬਾਨ 'ਚ ਕੀ ਕਹਿੰਦੇ ਆ? ਜਿਹੜਾ ਹਰਾ ਉਹਨਾਂ ਨਾਲ ਚਾਰਾ ਕੱਟਿਆ ਜਾਂਦਾ, ਉਹਨੂੰ ਕੀ ਕਿਹਾ ਜਾਂਦਾ? ਬਰਸੀਨ ਨੂੰ, ਉਹਨੂੰ ਕੀ ਕਹਿੰਦੇ ਤੁਹਾਡੀ ਜ਼ੁਬਾਨ ਵਿੱਚ? ਆਮ ਜ਼ਬਾਨ 'ਚ ਤਾਂ ਪੱਠੇ ਆਖ ਸਕਦੇ ਨੇ, ਲੇਕਿਨ ਇੱਕ ਕੋਈ ਹੋਰ ਇਹ ਲਫ਼ਜ਼ ਜਿਹੜਾ ਇਸ ਟਾਈਮ ਮੇਰੇ ਜ਼ਿਹਨ 'ਚੋਂ ਨਿਕਲਣਾ ਪਿਆ ਜੀ। ਅੱਛਾ, ਕੋਈ ਗੱਲ ਨਹੀਂ ਜੀ। ਜੀ ਹੁਣ ਤੁਹਾਡੀ ਵਾਰੀ ਹੈ, ਤੁਸੀਂ ਵੀ ਆਪਣੀ ਜ਼ੁਬਾਨ ਦਾ ਕੁਝ ਪੁੱਛੇ ਜਾਣਨਾ ਕਲਸੀ ਸਾਹਿਬ ਕੋਲੋਂ। ਜੀ ਹਾਂ ਜੀ, ਮੈਂ ਉਸ ਨਿਕਲ ਗਿਆ ਵੈਸਾ ਗੁਤਾਵਾ ਵੀ ਆਖ ਸਕਦੇ, ਜਿਹੜਾ ਮਿਕਸ ਕਰਕੇ ਬਣਾਏ ਨੇ ਮੁਖਤਲਿਫ ਤਰ੍ਹਾਂ ਦੇ ਪੱਠੇ ਟੋਕ ਕੇ, ਤੇ ਹਾਂਜੀ ਗੁਤਾਵਾ। ਸਾਡੇ ਕਹਿੰਦੇ ਸੰਨੀ ਰਲਾਣਾ ਕਹਿੰਦੇ ਆ, ਸੰਨੀ ਸਾਡੇ ਮੈਂ ਵੀ ਹਿੱਸਾ ਪਾਦਾ। ਸਾਡੇ ਇਹਨੂੰ ਕਹਿੰਦੇ ਵੀ ਜਦੋਂ ਗਤਾਵਿਆਂ ਤੇ ਤੂੜੀਆਂ ਨਵੀਆਂ ਆਉਂਦੀਆਂ ਨਾ, ਤੇ ਗਤਾਵਿਆਂ ਦਾ ਹੁੰਦਾ ਕੰਮ, ਉਦੋਂ ਕੰਮ ਬਹੁਤ ਸੌਖਾ ਹੁੰਦਾ। ਮੈਨੂੰ ਗਤਾਵਾ ਤਾਂ ਉਹਦਾ ਯਾਦ ਹੈ ਵੀ ਫਟਾਫਟ ਤੂੜੀ ਚੁੱਕੀ ਪਾਈ ਦੇ ਉਹ ਭੱਜ ਕੇ ਖੇਡਣ ਗਰਾਊਂਡ 'ਚ। ਗਤਾਵਾ ਸੌਖਾ ਹੁੰਦਾ ਨਾ, ਪੱਠੇ ਵੱਢਣੇ ਔਖੇ ਹੁੰਦੇ ਜੀ। ਅੱਛਾ ਜੀ, ਚਲੋ ਆਉਣ ਦਿਓ ਜੀ। ਹੋਰ ਕਲਸੀ ਸਾਹਿਬ ਜੀ? ਹਾਂਜੀ ਹਾਂਜੀ, ਚਲ ਸਾਹਿਬ, ਇੱਕ ਸਾਡੇ ਇੱਥੇ ਜਿਵੇਂ ਅਸੀਂ ਮਾਝੇ ਤੇ ਦੁਆਬੇ ਦੇ ਵਿੱਚ ਕਹਿੰਦੇ ਝੋਨਾ, ਤੇ ਮਾਲਵੇ ਦੇ ਵਿੱਚ ਕਿਹਾ ਜਾਂਦਾ ਹੈ ਜੀਰੀ। ਤੇ ਤੁਸੀਂ ਜਿਹੜਾ ਝੋਨਾ ਹੈ, ਚੌਲ ਕੱਟਣ ਤੋਂ ਪਹਿਲਾਂ ਜਿਹੜੀ ਫਸਲ ਤਿਆਰ ਹੁੰਦੀ ਹੈ, ਤੁਸੀਂ ਉਹਨੂੰ ਕੀ ਆਖਦੇ ਜੀ? ਅਹਿਮਦ ਅਲੀ ਸਾਹਿਬ, ਜਦੋਂ ਹਾਂਜੀ ਚਾਵਲ ਨਹੀਂ ਫਸਲ ਚੁੱਕੇ ਅਡੇ ਇਲਾਕੇ 'ਚ ਚਾਵਲ ਨਹੀਂ ਹੋਣਾ, ਇਸ ਤੋਂ ਜਿਹੜਾ ਉਸ ਨਾਲ ਇਤਨੇ ਇੱਥੇ ਅਲਫਾਜ਼ ਨਹੀਂ ਸਮਝਦੇ ਸਨ, ਵੈਰਾਈਟੀ ਕੋਈ ਨਹੀਂ, ਚਾਵਲ ਹੀ ਆਖਨੇ। ਅੱਛਾ ਜੀ, ਠੀਕ ਹੈ ਜੀ। ਅੱਛਾ ਅਹਿਮਦ ਅਲੀ ਸਾਹਿਬ, ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣੀ ਹੈ। ਮੇਰੇ ਕੁਝ ਦੋਸਤ ਨੇ ਜਿਨ੍ਹਾਂ ਦੇ ਜਿਹੜੇ ਬਜ਼ੁਰਗ ਨੇ, ਉਹ ਬਾਹਰ ਦੇ ਇਲਾਕੇ 'ਚੋਂ ਆਏ ਆ। ਤੇ ਇੱਕ ਬਜ਼ੁਰਗ ਕਹਿੰਦੇ ਨੇ ਕੁਕੜੀਆਂ ਖਾਣੀਆਂ, ਕੁਕੜੀਆਂ। ਤਾਂ ਸਾਨੂੰ ਬੜਾ ਅਜੀਬ ਲੱਗਦਾ ਹੁੰਦਾ ਸੀ, ਪਰ ਬਾਅਦ 'ਚ ਪਤਾ ਲੱਗਿਆ ਵੀ ਕੁਕੜੀ ਛੱਲੀ ਨੂੰ ਕਹਿੰਦੇ ਆ। ਕੀ ਇਹ ਵਰਡ ਹੁਣ ਵੀ ਯੂਜ਼ ਹੁੰਦਾ? ਨਹੀਂ ਜੀ, ਕੁਕੜੀ ਮੁਰਗੀ ਮਰੇ ਤੇ ਇਸਤੇਮਾਲ ਹੋਣਾ, ਇਹ ਇਸਤੇਮਾਲ ਨਹੀਂ ਸੁਣਿਆ ਇਸ ਤੋਂ ਪਹਿਲੇ। ਅੱਛਾ, ਛੱਲੀਆਂ ਵਾਸਤੇ ਹੋਰ ਕੀ ਲਫ਼ਜ਼ ਹੈ ਜੀ? ਅਸੀਂ ਤਾਂ ਛੱਲੀ ਆਖਨੇ, ਤੇ ਵੈਸੇ ਸ਼ਹਿਰਾਂ ਵਗੈਰਾ 'ਚ ਇੱਕ ਨਾਂ ਹੋਰ ਚੱਲਣਾ ਪਿਆ, ਲੇਕਿਨ ਮਤਲਬ ਜਿਹੜਾ ਪੰਜਾਬੀ ਨਹੀਂ ਹੈ ਹੁਣ ਇਸਤੇਮਾਲ ਹੋਣ ਲੱਗ ਪਿਆ, ਲੇਕਿਨ ਅਸੀਂ ਛੱਲੀ ਆਖਨੇ ਜੀ। ਮੈਂ ਮਕਈ, ਭੁੱਟਾ, ਛੱਲੀ, ਇਹ ਤਿੰਨ ਸੁਣੇ ਨੇ ਜੀ। ਇਸ ਤੋਂ ਇਲਾਵਾ ਜੇ ਕਿਸੇ ਕੋਲ ਕੋਈ ਹੋਰ ਹੈ ਤਾਂ ਜ਼ਰੂਰ ਦੱਸੋ ਜੀ। ਜੀ ਜੀ ਜੀ। ਇਸ ਤਰ੍ਹਾਂ ਅਹਿਮਦ ਅਲੀ ਸਾਹਿਬ, ਸਾਡੇ ਇੱਥੇ ਇੱਕ ਵਰਡ ਬਹੁਤ ਅਲੋਪ ਹੋ ਗਿਆ। ਜਿਵੇਂ ਅਸੀਂ ਪਹਿਲਾਂ ਕਹਿੰਦੇ ਸੀਗੇ ਮੂੰਹ ਨੇਰੇ ਜਾਂ ਤੜਕੇ, ਇਸੇ ਤਰ੍ਹਾਂ ਦੇ ਨਾਲ ਜਿਹੜਾ ਮਾਲਵੇ ਦਾ ਇਲਾਕਾ, ਉੱਥੇ ਸਾਜਰੇ ਕਿਹਾ ਜਾਂਦਾ ਸੀ, ਔਰ ਮਾਝੇ ਦੇ ਇਲਾਕੇ ਦੇ ਵਿੱਚ ਇਹਨੂੰ ਸਫਤੇ ਕਿਹਾ ਜਾਂਦਾ ਸੀ। ਕਿਤੇ ਜਾਣੇ ਸਫਤੇ ਨਿਕਲਣਾ ਜੀ, ਤੇ ਸਾਡੇ ਕਿਹਾ ਜਾਂਦਾ ਸੀ ਵੀ ਤੜਕੇ ਤੜਕੇ ਨਿਕਲਣਾ। ਸੋ ਤੁਹਾਡੇ ਇੱਥੇ ਜਿਹੜਾ ਮੂੰਹ ਨੇਰੇ ਦਾ ਟਾਈਮ ਹੈ ਜਾਂ ਬਿਲਕੁਲ ਤੜਕੇ ਦਾ ਟਾਈਮ ਹੈ, ਉਹਨੂੰ ਤੁਸੀਂ ਕੀ ਕਹਿੰਦੇ ਹੋ ਆਪਣੀ ਭਾਸ਼ਾ ਦੇ ਵਿੱਚ, ਆਪਣੀ ਬੋਲੀ ਦੇ ਵਿੱਚ ਤੁਸੀਂ ਕੀ ਕਹਿੰਦੇ? ਹਾਂਜੀ, ਅਡੇ ਪਾਸੇ ਸਵਖਤੇ ਤਾਂ ਨਹੀਂ ਆਖਨੇ, ਮੂੰਹ ਹਨੇਰੇ ਵੀ ਆਖਨੇ, ਤੜਕੇ ਤੜਕੇ ਵੀ ਆਖਨੇ, ਤੇ ਉਸ ਤੋਂ ਇਲਾਵਾ ਨੂਰ ਪੀਰਨਾ ਟਾਈਮ ਵੀ ਆਖਨੇ, ਮਤਲਬ ਉਹ ਬੜਾ ਪਰਨੂਰ ਵਕਤ ਇੱਕ ਹੋਣਾ, ਉਸ ਤੋਂ ਸਾਂ ਨੂਰ ਪੀਰਨਾ ਵੇਲਾ ਵੀ ਆਖਣਾ। ਕਲਸੀ ਸਾਹਿਬ, ਸਾਡੇ ਸਵਖਤੇ ਆਂਦੇ ਆ ਇਸ ਏਰੀਆ ਦੇ ਵਿੱਚ, ਜਿਹੜੀ ਸੰਦਲਬਾਰ ਇਸ ਜਿਹੜੇ ਖਾਸ ਤੌਰ ਤੇ ਅੰਮ੍ਰਿਤਸਰ, ਇੱਧਰ ਲੁਧਿਆਣੇ ਵਾਲੇ, ਗੁਰਦਾਸਪੁਰ ਵਾਲੇ, ਉਹ ਸਵਖਤੇ ਆਂਦੇ ਆ। ਸਵਖਤੇ ਜਾਂ ਮੂੰਹ ਨੇਰੇ ਆਮ ਇਸਤੇਮਾਲ ਹੋ ਜਾਂਦਾ ਵਾ, ਵੈਸੇ ਜ਼ਿਆਦਾ ਸਵਖਤੇ ਇਸਤੇਮਾਲ ਹੁੰਦਾ ਵੀ ਸਵਖਤੇ ਜਾਣਾ ਕਿਤੇ। ਹੁਣ ਵੀ ਅਸੀਂ ਗੱਲ ਕਰਨੀ ਹੋਵੇ ਸਵੇਰੇ ਕਿਤੇ ਜਾਣਾ ਆਣਾ, ਵੀ ਸਵਖਤੇ ਨਿਕਲਣਾ। ਸਵਖਤੇ ਮਤਲਬ ਵੀ ਰੋਸ਼ਨੀ, ਸੂਰਜ ਨਿਕਲਣ ਤੋਂ ਪਹਿਲਾਂ ਜੀ ਜੀ। ਇਸੇ ਤਰ੍ਹਾਂ ਦੇ ਨਾਲ ਜੀ ਇੱਕ ਵਰਡ ਹੋਰ ਹੈਗਾ, ਜਿਵੇਂ ਤਰਕਾਲਾ,
ਅਸੀਂ ਕਹਿੰਦੇ ਹਾਂ, ਤਰਕਾਲਾਂ ਪੈ ਗਈਆਂ, ਇਹ ਵੀ ਲਫ਼ਜ਼ ਹੁਣ ਬਹੁਤ ਘੱਟ ਵਰਤਿਆ ਜਾਂਦਾ ਹੈ। ਮਾਝੇ ਦੇ ਵਿੱਚ ਕਹਿੰਦੇ ਛਾਵਾਂ ਪੈ ਗਈਆਂ, ਔਰ ਮਾਲਵੇ ਦੀ ਜੇ ਗੱਲ ਕਰੀਏ ਤਾਂ ਉੱਥੇ ਆਥਣ ਕਿਹਾ ਜਾਂਦਾ ਕਿ ਆਥਣ ਹੋ ਗਈ। ਸੋ ਤੁਹਾਡੇ ਇੱਥੇ ਜਿਹੜਾ ਸ਼ਾਮ ਦਾ ਟਾਈਮ ਆ ਉਹਨੂੰ ਕੀ ਕਹਿੰਦੇ ਹੁੰਦੇ ਅਹਿਮਦ ਅਲੀ ਸਾਹਿਬ? जी अजकल तो शाम का टाइम ही आख सकते हैं, लेकिन जो पुराना लफज पे हो रहा है वो है पछा ना वेला जी, पछा ना वेला। और उसा ही थोड़ा जा मतलब एक तरह ना मुहावराती जड़ा अंदाज है उसने अंदर कूका ना वेला भी आपने, क्योंकि उस वक्त जड़ा जेडे मतलब घर दी माइया वगैरह उन्हें मतलब अपने बच्चे शच्चा सारे आवाज मारनी, जेडे कूक मारने ना ठीक, उस टाइम तो कूका शुरू हो नहीं है, मतलब सूरज गुरु होने तो थोड़ा पहले ते कूका ना वेला भी उसा आखा है। ਕਿਆ ਬਾਤ ਹੈ ਅਹਿਮਦ ਸਾਹਿਬ। ਸਰ ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਨੀ ਹੈ ਕਿ ਜਿਵੇਂ ਫਿਰੋਜ਼ਪੁਰ ਪੱਟੀ ਦਾ ਇਲਾਕਾ ਹੈ ਮਾਝੇ ਦੇ ਨਾਲ, ਉੱਥੇ ਮੇਰਾ ਇੱਕ ਪਰਸਨਲ ਐਕਸਪੀਰੀਅੰਸ ਹੈ। ਉਹ ਕਹਿੰਦੇ ਨਹੀਂ, ਮੈਂ ਕਿਸੇ ਬੱਚੇ ਨੂੰ ਟਿਊਸ਼ਨ ਪੜ੍ਹਾਉਂਦਾ ਸੀ ਤਾਂ ਉਹ ਕਹਿੰਦੇ ਸੀ ਮਾਸਟਰ ਜੀ ਇਹ ਗਾੜੀਆਂ ਕੂੰਦਾ ਕਰਦਾ ਨਹੀਂ, ਇਹਨੂੰ ਆਖਿਆ ਕਰੋ ਗਾੜੀਆਂ ਕੂਆਂ ਕਾਇਆ ਕਰੇ ਹਾਂ। ਤਾਂ ਮੈਨੂੰ ਇੰਨੀ ਡਿਟੇਲ 'ਚ ਇਹ ਲੈਂਗੁਏਜ ਨਹੀਂ ਸੀ ਆਉਂਦੀ। ਫਿਰ ਮੈਂ ਆ ਕੇ ਆਪਣੀ ਲੈਂਡ ਲੇਡੀ ਨੂੰ ਪੁੱਛਾਂਗਾ ਵੀ ਜੀ ਉਹ ਇਸ ਤਰ੍ਹਾਂ ਕਹਿੰਦੇ ਸੀ, ਕਹਿੰਦੇ ਪੁੱਤਰ ਕਹਿੰਦੇ ਸੀ ਤੁਹਾਡਾ ਬੱਚਾ ਬੋਲਦਾ ਬਾਲਦਾ ਨਹੀਂ ਹੈ, ਇਹਨੂੰ ਕਿਆ ਕਰੋ ਬੋਲਿਆ ਬਾਲਿਆ ਕਰ। ਸੋ ਇਸੇ ਤਰ੍ਹਾਂ ਨਾਲ ਸਰ ਜਿਹੜਾ ਪਠਾਨਕੋਟ ਦੇ ਨਾਲ ਮੁਕੇਰੀਆਂ ਤਹਿਸੀਲ ਦੇ ਵਿੱਚ ਇਲਾਕਾ ਲੱਗਦਾ ਹੈ, ਉੱਥੇ ਬੜਾ ਇੱਕ ਡੋਗਰੀ ਭਾਸ਼ਾ ਦਾ ਪ੍ਰਚਲਨ ਹੈ। ਜਿਵੇਂ ਉਹਨਾਂ ਨੂੰ ਜੇ ਤੁਸੀਂ ਕਹੋ ਵੀ ਬੀਜੀ ਲੱਸੀ ਹੈਗੀ ਹੈ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਸਰ ਲੱਸੀ ਤੇ ਚਿਰੋਕਣੀ ਵਰਤੋਈ ਗਈ ਦੀ। ਹੁਣ ਜਿਹੜਾ ਚਿਰੋਕਣਾ ਵਰਡ ਹੈ ਇਹ ਮੈਂ ਪਾਕਿਸਤਾਨ ਦੀ ਕਾਫੀ ਪੁਰਾਣੀ ਮੂਵੀਜ਼ ਦੇ ਵਿੱਚ ਵੀ ਸੁਣਿਆ, ਔਰ ਪਾਕਿਸਤਾਨ ਦੇ ਵਿੱਚ ਇੱਕ ਜਿਹੜੀ ਬੋਲੀ ਹੈ, ਨਾਸਿਰ ਸਾਹਿਬ ਮੈਨੂੰ ਥੋੜੀ ਜਿਹੀ ਡਿਟੇਲ ਦੱਸਣਗੇ। ਜਿਵੇਂ ਮੈਂ ਪੁਰਾਣੀ ਮੂਵੀ 'ਚ ਦੇਖਿਆ, ਕਈ ਲੋਕਾਂ ਨੂੰ ਗੱਲ ਕਰਦੇ ਦੇਖਿਆ, ਇੰਟਰਵਿਊ ਸੁਣੇ ਨੇ, ਉਹ ਕਹਿੰਦੇ ਨੇ ਕੀ ਪਿਆ ਕਰਨਾ, ਕੀ ਪਈ ਕਹਿੰਦੀ ਹੈ। ਤਾਂ ਸਾਡੇ ਵੀ ਇਸ ਤਰ੍ਹਾਂ ਬੋਲਿਆ ਜਾਂਦਾ, ਬਟ ਸਾਡੇ ਜਿਹੜਾ ਪਈ ਹੈ ਮਗਰੋਂ ਕਹਿ ਜਾਂਦਾ ਕੀ ਕਰਦੀ ਪਈ ਹੈ, ਕੀ ਕਹਿੰਦੀ ਪਈ ਹੈ, ਦੁਆਬੇ ਦੇ ਵਿੱਚ ਅੱਜ ਵੀ ਬੋਲਿਆ ਜਾਂਦਾ। ਤਾਂ ਨਾਸਿਰ ਸਾਹਿਬ ਇਹ ਆਮ ਬੋਲਚਾਲ ਦਾ ਹਿੱਸਾ ਹੈ ਜਾਂ ਸਿਰਫ ਸਾਹਿਤਕ ਭਾਸ਼ਾ ਦੇ ਵਿੱਚ ਇਸਤੇਮਾਲ ਹੁੰਦਾ ਹੈ? ਇਹ ਵੀ ਇੱਕ ਸਾਈਡ ਦੀ, ਜਿਵੇਂ ਆਪਾਂ ਐਕਸੈਂਟ ਦੀ ਗੱਲ ਕਰਦੇ ਉਹਦਾ ਹਿੱਸਾ ਵਾ, ਸਾਡੇ ਨਹੀਂ ਬੋਲਿਆ ਜਾਂਦਾ। ਸਾਡੇ ਅੰਦਰ ਕੀ ਕਰਦਾ, ਕੀ ਕਰਨ ਡਿਆ, ਕੀ ਕਰਨ ਡਈ ਹੈ। ਉਹ ਇਹ ਪਈ ਵਾਲਾ ਵੀ ਇੱਕ ਅਲੱਗ ਰੀਜਨ ਦਾ, ਅਰੋੜਾ ਸਾਹਿਬ ਸਹੀ ਦੱਸਣਗੇ, ਮੈਨੂੰ ਐਗਜ਼ੈਕਟ ਮੈਨੂੰ ਵੀ ਨਹੀਂ ਆਈਡੀਆ ਵੀ ਕਿਹੜੇ ਰੀਜਨ ਦਾ। ਵੈਸੇ ਇਹ ਇਸਤੇਮਾਲ ਜਿਹੜਾ ਵਾ ਸਾਡੇ ਨਹੀਂ ਹੁੰਦਾ, ਜਿਹੜੇ ਆਪਾਂ ਗੁਰਦਾਸਪੁਰੀ ਅੰਮ੍ਰਿਤਸਰੀ ਉਹਨਾਂ ਦਾ ਇਸਤੇਮਾਲ ਨਹੀਂ ਹੁੰਦਾ। ਮੇਰੀ ਦਿਲਚਸਪੀ ਫਿਲਮਾਂ ਵਿੱਚ ਬਹੁਤ ਹੀ ਹੈ, ਮੈਂ ਫਿਲਮਾਂ ਬਾਰੇ, ਪੰਜਾਬੀ ਫਿਲਮਾਂ ਉੱਤੇ ਬਹੁਤ ਪੜ੍ਹਦਾ ਲਿਖਦਾ ਵਾਂ, ਤੇ ਇਸ ਕਰਕੇ ਕੁਇਕਲੀ ਤੁਹਾਡਾ ਜ਼ਿਕਰ ਕਰ ਲਵਾਂ ਜਿਹੜੀ ਕੀ ਪਿਆ ਕਰਨਾ, ਕਿੱਥੋਂ ਆਇਆ। ਜਿਹੜੀ ਫਿਲਮਾਂ ਦਾ ਜਿਹੜਾ ਦੌਰ ਸੀ, ਜਿਹੜੀ ਪੰਜਾਬੀ ਫਿਲਮਾਂ ਬਣੀ ਜਿਸ ਵੇਲੇ 1935 ਦੇ ਦੌਰ ਵਿੱਚ ਸ਼ੁਰੂ ਹੋਈਆਂ, ਤੇ 3 ਜਗ੍ਹਾ ਤੇ ਫਿਲਮ ਬਣਦੀ ਸੀ ਸਿਰਫ ਪੰਜਾਬੀ ਫਿਲਮ। ਪਹਿਲੇ ਦੌਰ ਵਿੱਚ ਸ਼ੁਰੂ ਹੋਈ ਹੈ ਕਲਕੱਤੇ ਵਿੱਚ ਪੰਜਾਬੀ ਫਿਲਮ, ਜਿਸਦਾ ਪੰਜਾਬ ਨਾਲ ਕੋਈ ਤਾਲੁਕ ਵੀ ਨਹੀਂ ਸੀ। ਕਲਕੱਤੇ ਵਿੱਚ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਕਿਉਂਕਿ ਪੰਜਾਬੀ ਉੱਥੇ ਕਹਿੰਦੇ ਕੁਹਾਂਦੇ ਰਸੂਖਦਾਰ ਪੰਜਾਬੀ ਉੱਥੇ ਵਸਦੇ ਸਨ, ਟਰਾਂਸਪੋਰਟ ਵਾਲੇ। GT ਰੋਡ ਉੱਥੇ ਜਾਂਦੀ ਸੀ, ਉੱਥੇ ਰਸੂਖ ਵਾਲੇ ਪੰਜਾਬੀ ਰਹਿੰਦੇ ਸੀ, ਉਹਨਾਂ ਕੋਲ ਪੈਸਾ ਸੀ, ਉਹਨਾਂ ਨੇ ਇਨਵੈਸਟ ਕੀਤਾ। ਸੋ ਉਹ ਜਿਹੜਾ ਕੀ ਪਿਆ ਕਰਨਾ ਹੈ, ਇਹ ਜਦੋਂ ਲਿਖੇ ਜਾਂਦਾ ਸੀ, ਲਿਖਣ ਵਾਲੇ ਜਿਹੜੇ ਪੁਰਾਣੇ ਕਿੱਸਿਆਂ ਦੇ ਉੱਤੇ, ਮਿਰਜ਼ਾ ਸਾਹਿਬਾਂ ਦੇ, ਸੱਸੀਪੁਰੂ ਦੇ ਪਹਿਲੇ ਦੌਰ 'ਚ ਫਿਲਮਾਂ ਬਣੀਆਂ, ਜਿਹੜੇ ਲਿਖਣ ਵਾਲੇ ਸੀ ਉਹ ਪੰਜਾਬੀ ਨਹੀਂ ਸੀ। ਉਹਨਾਂ ਨੂੰ ਜਦੋਂ ਜਿਸ ਅੰਗਰੇਜ਼ੀ ਜਾਂ ਹਿੰਦੀ ਵੱਲ ਲਿਖਦਾ ਸੀ ਉਹਦਾ ਪੰਜਾਬੀ ਤਰਜਮਾ ਕਰ ਲਿਆ ਜਾਂਦਾ, ਸੋਚਦਾ ਅੰਗਰੇਜ਼ੀ ਵਿੱਚ ਸੀ ਜਾਂ ਹਿੰਦੀ ਵਿੱਚ ਸੀ, ਉਹਨੂੰ ਲਿਖਿਆ ਜਾਏ। ਇਸ ਕਰਕੇ ਕੀ ਪਿਆ ਕਰਨਾ ਕਦੀ ਵੀ ਕਿਸੇ ਜ਼ੁਬਾਨ ਦਾ ਹਿੱਸਾ ਨਹੀਂ ਰਿਹਾ, ਸਿਰਫ ਲਿਖਤੀ ਤੌਰ ਦੇ ਉੱਤੇ ਪੰਜਾਬੀ ਫਿਲਮਾਂ ਵਿੱਚ ਵਰਤਿਆ ਗਿਆ। ਤੇ ਲਾਹੌਰੀ ਪੰਜਾਬੀ ਜਿਹਨੂੰ ਉਸ ਦੌਰ ਵਿੱਚ ਕਿਹਾ ਜਾਂਦਾ ਕਿ ਪੰਜਾਬੀ ਫਿਲਮ ਲਾਹੌਰੀ ਪੰਜਾਬੀ ਵਿੱਚ ਬਣ ਰਹੀ ਹੈ। ਸੋ ਉਸ ਤੋਂ ਲੈ ਕੇ ਕਰੀਬ 1955 ਤੱਕ ਜੋ ਫਿਲਮਾਂ ਬਣੀਆਂ, 1955 ਤੋਂ ਜੋ ਫਿਲਮਾਂ ਬਣੀਆਂ, ਉਹਨੂੰ ਲਾਹੌਰੀ ਪੰਜਾਬੀ ਦੀ ਫਿਲਮਾਂ ਕਿਹਾ ਜਾਂਦਾ। ਇੰਡੀਆ ਵਿੱਚ ਵੀ ਜੋ ਬਣਦੀਆਂ ਰਹੀਆਂ, ਉਸ ਤੋਂ ਬਾਅਦ ਫਿਰ ਪੰਜਾਬੀ ਇੰਡੀਅਨ ਫਿਲਮਾਂ ਵਿੱਚ ਤਬਦੀਲੀ ਆਉਂਦੀ ਗਈ, ਤੇ ਜਿਹੜੀ ਪਾਕਿਸਤਾਨ ਵਿੱਚ ਵੀ ਫਿਲਮਾਂ ਵਿੱਚ ਤਬਦੀਲੀ ਆਉਂਦੀ ਗਈ ਪੰਜਾਬੀ ਫਿਲਮਾਂ ਵਿੱਚ। ਉਹ ਕੀ ਪਿਆ ਕਰਨਾ ਕਿਸੇ ਖਾਸ ਇਲਾਕੇ ਦੀ ਪੰਜਾਬੀ ਬੋਲੀ ਨਹੀਂ ਹੈ, ਇਹ ਸਿਰਫ ਫਿਲਮੀ ਦੌਰ ਦੀ ਪੰਜਾਬੀ ਸੀ ਜਿਹੜੀ ਫਿਲਮਾਂ ਤੱਕ ਰਹੀ ਤੇ ਫਿਲਮਾਂ ਵਿੱਚ ਹੀ ਮੁੱਕ ਕੇ ਕਿਤੇ ਮੁੱਕ ਗਈ ਉਹ ਕਿਤੇ। ਜੀ ਅੱਛਾ ਜੀ, ਅਰੋੜਾ ਅਡੇ ਪਾਸੇ ਬੋਲਿਆ ਵਾ ਨਾ ਆਈ, ਅਡੇ ਪਾਸੇ ਐਕਸਪ੍ਰੈਸ਼ਨ ਇਹ ਵੀ ਕੀ ਕਰਨਾ ਪਿਆ ਜਾਂ ਕੀ ਪਿਆ ਕਰਨਾ। ਜੀ, ਸੋ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤਾ ਤੁਹਾਨੂੰ ਕਿ ਜਿਹੜੇ ਲਿਖਣ ਵਾਲੇ ਸਨ, ਉਹ ਜਿਹੜੇ ਲਿਖਦੇ ਸਨ ਉਹਨੂੰ ਲਾਹੌਰੀ ਕਿਸਮ ਦੀ ਪੰਜਾਬੀ ਜੀ, ਉਹ ਆਏ ਸਨ ਹੋਰ ਜ਼ੁਬਾਨਾਂ ਤੋਂ। ਉਹ ਜਿਹੜੇ ਖਾਸ ਤੌਰ ਤੇ ਜਿਹੜੇ ਟਰਾਂਸਪੋਰਟਰ ਜਿਹੜੇ ਸਨ, ਕੋਠੋਹਾਰ ਦੇ ਵਿੱਚ ਰਾਵਲਪਿੰਡੀ ਦਾ ਇਲਾਕਾ ਜਿਹੜੀ ਟਰਾਂਸਪੋਰਟ ਲਈ ਬੜਾ ਮਸ਼ਹੂਰ ਸੀ। ਰਾਵਲਪਿੰਡੀ ਦਾ ਖਾਸ ਚੋਏ ਦਾ ਇਲਾਕਾ ਹੈ, ਉੱਥੇ ਦੇ ਜਿਹੜੇ ਲੋਕ ਸਨ, ਜਿਹੜੇ ਖਾਸ ਤੌਰ ਤੇ ਜਿਹੜੇ ਹਿੰਦੂ ਸਿੱਖ ਉਸ ਦੌਰ ਵਿੱਚ ਉੱਥੇ ਸਨ, ਉਹ ਟਰਾਂਸਪੋਰਟ ਦੇ ਵਿੱਚ ਬੜਾ ਪੈਸਾ ਲੱਗਿਆ ਹੋਇਆ ਸੀ ਉਹਨਾਂ ਦਾ। ਉਹੀ ਲੋਕ ਸਨ ਜਿਹੜਾ ਤੇ ਉਹਨਾਂ ਦੇ ਪਰਿਵਾਰ ਬਹੁਤ ਸਾਰੇ ਉੱਠ ਕੇ ਕਲਕੱਤੇ ਵੱਲ ਚਲੇ ਗਏ। ਸੋ ਉਹਨਾਂ ਨੇ ਜ਼ੁਬਾਨ ਦਾ ਜਿਹੜਾ ਅੰਦਾਜ਼ ਸੀ ਉਹ ਰੱਖਿਆ। ਜਿਹੜੀ ਜ਼ੁਬਾਨ ਜੋ ਲਿਖੀ ਗਈ ਉਸ ਦੌਰ ਦੇ ਵਿੱਚ, ਲਿਖੀ ਲਾਹੌਰੀ ਕਿਸਮ ਦੀ ਪੰਜਾਬੀ ਵਿੱਚ ਜਾਂਦੀ ਸੀ। ਅੰਦਾਜ਼ ਉਹਨਾਂ ਕੋਲ ਹੋਰ ਜ਼ੁਬਾਨਾਂ ਦਾ ਸੀ, ਕੁਝ ਕਲਕੱਤੇ ਦਾ ਅੰਦਾਜ਼ ਸੀ, ਉਹ ਵੀ ਤੁਹਾਨੂੰ ਐਗਜ਼ਾਮਪਲ ਦੇ ਸਕਦਾ। ਕੁਝ ਉਹਨਾਂ ਕੋਲ ਪੁੱਠਵਾਲ ਦਾ ਅੰਦਾਜ਼ ਉੱਥੋਂ ਲਿਆ, ਪਰ ਉਹਨਾਂ ਨੇ ਯੂਜ਼ ਉਹਨਾਂ ਨੂੰ ਲਾਹੌਰੀ ਵਿੱਚ ਕੀਤਾ। ਕੀ ਪਿਆ ਕਰਨਾ ਹੈ, ਇਹ ਬਿਲਕੁਲ ਸਹੀ ਹੈ। ਕੀ ਪਈ ਕਰਨੀ ਹੈ,
ਇਹ ਕਿਤੇ ਕਿਸੇ ਵੀ ਜ਼ੁਬਾਨ ਦੀ ਪੰਜਾਬੀ ਨਹੀਂ ਸੀ। ਇਹ ਕੀ ਪਿਆ ਕਰਨਾ ਹੈ ਤੇ ਕੀ ਕਰਨੀ ਹੈ ਨੂੰ ਮਿਲਾ ਕੇ ਕਿ ਕੀ ਪਈ ਕਰਨੀ ਹੈ, ਤੂੰ ਕੀ ਪਿਆ ਕਰਨਾ ਹੈ, ਇਹ ਉਸ ਦੌਰ ਦੀ ਪੰਜਾਬੀ ਫਿਲਮੀ ਪੰਜਾਬੀ ਬਣ ਗਈ ਸੀ। ਅੱਛਾ ਅੱਛਾ ਜੀ। ਅਡੇ ਪਾਸੇ ਤਾਂ ਖੈਰ ਜੈਂਡਰ ਵਾਈਜ਼ ਜਿਹੜਾ ਨਾ ਮਤਲਬ ਮੇਲ ਕਹਿ ਗੱਲ ਕਰਨੀ ਤੇ ਕੀ ਪੈ ਕਰਨਾ ਹੋਵੇ ਤੇ ਕੁੜੀ ਨਾਲ ਗੱਲ ਕਰਨੀ ਤੇ ਕੀ ਪੈ ਕਰਨੀ ਹੋਵੇ ਜਾਂ ਕੀ ਪੈ ਕਰਨੀ ਹੋਵੇ, ਮਤਲਬ ਦੋ ਐਕਸਪ੍ਰੈਸ਼ਨ ਯੂਜ਼ ਹੋਣੇ ਨੇ ਜੀ। ਜੀ ਇਹ ਹੁਣ ਬਾਕੀ ਦੇ ਪੰਜਾਬ ਵਿੱਚ ਕਿਤੇ ਵੀ ਇਸਤੇਮਾਲ ਨਹੀਂ ਹੁੰਦਾ, ਫਿਲਮਾਂ ਵਿੱਚ ਵੀ ਇਸ ਦਾ ਇਸਤੇਮਾਲ ਖਤਮ ਹੋ ਗਿਆ ਜੀ। ਹੁਣ ਫਿਲਮੀ ਪੰਜਾਬੀ ਵੀ ਹੋਰ ਹੋ ਗਈ, ਉਸ ਦਾ ਮੈਂ ਫਿਰ ਕਦੇ ਅੱਗੇ ਜ਼ਿਕਰ ਕਰਾਂਗਾ ਫਿਲਮਾਂ ਦੇ ਉੱਤੇ ਜਦੋਂ ਕਦੀ ਪ੍ਰੋਗਰਾਮ ਕੀਤਾ। ਪਰ ਇਹ ਗੱਲ ਮੇਰੇ ਖਿਆਲ ਜੋ ਮੈਂ ਲੰਬੀ ਗੱਲ ਕਰ ਲਈ ਛੋਟੀ ਜਿਹੀ ਸਵਾਲ ਦੇ ਬਦਲੇ। ਹਾਂਜੀ ਰੋੜਾ ਸਾਹਿਬ, ਗੱਲ ਨੂੰ ਆਪਾਂ ਅੱਗੇ ਵਧਾਉਂਦੇ ਆ। ਸਾਡਾ ਲਾਈਨ ਤੇ ਹੋਰ ਵੀ ਕਾਫੀ ਲਾਈਨ ਆਪਣੇ ਦੋਸਤ। ਇੱਕ ਦੋਸਤ ਕਹਿੰਦਾ ਕੂੜ ਕਿਹਨੂੰ ਕਹਿੰਦੇ ਆ? ਸੁਖਮਨ ਜੀ ਦੱਸੋ ਕੂੜ। ਕੂੜ ਜੀ? ਹਾਂ झूठ ना मेरे कूड़ झूठ। हाँ जी झूठ अब बोलने नड़े वास्ते कूड़ पे मारना है या कूड़ पे आखना। एक ਤੁਸੀਂ ਸੁਖਮਨ ਜੀ ਇੱਕ ਦੋ ਗੱਲ ਰੱਖੋ, ਆਪਾਂ ਕੂੜ ਪ੍ਰਚਾਰ ਕਰਨ ਦੇ। ਹਾਂ ਹੋਰ ਦੋਸਤਾਂ ਨੂੰ ਵੀ ਟਾਈਮ ਦਈਏ। ਤੁਸੀਂ ਕੀ ਐਡੀਸ਼ਨ ਕਰਨਾ ਚਾਹੁੰਦੇ ਜੇ ਅੱਜ ਦੀ ਡਿਸਕਸ਼ਨ? ਤੁਸੀਂ ਦਿਨੇ ਹਾਲ ਟੁਰ ਜਾਓ ਨਾ ਜੇਲਮ ਮਾਲ ਤੇ ਉਧਰ ਜੇ ਰਕਸ਼ੇ 'ਚ ਜਗ੍ਹਾ ਨਹੀਂ ਹੈ ਨਾ ਤੇ ਤੁਸੀਂ ਪਿੱਛੇ ਨੂੰ ਕਵੇ ਦਾ ਪਿੱਛੇ ਖਲਸ ਹੈ यानी कि पीछे खड़ा होके जाएगा, यानी ये भी ट्रेंड है। या जम्मू का जिहड़ा बेल्ट है वो उपर और नीचे नूं कहंदे ने अपर ते बुण, बुण थल्ले नूं ते अपर उपर नूं, ये जम्मू दे एरिया च कहंदे ने। ते दूसरा काफी जिहड़ा जगह ते चेंज हुंदा लफज। किसी दुकान ते कोई मंगण ला गया वो एक कहेगा ओनू जा दौड़ जा, दूआ ओनू कहेगा जा भज जा, त्रीया कहेगा चल निकल जा, चौथा कहेगा चल दौड़ जा। इस तरह बहुत ज्यादा चेंजिंग लफज ने, मतलब ਉਹਦਾ ਜਾ ਤੇ ਜਿਹੜਾ ਬਹੁਤ ਜ਼ਿਆਦਾ ਫਨੀ ਹੈ ਉਹ ਪੰਜਾਬੀ ਫਿਲਮਾਂ ਤੋਂ ਹੀ ਅਸੀਂ ਸਿੱਖਿਆ, ਜਿਸ ਤਰ੍ਹਾਂ ਨਿਰਮਲ ਰਸ਼ੀ ਜੀ ਜਾਂ ਸਰਦਾਰ ਸੋਹੀ ਸਾਹਿਬ, ਜਾਂ ਇਸ ਤਰ੍ਹਾਂ ਜਿਸ ਤਰ੍ਹਾਂ ਖਾਣ ਪੀਣ ਨੂੰ ਕਹਿੰਦੇ ਨੇ ਝੁਲਸ ਲੈ, ਡੱਫ ਲੈ, ਅਸੀਂ ਕਹਿੰਦੇ ਖਾ ਲੈ। ਖਾ ਲੈ ਥੋੜਾ ਤਮੀਜ਼ ਚ ਆ ਜਾਂਦਾ, ਡੱਫ ਲੈ ਥੋੜਾ ਬਦਤਮੀਜ਼ੀ ਚ ਆ ਜਾਂਦਾ, ਝੁਲਸ ਲੈ, ਝੁਲਸ ਲੈ ਮੈਂ ਆਪਣੇ ਘਰ ਕਵਾਂ ਤੂੰ ਨਾ ਕਹਿਣਾ ਇਹ ਕੀ ਤੂੰ ਕਿਹਾ, ਯਾਨੀ ਬਦਤਮੀਜ਼ੀ ਦੇ ਲਫ਼ਜ਼ਾਂ ਚ ਗਿਣਿਆ ਜਾਂਦਾ। ਪਾਕਿਸਤਾਨ ਚ ਉਧਰ ਹੋ ਸਕਦਾ ਨਾਰਮਲੀ ਹੋਵੇ। ਤੇ ਇਸ ਤਰ੍ਹਾਂ ਕਾਫੀ ਸਾਰੇ ਲਫ਼ਜ਼ ਨੇ ਤੇ ਉੱਥੇ ਵੀ ਬਦਤਮੀਜ਼ੀ ਦੇ ਲਫ਼ਜ਼ ਹੀ ਨੇ ਜੀ। ਬਦਤਮੀਜ਼ੀ ਦੇ ਲਫ਼ਜ਼ ਯਾਨੀ ਬਦ ਤਹਿਜ਼ੀਬੀ ਚ ਆ ਜਾਂਦਾ ਹੈ ਲਫ਼ਜ਼। ਤੇ ਇਸ ਤਰ੍ਹਾਂ ਕਾਫੀ ਸਾਰੇ ਲਫ਼ਜ਼ ਨੇ, ਹਰ ਜਗ੍ਹਾ ਤੇ ਹਰ ਇਲਾਕੇ ਜਿਹੜਾ ਥੋੜਾ ਥੋੜਾ ਟ੍ਰੈਂਡ ਚੇਂਜ ਹੁੰਦਾ ਜਾਂਦਾ। ਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿੱਧਰ ਚੱਲੇ ਆ, ਤੇ ਇੱਧਰ ਤੁਸੀਂ ਕਸ਼ਮੀਰ ਵੱਲ ਜਾਓ ਤੇ ਕਹਿੰਦੇ ਕੁੱਧਰ ਜੁੱਲੇ ਹੋ। ਇਹ ਥੋੜਾ ਜਿਹਾ ਚੇਂਜਿੰਗ ਹੈ। ਯਾਨੀ ਪੋਠਵਾਰ ਦਾ ਇਲਾਕੇ 'ਚ ਥੋੜੀ ਡਿਫਰੈਂਟ ਹੈ ਜ਼ਬਾਨ, ਜਿਹੜੀ ਕਸ਼ਮੀਰ ਦੇ ਇਲਾਕੇ 'ਚ ਥੋੜੀ ਡਿਫਰੈਂਟ ਹੈ, ਜੰਮੂ ਵਿੱਚ ਥੋੜੀ ਡਿਫਰੈਂਟ ਹੈ। ਜੰਮੂ ਮੈਂ ਤੇ ਇੱਕ ਪੁੱਛਣਾ ਸੀ ਅਰੋੜਾ ਸਾਹਿਬ, ਜੰਮੂ ਪੰਜਾਬ ਦਾ ਹੀ ਏਰੀਆ ਸੀ ਕਿਉਂਕਿ ਉਹਨਾਂ ਦੀ ਪੰਜਾਬੀ ਸੇਮ ਪੰਜਾਬੀਆਂ ਦੀ ਹੈ, ਕੋਈ ਉਹਦੇ 'ਚ ਖਾਸ ਡਿਫਰੈਂਟ ਨਹੀਂ ਹੈ। ਸੋ ਜੰਮੂ ਪਹਿਲੇ ਦੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪੰਜਾਬ ਦਾ ਹੀ ਇਲਾਕਾ ਸੀ, ਪਰ ਫਿਰ ਜਿਵੇਂ ਜਿਵੇਂ ਵਕਤ ਬਦਲਦਾ ਗਿਆ ਪੰਜਾਬ ਤਕਸੀਮ ਹੁੰਦਾ ਚਲਾ ਗਿਆ, ਹੁਣ ਉਹ ਆਪਣੇ ਆਪ 'ਚ ਅਲੱਗ ਸੂਬਾ ਹੈ। ਪਰ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਇਹ ਪੰਜਾਬ ਦਾ ਹੀ ਇੱਕ ਇਲਾਕਾ ਸੀ। ਆਦਮ ਜੀ ਬਹੁਤ ਸ਼ੁਕਰੀਆ। ਅਸੀਂ ਹੋਰ ਦੋਸਤ ਵੀ ਲਾਈਨ ਅਪ ਲਈਏ, ਨਾਲ ਕੋਈ ਗੱਲ ਹੈ ਹੋਰ ਕਰਨਾ ਚਾਹੁੰਦੇ ਜ਼ਰੂਰ ਕਰ। ਓਕੇ ਅੱਲਾਹ ਹਾਫਿਜ਼ ਜੀ। ਐਡਵੋਕੇਟ ਜੀ ਸੁਖਮਨ ਜੀ ਸੁਣ ਰਹੇ ਤੁਸੀਂ? ਜੀ ਸੁਖਮਨ ਸਾਹਿਬ। ਨਾਸਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਨਾਸਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਅਸੀਂ ਆਪ ਆ ਜਾਂਦੇ, ਆਵਾਜ਼ ਨਹੀਂ ਆਉਣ ਡਈ ਤੇ। ਸਤਿ ਸ਼੍ਰੀ ਅਕਾਲ ਭਾਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਅਹਿਮਦ। ਅੱਛਾ ਜੀ ਸਤਿ ਸ਼੍ਰੀ ਅਕਾਲ ਜੀ। ਜੀ ਅਹਿਮਦ ਅਲੀ ਸਾਹਿਬ। ਸੋ ਅਹਿਮਦ ਸਾਹਿਬ ਤੁਸੀਂ ਹੋਰ ਕੀ ਅਲਫਾਜ਼ ਦੀ ਗੱਲ ਕਰੋ ਜੀ, ਤੋਂ ਆਪਣੇ ਇਲਾਕੇ ਦੀ ਗੱਲ ਕਰੋ ਜੀ, ਕੀ ਹੋਰ ਜੀ। ਮੈਂ ਬਿਲਕੁਲ ਲਿਸਟ ਡਾਊਨ, ਲੇਕਿਨ ਉਸ ਤੋਂ ਇਲਾਵਾ ਇੱਕ ਜਿਹੜਾ ਲਫ਼ਜ਼ ਇੱਥੇ ਆਇਆ ਉਹ ਇਸ ਨਾਲ ਪ੍ਰਛਤੀ ਜਿਹੜਾ ਉਸ ਨਾਲ ਦੱਸਣਾ ਵੀ ਪੁਰਾਣੇ ਜ਼ਮਾਨੇ ਤੇ ਹੁਣ ਤਾਂ ਕਿਉਂਕਿ ਰਿਵਾਜ ਕਮ ਰਹਿ ਗਿਆ, ਬਾਅਦ ਤੇ ਜਿਸ ਤਰ੍ਹਾਂ ਸ਼ੈਲਫ ਪੈਨ ਉਂਝ ਵੀ ਬਣਿਆ, ਲੇਕਿਨ ਕਿਆ ਜ਼ਮਾਨੇ 'ਚ ਲੱਕੜੀ ਨੇ ਵੀ ਬਣਨੇ ਹੋਏ ਔਰ ਉਹ ਜਿਹੜਾ ਬਰਤਨ ਰੱਖਣੇ ਵਾਲੇ ਹੁੰਦਾ ਹੈ ਉਹ ਚूंकि ਉਸਦੀ ਵਿਡਥ ਕਮ ਹੋਣੀ, ਘੱਟ ਚੌੜਾ ਹੋਣਾ ਹੈ, ਉਸਾਂ ਆਖਨੇ ਕਾਨਸ। ਤੇ ਜਿਹੜੇ ਬਿਸਤਰੇ ਰੱਖਣੇ ਮਾਰੇ, ਰਜ਼ਾਈਆਂ ਤੁਲਾਈਆਂ ਰੱਖਣੇ ਮਾਰੇ, ਉਹ ਜ਼ਰਾ ਥੋੜਾ ਜ਼ਿਆਦਾ ਚੌੜਾ ਹੋਣਾ ਹੈ, ਉਸਾਂ ਆਖਨੇ ਹੁੰਦੇ ਬੜਨੀ ਤੇ ਕਾਨਸ। ਅੱਛਾ ਜੀ। ਅੱਛਾ ਅਹਿਮਦ ਅਲੀ, ਇੱਕ ਦੋਸਤ ਕਹਿੰਦੇ ਨੇ ਅਹਿਮਦ ਅਲੀ ਨੂੰ ਸਵਾਲ ਹੈ, ਨਿਆਮਤੇ ਦੀ ਮਊ ਨਾ ਕਲੇਜਾ ਕਿਸਕੇ ਅਖਨੇਲ। ਜੀ सॉरी समझ नहीं आई। नियामते दी माऊ ना आ पढ़ो वो अदर आवाज विच। अच्छा जी सवाल है नियामते दी माऊ ना कलेजा। नियामते नी माऊ ना कलेजा जी कोई मुहावरा ही है। नियामता तो मतलब नियामत ना ही तो हो गया, नियामते नी माऊ ना कलेजा, ठीक मतलब वो उसने कोई स्टोरी चो मां तो पता नहीं केवे बजे कलेजा हुआ दिल, तो उसा दिल आख्या ना कलेजा,
ਤੇ ਉਸ ਤੋਂ ਕੋਈ ਮੁਹਾਵਰਾ ਵੇ ਕਹਿ ਤਰ੍ਹਾਂ ਮੁਹਾਵਰਾ। ਅੱਛਾ, ਨਗਪਾਲ ਜੀ ਸਾਡੇ ਨਾਲ ਨੇ। ਨਗਪਾਲ ਜੀ ਨਮਸਕਾਰ ਜੀ, ਵੈਲਕਮ। ਕੀ ਹਾਲ ਜੀ? ਵਧੀਆ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ। ਜੀ ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ। ਹਾਂ, ਮੈਂ ਕਹਿ ਰਿਹਾ ਸੀ ਆਪਣੇ ਸਾਡਾ ਇੱਕ ਦੋਸਤ ਆਇਆ ਸੀ ਖੰਨੇ ਤੋਂ ਸਾਡੇ ਕੋਲ ਰਹਿਣ ਵਾਸਤੇ, ਤੇ ਉਦੋਂ ਸਾਨੂੰ ਕਹਿੰਦਾ ਯਾਰ ਕਾਗਜ਼ ਨਾ ਗਲੀ ਕਰਦੇ। ਮਤਲਬ ਮੈਂ ਕਿਹਾ ਯਾਰ ਗਲੀ ਕਰਦੇ, ਗਲੀ ਕਰਕੇ ਕਿਹਨੂੰ ਕਹਿੰਦੇ ਨੇ? ਮਤਲਬ ਉਹ ਸਾਡੇ ਤਾਂ ਗਲੀਆਂ ਕਹਿੰਦੇ ਨੇ ਉੱਥੇ ਸਟਰੀਟਸ ਨੂੰ, ਉਹ ਕਹਿੰਦੇ ਗਲੀ ਕਰਦੇ। ਮੈਂ ਕਿਹਾ ਤੇ ਕਿਹੜੀ ਗਲੀ ਕਰੇਗਾ ਤੂੰ? ਮਤਲਬ ਉਹ ਕਹਿੰਦਾ ਬਾਅਦ ਵਿੱਚ ਪਤਾ ਲੱਗੀ ਉਹ ਛੇਦ ਕਰਨ ਨੂੰ ਗਲੀ ਆਖਦੇ ਹੈਗੇ ਨੇ। ਮਤਲਬ ਮੈਂ ਜੀ ਹਾਂਜੀ, ਮੈਂ ਇਸ ਅਹਿਮਦ ਅਲੀ ਸਾਹਿਬ ਤੁਸੀਂ ਹਾਂਜੀ ਤੁਸੀਂ ਵੀ ਬੜੇ ਧਿਆਨ ਨਾਲ ਸੁਣੋ। ਜਿਹੜਾ ਮਾਲਵੇ ਦਾ ਇਲਾਕਾ ਹੈ ਉਸ ਵਿੱਚ ਹੋਲ ਕਰਨਾ, ਕਿਸੇ ਵੀ ਚੀਜ਼ ਨੂੰ ਹੋਲ ਕਰਨਾ ਜਾਂ ਛੇਦ ਕਰਨਾ ਉਹਨੂੰ ਗਲੀ ਕਹਿਣਾ। ਇੱਥੇ ਗਲੀ ਕੱਢ ਦਿੱਤੀ ਗਈ ਹੈ, ਸੋ ਜਿਹਨੂੰ ਉਹਨੂੰ ਹੋਲ ਨੂੰ ਗਲੀ ਕਿਹਾ ਜਾਂਦਾ ਜੀ ਮਾਲਵੇ ਦੇ ਇਲਾਕੇ ਉੱਥੇ ਜੀ। ਜੀ अड़े ਜਿਹੜਾ ਛੋਟਾ ਸੁਰਾਖ ਹੈ ਉਸਾਂ ਤਾਂ ਆਖਦੇ ਮੋਰੀ ਕਰਨਾ। ਉਹ ਸੁਰਾਖ ਥੋੜਾ ਵਡੇਰਾ ਹੋ ਗਿਆ ਤੁਸਾਂ ਮੋਰਾ ਕਰਨਾ। ਉਸ ਤੋਂ ਵੀ ਵੱਡਾ ਹੋ ਗਿਆ ਤੁਸਾਂ ਆਖਣਾ ਵੀ ਪਾੜਾ ਕਰ ਛੱਡਿਆ। ਬਿਲਕੁਲ ਮਤਲਬ ਜਿਸ ਤਰ੍ਹਾਂ ਫਟ ਗਈ ਪੰਜਾਬੀ ਜਿਹੜੀ ਹੈ, ਜਿਵੇਂ ਅਸੀਂ ਅਬੋਹਰ ਦਾ ਏਰੀਆ ਸਾਡਾ ਜਿਹੜਾ ਹੈਗਾ ਨਾ ਜੀ, ਗੰਗਾਨਗਰ ਸਾਡੇ ਤੋਂ 40 ਕਿਲੋਮੀਟਰ ਦੂਰ ਹੈ, ਅਬੋਹਰ ਤੋਂ ਮਲੋਟ ਸਾਡੇ ਤੋਂ 30 ਕਿਲੋਮੀਟਰ ਦੂਰ ਹੈ, ਤੇ ਇੱਧਰ ਫਾਜ਼ਿਲਕਾ ਸਾਡੇ ਤੋਂ 30 ਕਿਲੋਮੀਟਰ ਦੂਰ ਹੈ। ਤਿੰਨੋਂ ਜਗ੍ਹਾ, ਚਾਰਾਂ ਜਗ੍ਹਾ ਤੇ ਅਲੱਗ-ਅਲੱਗ ਪੰਜਾਬੀ। ਗੰਗਾਨਗਰ ਤੇ ਅਬੋਹਰ ਦੀ ਪੰਜਾਬੀ ਜਿਹੜੀ ਥੋੜੀ ਜਿਹੀ ਮਤਲਬ ਮਿਕਸਅਪ ਹੋ ਗਈ ਜੀ। ਤੇ ਉਧਰ ਇੱਧਰ ਕਈ ਨਾਗਪਾਲ ਸਾਹਿਬ ਤੁਹਾਡੇ ਏਰੀਏ 'ਚ ਨਾਸਾਂ ਕਿਹਨੂੰ ਕਹਿੰਦੇ? ਨਾਸਾ ਇਹਨੂੰ ਕਹਿੰਦੇ ਆ ਜੀ। ਨਾਸਾ ਹੀ ਤੂੰ ਕਰ ਦਿੰਦਾ ਹੈਗਾ। ਸਾਡੀ ਮਦਰ ਕਈ ਵਾਰੀ ਸਾਨੂੰ, ਤੁਸੀਂ ਕਹਿੰਦੇ ਨੇ ਲੂਸ ਨਾ, ਤੁਹਾਡਾ ਵਰਡ ਮੈਨੂੰ ਯਾਦ ਆ ਗਿਆ। ਸਾਡੀ ਮਦਰ ਕਈ ਵਾਰੀ ਕੁੱਟਦੇ ਸੀ ਨਾ, ਤਾਂ ਸਾਨੂੰ ਉਹ ਕਈ ਵਾਰ ਡਾਂਟਦੇ, ਕਹਿੰਦੇ ਤੁਹਾਡਾ ਪਿੰਡਾ ਲੂਸ ਦਾ ਪਿਆ ਹੈਗਾ। ਕਿਹਾ ਵੀ ਤੁਹਾਨੂੰ ਮਾਰ ਪਏ ਤਾਂ ਪਤਾ ਲੱਗੇ, ਉਹਨੂੰ ਲੂਸ ਨਾ ਕਹਿੰਦੇ, ਤਰਸਦਾ ਪਿਆ ਜਿਹਨੂੰ ਕਹਿ ਦਈਏ। ਮਤਲਬ ਮੇਰਾ ਦਿਲ ਬੜਾ ਲੂਸ ਦਾ ਪਿਆ ਹੈਗਾ। ਮਤਲਬ ਥੈਂਕ ਯੂ ਜੀ। अच्छा जी। अड़े पासे लूसने तरेटा उठना भी आखने भाई तोड़े बड़े रात तरेटा पे उठनिया भी आखने भी तोड़ी कोई हड्डी पे लौकनी, यानी कि तो कुटने की जरूरत है, कुट खावनी ਜੀ। ਸਾਡੇ ਦੋ ਦੋਸਤਾਂ ਨੇ ਹੋਰ ਸਵਾਲ ਵੀ ਪੁੱਛੇ ਨੇ ਕਿ ਇਹਨੇ ਭਮਤਰਿਆ ਫਿਰਿਆ ਕਿਹਨੂੰ ਕਹਿੰਦੇ? ਜਿਹੜਾ ਭਮਤਰਿਆ ਫਿਰਿਆ, ਫਲਾਣਾ ਭਮਤਰਿਆ ਫਿਰਦਾ ਹੈ, ਇਹ ਕੀ ਹੈ ਜੀ? जी भमतरिया तो नहीं सुना। अड़े पासे ने भूतरा पे जड़ा, यानी कि कोई गल समझ नहीं आनी पई, अपने सेंसेस च नहीं है, होश हवास च नहीं है। बस ਉਹੀ ਚੀਜ਼ ਹੈ ਜੀ, ਜ਼ੁਬਾਨ ਦਾ ਫਰਕ ਹੈ, ਗੱਲ ਉਹੀ ਹੈ ਜੀ। ਇਸ ਤਰ੍ਹਾਂ ਦੁਆਬੇ ਵਿੱਚ ਕਾਰਨਰ ਨੂੰ ਕਹਿੰਦੇ, ਇੱਕ ਕਾਰਨਰ ਨੂੰ ਕਹਿੰਦੇ ਖੂੰਜਾ, ਤੇ ਮਾਲਵੇ ਵਿੱਚ ਕਹਿੰਦੇ ਚੁੰਡ। ਜਿਹੜਾ ਕਾਰਨਰ ਹੈ, ਨੁੱਕਰ ਜਿਸਨੂੰ ਅਸੀਂ ਕਹਿੰਦੇ ਨੁੱਕਰ ਹੈ, ਕਾਰਨਰ ਹੈ, ਉਹਨੂੰ ਖੂੰਜਾ ਜਾਂ ਚੁੰਡ ਵੀ ਕਿਹਾ ਜਾਂਦਾ ਹੈ ਜੀ ਪੰਜਾਬੀ ਦੇ ਵਿੱਚ, ਅਲੱਗ-ਅਲੱਗ ਇਲਾਕੇ ਦੇ ਹਿਸਾਬ। ਜਿਹੜੇ ਇਲਾਕੇ 'ਚ ਵੀ ਚੁੰਡੀ ਆਖਦੇ, ਕੀ ਕਹਿੰਦੇ ਜੀ? ਜਿਹੜੇ ਇਲਾਕੇ 'ਚ ਵੀ ਚੁੰਡੀ ਆਖਦੇ ਚੁੰਡ। ਅੱਛਾ ਜੀ, ਬਹੁਤ ਖੂਬ। ਅੱਛਾ ਜੀ, ਹਰਿੰਦਰ ਜੀ ਸਾਡੇ ਨਾਲ ਨੇ। ਹਰਿੰਦਰ ਜੀ ਵੀ ਨੇ। ਹਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਅਰੋੜਾ ਸਾਹਿਬ ਸਲਾਮ ਵਾਲੇਕੁਮ। ਢਿੱਲੋਂ ਸਾਹਿਬ ਕੀ ਹਾਲ ਜੀ? ਅੱਛਾ ਜੀ, ਅਰੋੜਾ ਸਾਹਿਬ ਦੀ ਆਵਾਜ਼ ਨਹੀਂ ਸੁਣਦੀ? ਮੇਰੀ ਆਵਾਜ਼ ਨਹੀਂ, ਤੁਹਾਡੀ ਆਉਣ ਦੀ, ਸਾਨੂੰ ਆਉਣ ਦੀ ਤੁਹਾਡੀ ਆਵਾਜ਼। ਅੱਛਾ, ਇੱਕ ਇੱਥੇ ਯੂਕੇ ਵਿੱਚ ਮੈਂ ਤੁਹਾਨੂੰ ਮਾੜੀ ਜਿਹੀ ਘਟਨਾ ਦੱਸ ਦਿੰਦਾ। ਅਸੀਂ ਰੈਸਟੋਰੈਂਟ ਕਰਦੇ, ਸਾਡੇ ਕੋਲ ਪਾਕਿਸਤਾਨੀ ਇੱਕ ਬਜ਼ੁਰਗ ਆਏ, ਤੇ ਉਹ ਕਹਿੰਦੇ ਆ ਸਾਗ ਦੇ ਵਿੱਚ ਹਨਾ ਥੋਮ ਪਾ ਦਿਓ ਦੱਬ ਕੇ। ਤੇ ਸਾਡੇ ਇਲਾਕੇ 'ਚ ਦੁਆਬੇ 'ਚ ਥੋਮ ਅਸੀਂ ਸੁਣਿਆ ਨਹੀਂ ਸੀ ਕਦੀ। ਤੇ ਮੈਨੂੰ ਸ਼ੈਫ ਮੇਰਾ ਕਹਿੰਦਾ, ਉਹ ਇਹ ਬਾਬਾ ਕੀ ਕਹੀ ਜਾਂਦਾ, ਥੋਮ ਪਾ ਦਿਓ, ਉਹ ਕੀ ਪਾਉਣਾ? ਮੈਂ ਕਿਹਾ ਜਾ ਕੇ ਪੁੱਛ ਲਓ ਬਾਬਾ ਜੀ ਨੂੰ। ਉਹ ਫਿਰ ਬਾਬਾ ਜੀ ਨੂੰ ਮੈਂ ਜਾ ਕੇ ਪੁੱਛਿਆ, ਬਾਬਾ ਜੀ ਥੋਮ, ਕਹਿੰਦਾ ਸਰਦਾਰੋ ਲਸਣ ਦਾ ਨਹੀਂ ਪਤਾ। ਮੈਂ ਕਿਹਾ ਉਹ ਤਾਂ ਪਤਾ ਬਾਬਾ ਜੀ। ਤੇ ਇਸ ਕਰਕੇ ਇਲਾਕੇ ਦੀ ਬੋਲੀ ਵੱਖ-ਵੱਖ ਹੋ ਜਾਂਦੀ ਆ। ਤੇ ਇੱਕ ਸਾਡੇ ਨਾ ਇੱਕ ਗੁਜਰਾਤ ਤੋਂ ਸ਼ਬਦ ਸੀਗਾ, ਪਰ ਸੀਗੇ ਪੰਜਾਬੀ। ਉਹ ਕੜੀ ਨੂੰ ਕੱਢੀ ਕਹਿੰਦੇ ਆ। ਆਪਾਂ ਜਿਹੜੀ ਕੜੀ ਪਕੌੜਾ ਹੈ ਨਾ, ਉਹਨੂੰ ਕੜੀ ਕਹਿੰਦੇ ਆ, ਉਹ ਕੱਢੀ ਕਹਿੰਦੇ ਆ। ਉਹ ਕੋਈ ਬੰਦਾ ਆ ਕੇ ਕਹਿੰਦਾ ਬਈ ਮੈਂ ਕੱਢੀ ਲੈਣੀ ਆ, ਤੇ ਉਹ ਕਹਿੰਦਾ ਭਾਜੀ ਗੱਡੀ ਤਾਂ ਕਹਿੰਦਾ ਭਾਜੀ ਲੈ ਗਏ। ਉਹ ਕਹਿੰਦਾ ਭਾਈ ਮੈਂ ਗੱਡੀ ਨਹੀਂ, ਕਹਿੰਦਾ ਕੱਢੀ, ਕਹਿੰਦਾ ਕੱਢੀ कहता हूँ। ਉਹ ਕਹਿੰਦਾ ਅੱਛਾ, ਉਹ ਕੱਢੀ ਪਕੌੜਾ ਹੋਤੀ ਹੈ ਜੋ। ਉਹ ਕਹਿੰਦਾ ਜੀ ਅੱਛਾ। ਇੱਕ ਜਿਹੜੇ ਆਪਣੇ ਮਾਝੇ ਦੇ ਆ ਨਾ, ਗੁਰਦਾਸਪੁਰੀਏ ਸਾਡੇ ਯਾਰ ਦੋਸਤ ਆ, ਉਹ ਜਦੋਂ ਵੀ ਕਿਤੇ ਜਾਂਦੇ ਕੱਲਾ ਵੀ, ਉਹ ਕਹਿੰਦੇ ਆਪਾਂ ਗਏ ਸੀ ਉੱਥੇ। ਮੈਂ ਉਹਨਾਂ ਨੂੰ ਪੁੱਛਦਾ, ਮੈਂ ਤਾਂ ਤੁਹਾਡੇ ਨਾਲ ਗਿਆ ਨਹੀਂ, ਕਿਉਂਕਿ ਦਵਾਬੀਏ ਕਹਿੰਦੇ ਆਪਾਂ ਜੇ ਅਸੀਂ ਇੱਕ ਤੋਂ ਜ਼ਿਆਦਾ ਵੱਧ ਬੰਦੇ ਹੋਈਏ, ਤੇ ਜਿੱਦਾਂ ਦੋ ਦੋਸਤ ਇਕੱਠੇ ਗਏ ਹੁਣ, ਉਹ ਕਹਿੰਦੇ ਆਪਾਂ ਉੱਥੇ ਗਏ ਨਹੀਂ ਸੀ ਫਲਾਣੇ ਸ਼ਹਿਰ। ਤੇ ਜਿਹੜੇ ਗੁਰਦਾਸਪੁਰੀਏ ਕੱਲੇ ਨੂੰ ਵੀ ਕਹਿੰਦੇ ਆ ਆਪਾਂ ਉੱਥੇ ਅੰਕਲ ਗਏ ਸੀ। ਉਹ ਮੈਂ ਕਿਹਾ ਮੈਂ ਤਾਂ ਗਿਆ ਨਹੀਂ ਸੀ, ਤੂੰ ਕੱਲਾ ਹੀ ਗਿਆ।
ਤੇ ਇਸ ਕਰਕੇ ਇਦਾਂ ਹੈ ਜੀ। ਬਹੁਤ ਸ਼ੁਕਰੀਆ ਹਰਿੰਦਰ ਜੀ, ਚੱਲ ਰਿਹਾ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਹਰਿੰਦਰ ਜੀ, ਤੁਹਾਡੀ ਗੱਲਬਾਤ ਸਭ ਬੜਾ ਸਵਾਦ ਆਇਆ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਅੱਛਾ ਜੀ, ਸਾਡੇ ਨਾਲ ਬਹੁਤ ਸਾਰੇ ਹੋਰ ਦੋਸਤ ਮਿੱਤਰ ਜੁੜੇ, ਸਾਰਿਆਂ ਨੂੰ ਨਾਲ ਲੈਂਦੇ ਰਹੀਏ, ਗੱਲ ਕਰਦੇ ਰਹੀਏ। ਸੁਭਾਨੀ ਗੁੱਜਰ ਸਾਹਿਬ ਵੀ ਨੇ, ਸਾਡਾ ਮੁਹੰਮਦ ਸਾਹਿਬ ਵੀ ਨੇ ਜੀ। ਗੁੱਜਰ ਸਾਹਿਬ, ਕੀ ਹਾਲ ਹੈ ਤੁਹਾਡਾ? ਵਾਲੇਕੁਮ, ਵਧੀਆ ਜੀ, ਬਿਹਤਰੀਨ। ਤੁਸੀਂ ਸੁਣਾਓ, ਖੈਰੀਅਤ? ਬਿਲਕੁਲ ਵਧੀਆ ਜੀ, ਬਹੁਤ ਮਜ਼ੇ ਚ। ਅੱਛਾ ਜੀ, ਤੁਸੀਂ ਦੱਸੋ ਜੀ, ਤੁਹਾਡੀ ਜ਼ੁਬਾਨ ਵਿੱਚ ਕੋਈ ਦੋ ਚਾਰ ਸਾਨੂੰ ਦੱਸੋ ਜੀ ਲਫ਼ਜ਼। ਅੱਛਾ, ਸਾਡੇ ਜਿਹੜਾ ਪਿੰਡ ਨੇ ਜੀ, ਹੁਣ ਉੱਥੇ ਤੇ ਬੜਾ ਜ਼ਬਰਦਸਤ ਕਿਸਮ ਦਾ ਸਾਰਾ ਹੀ ਪੰਜਾਬ ਵਸਿਆ ਵਾ। ਅੰਮ੍ਰਿਤਸਰੀਏ ਵੀ ਹੈਗੇ, ਹੁਸ਼ਿਆਰਪੁਰੀਏ ਵੀ, ਗੁਰਦਾਸਪੁਰੀਏ ਵੀ, ਜਲੰਧਰੀਏ ਵੀ, ਅੰਬਾਲਾ ਵੀ। ਗਲੋਬਲ ਵਿਲੇਜ ਬਣ ਗਿਆ। ਹਾਂ, ਪੂਰਾ ਹੀ ਮਿਨੀ ਪਾਕਿਸਤਾਨ, ਪੰਜਾਬ, ਮਿਨੀ ਪੰਜਾਬ। ਇਹਦੇ ਵਿੱਚ ਅੰਬਾਲਾ ਵੀ ਹੈਗਾ ਨਾ ਜੀ। ਅੰਬਾਲੇ ਦੀ ਲੈਂਗੁਏਜ ਜਿਹੜੀ, ਮੇਰਾ ਖਿਆਲ ਤੁਸੀਂ ਪਹਿਲੇ ਇੱਕ ਜ਼ਿਕਰ ਕਰ ਰਹੇ ਸੀ, ਅਸੀਂ ਪਹਿਲੀ ਦਫਾ ਪੁਆਧੀ ਦਾ ਜ਼ੁਬਾਨ ਲਫ਼ਜ਼ ਸੁਣਿਆ ਕਿ ਪੁਆਧੀ ਲੈਂਗੁਏਜ ਆ। ਮੈਨੂੰ ਐਵੇਂ ਸ਼ੱਕ ਪੈ ਰਿਹਾ ਜਿਵੇਂ ਅੰਬਾਲੇ ਦੀ ਲੈਂਗੁਏਜ ਜਿਹੜੀ ਹੈ ਸ਼ਾਇਦ ਉਹਨੂੰ ਪੁਆਧੀ ਕਹਿੰਦੇ ਆ, ਕਿਉਂਕਿ ਉਹਨਾਂ ਰਲਦੇ ਮਿਲਦੇ ਲਫ਼ਜ਼ ਵਿੱਚ ਆ ਰਹੇ ਸੀ। ਜਿਵੇਂ ਗੈਲ ਆਇਆ, ਗੈਲ ਉਹ ਕਹਿੰਦੇ ਬੋਲਦੇ ਕਿ ਅਸੀਂ ਇਹਦਾ ਸਾਡੇ ਨਾਲ ਚੱਲ, ਉਹ ਕਹਿੰਦੇ ਸਾਡੇ ਗੈਲ ਚੱਲ। ਤੋ ਇਸ ਤਰ੍ਹਾਂ ਦੇ ਹੋਰ ਉਹਨਾਂ ਦੇ ਲਫ਼ਜ਼ ਅੰਬਾਲੇ ਦੀ ਬੋਲੀ। ਹੁਣ ਤਾਂ ਖੈਰ ਉਹ ਵੀ ਰਲ ਗਏ ਸਾਡੇ ਨਾਲ ਹੀ, ਸਾਡੇ ਵਾਲੀ ਬੋਲੀ ਬੋਲਦੇ। ਪੰਜਾਬੀ ਹੁਣ ਕਾਮਨ ਹੀ ਹੁੰਦੀ ਜਾ ਰਹੀ ਹੈ। ਦੂਸਰਾ ਇੱਕ ਇਹ ਸੀ ਕਿ ਸਵਾਲ ਇੱਕ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ ਕਿ 3 ਲਫ਼ਜ਼ ਬੋਲੇ ਜਾਂਦੇ ਆ ਅਲੱਗਾ ਹੋਣ ਲਈ, ਜਦੋਂ ਖਾਨਦਾਨ ਅਲੱਗਾ ਹੁੰਦੇ। ਉਹਦੇ ਲਈ ਇੱਕ ਲਫ਼ਜ਼ ਜੁਦਾ ਵੀ ਬੋਲਿਆ ਜਾਂਦਾ, ਵੱਖ ਹੋਣਾ ਵੀ ਬੋਲਿਆ ਜਾਂਦਾ, ਅੱਡ ਹੋਣਾ ਵੀ ਬੋਲਿਆ ਜਾਂਦਾ। ਇਹ ਨਹੀਂ ਮੈਨੂੰ ਹੁਣ ਪਤਾ ਕਿ ਅੱਡ ਹੋਣਾ ਜਿਹੜੇ ਬੋਲਦੇ ਲੋਕ ਤੇ ਜੁਦਾ ਤੇ ਹੁਸ਼ਿਆਰਪੁਰੀਏ ਬੋਲਦੇ ਆ, ਤੇ ਵੱਖ ਜਿਹੜਾ ਉਹ ਕਿਹੜੇ ਜ਼ਿਲ੍ਹੇ ਵਾਲੇ ਬੋਲਦੇ। ਇਹ 3 ਲਫ਼ਜ਼ ਬੋਲੇ ਜਾਂਦੇ ਇੱਕੋ ਹੀ ਮੀਨਿੰਗ ਦੇ ਵਿੱਚ, ਸੇਮ ਪੰਜਾਬੀ। ਅੱਛਾ, ਵੈਸੇ ਗੁਰਦਾਸਪੁਰੀ, ਅੰਮ੍ਰਿਤਸਰੀ ਦੱਸਾਂ ਵੀ ਸਾਡੇ ਜੁਦਾ ਹੋਣਾ ਤੇ ਦੂਜਾ ਉਹ ਤੇ ਨਹੀਂ ਬੋਲਿਆ ਜਾਂਦਾ, ਵੱਖ ਹੋਣਾ ਜ਼ਰੂਰ ਬੋਲਿਆ ਜਾਂਦਾ। ਹਾਂ, ਅੱਡ ਹੋਣਾ ਵੀ ਕਹਿੰਦੇ, ਅੱਡ ਹੋਣਾ, ਅੱਡ ਹੋ ਗਏ ਅਸੀਂ। ਅੱਡ ਵੀ ਨਹੀਂ ਸਾਡੇ ਇਸਤੇਮਾਲ ਹੁੰਦਾ, ਅੱਡ ਵੀ ਨਹੀਂ ਹੁੰਦਾ। ਇਹ ਹੁਸ਼ਿਆਰਪੁਰੀ, ਮੇਰਾ ਖਿਆਲ ਹੁਸ਼ਿਆਰਪੁਰੀ ਕਰਦੇ ਜੀ। ਹੁਸ਼ਿਆਰਪੁਰੀ ਜੁਦਾ ਬੋਲਦੇ, ਜੁਦਾ, ਅੱਡ ਕਿਸੇ। ਤੇ ਦੂਸਰਾ ਆਪਾਂ ਜਿਹੜਾ ਅੱਗੇ ਜ਼ਿਕਰ ਕਰ ਰਹੇ ਸੀ, ਆਪਾਂ ਨੂੰ ਦੇ ਅਗੇਂਸਟ ਦੂਜੇ ਲੋਕ, ਅਸੀਂ ਤਾਂ ਆਪਾਂ ਹੀ ਬੋਲੀ ਦਾ, ਤੇ ਉਹ ਦੂਸਰੇ ਜਿਹੜੇ ਆਪਾਂ ਨਹੀਂ ਬੋਲਦੇ, ਕਈ ਜ਼ਿਲ੍ਹਿਆਂ ਦੇ ਲੋਕ ਅਸਾਂ ਬੋਲਦੇ ਦੀ ਜਗ੍ਹਾ ਤੇ, ਉਹਨਾਂ ਨੂੰ ਆਪਾਂ ਬੜਾ ਫੀਲ ਹੁੰਦਾ। ਉਹ ਕਹਿੰਦੇ ਆਪਾਂ ਤੇ ਬਾਜੀ ਨੂੰ ਕਹੀਦਾ, ਤੁਸੀਂ ਆਪਾਂ ਅਸਾਂ ਨੂੰ ਕਹਿਣ ਦੇ ਹੋ। ਉਹ ਇਹਦਾ ਮੈਨੂੰ ਨਾ ਗੁੱਜਰ ਸਾਹਿਬ ਯਾਦ ਆ ਗਿਆ, ਅਸੀਂ ਨਾ ਕਾਲਜ ਪੜ੍ਹਦੇ ਸਾਂ ਤੇ ਘਰੋਂ ਨਾ ਇੱਕ ਵਿਆਹ ਸੀ ਪਿੰਡ ਦਾ ਹੀ, ਤੂੰ ਜੰਜ ਨਾ ਜਾਣਾ ਸੀ, ਤੇ ਘਰੋਂ ਪੈਸੇ ਮਿਲੇ ਨਿਊਜ਼ਲੇ ਦੇ ਵੀ 1000 2000 ਰੁਪਇਆ ਜੋ ਉੱਥੇ ਦੇ ਦਿਓ, ਨਾਲੇ ਵਿਆਹ ਵੇਖੋ। ਮੈਂ ਸਾਂ, ਮੇਰਾ ਕਜ਼ਨ ਸੀ, 2-3 ਜਣੇ ਆਪਸ ਵਿੱਚ ਕਜ਼ਨ ਸੀ। ਅਸੀਂ ਉਹ ਗੱਡੀ, ਮੇਰੇ ਜਿਹੜਾ ਸਾਡਾ ਸੀਨੀਅਰ ਇੱਕ ਕਜ਼ਨ ਸੀ, ਉਹਦੇ ਕੋਲ ਗੱਡੀ ਹੈਗੀ ਸੀ। ਉਹ ਵਿਆਹ ਤੇ ਗਏ ਤੇ ਮੋਟਰਵੇ ਤੇ ਨਾ, ਮੋਟਰਵੇ ਨਵਾਂ ਬਣਿਆ ਸੀ, ਤੇ ਇੰਟਰਚੇਂਜ ਲੱਗ ਗਏ ਫੈਸਲਾਬਾਦ, ਲੈਲਪੁਰ, ਉੱਥੇ ਲਾਗੇ ਵਿਆਹ ਸੀ। ਵਿਆਹ ਤੇ ਰੋਟੀ ਖਾਧੀ, ਜਦੋਂ ਨਿਊਜ਼ਰਾ ਦੇਣ ਦਾ ਵੇਲਾ ਆਇਆ ਨਾ, ਤੂੰ ਆਂਦਾ ਵੱਡਿਆਂ ਦਾ ਉਹ ਨਿਊਜ਼ਰਾ ਰਹਿਣ ਦੋ, ਆਪੇ ਕੱਲ ਘਰ ਦੇ ਚਲੋ ਮਰੀ ਚੱਲਦੇ। ਤੂੰ ਆਂਦਾ ਉੱਥੇ ਗੱਡੀ ਉਹ 2000 ਪਾਇਆ ਤੇ ਮਰੀ ਤੁਰ ਗਏ। ਉੱਥੇ ਜਾ ਕੇ ਪਹਿਲੀ ਵਾਰੀ ਗਏ ਆ ਕਾਲਜ, ਨਵੇਂ ਦਾਖਲ ਹੋਏ, ਕੋਈ 98 ਦੀ ਗੱਲ ਹੋਣੀ। ਤੂੰ ਇੱਕ ਦਾ ਨਾਂ ਆਵਦ, ਇੱਕ ਦਾ ਨਾਂ, ਮੇਰਾ ਨਾਂ ਨਾਸਰ, ਇੱਕ ਦਾ ਨਾਂ ਉਹਦਾ ਨਾਂ ਸੀ ਅਲੀ ਅਕਬਰ। ਉਹ ਇੱਕ ਦੂਜੇ ਨੂੰ ਆਵਾਜ਼ਾਂ ਮਾਰੀਏ। ਉਹ ਮੈਨੂੰ ਆਖੇ ਦੁਕਾਨ ਇੱਕ ਤੇ ਚਲੇ ਗਏ ਨਾ, ਉਹ ਨਾਸਰਾ, ਉਹ ਆਖੇ ਦੂਜਾ ਨੂੰ ਆਖੋ ਆਪਦਾ ਇੱਧਰ ਆ। ਉਹਨਾਂ ਦੁਕਾਨ ਯਾਰ ਹੈਗੇ ਤੇ ਬੰਦੇ ਨਾ ਬੁੜੀਆਂ ਨੇ ਲਈ ਜਾਂਦੇ। ਇਹ ਵੀ ਥੋੜਾ ਜਿਹਾ ਐਕਸੀਡੈਂਟ ਬਣ ਗਿਆ। ਉਹ ਲਫ਼ਜ਼ ਅਸੀਂ ਪੰਜਾਬੀ ਚ ਆਮ ਤੌਰ ਤੇ ਅਲਫ ਲੱਗ ਜਾਂਦਾ ਐਂਡ ਤੇ ਨਾ ਜੀ, ਅਲਫ ਧੱਕੇ ਨਾਲ ਹੀ ਲੱਗ ਜਾਂਦਾ। ਅਲਫ ਲੱਗਦਾ ਤਾਂ ਉਹਦੀ ਵਜ੍ਹਾ ਨਾਲ, ਜਿਵੇਂ ਸਿੰਧੀ ਜ਼ੁਬਾਨ ਚ ਅਗਰ ਤੁਸੀਂ ਦੇਖੋ ਤਾਂ ਉੱਥੇ ਵਾਹ ਲੱਗਦਾ ਐਂਡ ਤੇ। ਜਿੰਨੇ ਵੀ ਲਫ਼ਜ਼ ਹੋਣਗੇ ਪੰਜਾਬੀ ਚ, ਕਾਫੀ ਲਫ਼ਜ਼ ਜਿਹੜੇ ਸਿੰਧੀ ਦੇ ਰਲਦੇ ਮਿਲਦੇ ਆ, ਲੇਕਿਨ ਉਹਦੇ ਚ ਫਰਕ ਅਲਫ ਦਾ ਤੇ ਵਾਹ ਦਾ ਹੁੰਦਾ ਸਿਰਫ। ਤੇ ਇਵੇਂ ਹੀ ਮੈਂ ਇਹ ਦੱਸਣਾ ਚਾਹ ਰਿਹਾ ਸੀ ਕਿ ਜਿਵੇਂ ਪੰਜਾਬੀ ਇੰਡੀਅਨ ਪੰਜਾਬ ਚ ਨਾ ਜੀ, ਉਹ ਚ ਸਿਰਫ ਥੋੜੇ ਜਿਹਾ ਲਹਿਜੇ ਡਿਫਰੈਂਟ ਆ, ਤੇ ਥੋੜਾ ਜਿਹਾ ਲਫ਼ਜ਼ ਚੰਦ ਇੱਕ ਮੁਖਤਲਿਫ ਆ। ਲੇਕਿਨ ਪੰਜਾਬ ਜਿਹੜਾ ਪਾਕਿਸਤਾਨੀ ਪੰਜਾਬ ਆ ਨਾ ਜੀ, ਇੱਥੇ ਜ਼ਰਾ ਮਸਲਾ ਗੰਭੀਰ ਆ। ਇੱਥੇ ਜਿਹੜੀਆਂ ਜ਼ੁਬਾਨਾਂ ਪੋਠੋਹਾਰੀ, ਸਰਾਇਕੀ, ਪੰਜਾਬੀ ਔਰ ਲੋਕਲ ਲੈਂਗੁਏਜ, ਜਿਹਨੂੰ ਅਸੀਂ ਰਚਨਾਵੀ ਕਹਿ ਲਓ ਜਾਂ ਰਾਵੀ ਦੀ ਲੈਂਗੁਏਜ ਕਹਿ ਲਓ, ਇਹ ਚਾਰੋਂ ਜ਼ੁਬਾਨਾਂ 'ਚ ਬਹੁਤ ਸਾਰਾ ਕਾਫੀ ਫਰਕ ਆ, ਲਫ਼ਜ਼ਾਂ ਦਾ, ਲਹਿਜੇ ਦਾ, ਔਰ ਕਾਫੀ ਫਰਕ ਆ। ਜਿਵੇਂ ਤੁਸੀਂ ਉਹਨੂੰ ਕਿਤਾਬਾਂ 'ਚ ਲਿਆਉਣ ਦਾ ਜਾਂ ਕੁਛ ਸੈਂਟਰਲ ਜਿਹਾ ਬਣਾ ਲਿਆ, ਇੱਥੇ ਸੈਂਟਰਲ ਲੈਂਗੁਏਜ ਇਕੱਠੀ ਇੱਕੋ ਤਰ੍ਹਾਂ ਦੀ ਬਣਾਉਣੀ ਜਿਹੜੀ ਆ, ਉਹ ਬਹੁਤ ਮੁਸ਼ਕਲ ਆ, ਕਾਫੀ ਨਾ ਇਹ ਔਖਾ ਕੰਮ ਹੈ ਅਗਰ ਚਾਰਾਂ ਜ਼ੁਬਾਨਾਂ ਨੂੰ ਜੋੜਾਂਗੇ। ਤੇ ਇਵੇਂ ਹੀ ਇੱਕ ਲਫ਼ਜ਼ ਥੋੜਾ ਜਿਹਾ ਪਹਿਲੇ ਸ਼ੁਰੂ 'ਚ ਡਿਸਕਸ ਹੋਇਆ ਸੀ, ਉਹ ਜਿਹੜਾ ਕਹਿ ਰਹੇ ਸੀ ਮੁਹਾਜਰ ਦੇ ਬਾਰੇ 'ਚ। ਮੁਹਾਜਰ ਜਿਹੜੀ ਉਹ ਕਹਿੰਦੇ ਕਿਉਂ ਬਣ ਗਿਆ ਮੁਹਾਜਰ, ਕੌਮੀ ਮੂਵਮੈਂਟ ਜਿਹੜੀ ਕਰਾਚੀ 'ਚ ਬਣੀ ਆ। ਅਸਲ ਮਸਲਾ ਇਹ ਹੈ ਕਿ ਜਿਹੜੇ ਕਰਾਚੀ ਵਾਲੇ ਮੁਹਾਜਰ ਆ ਨਾ ਜੀ, ਜਿਹੜੇ ਉੱਥੇ ਮੁਹਾਜਰ ਹੋ ਕੇ ਆਏ, ਉਹ ਜ਼ਿਆਦਾ ਲੋਕ ਆ ਦਿੱਲੀ ਦੇ, ਯੂਪੀ ਦੇ ਔਰ ਅੰਦਰੂਨ ਇੰਡੀਆ ਦੇ। ਉੱਥੇ ਪੰਜਾਬੀ ਕਰਾਚੀ ਦੇ ਵਿੱਚ ਜਾ ਕੇ ਨਹੀਂ ਆਬਾਦ ਹੋਏ। ਪੰਜਾਬੀ ਜਿਹੜੇ ਉਹ ਪੰਜਾਬ 'ਚ ਹੀ ਆਏ।
ਇਸ ਲਈ ਜਿਹੜੇ ਕਰਾਚੀ ਵਾਲੇ ਮੁਹਾਜਰ ਆ ਉਹ ਕਹਿੰਦੇ ਅਸੀਂ ਅਸਲ ਮੁਹਾਜਰ ਆ, ਤੁਸੀਂ ਤੇ ਪੰਜਾਬ 'ਚ ਉੱਠੇ ਤੇ ਪੰਜਾਬ 'ਚ ਹੀ ਬੈਠ ਗਏ, ਅਸੀਂ ਤੇ ਪੂਰਾ ਮੁਲਕ ਹੀ ਛੱਡ ਗਏ ਤੇ ਕਿੱਥੇ ਪਹੁੰਚੇ ਤੇ ਕਿਹੜੀ ਜ਼ੁਬਾਨ 'ਚ ਲੈਂਗੁਏਜ 'ਚ ਆਏ ਆ। ਇਸ ਲਈ ਉਹਨਾਂ ਨੂੰ ਮੁਹਾਜਰ ਲਹਿਦਾ ਸ਼ਨਾਖਤ ਦੀ ਐਡੀ ਲੋੜ ਪੈ ਗਈ, ਸਾਨੂੰ ਐਡੀ ਜ਼ਰੂਰਤ ਕਿਸੇ ਤਰ੍ਹਾਂ ਮੁਹਾਜਰ ਦੀ ਨਹੀਂ ਪਈ। ਇਸ ਲਈ ਉਹ ਸਾਡੇ ਲਫ਼ਜ਼ ਤੇ ਚੱਲਦਾ ਵਾ ਥੋੜਾ ਬਹੁਤਾ ਕਿ ਮੁਹਾਜਰ ਆ ਫਲਾਣੇ ਜੀ ਆ ਲੋਕਲ ਆ ਮੁਹਾਜਰ ਆ, ਲੇਕਿਨ ਉਹ ਵੀ ਜਿਵੇਂ ਨਾਸਰ ਸਾਹਿਬ ਨੇ ਦੱਸਿਆ ਉਹ ਤਕਰੀਬਨ ਖਤਮ ਹੋ ਗਿਆ ਹੁਣ, ਇੰਨਾ ਉਹਦਾ ਜ਼ੋਰ ਅਸੀਂ ਫਰਕ ਨਹੀਂ ਕੀਤਾ। ਇਹ ਥੋੜੀ ਜਿਹੀ ਮੈਂ ਕਲੀਅਰੈਂਸ ਕਰਨਾ ਚਾਹੁੰਦਾ ਸੀ ਬਸ। ਬਹੁਤ ਸ਼ੁਕਰੀਆ ਸਾਹਿਬ, ਬਹੁਤ ਸ਼ੁਕਰੀਆ। ਅਰੋੜਾ ਸਾਹਿਬ ਤੁਹਾਡੀ ਬਰਾਦਰੀ ਵੀ ਇੱਕ ਲੱਭੀ ਹੈ ਜੀ, ਅਜ਼ੀਜ਼ ਖਾਨ ਅਰੋੜਾ। ਅੱਛਾ ਜੀ, ਕਰਦੇ ਆ ਜੀ ਉਹਦੇ ਬਾਰੇ ਗੱਲ, ਪਰ ਉਸ ਵੇਲੇ ਇੱਕ ਛੋਟੀ ਜਿਹੀ ਗੱਲ ਹੋਰ ਕਰਨਾ, ਮਜ਼ਾਹੀਆ ਦੀ ਗੱਲ ਹੈ। ਸ਼ਿਵਕਰਨ ਸਿੰਘ ਗਰੇਵਾਲ ਨੇ ਕਮੈਂਟ ਪਾਇਆ ਸੁਣਨ ਵਾਲਾ, ਕਹਿੰਦੇ ਚਾਹ ਨਾਲ ਮੱਠੀਆਂ ਤਾਂ ਸਾਰਿਆਂ ਨੇ ਖਾਧੀ ਹੋਣੀ, ਮੱਠੀਆਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ, ਕਹਿੰਦਾ ਪਰ ਹਿਮਾਚਲ ਪ੍ਰਦੇਸ਼ ਮੰਡੀ ਦੇ ਇਲਾਕੇ ਵਿੱਚ ਜਾ ਕੇ ਕਿਸੇ ਚਾਹ ਵਾਲੇ ਢਾਬੇ ਵਾਲੇ ਤੋਂ, ਚਾਹ ਵਾਲੀ ਦੁਕਾਨ ਤੇ ਜਾ ਕੇ ਚਾਹ ਦੇ ਨਾਲ ਮੱਠੀ ਨਾ ਮੰਗ ਲੈਣਾ, ਕਿਉਂਕਿ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਆ ਉਸ ਵਿੱਚ ਮੱਠੀ ਕੁੜੀ ਨੂੰ ਕਿਹਾ ਜਾਂਦਾ ਹੈ, ਤੇ ਜੇ ਤੁਸੀਂ ਚਾਹ ਨਾਲ ਮੱਠੀ ਮੰਗਦੇ ਤੇ ਕੁੱਟ ਬਹੁਤ ਪਏਗੀ, ਇਸ ਕਰਕੇ ਉੱਥੇ ਜਾ ਕੇ ਚਾਹ ਵਾਲੇ ਕੋਲ ਮੱਠੀ ਨਹੀਂ ਮੰਗਣੀ ਕਿਸੇ ਨੇ ਜੀ। ਅੱਛਾ ਜੀ, ਹੁਣ ਤੁਸੀਂ ਦੱਸੋ ਜੀ, ਤੁਸੀਂ ਕੀ ਕਹਿੰਦੇ? ਅੱਜ ਮੇਰਾ ਕੌਣ ਲੱਭਿਆ ਜੀ? ਮੇਰਾ ਦੋਸਤ ਦੱਸੋ ਜੀ, ਕਰੀਏ ਇੱਕ ਜਗ੍ਹਾ ਆਪਣੇ ਦੋਸਤ ਨਾਲ ਗੱਲ ਜੀ। ਅਜ਼ੀਜ਼ ਖਾਨ ਅਰੋੜਾ ਸਾਹਿਬ ਨੇ ਇੱਥੇ ਪਾਕਿਸਤਾਨ ਤੋਂ ਨੇ, ਅਜ਼ੀਜ਼ ਖਾਨ ਅਰੋੜਾ। ਮੈਂ ਉਹਨਾਂ ਨਾਲ ਗੱਲ ਕਰਨਾ ਚਾਹਾਂਗਾ ਜੀ ਅਜ਼ੀਜ਼ ਖਾਨ ਸਾਹਿਬ ਨਾਲ। ਜੌਨ ਸਾਹਿਬ ਕਹਿੰਦੇ ਕਿ ਕੜਵੰਜੀ ਕਿਹਨੂੰ ਕਹਿੰਦੇ? ਕੜਵੰਜੀ ਜੀ ਉਹ ਲੱਕੜ ਦਾ ਬਣਾਇਆ, 4 ਲੱਕੜ ਦੇ ਪੀਸ ਜੋੜ ਕੇ ਬਣਾਇਆ ਉਹ ਚੀਜ਼ ਸੀ ਜਿਸ ਤੇ ਘੜੇ ਰੱਖੇ ਜਾਂਦੇ ਸਨ, ਕਿਉਂਕਿ ਹੁਣ ਘੜੇ ਨਹੀਂ ਰਹੇ, ਕੜਵੰਜੀਆਂ ਵੀ ਮੁੱਕ ਗਈਆਂ ਨੇ। ਲੱਕੜ ਦੇ 4 ਪੀਸ ਜੋੜ ਕੇ ਕੜਵੰਜੀ ਬਣਾਈ ਜਾਂਦੀ ਜਿਸ ਤੇ ਘੜਾ ਟਿਕਾਇਆ। ਇੱਕ ਤਾਂ ਪਾਣੀ ਹੋਣਾ, ਇੱਕ ਤਾਂ ਲੱਸੀ ਹੋਣੀ, ਇੱਕ ਤਾਂ ਹੋਰ ਕੋਈ ਚੀਜ਼ ਰੱਖੀ ਹੋਣੀ, ਤਿੰਨ ਹੁੰਦੇ ਸੀ। ਸਾਡਾ ਨੇ ਮੁਹੰਮਦ ਅਕਰਮ। ਮੁਹੰਮਦ ਸਾਹਿਬ ਕੀ ਹਾਲ ਚਾਲ? ਠੀਕ ਠਾਕ? ਆਵਾਜ਼ ਨਹੀਂ ਤੁਹਾਡੀ ਆ ਰਹੀ, ਹੈਡਫੋਨ ਰਿਮੂਵ ਕਰ ਲਓ, ਉਨੀ ਦੇਰ ਅਸੀਂ ਗੱਲ ਕਰਾਂਗੇ ਰਵਿੰਦਰ ਨਾਲ। ਰਵਿੰਦਰ ਜੀ ਵੈਲਕਮ। ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ, ਸਲਾਮ ਅਲੈਕੁਮ ਭਾਜੀ। ਹੈਲੋ, ਹਾਂਜੀ ਜੀ ਹਾਂਜੀ ਭਾਜੀ ਮੈਂ ਇੱਕ ਗੱਲ ਪੁੱਛਣੀ ਸੀ, ਦੱਸਣੀ ਚਾਹੁੰਦਾ। ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਬਜ਼ੁਰਗਾਂ ਨੇ ਸਾਨੂੰ ਪੁੱਛਣਾ ਵੀ ਕਿੰਨਵੀਂ ਚ ਪੜ੍ਹਦਾ, ਮਤਲਬ ਉਹ ਪੁੱਛਦੇ ਸੀ ਚੌਥੀ ਚ ਪੜ੍ਹਦਾ। ਜਿਹੜਾ ਕੋਈ ਚੌਥੀ ਚ ਪੜ੍ਹਦਾ ਉਹ ਕਹਿੰਦੇ ਹਾਂਜੀ ਚੌਥੀ, ਹਾਂਜੀ ਚੌਥੀ। ਮੇਰੇ ਨਾਲ ਵੀ ਖੁਦ ਨਾਲ ਵੀ ਹੋਈ ਆ, ਚੌਥੀ ਚ ਪੜ੍ਹਦਾ, ਮਤਲਬ ਕਿੰਨਵੀਂ ਚ ਪੜ੍ਹਦਾ। ਜਿਹੜਾ ਕੋਈ ਚੌਥੀ ਚ ਪੜ੍ਹਦਾ ਹੁੰਦਾ ਸੀ ਉਹ ਹਾਂਜੀ ਕਹਿ ਕੇ ਨਿਕਲ ਜਾਂਦਾ ਸੀਗਾ ਜੀ। ਅੱਛਾ ਜੀ। ਤੇ ਦੂਜਾ ਜੀ, ਆਪਣੇ ਤਰਨਤਾਰਨ ਦੇ ਏਰੀਏ, ਪੱਟੀ ਦੇ ਏਰੀਏ ਦੇ ਆਪਾਂ ਕਹਿੰਦੇ ਵੀ ਫਲਾਨੀ ਦੁਕਾਨ ਤੋਂ ਚੀਜ਼ ਲਿਆਂਦੀ, ਉਹ ਕਹਿੰਦੇ ਨੇ ਫਲਾਨੀ ਦੁਕਾਨ ਤੋਂ ਚੀਜ਼ ਖੜੀ। ਹਾਂਜੀ, ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਜੀ। ਇਹ ਤਾਂ ਨਾਸਰ ਸਾਹਿਬ ਵੀ ਵਰਤੇ ਨੇ ਜੀ, ਇਹ ਆਪਾਂ ਖੜਨਾ ਜਾਂ ਨਹੀਂ ਖੜਨਾ ਨਾ ਤੇ ਜਾਣ ਨੂੰ। ਖੜਨਾ ਦੁਬਾਰਾ ਜਰਾ ਰਿਪੀਟ ਕਰਿਓ। ਨਹੀਂ, ਸਾਡੇ ਖੜਨਾ ਸਾਡੇ ਖਲੋਣਾ ਕਹਿੰਦੇ ਆ, ਸਾਡੇ ਖਲੋਣਾ ਵਰਤਦੇ, ਖੜਨਾ ਨਹੀਂ ਵਰਤਦੇ ਜੀ। ਭਾਜੀ ਆਪਾਂ ਮਾਲਵੇ ਚ ਕਹਿੰਦੇ ਆਪਾਂ ਫਲਾਨੀ ਦੁਕਾਨ ਤੋਂ ਚੀਜ਼ ਲੈ ਕੇ ਆਂਦੀ, ਜਿਹੜੇ ਪੱਟੀ ਏਰੀਏ ਦੇ ਆ ਉਹ ਬੋਲਦੇ ਨੇ ਫਲਾਨੀ ਦੁਕਾਨ ਤੋਂ ਚੀਜ਼ ਖੜੀ। ਹਾਂ, ਖੜੀ ਖਰੀਦੀ जी। अडे इधर फुटवार रीजन च बोलने ले जाने उसां भी फलानी शै खड़ी, फलानी शै आंदी, आणना लियाना, ते फलानी शै लैके गए उसां फलानी शै खड़ी। जी रविंदर जी बहुत शुक्रिया ਤੁਹਾਡਾ। ਮਿਹਰਬਾਨੀ जी अकरम साहब आवाज आ रही ਤੁਹਾਨੂੰ? ਤੁਹਾਡੀ ਆਵਾਜ਼ ਸਾਨੂੰ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ, ਤੁਸੀਂ ਹੈਡਫੋਨ ਰਿਮੂਵ ਕਰ ਲਓ। ਸਾਡਾ ਗੁਜਰ ਸਾਹਿਬ ਨੇ, ਆਸਾਨ ਗੁਜਰ ਜੀ ਵੈਲਕਮ। ਗੁਜਰ ਸਾਹਿਬ ਤੁਹਾਡੀ ਵੀ ਆਵਾਜ਼ ਨਹੀਂ ਆ ਰਹੀ, ਨਹੀਂ ਤੁਹਾਡਾ ਮਾਈਕ ਆਫ ਹੈ, ਤੁਸੀਂ ਮਾਈਕ ਆਨ ਕਰੋ ਆਪਣਾ। ਜੀ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਤੇ ਨਮਸਤੇ ਸਾਰਿਆਂ ਨੂੰ। ਵਾਲੇਕੁਮ ਸਲਾਮ। ਅੱਛਾ ਅਰੋੜਾ ਸਾਹਿਬ, ਮੈਂ ਉਹੀ ਕਹਿਣਾ ਚਾਹ ਰਿਹਾ ਸੀ ਕਿ ਬੇਸਿਕਲੀ ਲਫ਼ਜ਼ ਜਿਹੜੇ ਨੇ ਨਾ ਉਹ ਮੇਰੇ ਖਿਆਲ 'ਚ ਤੇ ਜ਼ਿਆਦਾ ਇਸਤੇਮਾਲ ਦੇ ਨਾਲ ਰਹਿੰਦੇ ਨੇ, ਜਿੰਨਾ ਉਹਨਾਂ ਨੂੰ ਇਸਤੇਮਾਲ ਕਰੋਗੇ ਉਨਾ ਹੀ ਉਹਨੇ ਰਹਿਣਾ। ਹੁਣ ਕਈ ਐਸੇ ਲਫ਼ਜ਼ ਸੀਗੇ ਜਿਹੜੇ ਸਾਡੇ ਸਿਆਣੇ ਬੋਲਦੇ ਹੁੰਦੇ ਸੀ, ਉਹ ਹੌਲੀ ਹੌਲੀ ਹੁਣ ਅਸੀਂ ਛੱਡ ਗਏ ਤੇ ਉਸ ਤੋਂ ਬਾਅਦ ਉਹ ਵੀ ਮਤਲਬ ਖਤਮ ਹੋਣਾ ਸ਼ੁਰੂ ਹੋ ਗਏ। ਉਸ ਤੋਂ ਇਲਾਵਾ ਜਿਹੜੀ ਪੰਜਾਬੀ ਦੀ ਵੀ ਨਾ, ਇਹ ਜਿਹੜੇ ਤੁਸੀਂ ਡਾਇਲੈਕਟ ਦੀ ਗੱਲ ਕੀਤੀ ਸੀ ਨਾ, ਉਹਨਾਂ ਨੇ ਇਸ ਪੰਜਾਬੀ ਨੂੰ ਅਸਲ ਤੌਰ ਤੇ ਜ਼ਿੰਦਾ ਰੱਖਿਆ ਵਾ ਮੇਰੇ ਖਿਆਲ 'ਚ। ਤੇ ਖਾਸ ਤੌਰ ਤੇ ਜਿਸ ਤਰ੍ਹਾਂ ਵੀ ਕਈ ਲੋਕ ਆਏ, ਉਹਨਾਂ ਨੇ ਮੁਖਤਲਿਫ ਡਾਇਲੈਕਟਸ ਦੀ ਗੱਲ ਕੀਤੀ, ਇਹ ਬੜੀ ਅੱਛੀ ਗੱਲ ਹੈ ਇਹਨਾਂ ਡਾਇਲੈਕਟਸ ਨੇ। ਅਦਰਵਾਈਜ਼ ਜਿਹੜਾ ਪੰਜਾਬੀ ਅਦਬ ਹੈ ਨਾ, ਉਹਦੀਆਂ ਕਿਤਾਬਾਂ 'ਚ ਤੇ ਖਾਸ ਕਿਸਮ ਦੀ ਇੱਕ ਸਟੈਂਡਰਡਾਈਜ਼ ਜਿਹੜੀ ਪੰਜਾਬੀ ਹੁੰਦੀ ਹੈ ਨਾ, ਉਹ ਹੁੰਦੀ ਹੈ। ਫੋਰ ਐਗਜ਼ਾਮਪਲ ਉਹਨਾਂ 'ਚ ਖਾਸ ਪੁਰਾਣੇ ਜਿਹੜੇ ਵਰਡ ਹੁੰਦੇ ਸੀਗੇ ਨਾ, ਜਿਸ ਤਰ੍ਹਾਂ ਇੱਕ ਘਾੜੂ, ਮਤਲਬ ਇਸ ਨਜ਼ਮ ਦਾ ਇਹ ਘਾੜੂ ਹੈ। ਘਾੜੂ ਤੋਂ ਮੁਰਾਦ ਮਤਲਬ ਇਹ ਨਜ਼ਮ ਲਿਖਣ ਵਾਲਾ ਹੈ, ਤੇ ਉਹ ਪੰਜਾਬੀ ਕਿਤਾਬਾਂ 'ਚ ਉਹਦਾ ਲਫ਼ਜ਼ ਇਸਤੇਮਾਲ ਹੁੰਦਾ ਸੀ ਘਾੜੂ।
ਤੇ ਫਿਰ ਉਸੇ ਤਰ੍ਹਾਂ ਪੰਜਾਬੀ ਅਦਬ ਚ ਇੱਕ ਇਸਤੇਮਾਲ ਹੁੰਦਾ, ਮਤਲਬ ਸਟੈਂਡਰਡਾਈਜ਼ ਇੱਕ ਪੰਜਾਬੀ ਹੈ, ਓੜਕ ਚੱਲਣਾ ਕਬਰ ਤੋਂ, ਮਤਲਬ ਅਖੀਰਲੀ ਗੱਲ ਜਿਹੜੀ ਆ ਨਾ ਓੜਕ, ਉਹਨੂੰ ਕਹਿੰਦੇ ਹੁੰਦੇ ਸੀ ਓੜਕ, ਅਖੀਰਲਾ ਕੰਮ ਓੜਕ ਚੱਲਣਾ। ਤੇ ਸਿਆਣਿਆਂ ਦੀ ਜਿਹੜੀ ਗੱਲ ਸਾਡੀ ਡਾਇਲੈਕਟ ਜਿਹੜੀ ਪੰਜਾਬੀ ਦੁਆਬੇ ਲਈ, ਅਸੀਂ ਸਾਡੀ ਪੰਜਾਬੀ ਸ਼ੁਰੂ ਤੋਂ ਅਸੀਂ ਹੁਸ਼ਿਆਰਪੁਰ ਤੋਂ ਮਾਈਗ੍ਰੇਟ ਹੋਏ ਤੇ ਅਸੀਂ ਕਈ ਵਰਡ ਸੀਗੇ ਜਿਹੜੇ ਹੁਣ ਬੋਲਦੇ ਸੀਗੇ। ਅੱਛਾ ਜਿੱਦਾਂ ਪਹਿਲਾਂ ਇਹਨੇ ਪਰਛੱਤੀ ਦੀ ਗੱਲ ਕੀਤੀ ਨਾ, ਮੈਂ ਪਹਿਲਾਂ ਇਹ ਕਲੀਅਰ ਕਰਦਾ, ਪਰਛੱਤੀ ਨੇ ਤੁਸੀਂ ਉਹ ਕਹਿੰਦੇ ਸੀ ਕਿ ਕਮਰੇ ਦੇ ਅੰਦਰ ਇੱਕ ਭਾਈ ਨੇ ਕਿਹਾ ਵੀ ਜਿਹੜੀ ਉੱਤੇ ਲੱਗੀ ਹੁੰਦੀ ਅੰਦਰ ਉਹ ਜਿਹਦੇ ਤੇ ਭਾਂਡੇ ਭੂੰਡੇ ਰੱਖੀਦੇ ਆ ਉਹਨੂੰ ਪਰਛੱਤੀ ਕਹਿੰਦੇ। ਹੁਣ ਇੱਥੇ ਥੋੜਾ ਜਿਹਾ ਡਿਫਰੈਂਟ ਹੈ ਕੰਸੈਪਟ, ਕਈ ਜਗ੍ਹਾ ਤੇ ਵੀ ਇਸਤੇਮਾਲ ਹੁੰਦਾ ਕਿ ਜਿਹੜੀ ਪਰਛੱਤੀ ਬਾਹਰ ਜਿੱਥੇ ਬਾਰਿਸ਼ ਹੋ ਰਹੀ ਹੁੰਦੀ ਹੈ ਨਾ, ਬਾਹਰਲਾ ਇੱਕ ਜਿਹੜਾ ਵਿਹੜਾ ਨਹੀਂ ਹੁੰਦਾ ਉਹਦੇ ਉੱਤੇ ਜਿਹੜੀ ਉਹ ਪਰਛੱਤੀ ਜਿਹੀ ਬਣੀ ਹੁੰਦੀ ਜਿਹੜੀ ਬਾਰਿਸ਼ ਨੂੰ ਡੱਕਦੀ ਅੰਦਰ ਆਉਣ ਤੋਂ, ਉਹਨੂੰ ਵੀ ਪਰਛੱਤੀ ਕਹਿੰਦੇ ਕਈ ਜਗ੍ਹਾ ਤੇ ਨਾ ਸਾਡੇ ਇੱਧਰ। ਤੇ ਫਿਰ ਅੱਛਾ ਇਸੇ ਤਰ੍ਹਾਂ ਜਿਹੜਾ ਨਾ ਡਿਫਰੈਂਟ ਡਾਇਲੈਕਟ ਦੀ ਗੱਲ ਕਰਾਂ ਤੇ ਮੱਝਾਂ ਨੂੰ ਇੱਥੇ ਸਾਡੇ ਕਹਿੰਦੇ ਨੇ ਮੱਝਾਂ ਨੂੰ ਪਾਣੀ ਦੇ ਦਿਓ, ਮੱਝਾਂ ਨੂੰ ਪਾਣੀ ਪਿਲਾਉਣਾ ਹੋਵੇ ਤਾਂ ਮੱਝਾਂ ਨੂੰ ਪਾਣੀ ਪਿਲਾ ਦਿਓ। ਤੇ ਇੱਧਰ ਜਿਹੜਾ ਮੈਂ ਸਾਡੇ ਗੁਜਰਾਂ ਵਾਲੇ ਰਿਸ਼ਤੇਦਾਰ ਰਹਿੰਦੇ ਨੇ ਉਹ ਕਹਿੰਦੇ ਨੇ ਮੱਝਾਂ ਨੂੰ ਪਾਣੀ ਡਾਹ ਦਿਓ, ਡਾਹ ਦਿਓ। ਨਹੀਂ ਸਾਡੇ ਵੀ ਡਾਹ ਦੇ ਜਾਂਦੇ ਆ। ਗਰਮੀ ਚ ਜਦੋਂ ਕਿਤੇ ਬੱਤੀ ਬੰਦ ਹੋ ਜਾਣੀ ਨਾ ਤੇ ਨਲਕੇ ਤੋਂ ਪਾਣੀ ਡਾਉਣਾ ਪੈਣਾ ਤੇ ਮੇਰੀ ਬਹੁਤ ਜਾਨ ਜਾਂਦੀ ਸੀ, ਤੇ ਡੰਗਰ ਬਹੁਤ ਹੁੰਦੇ ਨੇ ਪਾਣੀ ਡਾਉਂਦੇ ਜਾਨ ਜਾਂਦੀ, ਫਿਰ ਕੋਸ਼ਿਸ਼ ਕਰਨੀ ਵੀ ਨਾ ਹੀ ਪਾਣੀ ਡਾਈਏ। ਇਸ ਤਰ੍ਹਾਂ ਹੀ। ਅੱਛਾ ਸਾਡੇ ਨਾ ਰੋਣਾ ਸਾਹਿਬ ਸਾਡੇ ਨਾਨਕੇ ਜਿਹੜੇ ਉਹ ਰੇਂਗਰ ਦਾ ਸਾਦਾਬਾਦ ਹੈ, ਉੱਥੇ ਟੋਬਿਆਂ ਦਾ ਪਾਣੀ, ਸਾਡੇ ਤੇ ਜ਼ਮੀਨੀ ਪਾਣੀ, ਉੱਥੇ ਟੋਬਿਆਂ ਦਾ ਪਾਣੀ, ਉਹ ਉੱਥੇ ਪਾਣੀ ਉਹ ਵੇਖੋ ਫਰਕ ਵੇਖੋ, ਜਦੋਂ ਨਾਨਕਿਆਂ ਨੇ ਮਾਮਿਆਂ ਨੇ ਆਖਣਾ ਵੀ ਪਾਣੀ ਡੰਗਰਾਂ ਨੂੰ ਡਾਹ ਲਿਆਓ ਤੇ ਉੱਥੇ ਚੱਲ ਜਾਣਾ, ਕਿਉਂਕਿ ਉੱਥੇ ਜਾ ਕੇ ਨਹਾਉਣਾ ਹੁੰਦਾ ਸੀ ਨਾਲ ਟੋਬੇ ਤੇ ਇੱਥੇ ਆਖਣਾ ਪਾਣੀ ਡਾਹੋ ਤੇ ਇੱਥੇ ਜਾਣ ਜਾਣੀ ਵੀ ਕੱਲਾ ਡੰਗਰ ਖੋਲ ਕੇ ਦੋਣਾ ਪੈਣਾ। ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਹੈ। ਅੱਛਾ ਫਿਰ ਉਸੇ ਤਰ੍ਹਾਂ ਨਾ ਫਿਰ ਉਸ ਇਲਾਕੇ ਚ ਗੁਜਰਾਂ ਵਾਲੀ ਸਾਈਡ ਤੇ ਵੀ ਜਿਹੜੇ ਉਸ ਇਲਾਕੇ ਚ ਅਸੀਂ ਤਾਂ ਇੱਥੇ ਕਹਿੰਦੇ ਹਾਂ ਜੀ ਕਿਸੇ ਕੰਮ ਤੋਂ ਮਨਾ ਕਰਨਾ ਹੋਵੇ ਨਾ ਕਿਸੇ ਨੂੰ, ਉਹ ਹਟ ਜਾ ਪਰਾਂ, ਹਟ ਜਾ ਨਾ ਕਰ, ਉਹ ਉਹਨਾਂ ਦਾ ਇੱਕ ਖਾਸ ਵਰਡ ਹੁੰਦਾ, ਕਹਿੰਦੇ ਉਹ ਮੁੜ ਵੀ ਮੁੜ ਵੀ। ਹਾਂ ਤੇ ਅੱਛਾ ਫਿਰ ਇਸ ਤੋਂ ਇਲਾਵਾ ਨਾ ਸਾਡੀ ਜਿਹੜੀ ਦੁਆਬੇ ਦੀ ਪੰਜਾਬੀ ਹੈ ਉਹਦੇ ਚ ਇੱਕ ਅਸੀਂ ਨਾ ਦੁਕਾਨ ਨੂੰ ਸਾਡੇ ਵਾਸਤੇ ਵਰਡ ਯੂਜ਼ ਹੁੰਦਾ ਸੀ ਹੱਟੀ, ਮੈਂ ਹੱਟੀ ਤੋਂ ਚੀਜ਼ ਲਿਆਉਣ ਚੱਲਾਂ, ਜਿਹੜਾ ਕਿ ਹੁਣ ਬਹੁਤ ਘੱਟ ਹੋ ਗਿਆ, ਹੁਣ ਦੁਕਾਨਾਂ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਚੱਲਦਾ ਹੈ ਨਾ, ਹੱਟੀ ਦਾ ਵਰਡ ਵੀ ਜਿਹੜਾ ਨਾ ਉਹ ਵੀ ਖਤਮ ਹੋ ਗਿਆ। ਅੱਛਾ ਤੇ ਹੱਟੀ ਉਦੋਂ ਹੁੰਦੀ ਦਾਣਿਆਂ ਨਾਲ ਸੀ, ਪੈਸਿਆਂ ਨਾਲ ਤੇ ਰਿਵਾਜ ਨਹੀਂ ਸੀ। ਮੈਂ ਬਿਲਕੁਲ ਨਾਸਰ ਭਾਈ ਬਿਲਕੁਲ ਯਾਦ ਹੈ, ਮੈਨੂੰ ਯਾਦ ਆ ਸਾਡੇ ਘਰ ਚ ਨਾ ਭੜੋਲਾ ਪਿਆ ਹੁੰਦਾ ਸੀ ਕਣਕ ਦਾ, ਠੀਕ ਹੈ, ਉਦੋਂ ਨਾ ਕਣਕ ਨਾਲ ਦਾਣਿਆਂ ਨਾਲ ਚੀਜ਼ਾਂ ਮਿਲ ਜਾਂਦੀਆਂ ਹੁੰਦੀਆਂ ਸੀ। ਉਹ ਇੱਕ ਹੱਟੀ ਹੁੰਦੀ ਸੀ ਸਾਡੇ ਪਿੰਡ ਚ, ਤੇ ਮੈਂ ਨਾ ਮੈਨੂੰ ਬਰਫੀ ਬੜੀ ਸਵਾਦ ਲੱਗਦੀ ਸੀ, ਮੈਂ ਕੀ ਕਰਨਾ ਚੋਰੀ ਜਿਹੜਾ ਨਾ ਪੈਸੇ ਤਾਂ ਦਿੰਦੇ ਨਹੀਂ ਸੀ ਘਰ ਵਾਲੇ, ਮੈਂ ਹੌਲੀ ਜਿਹੇ ਭੜੋਲੇ ਚ ਥੋੜੇ ਜਿਹੇ ਨਾ ਪੱਲੇ ਚ ਆਪਣੇ ਝੱਗੇ ਚ ਦਾਣੇ ਭਰਨੇ, ਜਾ ਕੇ ਸਿੱਧਾ ਨਾ ਜਾ ਕੇ ਦੁਕਾਨ ਤੇ ਉਹਨੇ ਬਰਫੀ ਲੈ ਲੈਣੀ। ਤੇ ਉੱਥੋਂ ਯਾਦ ਆਇਆ ਵੀ ਹੱਟੀ ਤੋਂ ਜਿਹੜਾ ਨਾ ਹੱਟੀਆਂ ਤੇ ਜਾ ਕੇ ਕੰਬੜੇ ਹੁੰਦੇ ਸੀ। ਅੱਛਾ ਫਿਰ ਉਸ ਤੋਂ ਇਲਾਵਾ ਨਾ ਇੱਕ ਵਰਡ ਯੂਜ਼ ਸੀਗਾ ਗੱਬੇ, ਜਿਹੜਾ ਸਾਡੇ ਇੱਥੇ ਦਰਮਿਆਨ ਕਹਿੰਦੇ ਨਾ, ਫਿਰ ਸਾਡੇ ਇੱਥੇ ਗੱਬੇ ਵਰਡ ਹੁੰਦਾ, ਉਹ ਗੱਬੇ ਬੈਠਾ ਸੀਗਾ, ਇੱਥੇ ਦਰਮਿਆਨ ਯੂਜ਼ ਹੁੰਦਾ, ਜਾਂ ਕਈ ਹੋਰ ਵਰਡ ਵੀ ਯੂਜ਼ ਹੁੰਦੇ ਆ। ਫਿਰ ਇਸ ਤੋਂ ਇਲਾਵਾ ਇੱਕ ਵਰਡ ਵਿਚਾਲੇ ਵੀ ਹੈ। ਫਿਰ ਸਾਡੇ ਇੱਥੇ ਸੁੱਥਣ ਦਾ ਵਰਡ ਯੂਜ਼ ਹੁੰਦਾ, ਤੇ ਇਹ ਜਿਹੜੀ ਆ ਪੋਠੋਹਾਰ ਜਿੱਥੇ ਮੈਂ ਹੁਣ ਇਸ ਟਾਈਮ ਬੈਠਾ ਨਾ, ਪੋਠੋਹਾਰ ਜਿਹੜਾ ਨਾ ਤੰਮੀ ਦਾ ਵਰਡ ਬੜਾ ਯੂਜ਼ ਹੁੰਦਾ ਹੈ, ਤੰਮੀ, ਸੁੱਥਣ ਨੂੰ ਤੰਮੀ ਕਹਿੰਦੇ ਨੇ, ਤੰਮੀ ਤੇ ਮੀਮ ਛੋਟੀ ਹੈ ਤੰਮੀ। ਅੱਛਾ ਜੀ ਸਾਡੇ ਨਾਲ ਹੋਰ ਦੋਸਤ ਵੀ ਨੇ, ਜਸਕਰਨ ਜੀ ਮੈਂ ਥੋੜੀ ਜਿਹੀ ਜਲਦੀ ਨਾਲ ਮੈਂ ਨਾਸਰ ਭਾਈ ਦੋ ਵਰਡ ਥੋੜੀ ਜਿਹੀ ਹੋਰ ਮੈਂ ਤੁਹਾਨੂੰ ਲੈਣੇ ਨਾਲ, ਤੁਸੀਂ ਨਾਲ ਹੀ ਲਵੋ, ਅਸੀਂ ਗੱਲ ਕਰਦੇ। ਠੀਕ ਹੋ ਜੀ। ਮੈਂ ਤਾਂ ਇੱਕ ਛੋਟੀ ਜਿਹੀ ਗੱਲ ਕਰਨੀ ਸੀ ਕਿ ਮੈਨੂੰ ਹਨਾ ਛੋਟੇ ਹੁੰਦਿਆਂ ਮੰਮੀ ਸਾਡੇ ਇੱਕ ਗੱਲ ਸੁਣਾਉਂਦੇ ਹੁੰਦੇ ਸੀ, ਉਹਨਾਂ ਕਹਿਣਾ ਹਲੇ ਵੀ ਛੋਟਾ ਹੀ ਹੈ ਤੂੰ ਯਾਰ। ਹੁਣ ਟਰੱਕ ਚਲਾਈ ਫਿਰਦੇ ਆ ਜੀ, ਮੈਂ ਸੋਚਦਾ ਕਿ ਇਨਫ ਹੋ ਗਿਆ ਹੁਣ ਇਸ ਚੀਜ਼ ਵਾਸਤੇ, ਬਾਕੀ ਚਲੋ ਸਿੱਖਣ ਵਾਸਤੇ ਸਾਰੀ ਉਮਰ ਛੋਟਾ ਹੀ ਆਪਾਂ। ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਉਹਨੇ ਕਹਿਣਾ ਕਿ ਇਹਦੇ ਵਿੱਚ ਦੱਸ ਕੇ ਤੁਕ ਦੇ ਵਿੱਚ ਕਿੰਨੀਆਂ ਭਾਸ਼ਾਵਾਂ, ਕਿਹੜੀ ਭਾਸ਼ਾ ਹੈ, ਪਰ ਉਹ ਮੈਨੂੰ ਸਮਝ ਨਹੀਂ ਆਈ, ਪਰ ਮੈਨੂੰ ਚੇਤੇ ਜ਼ਰੂਰ ਆ। ਉਹਨਾਂ ਕਹਿਣਾ ਕਿ ਤਲੀ ਹੇਠ ਨਸ਼ਿਸ਼ਤਾ ਬੂਦਮ ਆਈ ਇੱਟ ਘੁਕੇਂਦੀ, ਇਫ ਆਈ ਹੈਡ ਪਰੇ ਨਾ ਕਰਦਾ ਮਸਤਕ ਵਿੱਚ ਲਗੇਂਦੀ। ਹੁਣ ਨਾਸਰ ਭਾਈ ਮੇਰੇ ਖਿਆਲ ਨਾਲ ਦੱਸਣਗੇ ਕਿ ਇਹਦੇ ਵਿੱਚ ਕਿਹੜੀ ਭਾਸ਼ਾ ਦੇ ਲਫ਼ਜ਼ ਵਰਤੇ ਗਏ ਆ ਜੀ। ਇਹ ਗੁੱਜਰ ਸਾਹਿਬ ਹੀ ਦੱਸਣਗੇ, ਗੁੱਜਰ ਸਾਹਿਬ ਤੁਸੀਂ ਦੱਸੋ। ਇਹਦੇ ਮੈਂ ਵੀ ਬੜਾ ਪਹਿਲਾ ਅਰਸਾ ਹੈ ਨਾ ਪੂਰਾ ਇੱਕ ਤਕਰੀਬਨ ਸੁਣੀ ਸੀ, ਇਹਦੇ ਚ ਫਾਰਸੀ ਵੀ ਹੈ, ਇਹਦੇ ਚ ਇੰਗਲਿਸ਼ ਵੀ ਹੈ, ਇਹਦੇ ਚ ਪੰਜਾਬੀ ਵੀ ਹੈ, ਇਹਦੇ ਚ ਸਾਰੀ ਕਿਹੜਾ ਨਾ ਉਹ ਕਿਉਂ ਨੇ ਬਣਾਇਆ ਵਾ, ਬਿਲਕੁਲ ਇਸ ਤਰ੍ਹਾਂ ਫਾਰਸੀ ਦਾ ਪਰੇ ਨਾ ਕਰਦਮ ਜਿਹੜਾ। ਅੱਛਾ ਹੁਣ ਨਾ ਇੱਕ ਦੋਸਤ ਕਹਿੰਦਾ ਤੁਹਾਡਾ ਬੇੜਾ ਗਰਕ ਹੋਏ, ਪਤਾ ਨਹੀਂ ਹੁਣ ਸਾਨੂੰ ਕਹਿੰਦਾ ਕਿ ਪੁੱਛਣ ਡਿਆ।
ਅੱਛਾ ਨਾਸਰ ਸਾਹਿਬ, ਇਸ ਤਰ੍ਹਾਂ ਮੈਂ ਇੱਕ ਹੋਰ ਵਰਡ ਯੂਜ਼ ਕਰਨਾ ਚਾਹੁੰਦਾ। ਇੱਥੇ ਸਾਡੇ ਕਹਿੰਦੇ ਨਾ ਹੇਠਾਂ ਲੈ ਜਾ, ਗੱਡੀ ਚੜਿਆ ਹੋਵੇ ਨਾ ਵੀ ਹੇਠਾਂ ਲੈ ਜਾ, ਥੱਲੇ ਲੈ ਜਾ। ਅੱਛਾ ਮੈਂ ਨਵੇਂ ਭੋਠਵਾਰ ਦੇ ਇਲਾਕੇ ਚ ਆਇਆ ਨਾ, ਪਿੰਡੀ ਵਾਲੇ ਇਲਾਕੇ ਚ, ਤੇ ਇੱਥੇ ਇਹਨੂੰ ਲਫ਼ਜ਼ ਨੂੰ ਕਹਿੰਦੇ ਨੇ, ਉਹ ਮੈਂ ਚੜਿਆ ਤੇ ਉਹ ਮੈਂ ਉਤਰਨ ਲੱਗਾ, ਆਪਣਾ ਸਟਾਫ ਆ ਗਿਆ ਉੱਥੇ, ਕਹਿੰਦਾ ਉਹ ਬੁਣ ਲੈ, ਮਸੇਰਾ ਬੁਣ ਲੈ। ਮੈਂ ਕਿਹਾ ਬੁਣ ਲੈ? ਮੈਂ ਬੜਾ ਪਰੇਸ਼ਾਨ ਹੋਇਆ, ਮੈਂ ਉਹਦਾ ਮਤਲਬ ਹੀ ਹੋਰ ਲਿਆ, ਮੈਂ ਉਹਦਾ ਗੁੱਸੇ ਮਤਲਬ ਇੱਕ ਹਰ ਇਲਾਕੇ ਦਾ ਨਾ ਇੱਕ ਡਿਫਰੈਂਟ ਹੁੰਦਾ। ਸਾਰੀ ਗੱਲ ਬੁਣ ਲੈ, ਬੁਣ ਲਾ, ਪੋਠੋਆ ਦੇ ਲਾਗੇ ਬੁਣ ਲੈ ਦਾ ਮਤਲਬ ਥੱਲੇ ਲੈ। ਅੱਛਾ ਫਿਰ ਅਰੋੜਾ ਸਾਹਿਬ, ਕਈ ਚੀਜ਼ਾਂ ਐਸੀਆਂ ਨੇ ਨਾ ਜਿਹੜੀਆਂ ਹੁਣ ਨਾਯਾਬ ਹੋ ਗਈਆਂ ਨੇ, ਮਤਲਬ ਉਹ ਉਸ ਟਾਈਮ ਦੇ ਵਰਡ ਜਿਹੜੇ ਨਾ ਉਹ ਚੀਜ਼ਾਂ ਦੇ ਨਾਲ ਹੀ ਸਨ, ਹੁਣ ਉਹ ਬੋਲੇ ਨਹੀਂ ਜਾਂਦੇ। ਫੋਰ ਐਗਜ਼ਾਮਪਲ ਮੈਨੂੰ ਯਾਦ ਆ, ਅਸੀਂ ਨਾਨਕੇ ਪਿੰਡ ਜਾਂਦੇ ਹੁੰਦੇ ਸੀਗੇ ਤੇ ਮਲਿਆਂ ਵਾਲਾ, ਉੱਥੇ ਮੇਰੀ ਨਾਨੀ ਅੱਲਾ ਜੰਨਤ ਸੀ, ਪਰ ਉਹਨਾਂ ਨੇ ਨਾ ਆਪਣੇ ਵਿਹੜੇ 'ਚ ਤਾਰ ਇੱਕ ਹੁੰਦੀ ਸੀ ਕੱਪੜੇ ਟੰਗਣ ਵਾਲੀ, ਜਿਹੜੀ ਵੀ ਤਾਰ ਹੁੰਦੀ ਸੀ ਨਾ, ਉਹਦੇ ਤੇ ਛਿੱਕਾ ਟੰਗਿਆ ਵਾ ਹੁੰਦਾ ਸੀ, ਜਿਹਦੇ ਦੁੱਧ ਰੱਖੀ ਦਾ ਹੁੰਦਾ ਸੀ ਰਾਤ ਦੇ ਟਾਈਮ, ਉਹ ਫਰਿੱਜ ਦੇ ਤੌਰ ਤੇ ਇਸਤੇਮਾਲ ਹੁੰਦੀ ਸੀ। ਹੁਣ ਉਹ ਜਿਹੜਾ ਛਿੱਕੇ ਦਾ ਲਫ਼ਜ਼ ਹੈ ਨਾ, ਉਹ ਛਿੱਕਾ ਮਤਲਬ ਰਿਹਾ ਨਹੀਂ ਨਾ, ਉਹਦਾ ਲਫ਼ਜ਼ ਇਸਤੇਮਾਲ ਰਿਹਾ। ਤੇ ਇਸੇ ਤਰ੍ਹਾਂ ਫਿਰ ਇੱਕ ਡੋਲੀ ਹੁੰਦਾ ਸੀ, ਡੋਲੀ। ਹੁਣ ਡੋਲੀ ਨੂੰ ਇੱਥੇ ਕਈ ਲੋਕ ਕਹਿੰਦੇ ਨੇ ਉਹ ਡੋਲੀ ਜਿਹੜੀ ਉਹ ਚੁੱਕੀ ਦੀ ਹੈ, ਜਿਹਦੇ ਚ ਦੁਲਹਨ ਨੂੰ ਬਿਠਾਈ ਦਾ। ਡੋਲੀ ਸਾਡੇ ਨਾ ਉੱਥੇ ਹੁੰਦੀ ਸੀ ਕਿ ਜਿਹਦੇ ਚ ਨਾ ਅੰਦਰ ਕੋਈ ਚੀਜ਼ਾਂ, ਕੀਮਤੀ ਚੀਜ਼ਾਂ ਨਹੀਂ ਹੁੰਦੀਆਂ ਸੀ, ਜਿਹੜੇ ਖਾਣ ਪੀਣ ਵਾਲੀਆਂ, ਜਿਹੜੀ ਅਲਸੀ ਦੀਆਂ ਪਿੰਨੀਆਂ, ਫਿਰ ਇਸ ਤਰ੍ਹਾਂ ਹੋਰ ਜਿਹੜੀਆਂ ਚੀਜ਼ਾਂ ਲੁਕੋ ਕੇ ਇੱਥੇ ਰੱਖੀ ਦੀਆਂ ਹੁੰਦੀਆਂ ਸੀ ਡੋਲੀ ਵਿੱਚ। ਉਹ ਇੱਕ ਛੋਟਾ, ਅੱਛਾ ਉਹਨੂੰ ਛਿੱਕੂ ਕਹਿੰਦੇ। ਦੇਖ ਲਓ ਨਾ ਉੱਥੇ ਹੁਣ ਛਿੱਕੂ ਸਾਡਾ ਹੋ ਰਿਹਾ ਇੱਥੇ। ਜਸਕਰਨ ਨੇ ਅੱਗੇ ਕਿਹਾ ਸੀ, ਉਹਦਾ ਜਵਾਬ ਤੁਸੀਂ ਦੇ ਦਿੱਤਾ? ਕਿਹੜਾ? ਨਹੀਂ ਉਹ ਤਾਂ ਮੈਂ ਦੱਸਿਆ ਨਾ। ਜਸਕਰਨ ਦੱਸਿਓ ਜੀ। ਜੀ ਉਹ ਕਹਿੰਦੇ ਸੀ ਕਿ ਟਾਲੀ ਹੇਠ ਜਸਕਰਨ ਦੀ ਜੀ ਜਸਕਰਨ ਤੁਹਾਡੀ ਆਵਾਜ਼ ਆ ਰਹੀ, ਕੋਈ ਦੁਬਾਰਾ ਕਹੋ ਜੀ। ਇਫ ਆਈ ਹੈਡ ਪਰੇ ਨਾ ਕਰਦਾ ਇਟ ਪਈ ਕਮ ਕਹਿੰਦੀ, ਤੂੰ ਡਰਾਈਵ ਕਰ ਰਹੇ ਸ਼ਾਇਦ ਜੀ। ਜਸਕਰਨ, ਮੇਰੇ ਖਿਆਲ ਜਸਕਰਨ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ। ਕੋਈ ਗੱਲ ਨਹੀਂ, ਅਸੀਂ ਅੱਗੇ ਚੱਲਦੇ ਜੀ ਨਾਲ। ਹਾਂਜੀ ਰੋਜ਼ ਸਾਹਿਬ, ਸਾਡੇ ਨਾ ਮੇਰੀ ਦਾਦੀ ਅਲਜਨ ਸੀ, ਉਹ ਦਾਦੀ ਇੱਕ ਨਾ ਗਾਲ ਕੱਢਦੀ ਹੁੰਦੀ ਸੀ। ਗਾਲਾਂ ਉਹਦਾ ਇਸ ਤਰ੍ਹਾਂ ਦੀ ਨਹੀਂ ਜਿਹੜੀ ਆਨ 에ਅਰ ਮੈਂ ਕਹਿ ਨਾ ਸਕਾਂ, ਕਿਉਂਕਿ ਉਹਦਾ ਮਤਲਬ ਤੁਹਾਨੂੰ ਕਿਸੇ ਨੂੰ ਵੀ ਨਹੀਂ ਸਮਝ ਆਣਾ, ਨਾ ਮੈਨੂੰ ਸਮਝ ਆਣਾ। ਉਹ ਕੋਈ ਕੰਮ ਭੈੜਾ ਕਰਦਾ ਹੁੰਦਾ ਨਾ, ਨਿਆਣੇ ਖੇਡਦੇ ਹੋਣ, ਤੇ ਉਹਨਾਂ ਨੇ ਕਹਿਣਾ ਸੀ ਤੋਏ ਤੋਏ। ਉਹ ਅੱਜ ਤੱਕ ਮੈਨੂੰ ਨਹੀਂ ਸਮਝ ਲੱਗੀ ਤੋਏ ਤੋਏ ਦਾ ਮਤਲਬ ਕੀ ਹੈ, ਨਾ ਮੇਰੇ ਫਾਦਰ ਨੂੰ ਪਤਾ ਸੀ ਮਤਲਬ। ਉਹ ਮੇਰਾ ਕਹਿੰਦਾ ਕੋਈ ਇੰਡੀਆ ਤੋਂ ਪਿੱਛੇ ਲੈਣਾ, ਤੋਏ ਤੋਏ। ਉਹ ਕਹਿੰਦੀ ਤੋਏ ਤੋਏ, ਇਹਨਾਂ ਨੂੰ ਮਤਲਬ ਇਹਨਾਂ ਕਹਿਣਾ ਤੋਏ ਤੋਏ। ਫਿਰ ਇੱਕ ਹੋਟ ਦਾ ਲਫ਼ਜ਼, ਕੋਈ ਕੰਮ ਭੈੜਾ ਕਰ ਰਿਹਾ ਵਾ ਨਾ, ਹੋਟ ਪਰਾਂ ਹੋ ਜਾਓ, ਹੋਟ ਦਾ ਲਫ਼ਜ਼ ਵੀ ਬੋਲਦੀ ਸੀ। ਇਹ ਯੂਸਫ ਸਾਹਿਬ ਨੂੰ ਦੱਸਣਗੇ। ਯੂਸਫ ਸਾਹਿਬ ਤੋਏ ਤੋਏ ਦੱਸੋ। ਯੂਸਫ ਸਾਹਿਬ, ਯੂਸਫ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਨਹੀਂ ਹੋ ਰਹੀ। ਯੂਸਫ ਤੁਸੀਂ ਦੁਬਾਰਾ ਜੁਆਇਨ ਕਰਿਓ ਤਾਂ ਅਸੀਂ ਤੁਹਾਨੂੰ ਲੀਵ ਕਰ ਰਹੇ ਹਾਂ, ਤਾਂ ਤੁਸੀਂ ਦੁਬਾਰਾ ਜੁਆਇਨ ਕਰਿਓ, ਤੁਹਾਡੀ ਆਵਾਜ਼ ਨਹੀਂ ਆਉਂਦੀ। ਅੱਛਾ ਤੋਏ ਤੋਏ, ਵੈਸੇ ਆਪਣਾ ਮੈਂ ਵੀ ਬਹੁਤ ਸੁਣਿਆ, ਅਕਸਰ ਆਖਣਾ ਤੂੰ ਮੇਰੀ ਤੋਏ ਤੋਏ ਕਰਾਤੀ ਆ। ਇਹ ਵੀ ਗੱਲ ਹੁੰਦੀ ਵੀ ਤੋਏ ਤੋਏ ਕਰਾਤੀ ਹੈ, ਤੂੰ ਕਰਾਤੀ ਆ। ਪਤਾ ਨਹੀਂ ਜੀ ਹੁਣ ਇਹਦਾ ਮਤਲਬ ਕੀ ਆ, ਅੱਜ ਤੱਕ ਵੀ ਸਮਝ ਲੱਗੀ। ਗਾਲ ਹੈ ਕਹਿੰਦੇ ਹੁੰਦੇ, ਸਮਝ ਨਹੀਂ। ਚਲੋ ਇੱਕ ਮਿੰਟ ਚ ਸਾਨੂੰ ਕੋਈ ਨਾ ਕੋਈ ਦੋਸਤ ਦੱਸੇਗਾ। ਗੁੱਜਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਅਮਰੀਸ਼ ਜੀ। ਹੈਲੋ, ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਜੀ। ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ ਜੀ। ਨਾਸਿਰ ਭਾਜੀ, ਇੱਕ ਜਿਹੜਾ ਸਾਡਾ ਏਰੀਆ ਦਾ ਹੈ ਲੈਂਗੁਏਜ, ਜਿਵੇਂ ਫਾਜ਼ਿਲਕਾ ਏਰੀਆ ਦੀ, ਸਾਨੂੰ ਹਜੇ ਤੱਕ ਨਹੀਂ ਸਮਝ ਆਈ ਵੀ ਇਹ ਜਿਹੜੀ ਹੈਗੀ ਭਾਸ਼ਾ ਨੂੰ, ਇਹਨੂੰ ਕਿਹੜੀ ਭਾਸ਼ਾ ਕਹਿੰਦੇ ਆ। ਜਿੱਦਾਂ ਕਈ ਵਰਡ ਹੋ ਗਏ, ਦਿਨ ਨੂੰ ਆਪਾਂ ਬੋਲਦੇ ਆਂ ਦੇ, ਸ਼ਾਮ ਨੂੰ ਨਮਾਛੀ ਜਾਂ ਪੇਛੀ, ਇਦਾਂ ਦੇ ਕੋਈ ਵਰਡ ਯੂਜ਼ ਕੀਤੇ ਜਾਂਦੇ ਆ। ਸਾਡੇ ਨਹੀਂ ਹਜੇ ਤੱਕ ਸਮਝ ਆਈ ਵੀ ਇਹ ਕਿਹੜੀ ਭਾਸ਼ਾ ਕਿਹੜੀ ਹੈ। ਮੈਂ ਅੱਗੇ ਵੀ ਇੱਕ ਗੱਲ ਕੀਤੀ ਸੀ, ਦਰਿਆਵਾਂ ਦੇ ਕੋਲ ਕੰਬੋਜ ਸਾਹਿਬ ਦੀ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਅਸੀਂ ਰਾਵੀ ਦੇ ਏਰੀਏ ਤੋਂ ਆ ਜੀ। ਜਿਹੜੇ ਤੁਸੀਂ ਦੇਣ ਦੀ, ਨਮਾਸ਼ੀ ਦੀ, ਪੇਸ਼ੀ ਦੀ ਗੱਲ ਕਰ ਰਹੇ ਹੋ, ਸਾਡੇ ਬੇਸਿਕਲੀ ਜਿਹੜੇ ਉੱਥੇ ਦੇ ਲੋਕਲ ਲੋਕ ਹੈਗੇ ਨੇ, ਸ਼ੁਰੂ ਤੋਂ ਰਹਿ ਰਹੇ ਆ, ਉਹ ਇਹ ਵਰਡ ਯੂਜ਼ ਕਰਦੇ ਨੇ। ਅੱਛਾ ਜੀ। ਹਾਂਜੀ, ਮਤਲਬ ਕਿ ਜੀ ਉੱਥੇ ਦੇ ਇਹ ਵਰਡ ਯੂਜ਼ ਕਰਦੇ ਜਿਹੜੇ ਲੋਕਲ, ਜਿਨ੍ਹਾਂ ਨੂੰ ਅਸੀਂ ਮਤਲਬ ਪੰਜਾਬ ਜੰਗਲੀ ਵੀ ਕਹਿ ਲੈਂਦੇ ਹੈਗੇ ਆ, ਉਹ ਇਹ ਨਾਰਮਲੀ ਉਹ ਵਰਡ ਯੂਜ਼ ਕਰਦੇ ਨੇ। ਦੇ, ਪੇਸ਼ੀ, ਨਮਾਸ਼ੀ, ਇਹ ਉਹ ਵਰਡ ਯੂਜ਼ ਕਰਦੇ ਨੇ। ਠੀਕ ਹੈ ਜੀ। ਜੀ ਅਮਰੀਸ਼ ਸਾਹਿਬ, ਥੋੜੀ ਜੀ ਮੈਂ ਕੁਝ ਵਰਡ ਸੀਗੇ ਜੀ ਜਿਹੜੇ ਮੈਂ ਨੋਟ ਕੀਤੇ, ਅੱਗੇ ਜਿਹੜੀ ਡਿਸਕਸ਼ਨ ਹੋ ਰਹੀ ਸੀ।
ਹਾਂਜੀ ਹਾਂਜੀ ਜਿਸ ਤਰ੍ਹਾਂ ਆਪਣਾ ਉਹ ਦੋ ਲੜਕੀਆਂ ਦੀ ਵੀਡੀਓ ਸੀ, ਉੱਥੋਂ ਉਹਨਾਂ ਨੇ ਵਰਡ ਸ਼ੁਰੂ ਕੀਤੇ ਸੀਗੇ ਖੁਰਪਾ ਤੇ ਰੰਬੇ ਵਾਲਾ। ਰੰਬਾ ਤਾਂ ਸਾਰਿਆਂ ਨੂੰ ਪਤਾ ਜੀ ਕੀ ਕਹਿੰਦੇ। ਖੁਰਪਾ ਵੈਸੇ ਨਾਰਮਲੀ ਜਿਹੜੇ ਮਿਸਤਰੀ ਲੋਕ ਹੁੰਦੇ ਆ, ਉਹਨਾਂ ਕੋਲ ਇੱਕ ਖੁਰਪਾ ਲਹਿਰਾ ਹੁੰਦਾ ਵਾ, ਜਿਹੜਾ ਕਿ ਚੀਜ਼ਾਂ ਨੂੰ ਖੁਰਚਣ ਵਾਸਤੇ, ਕੰਧਾਂ ਨੂੰ ਸਿੱਧੀਆਂ ਕਰਨ ਵਾਸਤੇ, ਜਾਂ ਕੋਈ ਗਾਰਾ ਪੁਰਾਣਾ ਪਟਣਾ, ਸੀਮੈਂਟ ਪਟਣਾ ਹੋਵੇ, ਉਹਦੇ ਵਾਸਤੇ ਉਹਨਾਂ ਨੇ ਲਹਿਰਾ ਖੁਰਪੀ ਰੱਖੀ ਹੁੰਦੀ। ਉਹ ਪਤਲੀ ਤੇ ਬਰੀਕ ਹੁੰਦੀ ਆ, ਜਿਹਦੇ ਨਾਲ ਸੀਮੈਂਟ ਪਟਿਆ ਜਾਂਦਾ ਜਾਂ ਗਾਰਾ ਵਗੈਰਾ ਜਾਂਦਾ ਨਾ। ਤੇ ਬਾਕੀ ਗੱਲ ਕਰ ਰਹੇ ਸੀ ਜੀ ਬੋਤੀ ਦੀ, ਜਿਹਨੂੰ ਆਪਾਂ ਊਠਣੀ ਕਹਿ ਦਿੰਦੇ ਹੈਗੇ ਆ। ਮੇਰੇ ਨਾਨਕੇ ਹੁਸ਼ਿਆਰਪੁਰ ਤੋਂ ਆਏ ਸੀ, ਪਰ ਮੇਰੇ ਨਾਨਾ ਜੀ ਤੇ ਮੇਰੀ ਮਾਸੀ ਜੀ ਊਠਣੀ ਨੂੰ ਬੋਤੀ ਹੀ ਸਾਦੇ ਹੁੰਦੇ ਸੀ, ਕਿਉਂਕਿ ਅਸੀਂ ਵੀ ਰੱਖੀ ਹੁੰਦੀ ਸੀ ਆਪਣੇ ਘਰ ਦੇ ਵਿੱਚ, ਤੇ ਊਠਣੀ ਨੂੰ ਬੋਤੀ ਹੀ ਸਾਦੇ ਸੀਗੇ ਨਾ। ਬੋਤੀ ਤੇ ਸਾਹਮਣੇ ਦੀ ਗੱਲ ਹੋ ਰਹੀ ਸੀ, ਸਾਹਮਣੇ ਸਾਡੇ ਹੁਣ ਕੁਝ ਮਤਲਬ ਕਿ ਸਾਡਾ ਮਿਕਸ ਹੈਗਾ ਵਾ ਫੈਮਿਲੀ, ਜਿਹਦੇ ਵਿੱਚ ਮਤਲਬ ਸਾਹਮਣੇ ਨੂੰ ਮੂਹਰੇ ਵੀ ਕਹਿ ਦਿੰਦੇ, ਅੱਗੇ ਵੀ ਕਹਿ ਦਿੰਦੇ ਆ, ਤੇ ਗਾੜੀ ਵੀ ਕਹਿ ਦਿੰਦੇ ਆ। ਉਹ ਇੱਕ ਹੀ ਵਰਡ ਹੁੰਦਾ, ਉਹਨੂੰ 4 ਲਹਿਜਿਆਂ ਦੇ ਵਿੱਚ ਬੋਲਿਆ ਜਾਂਦਾ ਵਾ, ਮਤਲਬ ਐਕਸੈਂਟ ਉਹਦਾ ਕੁਝ ਬਦਲ ਜਾਂਦੇ ਆ ਕੁਝ ਏਰੀਆ ਦੇ ਹਿਸਾਬ ਨਾਲ। ਉਲਟ ਹੋ ਗਿਆ ਉਹਨੂੰ ਪੁੱਠੀ, ਜਿਸ ਤਰ੍ਹਾਂ ਆਪਣਾ ਪਿੱਛਾ ਕਹਿ ਦਿੰਦੇ ਆ ਜੀ, ਆਪਣੇ ਜਿਹੜੇ ਠੇਠ ਪੰਜਾਬੀ ਲੋਕ ਆ ਉਹਨੂੰ ਪਿਛੋਕੜ ਸਾਦੇ ਆ, ਵੀ ਇਹਦਾ ਪਿੱਛਾ ਕੀ ਹੈਗਾ, ਜਿਹਦਾ ਫੈਮਿਲੀ ਬੈਕਗ੍ਰਾਉਂਡ ਪੁੱਛਿਆ ਜਾਂਦਾ ਉਹਦਾ ਪਿਛੋਕੜ। ਤੇ ਆਪਾਂ ਲੋਕ ਬੜੇ ਯੂਜ਼ ਕਰਦੇ ਆ ਘਰਾਂ ਦੇ ਵਿੱਚ। ਗੱਲ ਨਹੀਂ ਕੀਤੀ ਖਾਣ ਪੀਣ ਦੀ, ਜਿਹਨੂੰ ਪਿਆਜ਼ ਕਿਹਾ ਜਾਂਦਾ। ਪਿਆਜ਼ ਬੇਸਿਕਲੀ ਤੇ ਉਰਦੂ ਦਾ ਵਰਡ ਹੈਗਾ ਵਾ, ਪੰਜਾਬੀ ਜਿਹੜੇ ਆਪਣੇ ਪੰਜਾਬੀ ਲੋਕ ਉਹਨੂੰ ਪਿਆਜ਼ ਹੀ ਸਾਦੇ ਆ, ਪਰ ਜਿਹੜੇ ਆਪਾਂ ਪੰਜਾਬੀ ਆ ਜਿਹੜੇ ਮਤਲਬ ਡੇਲੀ ਲੈਂਗੁਏਜ ਤੋਂ ਉਹਨੂੰ ਗੰਢੇ ਵਸਲ ਜਿਹੜੇ ਮਤਲਬ ਆਪਣੇ ਕੁਝ ਲੋਕ ਸਾਦੇ ਆ, ਗੰਢਿਆਂ ਨੂੰ ਪਿਆਜ਼ ਵਸਲੀ ਕਹਿ ਕੇ। ਨਾਸਰ ਭਾਈ ਮੇਰੀ ਆਵਾਜ਼ ਆ ਰਹੀ ਹੈ ਜੀ ਗਰੁੱਪ ਦੇ ਵਿੱਚ? ਹਾਂਜੀ ਆ ਰਹੀ ਆਵਾਜ਼, ਆ ਰਹੀ ਤੁਹਾਡੀ, ਆ ਰਹੀ ਹੈ, ਸੁਣ ਰਹੇ ਤੁਹਾਨੂੰ। ਅੱਛਾ ਬਾਵੇਂ ਕੱਟੀ ਜਾਂਦੀ ਹੈ ਤੁਹਾਡੀ ਆਵਾਜ਼, ਕੱਟੀ ਜਾ ਰਹੀ। ਆਪਣਾ ਵਰਡ ਪੁੱਛਣਾ ਸੀਗਾ ਅਰੋੜਾ ਸਾਹਿਬ ਦੇ ਕੋਲੋਂ, ਜਾਂ ਹੋਰ ਦੋਸਤ ਪੰਜਾਬੀ ਭਾਈ ਸੁਣ ਰਹੇ ਹੈਗੇ ਆ। ਤੇ ਜਿਸ ਤਰ੍ਹਾਂ ਆਪਾਂ ਦੋਸਤ ਕਹਿੰਦੇ ਹੈਗੇ ਨਾ, ਯਾਰ, ਆਪਣੇ ਜਿਹੜੇ ਪੰਜਾਬ ਚੜ੍ਹਦੇ ਵਾਲੇ ਹੈਗੇ ਆ ਉਹ ਆੜੀ ਕਹਿੰਦੇ ਆ ਜੀ। ਇੱਕ ਵਰਡ ਨਾ ਮਤਲਬ ਯਾਰੀ ਵਾਸਤੇ, ਯਾਰ ਵਾਸਤੇ ਆੜੀ ਕਹਿ ਕੇ ਬੁਲਾਇਆ ਜਾਂਦਾ। ਮੇਰੇ ਵੀ ਕੁਝ ਰਿਲੇਟਿਵ ਹੈਗੇ ਆ ਜਿਹੜੇ ਇਧਰੋਂ ਆਪਣਾ ਬਰਨਾਲੇ ਤੋਂ, ਮਾਨਸੇ ਤੋਂ ਉੱਠ ਕੇ ਗਏ ਆ, ਉਹ ਵੀ ਯਾਰ ਨੂੰ ਆੜੀ ਕਹਿ ਕੇ ਬੁਲਾਉਂਦੇ ਆ। ਜੀ ਮਾਲਵੇ ਦੀ ਉਸ ਬੈਲਟ ਵਿੱਚ ਖਾਸ ਤੌਰ ਤੇ ਜਿਹੜੇ ਰਤੀਲਾ ਇਲਾਕਾ ਹੈ, ਮਾਨਸਾ ਬਬੋਰ, ਉਸ ਉੱਥੇ ਯਾਰ ਨੂੰ ਆੜੀ ਕਹਿਣਾ ਆਮ ਜੀ ਗੱਲ ਹੈ, ਉੱਥੇ ਆੜੀ ਹੀ ਕਿਹਾ ਜਾਂਦਾ ਹੈ। ਤੇ ਤੁਹਾਡੀ ਗੱਲ ਬਿਲਕੁਲ ਸਹੀ, ਉਸ ਇਲਾਕੇ ਵਿੱਚ ਅਜੇ ਵੀ ਦੋਸਤਾਂ ਨੂੰ ਆੜੀ ਕਹਿੰਦੇ ਆ ਜੀ। ਇਹ ਉਸ ਇਲਾਕੇ ਇੱਕ ਗੱਲ ਸੀਗੀ ਜੀ, ਮੈਨੂੰ ਆਪਣੀ 9th ਕਲਾਸ ਦੀ ਇੱਕ ਗੱਲ ਯਾਦ ਆ ਗਈ, ਸਿਰਫ 1 ਮਿੰਟ 'ਚ ਖਤਮ ਕਰ। ਪੰਜਾਬੀਆਂ ਕੁੜੀਆਂ ਮੁੰਡੇ, ਮਤਲਬ ਲੜਕੀਆਂ ਨੂੰ ਅਸੀਂ ਕਹੀਦਾ ਵਾ ਕੁੜੀਆਂ ਮੁੰਡੇ। ਮੈਂ 9th ਕਲਾਸ ਦੇ ਵਿੱਚ ਸੀਗਾ ਜੀ, ਮੈਨੂੰ ਕੁਝ ਲੜਕੇ ਲੈਣ ਭੇਜਿਆ ਟੀਚਰ ਇੱਕ ਦੂਸਰੀ ਕਲਾਸ ਦੇ ਵਿੱਚ, ਤੇ ਮੈਂ ਟੀਚਰ ਨੂੰ ਜਾ ਕੇ ਕਿਹਾ, ਮੈਂ ਕਿਹਾ ਜੀ ਇਹ ਜਿਹੜੇ 7 ਮੁੰਡੇ ਹੈਗੇ ਟੀਚਰ ਬੁਲਾ ਰਹੇ ਆ। ਉਹ ਅੱਗੇ ਕਹਿੰਦੇ, ਭਾਈ ਜੀ ਇੱਥੇ ਤਾਂ ਮੁੰਡੇ ਹੋਏ ਕੋਈ ਨਹੀਂ ਬੈਠੇ ਹੋਏ, ਇੱਥੇ ਕਹਿੰਦੇ ਸਾਰੇ ਵਾਲਾਂ ਵਾਲੇ ਸਹੀ ਸਲਾਮ ਤੇ ਬੈਠੇ ਆ। ਕਹਿੰਦੇ ਉਹ ਉਰਦੂ ਦੇ ਵਿੱਚ ਵਾਲ ਕਟਾਉਣ ਨੂੰ ਮੁੰਡਵਾ ਦੇਣਾ, ਮੁੰਡੇ ਕਹਿੰਦੇ ਮੁੰਡੇ ਹੈਗੇ ਨਾ। ਜੀ ਬਹੁਤ ਸ਼ੁਕਰੀਆ ਸੰਧੂ ਸਾਹਿਬ। ਮੇਰੇ ਖਿਆਲ ਤੁਹਾਡੀ ਨਾ ਕੋਈ ਗਰੁੱਪ 'ਚ ਜ਼ਿਆਦਾ ਲੋਕ ਹੈਗੇ ਨੇ ਜੀ। ਥੈਂਕ ਯੂ ਸੋ ਮਚ, ਹੋਰਾਂ ਨੂੰ ਵੀ ਟਾਈਮ ਦਿੱਤਾ ਜੀ। ਜੀ ਹੋਰਾਂ ਨੂੰ ਥੈਂਕ ਯੂ ਸੋ ਮਚ। ਥੈਂਕ ਯੂ ਜੀ। ਜੀ ਉਸ ਸੰਧੂ ਸਾਹਿਬ ਜਿਸ ਗੱਲ ਤੋਂ ਹਾਸੇ ਲਈ ਗੱਲ ਬਣੀ, ਉਹ ਮੁੰਡੇ ਆਡੇ ਪਾਸੇ ਜਿਹੜਾ ਅਪਾਜ ਆ, ਜਿਹੜਾ ਇੱਕ ਲੱਤ ਤੋਂ ਅਪਾਜ ਹੋਵੇ ਉਸਾਂ ਵੀ ਮੁੰਡਾ ਆਖਿਆ ਵਾ ਨਾ। ਜਿਸ ਤਰ੍ਹਾਂ ਕਈ ਇਲਾਕੇ 'ਚ ਟੁੰਡਾ ਆਖਿਆ ਵਾ ਨਾ, ਇੱਥੇ ਵੀ ਆਖਿਆ ਵਾ ਨਾ, ਜਿਹੜਾ ਇੱਕ ਹੱਥ ਤੋਂ ਮਾਜ਼ੂਰ ਹੈ ਉਸਾਂ ਟੁੰਡਾ, ਜਿਹੜਾ ਇੱਕ ਲੱਤ ਤੋਂ ਮਾਜ਼ੂਰ ਹੈ ਉਹ ਮੁੰਡਾ, ਉਹਨੂੰ ਮੁੰਡਾ ਆਖ ਦਿੰਦੇ। ਅੱਛਾ ਜੀ, ਜਸਕਰਨ ਸਾਡੇ ਕੋਲ ਫਿਰ ਜਸਕਰਨ ਦਾ ਸਵਾਲ ਸੀ। ਜਸਕਰਨ ਆਪਣਾ ਸਵਾਲ ਰਿਪੀਟ ਕਰ ਦੇਣਾ ਜੀ ਇੱਕ ਵਾਰ ਫਿਰ ਜੀ। ਉਹ ਸੀ ਜੀ ਕਿ ਟਾਲੀ ਹੇਠ ਨਸ਼ਿਸ਼ਤਾ ਬੂਦਮ ਆਈ ਇੱਟ ਕੁਕੇਂਦੀ, ਇਫ ਆਈ ਹੈਡ ਪਰੇ ਨਾ ਕਰਦਾ ਮਸਤਕ ਵਿੱਚ ਲਗੇਂਦੀ। ਇੱਕ ਵਾਰ ਫਿਰ ਤੇ ਸਾਰੇ ਜੀ, ਟਾਲੀ ਹੇਠ ਨਸ਼ਿਸ਼ਤਾ ਬੂਦਮ, ਇਹਦਾ ਮਤਲਬ ਇਹ ਕਿ ਮੈਂ ਟਾਲੀ ਹੇਠਾਂ ਬੈਠਾ ਸੀ। ਟਾਲੀ ਹੇਠ ਨਸ਼ਿਸ਼ਤਾ ਬੂਦਮ ਆਈ ਇੱਟ ਕੁਕੇਂਦੀ, ਜਿਸ ਤਰ੍ਹਾਂ ਘੁੰਮਦੀ ਆਪਾਂ ਵਰਤਦੇ ਆ ਵੀ ਘੁੰਮਦੀ ਆਈ ਇੱਟ। ਇੱਕ ਪੰਜਾਬੀ ਦੇ ਵਿੱਚ ਕੁਕੇਂਦੀ ਵੀ ਵਰਤਿਆ ਜਾਂਦਾ, ਹੁਣ ਮੈਨੂੰ ਆਈਡੀਆ ਨਹੀਂ ਕਿ ਕਿਹੜੇ ਇਲਾਕੇ 'ਚ ਇਸ ਤਰ੍ਹਾਂ ਵਰਤਿਆ ਜਾਂਦਾ। ਆਈ ਇੱਟ ਕੁਕੇਂਦੀ, ਇਫ ਆਈ ਹੈਡ ਪਰੇ ਨਾ ਕਰਦਾ ਮਸਤਕ ਵਿੱਚ ਲਗੇਂਦੀ। ਮਸਤਕ ਆਪਣੇ ਮੱਥਾ ਕਹਿ ਦਿੰਦੇ ਆ ਜੀ ਆਮ ਤੌਰ ਤੇ, ਹਾਂਜੀ, ਤੇ ਸਿਰ ਕਹਿ ਦਿੰਦੇ ਆ। ਇੱਥੇ ਕੀ ਵਰਤਿਆ, ਮਸਤਕ ਵਿੱਚ ਲਗੇਂਦੀ, ਮੱਥੇ 'ਚ ਲੱਗਦੀ। ਬਹੁਤ ਖੂਬ ਜਸਕਰਨ, ਤੁਹਾਡੀ ਗੱਲਬਾਤ ਨੂੰ ਬੜੀ ਚੰਗੀ ਲੱਗਦੀ ਹੈ। ਪਰ ਜਸਕਰਨ ਸਾਡੇ ਬਹੁਤ ਸਾਰੇ ਦੋਸਤ ਇਤਰਾਜ਼ ਕਰਦੇ ਕਿ ਤੁਸੀਂ ਡਰਾਈਵ ਕਰ ਰਹੇ ਹੁੰਦੇ ਹੋ ਤੇ ਤੁਸੀਂ ਗੱਲ ਕਰਦੇ ਹੋ ਸੇਫ ਨਹੀਂ ਹੈ। ਸਾਨੂੰ ਵੀ ਥੋੜਾ ਡਰ ਲੱਗਦਾ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੋ ਵੀ ਕਰੋ ਸੇਫਲੀ ਕਰੋ ਜੀ। ਜੀ ਸਰ, ਕਿਉਂਕਿ ਇੱਥੇ ਨਾ ਫੋਨ ਆਪਾਂ ਹੱਥ ਵਿੱਚ ਨਹੀਂ ਫੜ ਸਕਦੇ। ਜੇ ਤੁਹਾਡਾ ਫੋਨ ਅਟੈਚ ਹੈ ਕਿਸੇ ਚੀਜ਼ ਦੇ ਨਾਲ ਫਿਰ ਕੋਈ ਪ੍ਰੋਬਲਮ ਨਹੀਂ,
ਜਿਸ ਤਰ੍ਹਾਂ ਹੈਂਡ ਫ੍ਰੀ ਯੂਜ਼ ਕਰ ਸਕਦੇ ਆ। ਜੀ ਠੀਕ ਹੈ ਜੀ, ਠੀਕ ਹੈ ਜੀ, ਤੇ ਬਹੁਤ ਇਸ ਸ਼ੁਕਰੀਆ ਕਰਕੇ ਜੀ ਸਾਹਿਬ ਪੂਰੇ ਤੁਹਾਡੇ ਨਾਲ ਗੱਲਬਾਤ ਕਰਨ ਫੋਨ ਲਈ। ਪੂਰੇ ਡੈਸ਼ਬੋਰਡ ਤੇ ਲੱਗਾ, ਟੋਟਲੀ ਸੇਫ ਹੈ ਜੀ। ਬਾਕੀ ਥੈਂਕ ਯੂ ਸੋ ਮਚ ਫॉर योर ਟਾਈਮ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ। ਜੀ ਜੀ ਹੁਣ ਜੀ ਅਸੀਂ ਸਾਡੇ ਸਾਰੇ ਦੋਸਤ ਨੇ ਜੀ ਅਲੀ ਸਾਹਿਬ ਤੋਂ ਹੁਣ ਥੋੜੀ ਜਿਹੀ ਗੱਲਬਾਤ ਰਹਿ ਜਾਂਦੀ ਹੈ ਵਿੱਚ। ਅੱਜ ਕਾਫੀ ਜ਼ਿਆਦਾ ਸਟੂਡੀਓ ਵਿੱਚ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਲਾਈਨ ਵਿੱਚ ਨੇ, ਅਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਜੁੜਨਾ ਹੈ। ਪਰ ਐਮਐਲਏ ਸਾਹਿਬ ਤੁਸੀਂ ਜੀ ਹੋਰ ਕੀ ਕਹਿਣਾ ਚਾਹੋਗੇ ਜੀ? जी मैं चलो शुरू करना पे कुछ तो तलफ़ुज़ न फर्क है, मतलब पंजाबी दे अंदर जिस तरह जड़ा वो चावल ले तो लाहौर साइड ते चौल आखदे ने, ठीक है, अलिफ जड़ा उर्दू वाला वो खत्म हो ना। इसी तरह हिकमा बल्कि मुहावरा याद आ गया, सुना चुके एक लाहौर ने दोस्त है तो वो आने अभी पता लवाना हो भी बंदा वाकई अंदरून लाहौर ना आवे ते आने उसको एक जुमला बुलवाओ जैसे आया भाई मैं चिड़ी नू रोड़ा मारिया ते चिड़ी फुर करके उड़ गई। ते वो दसने भी अंदरून लाहौर ने रे अड़े पड़सन ते अड़े रे पड़सन। इस चीज चुके रे बहुत ज्यादा वे तो ना कहे इस तो पता लग पाना भी बंदा वाकई अंदरून लाहौर ना आवे नहीं। ते एक तो कुछ इस तरह ने डिफरेंसेस हैं जेडे कि मतलब वो सिर्फ तलफ़ुज़ ने, अदायगी ने ते कुछ अल्फाज ने, मैं कुछ अल्फाज लिखे उन्हें तो शायद हो सकना कि कुछ मतलब है जो होन जेडे के कॉमन भी होन, लेकिन मैं अपनी तरफ वो लिखे जेडे के इतने मुख्तलिफ हैं। तुहाडे पासे आने जी टोबा टोबा जेडा के मतलब कोई भी कुदरती जिथे एक तरह ना कोई थोड़ी जा डिप्रेशन होया उथे पानी खल गया बारिश वगैरह ना, अड्डे पासे उस आने बन बन। अच्छा ते जी बन। अच्छा जी ते एंड ते हा ना साउंड बन बनी तो नवाणो डंगर नवाणो पानी लाणो। थोड़ी देर पहले भी पानी ने भी पानी लावना, डंगरा ने पानी लावना, पानी पिवावना नहीं बल्कि पानी लावना, पानी लाणो। अच्छा उस तो अलावा थोड़े दिन पहले भी गल हुई बल थोड़े पासे आने नसे पासे जड़ा मुख्तलिफ ते लफ्ज यूज होए बच्चा वॉर्ड उसने मैं दस रहा जिस टाइम बच्चा पैदा होना ताजा मेल जड़ा उसा बच्चा आखने ते जेडी फीमेल उसा बच्ची आखने। जिस टाइम वो थोड़ा जरा जवान होना जिस एक तरह समझो टीनेजर होना फिर उसा वॉर्ड ते वैड़ी आखने ते जिस टाइम फुल ग्रोन बड़ा हो गया तो फिर उसा दान ते गां आखने। वड़े पासे दान या गां लफ्ज है, लेकिन बाकी सारे लफ्ज भी उसनी उम्र ने मुख्तलिफ मरहले ने हिसाब ना जड़ा इस्तेमाल होने। अच्छा पौड़ी ज्यादातर थोड़े पासे इस्तेमाल करने, अड्डे पासे उसाने पड़सांग जेड़ा लकड़ ना बने हुआ छत ते चढ़ने वाले ते पौड़ियां पड़सांग पड़सांग। अच्छा जी जी पड़सांग। ते उस तो अलावा जी क्यारी वे घर ने अंदर मतलब कोई छोटे मोटे कोई फूलदार बूटे या इस तरह लगे हुआ उस क्यारियां गालबन थोड़ी साइड ते क्यारी आखने जी जी। हुन जी अड़ी साइड ते तो हुन मतलब लफ्ज कम होना ना क्यारी मतलब ज्यादा क्यारी यूज होना या क्यारा, लेकिन उस मारे जेड़ा लफ्ज शुरू तो इस्तेमाल होना है आड़ भाई आड़ा च पानी पा सटो। अच्छा जी ये लफ्ज होना है। फिर थोड़ी पंजाबी च लफ्ज इस्तेमाल होना दरख्त मारे रुख, वो बल्कि एक पंजाबी ने बड़े अच्छे शायर उन्होंने वो शेर भी है सब बीजे रुख नार दे सानू लब्बे तुम्बे कौड़, ठीक है। ते ओ रुख जेड़ा उथों वहां पता चला भी दरख्त आखने जिस टाइम उसा ढूंढया अड्डे पासे बूटा ही आखने बूटा। अच्छा जी तो आम तौर ते जेड़ा चढ़दे ने पासे बूटा जेड़ा छोटा जदों जिसने हुंदा है जो हरा हुंदा जो स्ट्रांग नहीं होंदा उधर तो बूटा है उस दरख्त में तब्दील हो जाता है। उन रुख काट के दरख्त ज्यादा कहने लग पे है, रुख या दरख्त या कई लोग तो जे हिंदी वाला पेड़ भी उन्होंने उदाहरण ले पेड़ भी कह देंगे ने उन्होंने सारा कुछ ही वरत्या जाता जी जी जी। बाकी थोड़े दोस्तां ना जरा थोड़ा नाम भी शामिल करो तो फिर इंशाल्लाह मैं थोड़ा और कह दसा जी। साढ़े नाल दो दोस्त साढ़े होर भी जुड़े हुए ने जी, उन्होंने पलविंदर जी ने। पलविंदर जी आया ढिल्लों साहब की हाल चाल है? ठीक हो जी? सत श्री अकाल जी, अस्सलाम वालेकुम जी। सत श्री अकाल। बहुत वेट कराई आज तुसीं हैं। मैं ढिल्लों साहब माफी चाहना साडे कोल स्टूडियो फुल है, दोस्त साडे लाइन विच ने, ਅਸੀਂ क्विकली चाहते कि सारे ਨਾਲ ਗੱਲਬਾਤ ਹੋਵੇ ਪਰ ਦੋਸਤ ਜੋ ਸਾਰੇ ਜੁੜਦੇ ਨੇ ਹਰ ਇੱਕ ਦੀ ਅਸੀਂ ਗੱਲ ਸੁਣਨੀ ਤੇ ਇਸ ਕਰਕੇ ਮੈਂ ਮਾਫੀ ਚਾਹਨਾ ਤੇ ਆਪਣੀ ਗੱਲ ਰੱਖੋ ਜੀ ਨਾਲ ਦੇ ਹੋਰਾਂ ਨੂੰ ਦੋਸਤਾਂ ਨੂੰ ਜੋੜਦਾ ਰਵਾਂਗਾ ਜੀ। ਇੱਕ ਤੇ ਮੈਂ ਢਿੱਲੋਂ ਸਾਹਿਬ ਦੱਸਣਾ ਚਾਹੁੰਦਾ ਕਿ ਜਿਹੜਾ ਕਹਿੰਦੇ ਨਾ ਅੱਡ ਹੋਣਾ ਵੱਖਰਾ ਹੋਣਾ ਜੁਦਾ ਹੋਣਾ, ਸਾਡੇ ਗੁਰਦਾਸਪੁਰ 'ਚ ਵੀ ਅੱਡ ਹੋਣਾ ਕਿਹਾ ਜਾਂਦਾ। ਉਹ ਉਦੋਂ ਅੱਡ ਹੋਣਾ ਕਿਹਾ ਜਾਂਦਾ ਜਦੋਂ ਕੋਈ ਦੋ ਭਰਾ ਅਲੱਗ ਹੁੰਦੇ ਨੇ ਘਰ ਚੋਂ, ਉੱਥੇ ਹੁੰਦੇ ਕਿ ਫਲਾਣਾ ਅੱਡ ਹੋ ਗਿਆ ਆਪਣੇ ਘਰ ਚੋਂ। ਢਿੱਲੋਂ ਸਾਹਿਬ ਜੀ ਹਾਂਜੀ ਹਾਂਜੀ ਅੱਡ ਹੋਣ ਦਾ ਮਤਲਬ ਕਿ ਦੋ ਭਰਾ ਅਲੱਗ ਹੋ ਗਏ ਨੇ ਉਦੋਂ ਕਹਿੰਦੇ ਅੱਡ ਹੋ ਗਿਆ। ਉੱਥੇ ਅੰਮ੍ਰਿਤਸਰ ਮਾਝੇ ਜੇ ਇਹ ਵਰਤਿਆ ਜਾਂਦਾ ਲਫ਼ਜ਼। ਇੱਕ ਹੁੰਦਾ ਆ ਅਸੀਂ ਕਹਿੰਦੇ ਭਾਜੀ ਤੇ ਲੁਧਿਆਣੇ ਵਾਲੇ ਸਾਈਡ ਤੇ ਬਾਈ ਕਹਿੰਦੇ ਨੇ ਜਾਂ ਓਏ ਭਾਈ ਇਹ ਵੀ ਕਹਿ ਦਿੰਦੇ ਆ। ਇੱਕ ਹੁੰਦਾ ਅਸੀਂ ਕਹਿੰਦੇ ਕੰਬਲ ਲੈਣਾ, ਉਹ ਕਹਿੰਦੇ ਭੂਰਾ ਲੈਣਾ। ਭੂਰਾ ਬਿਲਕੁਲ ਨਵਾਂ ਲਫ਼ਜ਼ ਸਾਡੇ ਵਾਸਤੇ ਭੂਰਾ ਕਹਿੰਦੇ ਉਹ ਕੰਬਲ ਨੂੰ। ਇੱਕ ਹੁੰਦਾ ਆ ਤੋਸਾ ਖਾਣਾ, ਤੋਸਾ ਖਾ ਲਓ।
ਜੇ ਰੋਟੀ ਖਾ ਲਓ, ਖਾਣਾ ਖਾ ਲਓ, ਗੁੱਸੇ 'ਚ ਕਹਿੰਦੇ ਤੋਸਾ। ਤੋਸਾ ਗੁੱਸੇ 'ਚ ਕਹਿਣਾ। ਮਾਤਾ ਨੇ ਕਿਹਾ ਤੋਸਾ ਦਫ ਲਓ, ਤੁਸੀਂ ਬਾਹਰ ਭੱਜੇ ਫਿਰਦੇ ਜੋ। ਅਸੀਂ ਕਹਿੰਦੇ ਆ ਕੋਈ ਚੀਜ਼ ਸੜ ਗਈ, ਉਹ ਆਂਦੇ ਨੇ ਲੁਧਿਆਣੇ ਵਾਲੇ ਸਾਈਡ ਤੇ ਕਹਿੰਦੇ ਮੱਚ ਗਿਆ, ਸਾਡੀ ਚੀਜ਼ ਮੱਚ ਗਈ। ਫਿਰ ਢਿੱਲੋਂ ਸਾਹਿਬ ਤੁਸੀਂ ਕਹਿੰਦੇ ਜੇ ਇਸਤਰੀ, ਅਸੀਂ ਕਹਿੰਦੇ ਆ ਪ੍ਰੈਸ। ਉਹ ਤੇ ਅੰਗਰੇਜ਼ੀ ਦਾ ਲਫ਼ਜ਼ ਹੈ ਯਾਰ, ਉਹ ਤੇ ਅੰਗਰੇਜ਼ੀ ਦਾ, ਤੂੰ ਐਵੇਂ ਹੁਣ ਇਸਤਰੀ 'ਚ ਵਾੜੀ ਜਾਣਾ। ਕਿਉਂ ਅਰੋੜਾ ਸਾਹਿਬ ਨੂੰ ਪੁੱਛ ਲਓ। ਚਲੋ ਪ੍ਰੈਸ ਅੰਗਰੇਜ਼ੀ ਤੋਂ ਆਇਆ ਜੀ, ਪ੍ਰੈਸ ਬਣਾਈ ਵੀ ਅੰਗਰੇਜ਼ਾਂ ਨੇ ਹੈ। ਅਸੀਂ ਤਾਂ ਪ੍ਰੈਸ ਬਣਾਈ ਨਹੀਂ ਸੀਗੀ, ਸੋ ਜੋ ਕੰਪਿਊਟਰ ਅੰਗਰੇਜ਼ਾਂ ਨੇ ਬਣਾਇਆ, ਉਹਨਾਂ ਨੂੰ ਕੰਪਿਊਟਰ ਕਿਹਾ, ਅਸੀਂ ਮੰਨ ਲਿਆ ਕਿ ਕੰਪਿਊਟਰ ਹੈ, ਅਸੀਂ ਉਹਨੂੰ ਕੁਝ ਹੋਰ ਨਾ, ਨਹੀਂ ਤਾਂ ਪ੍ਰੈਸ ਅੰਗਰੇਜ਼ਾਂ ਨੇ ਅਸੀਂ ਕਹਿ ਲਿਆ। ਪਰ ਹੋਇਆ ਕਿ ਜੀ ਕਿ ਉਹ ਤੱਤੀ ਬਹੁਤ ਹੁੰਦੀ ਪ੍ਰੈਸ, ਇਸ ਕਰਕੇ ਇਸਤਰੀ ਕਹਿ ਲਿਆ ਵੀ ਇਸਤਰੀਆਂ ਵੀ ਅਕਸਰ ਬਹੁਤ ਤੱਤੀਆਂ ਹੁੰਦੀਆਂ ਨੇ, ਇਸ ਕਰਕੇ ਇਸਤਰੀ ਕਹਿ ਲਿਆ, ਬਚ ਕੇ ਰਿਹਾ ਕਰੋ ਦੋਵਾਂ ਤੋਂ। ਇਸ ਕਰਕੇ ਤਜਰਬਾ ਬੋਲਦਾ ਬਿਲਕੁਲ ਜੀ, 100% ਤਜਰਬਾ ਜੀ। ਅੱਛਾ ਢਿੱਲੋਂ ਸਾਹਿਬ ਇੱਕ ਮਿੰਟ, ਸਾਡਾ ਨਾ ਐਡਵੋਕੇਟ ਸਾਹਿਬ ਨੇ, ਆਪਾਂ ਉਹਨਾਂ ਨਾਲ ਹੁਣ ਕਾਫੀ ਦੇਰ ਤੋਂ ਨੇ, ਉਹਨਾਂ ਨਾਲ ਵੀ ਗੱਲ ਆਪ ਥੋੜੀ ਜਿਹੀ ਅਰੋੜਾ ਸਾਹਿਬ ਕਰ ਲਓ, ਫਿਰ ਢਿੱਲੋਂ ਸਾਹਿਬ ਨੂੰ ਕਰ। ਜੀ ਸਤਿ ਸ਼੍ਰੀ ਅਕਾਲ ਜੀ, ਸਲਾਮ। ਵਾਲੇਕੁਮ ਸਲਾਮ। ਅੱਛਾ ਜੀ, ਮੈਂ ਪਹਿਲਾਂ ਤਾਂ ਤੁਹਾਡੇ 2-3 ਦੇ ਜਵਾਬ ਦੇਣਾ ਚਾਹੁੰਦਾ। ਤੁਸੀਂ ਦੱਸੀ ਸਾਡੇ ਕੁਝ ਹੋਰ ਤਰੀਕੇ ਨਾਲ ਕਹਿੰਦੇ ਤੁਸੀਂ ਨਾਮ ਲਿਆ, ਜਿਹੜਾ ਟੋਭਾ ਜੀ, ਟੋਭਾ ਕੁਦਰਤੀ ਤੌਰ ਤੇ ਪਾਣੀ ਇਕੱਠਾ ਨਹੀਂ, ਸਾਡੇ ਪਿੰਡਾਂ ਵਿੱਚ ਸਪੈਸ਼ਲ ਪੱਟੇ ਹੁੰਦੇ ਸੀ ਪੁਰਾਣੇ, ਕਿ ਜਦੋਂ ਪਿੰਡ 'ਚ ਮੀਂਹ ਪੈਂਦਾ ਸਾਰਾ ਪਾਣੀ ਉੱਥੇ ਇਕੱਠਾ ਹੋ ਜਾਏ, ਜਾਂ ਫਿਰ ਕੀ ਹੈ ਲੋਕਾਂ ਦੇ ਪਸ਼ੂ ਨਵਾਇਆ ਦਾ ਪਾਣੀ ਇਕੱਠਾ ਹੋ ਜਾਏ। ਉੱਥੇ ਦੁਪਹਿਰੇ ਬਜ਼ੁਰਗ ਕੀ ਕਰਦੇ ਸੀ, ਪਸ਼ੂ ਛੱਡ ਕੇ ਲੈ ਕੇ ਜਾਂਦੇ ਸੀ ਉੱਥੇ ਨਵਾਉਣ, ਕਿ ਮੱਝਾਂ ਨਹਾ ਲੈਂਦੀਆਂ ਸੀ, ਉਹਨੂੰ ਟੋਭਾ ਕਹਿੰਦੇ ਆ। ਜਿਹੜੀ ਤੁਸੀਂ ਆੜ ਸ਼ਬਦ ਕਿਹਾ, ਆੜ ਸ਼ਬਦ ਸਾਡੇ ਕਿਹਾ ਜਾਂਦਾ ਜਿਵੇਂ ਚਾਰ ਆਪਾਂ ਦੇਖਣ ਲੱਗਦੀਆਂ ਜਾਂ ਕੁਛ ਤੁਸੀਂ ਚਾਰ ਦੀਵਾਰੀ ਕਰਦੀ ਕਹਿੰਦੇ ਹੋ, ਦਰਖਤਾਂ ਨਾਲ ਕਰਦੇ ਨੇ, ਆੜ ਕਰ ਦਿਓ, ਆੜ ਕਰਤੀ। ਤਾਂ ਦੂਜੀ ਗੱਲ, ਇੱਕ ਭੂਰਾ ਸ਼ਬਦ ਬਈ ਨੇ ਨਾਮ ਲਿਆ, ਭੂਰਾ ਤੇ ਕੰਬਲ ਵਿੱਚ ਬੜਾ ਫਰਕ ਹੈ ਜੀ। ਕੰਬਲ ਜਿਹੜਾ ਹੁੰਦਾ, ਕੰਬਲ ਮਸ਼ੀਨੀ ਹੁੰਦਾ ਜ਼ਿਆਦਾਤਰ, ਭੂਰਾ ਜਿਹੜਾ ਹੁੰਦਾ ਉਹ ਹੱਥੀਂ ਬੁਣਿਆ ਹੁੰਦਾ, ਭੂਰਾ ਜਾਂ ਭੂਰੀ। ਅਗਲਾ ਕਹਿੰਦਾ ਬਜ਼ੁਰਗ ਭੂਰਾ ਲਿਆ ਸੀ, ਉਹ ਕੰਬਲ ਨਹੀਂ ਹੁੰਦਾ, ਉਹਦੇ 'ਚ ਫਰਕ। ਤੇ ਦੂਸਰਾ ਇੱਕ ਛੋਟੀ ਗੱਲ, ਫੋਟ ਇੱਕ ਕਿਹਾ ਸੀ ਬਈ ਨੇ, ਫੋਟ ਬੁੜੀਆਂ ਕਹਿੰਦੀਆਂ ਸੀ ਆਮ ਤੌਰ ਤੇ, ਪੁਰਾਣੀਆਂ ਬੀਬੀਆਂ। ਉਹ ਫੋਟ ਸ਼ਬਦ ਜੀ ਉਹ ਗਾਲ ਨਿਫੋਟ ਕਹਿੰਦੇ ਹੁੰਦੇ ਜੀ, ਨੀ ਫੋਟ ਵੀ ਕਹਿੰਦੇ ਆ, ਫੋਟ ਵੀ ਕਹਿੰਦੇ, ਜਾਂ ਉਹ ਕਹਿੰਦੇ ਨਪੁੱਤਿਆਂ ਦੀ ਜਾਂ ਬੂ। ਇਹ ਆਮ ਤੌਰ ਤੇ ਉਹਨਾਂ ਦਾ ਕਿਸੇ ਟੋਕ ਟਕਈਆ ਸੀ ਜਾਂ ਭੜਿਆ, ਇਹ ਉਹਨਾਂ ਦੀਆਂ ਗਾਲਾਂ ਨਹੀਂ ਕਹਿ ਸਕਦੇ, ਟੋਕਾ ਟਾਕੀ ਸੀ, ਗਾਲਾਂ ਨਹੀਂ ਸੀਗੀਆਂ ਜੀ। ਅੱਛਾ, ਤੇ ਇੱਕ ਤੁਹਾਡੀ ਗੱਲ ਕੀਤੀ ਸੀ ਤੁਸੀਂ ਜੀ ਪਰਨੇ ਤੇ ਸਮੋਸੇ ਦੀ, ਹਨਾ ਜੀ, ਇਹਦਾ ਇੱਕ ਨਾ ਇੱਕ ਨਾਮ ਹੋਰ ਵੀ ਇਹਨੂੰ ਸਾਫਾ ਵੀ ਕਿਹਾ ਜਾਂਦਾ ਜੀ, ਸਿਰ ਬੰਨਣ ਵਾਲਾ ਸਾਫਾ। ਹਾਂਜੀ, ਤੇ ਇੱਕ ਸੀਗਾ ਜੀ, ਤੁਸੀਂ ਇੱਕ ਸ਼ਬਦ ਕਿਵੇਂ ਲਿਆ ਤੁਸੀਂ, ਖੂੰਜਾ ਵੀ ਲਿਆ, ਨੁੱਕਰ ਵੀ ਕਿਹਾ ਤੁਸੀਂ, ਉਹਨੂੰ ਚੁੰਡ ਵੀ ਕਿਹਾ, ਇੱਕ ਉਹਨੂੰ ਗੁੱਠ ਵੀ ਕਿਹਾ ਜਾਂਦਾ ਹੈਗਾ ਮੁਕਤਸਰ ਏਰੀਏ 'ਚ। ਢਿੱਲੋਂ ਸਾਹਿਬ, ਸਿੱਧੂ ਸਾਹਿਬ, ਪ੍ਰੀਤ ਕੌਰ ਜੀ ਫਿੱਟੇ ਮੂੰਹ ਕਹਿਣ ਡੇ ਆ, ਹੁਣ ਪਤਾ ਨਹੀਂ ਪੁੱਛਣ ਡੇ ਕਿ ਕਹਿਣ ਡੇ। ਕੀ ਕਿਹਾ ਜਾਂਦਾ ਜੀ। ਇੱਕ ਤੁਸੀਂ ਬਟਨਾਂ ਦੀ ਗੱਲ ਕੀਤੀ ਸੀ, ਕੁੜਤੇ ਦੇ ਬਟਨਾਂ ਦੀ, ਤਾਂ ਇਹਨੂੰ ਗਦਾਮ ਵੀ ਕਿਹਾ ਜਾਂਦਾ ਸੀ ਬਜ਼ੁਰਗ, ਪੁਰਾਣੇ ਬਜ਼ੁਰਗ ਹੁਣ ਦੇਸੀ ਕਹਿੰਦੇ ਨੇ, ਗਦਾਮ ਵੀ ਸਾਡੇ ਬੀੜੇ ਕਹਿੰਦੇ, ਬੀੜੇ। ਅੱਛਾ, ਗਦਾਮ ਵੀ ਕਹਿੰਦੇ ਆ ਜੀ। ਤੇ ਇੱਕ ਮੈਂ ਤੁਹਾਨੂੰ ਉਸ ਦਿਨ ਗੱਲ ਦੱਸੀ ਸੀ ਕਿ ਹਲਦੀ ਨੂੰ ਸਾਡੇ ਏਰੀਏ ਵਿੱਚ ਮੇਰੇ ਦਾਦਾ ਜੀ ਕਹਿੰਦੇ ਸੀ ਬਸਾਰ। ਕੋਈ ਹੈ ਇੱਥੇ ਬੰਦਾ ਮਿਲਿਆ ਬਸਾਰ? ਆਵਾਜ਼ ਮਨਦੀਪ ਤੇਰੀ ਨਾ ਆਵਾਜ਼ ਮੇਰਾ ਖਿਆਲ ਡਬਲ ਹੁੰਦੀ, ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਹੈ ਵਿੱਚ। ਹਲਦੀ ਹਾਂ ਜੀ ਢਿੱਲੋਂ ਸਾਹਿਬ, ਮੈਂ ਨਿਕਲਣਾ 1-2 ਲਫ਼ਜ਼ ਰਹਿ ਗਏ ਮੇਰੇ। ਇੱਕ ਹੁੰਦੀ ਭਾਜੀ ਗਾਗੜ। ਕਿੱਥੇ ਨਿਕਲਣਾ ਹੈ, ਕਿਹਦੇ ਨਾਲ ਨਿਕਲਣਾ ਹੈ? ਜਿਹਦੇ ਨਾਲ ਮਰਜ਼ੀ ਕੱਢ ਦਿਓ। ਹਾਂਜੀ, ਅੱਛਾ, ਇੱਕ ਹੁੰਦੀ ਗਾਗੜ, ਜਿਵੇਂ ਦਾ ਨਹੀਂ ਹੁੰਦਾ ਉਹ ਕੀ ਹੁੰਦੇ ਨੇ ਦੇਗ, ਉਦੋਂ ਦਾ ਹੁੰਦਾ ਭਾਂਡਾ ਗਾਗੜ। ਅਰੋੜਾ ਸਾਹਿਬ ਨੂੰ ਪਤਾ ਹੋਏਗਾ। ਹਾਂਜੀ, ਗਾਗਰ ਕਿਹਨੂੰ ਕਹਿੰਦੇ ਆ? ਗਾਗਰ। ਤੇ ਅਰੋੜਾ ਸਾਹਿਬ ਇੱਕ ਚੀਜ਼ ਰਹਿ ਗਈ ਮੇਰੀ, ਜਿਵੇਂ ਅਸੀਂ ਕਹਿੰਦੇ ਲਿਫਾਫਾ, ਢਿੱਲੋਂ ਸਾਹਿਬ ਕਹਿੰਦੇ ਨੇ ਛਾਪੜ। ਛਾਪਰ ਪੰਜਾਬੀ ਦਾ ਫਰਕ ਹੈ, ਸਾਡੇ ਪੰਜਾਬ 'ਚ ਲਿਫਾਫਾ ਹੀ ਕਹਿੰਦੇ ਆ। ਅੱਛਾ, ਹੁਣ ਇੱਥੇ ਇੱਕ ਟੋਕਣਾ ਜਾਵਾਂ, ਛਾਪਰ ਦੀ ਵੀ ਇੱਕ ਬੜੀ ਇੰਟਰਸਟਿੰਗ ਗੱਲ ਹੈ। ਛਾਪਰ ਕਿੱਥੋਂ ਆਇਆ ਹੈ? ਇਹ ਜਦੋਂ ਅੰਗਰੇਜ਼ੀ ਪੰਜਾਬੀ ਦੀ ਗੱਲ ਹੋ ਜਾਏ, ਸ਼ਾਪਰ ਜਿਹੜਾ ਸ਼ਾਪਿੰਗ ਬੈਗ ਤੋਂ ਬਣਿਆ, ਸ਼ਾਪਰਸ ਬੈਗ, ਉਹ ਅੰਗਰੇਜ਼ੀ ਦਾ ਬੜੇ ਸ਼ਾਪਰ, ਦੋਸਤੋ ਉਹਨੂੰ ਛਾਪਰ ਬਣਾਤਾ ਗਿਆ, ਪੰਜਾਬੀਕਰਨ ਹੋ ਗਿਆ ਉਹਦਾ, ਕਿਉਂਕਿ ਛਾਪਰ ਬਣ ਗਿਆ। ਆਪਣੇ ਲਿਫਾਫਾ ਅਸੀਂ ਵਰਤੀ ਜਾਂਦੇ ਹਾਂ, ਲਿਫਾਫੇ ਕਹਿੰਦੇ ਆ, ਪਰ ਛਾਪਰ ਅੰਗਰੇਜ਼ੀ ਤੋਂ ਆਇਆ ਜੀ। ਜਿਵੇਂ ਤੁਹਾਡੇ ਨੂੰ ਸ਼ਰਾਬ ਨੂੰ, ਵਾਈਨ ਨੂੰ ਬੋਤਲ ਕਹਿੰਦੇ ਆ, ਸਾਡੇ ਤੇ ਆਮ ਚੱਲਦਾ ਪੁਰਾਣਾ ਆਇਆ, ਇਹਦੇ ਲਈ ਬੋਤਲ ਲੈ ਆਓ। ਹਾਂਜੀ, ਇੱਕ ਚੀਜ਼ ਹੋਰ, ਕੋਲਡ ਡਰਿੰਕ ਲੈ ਆਓ। ਹਾਂਜੀ, ਜਲੰਧਰ ਏਰੀਏ 'ਚ
ਵੀ ਲਫ਼ਜ਼ ਨਹੀਂ ਬੋਲਦੇ। ਜਿਵੇਂ ਅਸੀਂ ਕਹਿੰਦੇ ਮਰੂਤੀ ਵਾਈਨ, ਉਹ ਕਹਿੰਦਾ ਮਰੂਤੀ ਵਾਈਨ, ਤੇ ਵਾਈਨ ਨੂੰ ਵੀ ਵਾਈਨ ਹੀ ਕਹਿੰਦੇ ਆ ਜਲੰਧਰ ਏਰੀਆ 'ਚ, ਤੁਹਾਨੂੰ ਪਤਾ ਹੋਣਾ। ਹਾਂਜੀ, ਵੀ ਲਫ਼ਜ਼ ਨਹੀਂ ਤੇ ਬੋਲਦੇ, ਵੀ ਲਫ਼ਜ਼ ਨਹੀਂ ਬੋਲਦੇ ਜਲੰਧਰ ਏਰੀਆ 'ਚ ਜ਼ਿਆਦਾਤਰ। ਬਾਇਨ ਕਹਿੰਦੇ। ਤੇ ਇੱਕ ਗੱਲ ਪੱਗ ਨਾ ਭੁੱਲਿਓ, ਆਪਣੀ ਪੱਗ ਬਾਰੇ ਦੱਸਿਓ। ਮੈਂ ਚੱਲਿਆ, ਬਾਏ। ਜ਼ਰੂਰ ਕਰਾਂਗਾ ਜੀ ਗੱਲ, ਜ਼ਰੂਰ ਕਰਾਂਗਾ ਜੀ ਇਸ ਬਾਰੇ ਗੱਲ। ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ। ਅੱਛਾ ਜੀ, ਅਜੇ ਜੀ ਬਹੁਤ ਮਿਹਰਬਾਨੀ, ਕਿਉਂਕਿ ਗੱਲਾਂ ਬਹੁਤ ਸਾਰੀਆਂ ਹੋ ਰਹੀਆਂ ਨੇ। ਸਾਡੇ ਦੋਸਤ ਬਹੁਤ ਸਾਰੇ ਇਸ ਤੋਂ ਬਾਅਦ ਵੀ ਲਾਈਨ ਵਿੱਚ ਨੇ, ਜਤਿੰਦਰ ਵਿਰਕ ਜੀ ਨੇ, ਮੁਹੰਮਦ ਸਾਹਿਬ ਨੇ, ਇਹਨਾਂ ਸਾਰਿਆਂ ਨਾਲ ਵੀ ਅਸੀਂ ਗੱਲ ਕਰ ਲਈ ਹੈ ਜੀ। ਤੇ ਕੁਇਕਲੀ ਅਸੀਂ ਅਹਿਮਦ ਅਲੀ ਤੇ ਐਡਵੋਕੇਟ ਮਨਦੀਪ ਸਿੱਧੂ ਜੀ ਨਾਲ ਗੱਲ ਕਰਦੇ ਆ, ਤੇ ਉਸ ਤੋਂ ਬਾਅਦ ਬਾਕੀ ਦੋਸਤਾਂ ਨੂੰ ਨਾਲ ਜੋੜਾਂਗੇ ਜੀ। ਜੀ ਅੱਛਾ, ਸਿੱਧੂ ਸਾਹਿਬ ਜਿਹੜੀ ਜਿਸ ਤਰ੍ਹਾਂ ਬਿਆਨ ਤੱਕ ਕਰਨੇ ਬਿਲਕੁਲ ਠੀਕ ਨੇ। ਹਾਂਜੀ हेलो, हाँ जी, सिद्धू साहब जो बयान करने पे टोबे ना, वो बिल्कुल ठीक है। अडे आप इसी तरह खटा जड़ा कुदरती होना, जड़ा आपे तो आप बनवाना उस आसान ढन। अच्छा जी, ते जेड़ा टोबा मतलब से टोबा साडे एक सुनो बहाउती दा बसार के। अच्छा मां इस टाइम जी आवाज तो सनी मान नहीं आनी पे इस टाइम। मैं दोबारा ज्वाइन करने की कोशिश करना जरा लिंक ਤੁਹਾਡੀ ਆਵਾਜ਼ ਡਬਲ ਹੁੰਦੀ ਹੈ। ਤੁਹਾਨੂੰ ਕਰ ਰਹੇ ਆ ਬੈਕ ਸਟੇਜ ਲੈ ਕੇ ਜਾ ਰਹੇ ਆ। ਸਾਡੇ ਨਾਲ ਕੁਇਕਲੀ ਹੁਣ 2 ਘੰਟੇ ਟਾਈਮ ਹੋ ਗਿਆ। ਸਾਡੇ ਨਾਲ ਦੋਸਤ ਜਤਿੰਦਰ ਹੁਣੀ ਜੁੜੇ ਨੇ, ਉਹਨਾਂ ਨਾਲ ਗੱਲ ਕਰ ਲਈ, ਅਮਰ ਮਨਹਾਸ ਨਾਲ ਕਰ ਲਈਏ, ਫਿਰ ਆਪਾਂ ਇਖਤਤਾਮ ਵੱਲ ਜਾਵਾਂਗੇ। ਸਾਡੇ ਨਾਲ ਹਰਜੀਤ ਔਲਖ ਜੁੜੇ ਨੇ USA ਤੋਂ। ਹਾਂਜੀ ਭਾਜੀ ਜਤਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ ਸਾਰੇ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਕੁਛ ਲਫ਼ਜ਼ ਨੇ ਜਿੱਦਾਂ ਆਪਾਂ ਟਟੀਰੀ ਨੂੰ ਟਟਿਆਉਲੀ ਵੀ ਕਹਿੰਦੇ ਨੇ, ਮਤਲਬ ਇੱਧਰ ਬਾਰ ਵਾਲੀ ਸਾਈਡ ਤੋਂ ਟਟਿਆਉਲੀ ਤੇ ਟਟੀਰੀ। ਖਾਲ ਉਹਨੂੰ ਆੜ, ਮਾਲ ਵਿੱਚ ਖਾਲ ਕਹਿੰਦੇ ਨੇ, ਤੇ ਬਾਰ ਵਾਲੀ ਸਾਈਡ ਤੇ ਆੜ ਜਿਹ 'ਚ ਪਾਣੀ ਜਾਂਦਾ ਮੋਟਰਾਂ ਵਗੈਰਾ ਦਾ। ਭਾਣਜਾ, ਭਣੇਵਾ, ਭਣੇਵਾ ਵੀ ਕਹਿੰਦੇ ਨੇ, ਭਾਣਜਾ ਕਹਿੰਦੇ ਨੇ, ਮਾਲ ਵਿੱਚ ਭਾਣਜਾ। ਘੁੰਮਣਾ, ਜਿਵੇਂ ਕਿਸੇ ਨੇ ਪੁੱਛਿਆ ਸੀ, ਘੁੰਮਣਾ ਜਿਹੜਾ ਆਪਾਂ ਕਹਿੰਦੇ ਆ ਘੁੰਮਣਾ, ਘਮਾਉਣਾ, ਘੁੰਮਦਾ, ਇਹਨੂੰ ਘੁਕਾਉਣਾ ਕਹਿੰਦੇ ਆ, ਮਾਲ ਵਿੱਚ ਘੁਕਾਉਣਾ, ਘੁਕਾਉਣਾ। ਤੇ ਝੋਨਾ, ਜੀਰੀ, ਇਹਨੂੰ ਮੁੰਜੀ ਵੀ ਕਹਿੰਦੇ ਆ ਜੀ, ਮਤਲਬ ਬਾਹਰ ਮੁੰਜੀ ਵੀ ਕਹਿੰਦੇ ਆ। ਤੇ ਜਿੱਦਾਂ ਕਈ ਵਰਡ ਸੀਗੇ, ਮੈਂ ਕਿਹਾ ਉੱਠ ਗਏ, ਜਿਵੇਂ ਸ਼ਾਹ ਵੇਲਾ, ਭੱਤੇ ਵੇਲਾ, ਇਹਨਾਂ ਦੇ ਪਤਾ ਨਹੀਂ ਹੁਣ ਮਤਲਬ ਅਲੱਗ-ਅਲੱਗ ਇਲਾਕੇ 'ਚ ਕੀ ਕਹਿੰਦੇ ਨੇ, ਜਿਵੇਂ ਸਵੇਰ ਦਾ ਸ਼ਾਹ ਵੇਲਾ, ਭੱਤੇ ਵੇਲਾ। ਤੇ ਇੱਕ ਮੇਰੇ ਆਪਣਾ ਨਾ, ਮੇਰੇ ਮੋਗੇ ਸਾਈਡ ਮੇਰੇ ਸਹੁਰੇ ਨੇ, ਉਹ ਬਹੁਤ ਡਿਫਰੈਂਟ ਲਫ਼ਜ਼ ਆ। ਜਿਵੇਂ ਕਿ ਆਪਾਂ ਕਹਿੰਦੇ ਤੁਰ ਗਿਆ, ਆ ਗਿਆ, ਜਾਂ ਤੁਰ ਜਾ, ਉਹ ਕਹਿੰਦੇ ਉੱਠ ਜਾ, ਉੱਠ ਗਿਆ। ਆਮ ਕਹਿੰਦੇ ਨੇ ਉੱਠ ਗਿਆ, ਮਰ ਗਏ ਨੂੰ ਕਹਿੰਦੇ ਨੇ। ਮੈਨੂੰ ਬੜਾ ਔੜ ਲੱਗਦਾ ਜਦੋਂ ਕਹਿੰਦੇ ਵੀ ਉਹ ਉੱਠ ਗਿਆ, ਤੇ ਆਪਣੇ ਆਮ ਕਹਿੰਦੇ ਨੇ ਉੱਠ ਗਿਆ ਮਰੇ ਨੂੰ, ਕਈ ਕਹਿੰਦੇ ਨੇ ਸਾਈਡ ਤੇ। ਮੋਗੇ ਦੇ ਇਲਾਕੇ ਵਿੱਚ ਜੀ ਬਿਲਕੁਲ ਉੱਠ ਗਿਆ ਅੱਜ ਆਮ ਯੂਜ਼ ਹੁੰਦਾ ਸੀ, ਕਿ ਉਹ ਇੱਥੋਂ ਉੱਠ ਗਿਆ। ਜਿਹਨੂੰ ਪੰਜਾਬ ਦੇ ਕੁਝ ਇਲਾਕੇ ਵਗ ਗਿਆ ਵੀ ਕਹਿੰਦੇ ਨੇ। ਆਮ ਤੌਰ ਤੇ ਜਿਹੜੇ ਲਹਿੰਦੇ ਵਾਲੇ ਵਗਦਾ ਸਿਰਫ ਪਾਣੀ ਆ, ਪਰ ਉੱਥੇ ਬੰਦੇ ਵੀ ਵਗਦੇ ਨੇ। ਪਰ ਜਿਹੜਾ ਉੱਠ ਗਿਆ ਜਿਹੜਾ ਹੈ ਮੋਗੇ ਦੇ ਇਲਾਕੇ 'ਚ, ਇਹਨੂੰ ਵਗ ਗਿਆ ਵੀ ਕਿਹਾ ਜਾਂਦਾ ਜੀ। ਹਾਂਜੀ, ਤੇ ਬਾਕੀ ਕਈ ਲਫ਼ਜ਼ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਬੱਸ, ਰੇਲ, ਸਟੈਂਡ, ਇਹ ਇੰਗਲਿਸ਼ ਤੋਂ ਆਪਾਂ ਉਵੇਂ ਹੀ ਲੈ ਦੇ, ਕਿਉਂਕਿ ਚੀਜ਼ਾਂ ਆਈਆਂ ਹੀ ਨਵੀਆਂ ਨੇ। ਤੇ ਇੱਕ ਮੈਂ ਕਹਿਣਾ ਚਾਹੁੰਦਾ ਸੀ, ਜਿਵੇਂ ਆਪਣੇ ਭਾਜੀ ਨੇ ਵੀ ਜ਼ਿਕਰ ਕੀਤਾ ਸੀ ਨਾ, ਵੀ ਜਿਵੇਂ ਰਿਫਿਊਜੀ ਵਰਡ ਵਾਸਤੇ ਥੋੜਾ ਜਿਹਾ ਨਾ, ਕਿਉਂਕਿ ਰਿਫਿਊਜੀ ਐਕਚੁਅਲ 'ਚ ਵਰਡ ਤੁਹਾਨੂੰ ਪਤਾ ਇੰਗਲਿਸ਼ ਦਾ ਹੀ ਆ। ਤੇ ਰਿਫਿਊਜੀ ਵਰਡ ਉਦੋਂ ਹੁੰਦਾ ਜਿਵੇਂ ਹੁਣ ਬੰਗਾਲ ਤੋਂ ਲੋਕ ਆ ਕੇ ਇੰਡੀਆ 'ਚ ਬੈਠੇ ਆ, ਜਸਟ ਇੱਕ ਸਾਈਡ ਤੋਂ ਆਏ ਆ, ਮਤਲਬ ਉਹ ਰਿਫਿਊਜੀ ਹੋ ਜਦੋਂ ਪਹਿਲਾਂ ਪੰਜਾਬ ਇੱਧਰੋਂ ਉੱਧਰ ਗਏ ਆ, ਉਹਨੂੰ ਮਾਈਗ੍ਰੇਟ ਹੈ, ਮਤਲਬ ਪ੍ਰੋਪਰ ਲਫ਼ਜ਼ ਜੋ ਮਾਈਗ੍ਰੇਟ, ਮਤਲਬ ਵੈਸੇ ਲੋਕ ਗਲਤ ਯੂਜ਼, ਪ੍ਰੈਸਾਂ ਨੇ ਵੀ ਗਲਤ ਪਾਤਾ, ਅਖਬਾਰਾਂ 'ਚ ਆਉਣ ਲੱਗਿਆ ਕਿ ਮਾਈਗ੍ਰੇਸ਼ਨ ਹੋਈ ਹੈ। ਇੱਕ ਸਾਈਡ ਵਾਲੇ ਦੂਜੇ ਤੇ ਗਏ, ਦੂਜੇ ਵਾਲੇ ਪਹਿਲੀ ਤੇ ਆ ਗਏ ਆ, ਜਿਵੇਂ ਕਾਲਜ ਮਾਈਗ੍ਰੇਸ਼ਨ, ਉਹਨੂੰ ਮਤਲਬ ਕਿ ਰਿਫਿਊਜੀ ਵੈਸੇ ਸਾਡੀਆਂ ਅਖਬਾਰਾਂ ਨੇ ਪ੍ਰਚਲਿਤ ਕਰਤਾ ਜੀ, ਤੇ ਗਲਤ। ਹਾਂਜੀ ਨਹੀਂ ਢਿੱਲੋਂ ਸਾਹਿਬ, ਰਿਫਿਊਜੀ ਸ਼ਬਦ ਮੇਰੇ ਖਿਆਲ ਸਹੀ ਹੈ, ਤੇ ਮੈਂ ਤਾਂ ਫਰਕ ਮੈਂ ਇੱਥੇ ਜ਼ਿਕਰ ਕਰ ਲਵਾਂ ਜੀ। ਆਪਣੀ ਮਰਜ਼ੀ ਨਾਲ ਇਮੀਗ੍ਰੇਟ ਕਰਕੇ ਆਇਆ, ਐਮੀਗ੍ਰੇਟ ਕੀਤਾ ਤੇ ਇਮੀਗ੍ਰੈਂਟ ਬਣਿਆ ਕੈਨੇਡਾ ਵਿੱਚ। ਰਿਫਿਊਜ ਜਿਹੜੀ ਹੈ ਕਿ ਮੈਂ ਕਿਸੇ ਤੋਂ ਬਚਦਿਆਂ ਡਰਦਿਆਂ ਕਿਸੇ ਦੂਜੇ ਥਾਂ ਤੇ ਜਾ ਕੇ ਰਿਫਿਊਜ ਲੈਣਾ, ਮੈਂ ਮੌਤ ਦੇ ਡਰੋਂ ਜਾਂ ਹਾਲਾਤ ਦੇ ਡਰੋਂ, ਉਸ ਦੌਰ ਦੇ ਹਾਲਾਤ ਤੋਂ ਡਰੋਂ ਉੱਠ ਕੇ ਇੱਕ ਸ਼ਹਿਰ ਤੋਂ ਦੂਸਰੇ ਚੜ ਗਿਆ, ਉਹ ਰਿਫਿਊਜ ਲਈ ਦੂਸਰੇ ਸ਼ਹਿਰ ਦੇ ਬਚਣ ਵਾਸਤੇ। ਸੋ ਇਸ ਕਰਕੇ ਰਿਫਿਊਜੀ ਰਿਫਿਊਜੀ ਲਫ਼ਜ਼ ਵਰਤਿਆ ਗਿਆ, ਇਸ ਕਰਕੇ ਰਿਫਿਊਜੀ ਨਾਲ ਜੁੜ ਗਿਆ। ਸਾਡੇ ਰਿਫਿਊਜੀ ਦਾ ਮਤਲਬ ਪਨਾਹ ਹੈਗਾ ਨਾ ਪੰਜਾਬੀ 'ਚ ਪੂਰਾ ਜੀ, ਪਨਾਹ ਲੈਣਾ। ਹਾਂ, ਐਕਚੁਅਲ ਦੇ ਵਿੱਚ ਕੀ ਹੈ ਕਿ ਜਦੋਂ ਉਦੋਂ ਵੀ ਆਏ, ਜਿਵੇਂ ਵੱਡੇ ਵਡੇਰੇ ਆਏ, ਦੱਸ ਦਿੰਦੇ ਆ ਕਿ ਸਾਨੂੰ ਚਵਾਨੀ ਮਿਲੀ, ਸਾਨੂੰ ਠਿਆਨੀ ਮਿਲੀ, ਮੀਨਸ ਕਿ ਜਿਹੜੇ ਇੱਕ ਸਾਈਡ ਤੋਂ ਉੱਧਰ ਗਏ ਤੇ ਉੱਧਰੋਂ ਇੱਧਰ ਆਏ, ਉਹਨਾਂ ਦਾ ਵਟਾਂਦਰਾ ਹੋਇਆ। ਵਟਾਂਦਰੇ ਨੂੰ ਮਾਈਗ੍ਰੇਟੀ ਲਫ਼ਜ਼ ਬੈਠਦਾ, ਪਰ ਪੇਪਰਾਂ ਦੇ ਵਿੱਚ ਰਿਫਿਊਜੀ ਹੁਣ ਜਿਵੇਂ ਬੰਗਾਲ ਤੋਂ ਆਏ ਨਾ, ਪੁਰਾਣੇ ਵੇਲੇ ਬੰਗਾਲ ਦੇ ਵਿੱਚ ਵੀ ਮਾਈਗ੍ਰੇਸ਼ਨ ਹੀ ਹੋਈ ਸੀ 47 ਵੇਲੇ, ਤੇ ਪੰਜਾਬ 'ਚ ਵੀ ਮਾਈਗ੍ਰੇਸ਼ਨ ਹੀ ਹੋਈ ਸੀਗੀ। ਤੇ ਹੁਣ ਜਿਹੜੇ ਉਹ ਮਤਲਬ ਆਏ ਲੋਕ, ਹੁਣ ਉਹਨਾਂ ਨੂੰ ਰਿਫਿਊਜੀ ਕਹਿ ਸਕਦੇ ਆ, ਕਿਉਂਕਿ ਉਹ ਇੱਧਰੋਂ ਇੰਡੀਆ 'ਚ ਉੱਧਰ ਕੁਛ ਨਹੀਂ ਗਿਆ, ਉੱਧਰੋਂ ਆ ਰਹੇ ਆ ਇੱਕ ਸਾਈਡ ਤੋਂ, ਜੋ ਇੱਕ ਸਾਈਡ ਤੋਂ ਜਾ ਕੇ ਪਨਾਹ ਲੈਣੀ।
ਨਹੀਂ ਤੇ ਵਟਾਂਦਰਾ ਹੀ ਹੋਇਆ ਤੇ ਕਿਸੇ ਨੂੰ 25 ਪੈਸੇ ਮਿਲੇ, ਕਿਸੇ ਨੂੰ 50 ਪੈਸੇ ਮਿਲੇ, ਕਿਸੇ ਨੂੰ 75 ਪੈਸੇ ਵੀ। ਉਹ ਜਿਹੜੇ ਲੋਕ ਛੱਡ ਕੇ ਗਏ ਉਹਨਾਂ ਦੀਆਂ ਜ਼ਮੀਨਾਂ ਤੇ ਬੈਠੇ, ਗਵਰਨਮੈਂਟ ਨੇ ਕੁਝ ਨਹੀਂ ਦਿੱਤਾ। ਹਾਂਜੀ ਤੇ ਇੱਕ ਹਾਂਜੀ ਇਸ ਗੱਲ ਨੂੰ ਅੱਜ ਇੱਥੇ ਛੱਡ ਦਿੰਦੇ ਆ ਜੀ, ਕਿਉਂਕਿ ਜੀ ਓਕੇ ਹੋਰ ਤੋਂ ਹੋਤੀ ਹੈ ਜੀ। ਹਾਂਜੀ ਤੇ ਇੱਕ ਮੈਂ ਤੁਹਾਨੂੰ ਪੰਜਾਬੀ ਚ, ਜਿਵੇਂ ਅੱਜ ਕੱਲ੍ਹ ਸੋਸ਼ਲ ਡਿਸਟੈਂਸ ਆ, ਚਲੋ ਥੋੜਾ ਜਿਹਾ ਹਾਸੇ ਵੱਲ ਤੁਹਾਨੂੰ, ਤੇ ਸੋਸ਼ਲ ਡਿਸਟੈਂਸ ਨੂੰ ਪੰਜਾਬੀ ਚ ਬੜਾ ਨਵਾਂ ਸਮਝ ਆਈ। ਇਹ ਪੰਜਾਬੀ ਚ ਕੀ ਕਹਿੰਦੇ ਨੇ ਜੀ? ਤੇ ਮੈਨੂੰ ਲੱਗਦਾ ਜੀ ਪਰਾਂ ਮਾਰ ਲੱਗਦਾ ਪਰਾਂ ਮਾਰ ਸੋਸ਼ਲ ਡਿਸਟੈਂਸ। ਹਾਂਜੀ ਹਾਂਜੀ ਓਕੇ ਜੀ, ਬਹੁਤ ਓਕੇ ਜੀ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਰਹਿ ਗਏ ਨੇ, ਉਹਨਾਂ ਕੋਲ ਮਦਦ ਚਾਹੁੰਦੇ ਆ। ਜਿਹੜੇ ਗੁਜਰਾਤ ਸਾਈਡ ਤੋਂ ਦੋਸਤ ਨੇ ਸਾਡੇ ਨਾਲ, ਅਮਰ ਚੌਧਰੀ ਸਾਹਿਬ ਨੇ ਸਾਡੇ ਨਾਲ, ਅਗਰ ਤੁਸੀਂ ਕੰਟੈਕਟ ਮੇਰੇ ਨਾਲ ਅਗਰ ਹੋ ਸਕੇ ਤੇ ਇਨਬਾਕਸ ਕਰਿਓ। ਅਮਰ ਸਾਹਿਬ, ਈਦ ਦਾ ਮੌਕਾ, ਸਾਡੇ ਦੋਸਤ ਨੇ ਬਾਹਰੋਂ ਅਮਰੀਕਾ ਕੈਨੇਡਾ ਤੋਂ, ਉਹਨਾਂ ਨੇ ਕੁਝ ਪਾਕਿਸਤਾਨੀ ਜਿਹੜੀ ਉਹਨਾਂ ਦੇ ਦੋਸਤ ਨੇ, ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਨਾਸਿਰ ਭਾਈ। ਹਾਂਜੀ ਹਾਂਜੀ, ਤੁਸੀਂ ਯਾਸਰ ਸਾਹਿਬ ਹੁਕਮ ਕਰੋ, ਬੋਲੋ ਕੀ ਕਹਿਣਾ ਚਾਹੁੰਦੇ ਹੋ? जी जी सत श्री अकाल अरोड़ा साहब नु ते अस्सलाम वालेकुम नासिर भाई, क्या हाल है? ठीक ठाक हो? बहुत बढ़िया जी, बढ़िया। मेरा तो हल्ले के मानसेरा कहती कह तो, लेकिन वो आखदे ना वो अंदर दी पंजाबियत जेहड़ी है ना, वो तो साडी गल्लां सुन के ना जाग गई। वो साडी जुबान है हिंदको, और पता नहीं तुसां को समझ आसी कि ना आसी, लेकिन ये कि भी पंजाबी दी एक बोली है। तो काफी सारे अल्फाज थोड़े ने वो सारे असां दी जुबान विच भी इस्तेमाल होंदे ने, तो कुछ लफ्जां दा जिहड़ा है ना वो फर्क है। मिसाल के तौर पर हुण क्योंकि गल तुसां दी मुकना वाली है, तो एक मुहावरा है साढ़े पासे अक्सर बोलिया जाता है, माह दे महीने विच ना जदों सर्दियां खत्म होण लगदियां, तो वो आखदे ने अद्धे अद्धे माह ते जट पूरे बांह। वो पूरे लफ्ज तो मैं याद आया। तो इसका ये मकसद होता है कि अद्धे माह आ गए ने, ते वो जेहड़े पूरे पाए हुए ने जटां ने, वो अपनी बांह ते रख लेने, मतलब ला देने ने। वो तो गर्मी पै रही है। इसी तरह ते जेहड़े वेलियां दी गल हो रही सी, वेले साढ़े पास भी है, एक फजरा होती है सुबह, फिर बड़ी फजरा, फिर नूर पीर दा वेला होंदा है, फिर उस तो बाद आखदे जी के दोपहर हो गई है, फिर पेशी, दीगर, माशा, कुफ्ता, इस तरह के अल्फाज साढ़े पास ही बोले जाते हैं जी। तो बाकी तुसां दा बहुत बेहतरीन चल रहा है, बड़ी खुशी हुई है कि इस तरह मतलब दो पासों के लोगों के जोड़ना दा तुसीं जेहड़ा कर रहे हो, ते अल्लाह तो दुआ है कि तुसां को अल्लाह ताला कामयाब करे, ते सानू भी दुआ। बहुत शुक्रिया जी, बहुत मेहरबानी, बहुत बहुत शुक्रिया। ਸਾਡੇ ਜਿਹੜੇ ਦੋਸਤ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਅਸੀਂ ਹੋਰ ਸ਼ਾਇਦ ਦੋਸਤਾਂ ਨੂੰ, ਜ਼ਿਆਦਾ ਦੋਸਤਾਂ ਨੂੰ ਨਹੀਂ ਜੋੜ ਸਕਾਂਗੇ। ਮੇਰਾ ਖਿਆਲ ਮੈਂ ਦੋ ਹੋਰ ਦੋਸਤਾਂ ਨੂੰ ਕੁਇਕਲੀ ਜੋੜ ਲਵਾਂ, ਨਾਲ ਉਹਨਾਂ ਨਾਲ ਗੱਲ ਕਰ ਲਵਾਂ। ਅਖੀਰਲੇ 2 ਮਿੰਟ ਸਾਡੇ ਕੋਲ ਨੇ, ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟਣਾ ਚਾਹਾਂਗੇ ਜੀ। ਅਹਿਮਦ ਅਲੀ ਸਾਹਿਬ, ਕੀ ਕਹਿਣਾ ਚਾਹੋਗੇ ਅਖੀਰ ਵਿੱਚ? हाँ जी, मैं एक तो कुछ लफ्ज़ जिन तक मतलब पहले भी जिक्र होया, लेकिन जिस तरह साडा तुहाडा मतलब तुहाडे पासे आखा वना, अड्डे पासे उसां अड्डा तुहाडा आखने ते मेरा तेरा वो भी जिक्र होया, मैंडा तोंडा। उस तो अलावा अधवाना रेंडा भी जिक्र होया। खरबूजे तुसी गालबन खरबूजा ही आखने जी? खरबूजा ही आखते हैं जी। हाँ जी, अड्डे पासे उसां ने खखड़ी। खखड़ी, हाँ जी, हाँ जी, खरबूजे सुनिया जरूर है अपने वड्डियां तो, पर मैं दोबारा जी मैं भुल गया सी में ये खखड़ी सुनिया है। हाँ जी, हाँ जी। ते दरवाजे मारे लफ्ज बूआ लफ्ज है जेड़ा एक मतलब दरमियाना लफ्ज है। फिर उस तो अलावा ताक जेड़े बड़े दरवाजे होने, ते कोई उसी च छोटा दरवाजा, खास कर वो दरवाजे विच अंदर फिर एक जेड़ी छोटी दरवाजी रखी हुई, जिस तरह कले ने उसा ताकड़ी ते ई लफ्ज है। फिर उस तो अलावा जेड़े मौजूदा जना गाडर रखने हैं, उस मारे तक कड़ी लफ्ज है। ते बाले जेड़े पहने पुराने जमाने जहां तक लंटर वाला नहीं है, अड्डे पास ना बालियां आखने जी बत्ते। ते उस तो अलावा क्या चीज जेड़ी कोई भी पुराने जमाने जिस तरह मतलब कच्चे कोठे होंदे है, कोई छत ढवन लगी, उसा क्या पास थल्लो थोड़ी जी सपोर्ट देवनी, टेक देवनी, उस मारे अड्डे को लफ्ज है तुल देवना। मतलब उसा थल्लो जेड़ी सपोर्ट मारे कोई भी जेड़ा शतीर या कोई चीज रखी हुई उसा तुल देवना आखन, उसा तुल आख्या हुआ ना। ते उस तो अलावा आम पंजाबी तो साइड ते दिन ही आखने, दिन दा वेला, ठीक है, दिने ही कम करांगे, ठीक। अड्डे पास ने ध्याड़ या ध्याड़ी ही कम करसा। और एक चीज जेडे थले कमेंट से भी काफी ज्यादा मैं वेखा लोग एंजॉय करने पने, क्योंकि तोड़े पास एक आखने छातियां सीने हैं ते एक ही कहंदे हो, ठीक है। अड़े पासे एक जेड़ा उसा एक आखने जी, वो चीज है। उस तो अलावा जी जेडी चीज हौली बे जरा हौली जरा जे छेती, ठीक है, ये लफ्ज तोड़े पास है। अड़े पासे सान हैले या त्रिखा, त्रिखा जल्दी हाँ वो हो गया। और जेडे
ਪਿਲਰ ਹੁੰਦੇ ਆ ਲੱਕੜ ਨੇ ਪੁਰਾਣੇ, ਠੀਕ ਹੈ, ਉਹਦੇ ਤੋਂ ਕਰਕੇ ਅੱਜ ਵੀ ਜਿਹੜੇ ਮਤਲਬ ਬਣਾਏ ਹੋਏ ਨੇ ਮਟੀਰੀਅਲ ਨੇ, ਉਹਨਾਂ ਵੀ ਅਸੀਂ ਤਾਂ ਥੰਮ ਆਖਨੇ। ਥੰਮ ਜਿਹੜਾ ਉਹ ਵੱਡਾ ਪਿਲਰ ਹੋ ਗਿਆ ਤੇ ਕੋਈ ਛੋਟਾ ਜਿਹਾ ਪਿਲਰ ਹੈ ਤਾਂ ਥੰਮ ਹੀ ਆਖ ਸਕਦਾ। ਤੇ ਉਸ ਤੋਂ ਇਲਾਵਾ ਜਿਹੜਾ ਹੁੰਦਾ ਨਾ ਵੀ ਫਲਾਣਾ ਬੜਾ ਅੱਖੀਆਂ 'ਚ ਚੁੱਭ ਰਿਹਾ, ਬੜਾ ਚੁੱਭਦਾ ਹੈ, ਉਹਨੂੰ ਅੱਖੀਆਂ 'ਚ ਬੜਾ ਚੁੱਭਦਾ ਹੈ, ਵੱਡੇ ਪਾਸੇ ਸਾਨੇ ਰੜਕਣਾ, ਫਲਾਣਾ ਜਿਹੜਾ ਉਸਨੇ ਅੱਖੀਆਂ 'ਚ ਬਹੁ ਰੜਕਣਾ। ਤੇ ਉਸ ਤੋਂ ਇਲਾਵਾ ਧੀਆਂ ਤਾਂ ਖੈਰ ਪੰਜਾਬੀ 'ਚ ਤੁਹਾਡੇ ਪਾਸੇ ਵੀ ਆਇਆ ਹੈ, ਅਡੇ ਪਾਸੇ ਮੁਕੰਮਲ ਕਰਕੇ ਵੀ ਧੀਆਂ ਧਿਆਣੀਆਂ ਵੀ ਆਖ ਸਕਦੇ ਨੇ ਜਾਂ ਖਾਲੀ ਧਿਆਣੀਆਂ ਵੀ ਆਖ ਸਕਦੇ ਨੇ। ਉਸ ਨੇ ਅੰਦਰ ਜਿतने मतलब ਜਿਹੜੇ ਧੀ ਵਰਗੇ ਰਿਸ਼ਤੇ ਹੋਣੇ ਨੇ, मतलब ਭੈਣਾਂ ਵੀ ਉਸੇ ਸ਼ਾਮਿਲ ਹੋ ਗਈਆਂ, ਫੁੱਫੀਆਂ ਵੀ ਉਸੇ ਸ਼ਾਮਿਲ ਹੋ ਗਈਆਂ, ਉਹ ਸਾਰੇ ਧੀਆਂ ਧਿਆਣੀਆਂ ਕਲੈਕਟਿਵਲੀ ਜਿਹੜਾ ਉਹਨਾਂ ਆਖਿਆ ਵਾ ਜੀ। ਉਸ ਤੋਂ ਇਲਾਵਾ ਜੀ ਅਲੀ ਜੀ ਤੁਹਾਡਾ ਨਾਂ ਹੀ ਰੱਖਣਾ ਸੀ, ਜਾਣ ਨਹੀਂ ਦੇਣਾ। ਸਾਡਾ ਅਮਰ ਵੀ ਆ, ਅਮਰ ਨਾਲ ਵੀ ਆਪਾਂ ਗੱਲ ਕਰਨੀ ਆ, ਫਿਰ ਤੁਹਾਡਾ ਕਰਦੇ ਅਮਰ ਜੀ। ਕਮਰ ਭਾਈ ਨਾਲ ਗੱਲ ਕਰੋ, ਮੈਂ ਥੋੜੀ ਜਿਹੀ ਰਹਿ ਗਈ ਉੱਪਰ ਰਹਿਣ ਲੱਗਾ ਜੀ। अस्सलाम वालेकुम, सर श्री अकाल जी, की हाल है? ठीक ठाक हो? पता नहीं क्यों यार मेरा नेट थोड़ा जिहा स्लो है ते इस वास्ते कैमरा जिसे ऑन करना ते फिर मैं निकल जाना ਉਹਦੇ ਵਿੱਚੋਂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। तो लिंक ਜਿਹੜਾ ਬੰਦ ਨਹੀਂ ਚੱਲ ਰਿਹਾ ਔਰ ਮੇਰੇ ਜ਼ਹਿਨ ਦੇ ਵਿੱਚ ਸਮਝ ਆਉਂਦਾ ਹੈ ਹੁਣ ਤੇ ਸ਼ਾਇਦ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ। ਤੁਸੀਂ ਤੇ ਕਹਿੰਦੇ ਹੈ ਨਾ ਛੱਪੜ ਕਿਹਾ ਜਾਂਦਾ ਹੈ, ਕਿਧਰੇ ਤਲਾਬ ਕਿਹਾ ਜਾਂਦਾ ਹੈ, ਕਿਧਰੇ ਬੰਨੀ ਕਹੀ ਜਾਂਦੀ ਹੈ, ਸਾਡੇ ਨਾਲ ਡੁੰਮ ਕਿਹਾ ਜਾਂਦਾ ਹੈ। ਡੁੰਮ ਮੈਂ ਗੁਜਰਾਤ ਦੇ ਵਿੱਚ ਯਾਨੀ ਕਿ ਪਿੰਡ ਡੁੰਮ, ਛੱਪੜ ਨੂੰ ਤਲਾਬ ਨੂੰ ਡੁੰਮ ਵੀ ਕਿਹਾ ਜਾਂਦਾ ਹੈ। ਸਾਡੇ ਵਾਲੇ ਪਾਸੇ ਡੁੰਮ ਉਹਨੂੰ ਕਿਹਾ ਜਾਂਦਾ ਜਿਵੇਂ ਇਸ ਦੇ ਵਿੱਚ ਕੋਈ ਗਹਿਰੀ ਜਗ੍ਹਾ ਹੋਵੇ ਨਾ, ਉਹਨੂੰ ਡੁੰਮ ਕਹਿੰਦੇ। ਕਿ ਉਹ ਛੱਪੜ ਦੇ ਵਿੱਚ ਜਾਂ ਨਹਿਰ ਦੇ ਵਿੱਚ ਗਹਿਰੀ ਜਗ੍ਹਾ ਹੋਵੇ, ਉਹਨੂੰ ਡੁੰਮ ਕਹਿੰਦੇ। ਸਹੀ ਹੈ। ਔਰ ਜਿਹੜੀ ਬੰਨੀ ਹੈ, ਬੰਨੀ ਤਕਰੀਬਨ ਸਾਡੇ ਹਰ ਕਬਰਸਤਾਨ ਦੇ ਨਾਲ ਜਿਹੜੀ ਹੈ ਨਾ, ਪੁਰਾਣੇ ਪਿੰਡ ਜਿੰਨੇ ਹੈ ਨੇ ਉਹਨਾਂ ਹਰ ਕਬਰਸਤਾਨ ਦੇ ਨਾਲ ਜਿਹੜੀ ਉਹ ਬੰਨੀ ਬਣਾਈ ਗਈ ਉਹ ਇਸ ਵਾਸਤੇ ਕਿ ਉੱਥੇ ਪਾਣੀ ਜਿਹੜਾ ਸਾਫ਼ ਮਿਲ ਜਾਂਦਾ ਆ, ਕਿਉਂਕਿ ਕਬਰਸਤਾਨ ਦੇ ਵਿੱਚ ਕੋਈ ਬੰਦਾ ਬੋਲ ਪਿਸ਼ਾਬ ਅੱਗਾ ਪਿਛਾ ਬਿਲਕੁਲ ਕੋਈ ਗੰਦ ਬਲਾ ਨਹੀਂ ਹੁੰਦਾ ਆ, ਤਾਂ ਪਾਣੀ ਜਿਹੜਾ ਸਾਫ਼ ਜਾਂਦਾ ਉਹ ਪਾਣੀ ਲੋਕ ਪੀਣ ਵਾਸਤੇ ਵੀ ਇਸਤੇਮਾਲ ਕਰ ਲੈਂਦੇ। ਉਹਨੂੰ ਡੁੰਮ ਵੀ ਕਿਹਾ ਜਾਂਦਾ, ਛੱਪੜ ਵੀ ਕਿਹਾ ਜਾਂਦਾ। ਔਰ ਇਹਦੇ ਤੋਂ ਇਲਾਵਾ ਜਿਹੜੇ ਕੁਝ ਲਫ਼ਜ਼ ਜਿਹੜੇ ਹੁਣ ਬਹੁਤ ਘੱਟ ਸੁਣਨ ਨੂੰ ਮਿਲਦੇ ਨੇ ਉਹਨਾਂ ਵਿੱਚੋਂ, ਕਿਉਂਕਿ ਹੁਣ ਜਿਸ ਵਕਤ ਉਰਦੂ ਇੰਗਲਿਸ਼ ਦੂਜਾ ਤੀਜਾ ਸਕੂਲਾਂ ਕਾਲਜਾਂ ਵਿੱਚ ਜਾ ਕੇ ਉਰਦੂ, ਉਹਦੇ ਬਾਅਦ ਇੰਗਲਿਸ਼ ਦੇ ਜਿਹੜੇ ਨੇ ਉਹ ਅਸੀਂ ਪਾ ਲੈਂਦੇ ਹਾਂ ਵਿੱਚ, ਤੇ ਠੇਠ ਪੰਜਾਬੀ ਦੇ ਪੁੱਛਦੇ ਤੇ ਆਪਣੇ ਇਸ ਪੰਜਾਬ ਤੋਂ ਕਿ ਬਸਾਰ ਬਸਾਰ ਕਿਹਾ ਜਾਂਦਾ ਸਾਡੇ ਵੱਲ, ਕਿਉਂਕਿ ਬੇ ਤੇ ਵੀ ਦਾ ਥੋੜਾ ਜਿਹਾ ਫਰਕ ਹੈ। ਹਲਦੀ ਨੂੰ ਸਾਡੇ ਵੱਲ ਜਿਹੜਾ ਵਸਾਰ ਕਿਹਾ ਜਾਂਦਾ, ਲੇਕਿਨ ਹੁਣ ਘੱਟ ਹੀ ਸੁਣਨ ਨੂੰ ਮਿਲਦਾ ਹੈ। ਅੱਛਾ ਅੱਛਾ, ਹਾਂਜੀ, ਵਸਾਰ ਤੇ ਸਾਡੇ ਵੱਲ ਵਸਾਰ ਯਾਨੀ ਕਿ 20 ਤੇ 20 ਦਾ। ਉਹ ਆਪਣੇ ਜਿਸ ਤਰ੍ਹਾਂ ਹੁਣ ਅਰਬ ਕੋਈ ਵੀ ਮਿਲਦਾ ਨਾ ਤਾਂ ਉਹਦੇ ਕੋਲ 30 ਕਹਿਣਾ ਜਿਹੜਾ ਮੁਸ਼ਕਲ ਹੈ। ਅਗਲੇ ਦਿਨ ਨਾ ਇੱਥੇ ਇੱਕ ਦੋਸਤ ਹੈ, ਉਹ ਸਊਦੀ ਅਰਬ ਤੋਂ ਹੈ, ਤੇ ਉਹਦੇ ਨਾਲ ਮੈਂ ਜੇ ਗਿਆ ਤਾਂ ਉੱਥੇ ਬੈਠੇ ਆਪਣੇ ਮੁੰਡੇ ਹੋਰ ਵੀ ਇਫਤਾਰੀ ਦੇ, ਉਹ ਮੈਂ ਦੂਜੇ ਮੁੰਡੇ ਨੂੰ ਆਖਿਆ ਆਈ, ਮੈਂ ਚੁੱਪ ਕਰ ਜੇ, ਮੈਂ ਲਗਾ ਸ਼ੁਗਰ ਲਾਉਣ। ਮੈਂ ਉਹਨੂੰ ਪੁੱਛਿਆ, ਮੈਂ ਬ੍ਰਦਰ ਗੱਡੀ ਕਿੱਥੇ ਖੜੀ ਕਰਨਾ ਹੈ, ਵੇਅਰ ਡੂ ਯੂ ਪਾਰਕ? ਆਂਦਾ ਆਈ ਪਾਰਕਡ ਆਊਟਸਾਈਡ। ਮੈਂ ਕਿਹਾ ਠੀਕ ਹੈ, ਆਈ ਪਾਰਕਡ ਆਊਟਸਾਈਡ। ਹੁਣ ਸਾਰੇ ਹੱਸਣ ਲੱਗ ਪਏ ਕਿ ਸਮਝ ਨਹੀਂ ਵੀ ਆਉਂਦੇ ਵੀ ਪਾਰਕਡ ਆਊਟਸਾਈਡ ਕਿ ਮੈਂ ਬਾਹਰ ਭੌਂਕਣਾ, ਮੈਂ ਗੱਡੀ ਖੜਾਉਣਾ। ਤੇ ਉਹ ਪੀ ਦਾ ਵੀ ਬਣਾ ਜਾਂਦੇ ਨੇ। ਮੈਂ ਕਿਹਾ ਘਰ ਦੇ ਵਿੱਚ ਕਰੀ ਵੀ ਨਾ ਬੁੱਢੀ ਚਿੱਤਰ ਮਾਰੇ ਦੀ ਆ, ਬਾਹਰ ਹੀ ਪਾਰਕ ਕਰ ਲਿਆ ਕਰ। ਆਈ ਪਾਰਕਡ ਆਊਟਸਾਈਡ ਥੋੜਾ ਜਿਹਾ ਯਾਨੀ ਕਿ ਦੂਸਰੀ ਜ਼ਬਾਨ ਦੇ ਵਿੱਚ ਜਿੱਥੇ ਜਾਂਦਾ ਤਾਂ ਬੜਾ ਫਨੀ ਜਿਹਾ ਹੋ ਜਾਂਦਾ। ਅਮਰ ਜੀ ਬਹੁਤ ਸ਼ੁਕਰੀਆ। ਅਮਰ ਜੀ ਮੈਂ ਪਰਸਨਲੀ ਇੱਕ ਤੁਹਾਡੇ ਤੋਂ, ਤੁਸੀਂ ਅਗਰ ਅਵੇਲੇਬਲ ਹੋਵੋ ਤਾਂ ਮੈਨੂੰ ਨਾਸਰ ਢਿੱਲੋਂ ਦੇ ਨਾਂ ਤੇ ਆਈਡੀ ਆ, ਤੁਸੀਂ ਮੈਨੂੰ ਇਨਬਾਕਸ ਕਰਿਓ। ਮੈਨੂੰ ਕੋਈ ਪਰਸਨਲੀ ਕੰਮ ਹੈ, ਗੁਜਰਾਤ ਦੇ ਹੋ ਤੁਸੀਂ, ਸਾਡੇ ਦੋਸਤ ਨੇ ਬਾਹਰੋਂ, ਉਹਨਾਂ ਨੇ ਨਾ ਆਪਣੇ ਪਾਕਿਸਤਾਨੀ ਦੋਸਤਾਂ ਵਾਸਤੇ ਤੁਹਾਡੇ ਏਰੀਏ ਗੁਜਰਾਤ ਦੇ ਕਣਵਖ ਪਿੰਡ ਆ, ਕਣਵਖ ਉਹਦੇ ਪਿੰਡ ਵਾਸਤੇ, ਉੱਥੋਂ ਦੇ ਸਕੂਲ ਵਾਸਤੇ, ਉੱਥੋਂ ਦੇ ਇਹਨਾਂ ਦੇ ਰੂਟਸ ਹਨ। ਉਹਨਾਂ ਨੇ ਉਹ ਪਿੰਡ ਵਾਲਿਆਂ ਵਾਸਤੇ ਕੋਈ ਕਿਤਾਬਾਂ ਦੀ ਸ਼ਕਲ 'ਚ ਗਿਫਟ ਭੇਜੇ ਆ, ਪਿੰਡ ਉਹਨਾਂ ਨੇ ਪਹੁੰਚਾਉਣੇ ਆ ਤੁਹਾਡੇ ਗੁਜਰਾਤ। ਸੋ ਮੈਨੂੰ ਤੁਹਾਡੀ ਕੋਈ ਮਸਲਾ ਨਹੀਂ, ਮੈਂ ਤੁਹਾਨੂੰ ਫੇਸਬੁੱਕ ਦੇ ਮੇਰੇ ਹਾਲੇ ਤੁਹਾਡੇ ਨਾਲ ਮੈਂ ਫਰੈਂਡ ਵੀ ਆਏ ਆ, ਤੇ ਤੁਹਾਡੇ ਪੇਜ ਦੇ ਉੱਤੇ ਮੈਂ ਲਾਈਕ ਕੀਤੇ, ਮੈਂ ਉਹਦੇ ਤੁਹਾਨੂੰ ਮੈਸੇਜ ਕਰ ਲੈਣਾ। ਉਰਦੂ ਵਿੱਚ ਅਮਰ ਚੌਧਰੀ ਦੇ ਨਾਲ ਮੇਰੀ ਆਈਡੀ ਹੈ, ਤੇ ਐਨੀ ਟਾਈਮ ਮੈਂ ਅਵੇਲੇਬਲ ਹਾਂ, ਕੋਈ ਮਸਲਾ ਨਹੀਂ। ਤੁਸੀਂ ਜ਼ਰੂਰ ਮੈਨੂੰ ਮੈਸੇਜ ਕਰਿਓ। ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਬੁੱਕ ਆ, ਡਾਕਟਰ ਦਲਵੀਰ ਪੰਨੂ ਨਾਲ ਲਿਖੀ ਹੈ, ਪਾਕਿਸਤਾਨ ਦੇ ਜਿਹੜੇ ਹਿਸਟੋਰੀਕਲ ਬਿਲਡਿੰਗਾਂ ਨੇ ਉੱਥੋਂ, ਉਹਦੇ ਤੇ ਉੱਥੇ ਕਿਸੇ ਦੋਸਤ ਨੇ ਸਾਡੇ ਨਾਲ ਹੀ ਸੁਣਿਆ, ਉਹਨਾਂ ਨੇ, ਉਹਨਾਂ ਦਾ ਪਿਛੋਕੜ ਪਿੰਡ ਹੈ ਲਖਵਿੰਦਰ ਨਾਂ ਉਹਨਾਂ ਦਾ, ਉਹਨਾਂ ਨੇ ਆਪਣੇ ਪਿੰਡ ਵਾਸਤੇ ਲਖਨਵਾਲ ਹੋਣਾ ਹੈ, ਪਿੰਡ ਦਾ ਨਾਮ ਲਖਨਵਾਲ ਹੋਣਾ। ਲਖਨਵਾਲ ਪਿੰਡ ਦੇ ਵਿੱਚ ਯਾਨੀ ਕਿ ਇਧਰੋਂ ਬੰਦੇ ਮਾਈਗ੍ਰੇਟ ਕਰਕੇ ਉਧਰੋਂ ਆਏ ਵੀ ਨੇ ਤੇ ਇਧਰੋਂ ਵੀ ਗਏ ਨੇ। ਪਿੰਡ ਦਾ ਨਾਮ ਕਣਵਖ, ਕਣਵਖ ਇਸ ਤਰ੍ਹਾਂ ਕਰਕੇ ਨਹੀਂ ਚਲੋ ਐਨੀਵੇ ਤੁਹਾਡੇ ਨਾਲ ਜਿਸ ਵਕਤ ਮੈਂ ਪ੍ਰਾਈਵੇਟ ਦੇ ਵਿੱਚ ਗੱਲ ਕਰਨਾ ਤੇ ਸ਼ਾਇਦ ਆ ਜਾਏਗੀ। ਤੁਸੀਂ ਮੈਨੂੰ ਕਰਿਓ, ਪ੍ਰਾਈਵੇਟ ਕਰਿਓ, ਫਿਰ ਗੱਲ ਕਰਾਂਗੇ ਆਪਾਂ। ਹੋਰ ਦੋਸਤਾਂ ਨੂੰ ਇਧਰ ਨਾਲ ਲੈ ਲਈਏ। ਮੈਂ ਮੁੱਦੇ ਤੋਂ ਹਟ ਕੇ ਗੱਲ ਕਰਨ ਲੱਗ ਪਿਆ, ਕਿਉਂਕਿ ਸਾਨੂੰ ਇਹੋ ਜਿਹੇ ਦੋਸਤਾਂ ਨੂੰ ਸਾਨੂੰ ਲੋੜ ਪੈ ਜਾਂਦੀ ਹੈ। ਓਕੇ ਜੀ, ਓਕੇ।
ਸਾਡੇ ਨਾਲ ਨੇ ਜਗਜੀਤ ਜੀ ਤੇ ਯਾਸਰ ਭਾਜੀ ਕੀ ਕਹਿਣਾ ਚਾਹੁੰਦੇ ਹੋ? अस्सलाम वालेकुम भाई राशिद साहब की हाल चाल है? ठीक है वालेकुम सलाम भाई रोड़ा साहब ने सलाम दो जनाब कितने याद करते हो ਭਾਈ ਯਾਸਰ ਤੁਹਾਡੀ ਨਾ ਆਵਾਜ਼ ਬਹੁਤ ਥੋੜੀ ਆ ਰਹੀ ਹੈ, ਥੋੜਾ ਜਿਹਾ ਲਾਊਡਲੀ ਬੋਲੋਗੇ? नासर भाई साहब की हाल चाल है? ठीक हो? बिल्कुल ठीक भाजी। अरोड़ा साहब का की हाल चाल है? गायब हो गए ने स्क्रीन तो। ਅਰੋੜਾ ਸਾਹਿਬ ਰੈਸਟ ਫਰਮਾ ਰਹੇ ਨੇ, ਜਰਾ 2 ਘੰਟੇ ਦੇ ਉੱਤੇ ਹੋ ਗਿਆ ਸਾਡਾ। ਅਰੋੜਾ ਸਾਹਿਬ ਰੈਸਟ ਫਰਮਾ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਜੀ? ਹੁਣ ਪ੍ਰੋਗਰਾਮ ਦੀ ਐਂਡਿੰਗ ਆ, ਕੁਝ ਕਹਿਣਾ ਚਾਹੁੰਦੇ ਜ਼ਰੂਰ ਦੱਸੋ। बस अरोड़ा साहब ਨੂੰ ਵੇਖ ਕੇ ਬੜਾ ਦਿਲ ਖੁਸ਼ ਹੋਇਆ, ਨਾਲ ਇਹਨਾਂ ਨਾਲ ਗੱਲ ਵੀ ਕਰਨੀ ਸੀ। ਚਲੋ ਸਾਹਮਣੇ ਆ ਗਏ ਨੇ, ਅੱਲਾਹ ਪਾਕ ਇਹਨਾਂ ਨੂੰ ਖੁਸ਼ ਰੱਖੇ ਜਨਾਬ। ਤੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਵੀ ਸਾਡਾ ਜਿਹੜਾ ਪਿੰਡ ਹੈ ਨਾ, ਉਹ ਤਹਿਸੀਲ ਸਿੰਘਾਂ ਦੇ ਨਾਲ 118 ਸ਼ਮਾਲੀ। ਆਵਾਜ਼ ਆ ਰਹੀ ਭਾਈ? ਜੀ ਹਾਂਜੀ ਆਵਾਜ਼ ਆ ਰਹੀ। ਅੱਛਾ, ਅਸੀਂ ਵੈਸੇ ਮਾਈਗ੍ਰੇਟ ਹੋ ਕੇ ਆਏ ਹਾਂ ਗੁਰਦਾਸਪੁਰ ਤੋਂ 1942 ਦੇ ਵਿੱਚ, ਲੇਕਿਨ ਸਾਡੇ ਪਿੰਡ ਦੇ ਵਿੱਚ ਜ਼ਬਾਨ ਬੋਲੀ ਜਾਂਦੀ ਸ਼ਾਹਪੁਰੀ ਜ਼ਿਆਦਾਤਰ, ਲੋਕਲ ਜ਼ਬਾਨ ਸ਼ਾਹਪੁਰੀ ਜਾਂਦੀ। ਤੇ ਉਹਦੇ ਵਿੱਚ ਨਾ ਮਸਲਨ ਸਵੇਰ ਨੂੰ ਆਖਦੇ ਲਫ਼ਜ਼ ਬੋਲਦੇ ਸੁਬਾ, ਯਾਨੀ ਕਿ ਜਿਹੜੀ ਕੱਲ ਆਉਣ ਵਾਲੀ ਸੁਬਾ ਉਹਨੂੰ ਆਖਦੇ ਨੇ ਦਮੀ। ਤੇ ਜਾਂ ਜਦੋਂ ਬੰਦੇ ਜਾਣਾ ਹੋਵੇ ਲੰਬੇ ਸਫ਼ਰ ਤੇ, ਜਿਵੇਂ ਅਸੀਂ ਆਖਦੇ ਹਾਂ ਲੰਬਾ ਸਫ਼ਰ ਹੈ, ਉਹ ਆਖਦੇ ਸਹਿ ਪਾਤੇ ਭਾਈ, ਇਹਦਾ ਵੀ ਸਹਿ ਪਾਤੇ। ਇਹ 2 ਲਫ਼ਜ਼ ਜ਼ਿਆਦਾ ਬੋਲੇ ਜਾਂਦੇ ਜੀ। ਸਰਗੀ ਜਿਹੜੀ ਹੈ ਸੁਬਾਹ ਦਾ ਜਿਹੜਾ ਵਕਤ ਹੈ, ਉਹਨੂੰ ਸਰਗੀ ਵੀ ਕਹਿੰਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਇਹ ਆਮ ਪੰਜਾਬੀ ਦੇ ਵਿੱਚ ਵਰਤਿਆ ਅੱਜ ਵੀ ਜਾਂਦਾ ਹੈਗਾ। ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ ਜੀ। ਆਉਣ ਵਾਲਾ ਦਿਨ ਜਿਹੜਾ ਨਾ ਟੂ ਮਾਰੋ ਜਿਹਨੂੰ ਆਖਿਆ ਜਾਂਦਾ, ਆਉਣ ਵਾਲੇ ਦਿਨ ਨੂੰ ਦਮੀ ਬੋਲਿਆ ਜਾਂਦਾ, ਦਮੀ ਜੀ। ਮੇਰੇ ਕੋਲ ਤਾਂ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ, ਮੈਂ ਮਾਫੀ ਚਾਹੁੰਦਾ, ਮੈਂ ਤੁਹਾਡੀ ਗੱਲ ਪੂਰੀ ਤਰ੍ਹਾਂ ਸੁਣ ਨਹੀਂ ਪਾ ਰਿਹਾ, ਮੈਂ ਉਸ ਦੀ ਮਾਫੀ ਚਾਹੁੰਦਾ ਜੀ। ਅੱਛਾ, ਤੁਹਾਡੀ ਸ਼ਾਇਦ ਕਾਲ ਵੀ ਡ੍ਰੌਪ ਹੋ ਗਈ ਹੈ ਜੀ। ਚੌਧਰੀ ਸਾਹਿਬ, ਅੱਛਾ ਜਗਜੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਸ ਤੋਂ ਬਾਅਦ ਆਮਿਰ ਸਾਹਿਬ ਨਾਲ ਵੀ ਗੱਲ ਕਰਨੀ ਹੈ ਜੀ। ਤੇ ਜੀ ਕੀ ਜਗਜੀਤ ਜੀ ਕੀ ਕਹਿਣਾ ਚਾਹੋਗੇ ਜੀ? ਅਰੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜਗਜੀਤ ਜੀ। ਢਿੱਡ ਫੁੱਕਣੀ ਪੀਤੀ ਸੀ ਜੀ ਅੱਜ? ਹਾਂਜੀ, ਢਿੱਡ ਫੁੱਕਣੀ ਪੀਤੀ ਸੀ ਅੱਜ? ਢਿੱਡ ਫੂਕਣੀ ਦੇਖੋ, ਇਹ ਨਾ ਜਿਹੜੇ ਨਿਹੰਗਾਂ ਵਾਲੇ ਬੋਲੇ ਤੇ ਫਿਰ ਕਿਸੇ ਦੇ ਤੇ ਵੱਖਰੀ ਗੱਲ ਕਰਨਾ ਕਿ ਢਿੱਡ ਫੂਕਣੀ ਜੀ ਇਹ ਚਾਹ ਨੂੰ ਕਹਿੰਦੇ ਜੀ। ਮੈਂ ਤਾਂ ਢਿੱਡ ਫੂਕਣੀ ਚਾਹ ਨੂੰ ਕਿਹਾ ਜਾਂਦਾ ਹੈ, ਉਹ ਇੱਕ ਆਪਣੇ ਵੱਖਰੀ ਜ਼ੁਬਾਨ ਹੈ, ਕੋਡ ਲੈਂਗੁਏਜ ਨੂੰ ਕਹਿਣਾ ਚਾਹੀਦਾ ਹੈ। ਇਹ ਚਾਹ ਹੈ ਜੀ। ਮੈਂ ਚਾਹ ਨਿਹੰਗਾਂ ਵਾਲੀ ਬੋਲੀ ਤੇ ਵੀ ਗੱਲ ਕਰ ਲਓ ਜੀ। ਅੱਜ ਢਿੱਡ ਫੂਕਣੀ ਦੁੱਧ ਨੂੰ ਸਮੁੰਦਰ, ਮੈਂ ਚਾਹ ਨੂੰ ਢਿੱਡ ਫੂਕਣੀ ਦੁੱਧ ਨੂੰ ਸਮੁੰਦਰ, ਠੀਕ ਆ ਜੀ। ਤੇ ਗਧੇ ਨੂੰ ਥਾਣੇਦਾਰ ਨੂੰ ਗਧਾ ਜੀ, ਠੀਕ ਹੈ ਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਸੋ ਮੈਂ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਸ਼ਾਇਦ ਇਸ ਬੋਲੀ ਬਾਰੇ ਨਹੀਂ ਪਤਾ, ਇਹ ਕੋਡ ਲੈਂਗੁਏਜ ਹੈ ਜੀ। ਮੁਗਲ ਦੌਰ ਵਿੱਚ ਜਦੋਂ ਨਿਹੰਗ ਸਿੰਘ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੇ ਵਕਤ ਵਿੱਚ ਜਿਹੜੇ ਫੌਜ ਦੇ ਵਿੱਚ ਸਨ, ਉਹਨਾਂ ਨੇ ਆਪਣੀ ਇੱਕ ਜ਼ੁਬਾਨ ਵੱਖਰੀ ਬਣਾਈ ਹੋਈ ਸੀ। ਕੋਡ ਲੈਂਗੁਏਜ, ਛੋਲਿਆਂ ਨੂੰ ਬਦਾਮ ਕਹਿਣਾ, ਤਾਂ ਕਿ ਜੇ ਦੁਸ਼ਮਣ ਦਾ ਕੋਈ ਬੰਦਾ ਸੁਣੇ ਗੱਲ ਉਹਨੂੰ ਸਮਝ ਨਾ ਆਵੇ, ਕੋਡ ਲੈਂਗੁਏਜ ਸੀ। ਇਸ ਨੂੰ ਨਿਹੰਗ ਬੋਲੇ ਵੀ ਕਿਹਾ ਜਾਂਦਾ ਹੈ। ਸੋ ਇਸ ਵਿੱਚ ਹਰ ਚੀਜ਼ ਨੂੰ ਬਦਲ ਕੇ ਗੱਲ ਨੂੰ ਕਿਹਾ ਜਾਂਦਾ, ਚੀਨੀ ਨੋ ਚੁੱਪ, ਇਸ ਤਰ੍ਹਾਂ ਦੀ ਚੀਜ਼ਾਂ ਵਰਤੀਆਂ ਜਾਂਦੀਆਂ ਤਾਂ ਕਿ ਕਿਸੇ ਹੋਰ ਨੂੰ ਪਤਾ ਨਾ ਲੱਗ ਸਕੇ ਜੀ। ਇਹ ਉਸ ਜ਼ੁਬਾਨ ਦੀ ਗੱਲ ਕਰ ਰਹੇ ਨੇ ਜੀ। ਜਗਜੀਤ ਜੀ ਬਹੁਤ ਸ਼ੁਕਰੀਆ ਤੁਹਾਡਾ ਇਹ ਤੁਹਾਡਾ ਗੱਲ ਕਰਨ ਲਈ। ਅਸੀਂ ਚਾਹੁੰਦੇ ਹਾਂ ਕਿ ਅਸੀਂ ਹਰ ਇੱਕ ਦੋਸਤ ਨਾਲ ਗੱਲ ਕਰੀਏ। ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਲੰਬਾ ਜਾ ਚੁੱਕਿਆ ਹੈ, ਅਸੀਂ 2 ਘੰਟੇ ਤੋਂ ਕਾਫੀ ਉੱਪਰ ਜਾ ਚੁੱਕੇ ਹਾਂ ਤੇ ਸਾਡੇ ਦੋਸਤਾਂ ਨੂੰ ਨਾਲ ਰੱਖਣਾ ਕਈ ਵਾਰ ਮੁਸ਼ਕਿਲ ਵੀ ਹੋ ਜਾਂਦਾ ਹੈ। ਹੋਰ ਵੀ ਬਹੁਤ ਕਾਫੀ ਜ਼ਿਆਦਾ ਹੋ ਗਿਆ। ਹੁਣ ਜਿਹੜੇ ਦੋਸਤਾਂ ਨਹੀਂ ਲੈ ਸਕੇ ਨਾਲ ਉਹਨਾਂ ਕੋਲ ਮਦਦ ਕਰਦੇ ਆ। ਮੁਹੰਮਦ ਇਮਤਿਆਜ਼ ਉਹ ਪਿੰਡ ਦਾ ਐਡਰੈਸ ਦੱਸ ਰਹੇ ਆ। ਮੁਹੰਮਦ ਇਮਤਿਆਜ਼ ਸਾਹਿਬ, ਅਗਰ ਤੁਸੀਂ ਮੈਨੂੰ ਇਨਬੌਕਸ ਕਰ ਦਿਓ ਤੇ ਆਪਣਾ ਕੰਟੈਕਟ, ਮੈਂ ਤੁਹਾਡੀ ਹੈਲਪ ਲੈ ਲਾਂਗਾ। ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦੋਸਤਾਂ ਦਾ, ਅਹਿਮਦ ਅਲੀ ਸ਼ੁਕਰੀਆ। ਅਸੀਂ ਉਹ ਜਿਹੜੇ ਦੋਸਤਾਂ ਨੂੰ ਨਹੀਂ ਨਾਲ ਲੈ ਸਕੇ ਉਹਨਾਂ ਕੋਲ ਮਦਦ ਕਰਦੇ ਹਾਂ। ਕੱਲ ਨੂੰ ਲਵਾਂਗੇ ਨਾਲ ਉਹਨਾਂ ਨੂੰ। ਅਰੋੜਾ ਸਾਹਿਬ ਦੀ ਗੱਲ ਜ਼ਰੂਰ ਸੁਣ ਲਈ ਜੀ। ਮੈਂ ਅਖੀਰ ਵਿੱਚ ਗੱਲ ਕਹਿਣਾ ਚਾਹੁੰਦਾ ਜੀ, ਮੈਂ ਕਿਉਂਕਿ ਸ਼ੁਰੂਆਤ ਵਿੱਚ ਪ੍ਰੋਮਿਸ ਕੀਤਾ ਸੀ ਜੀ, ਮੈਨੂੰ ਰਿਮਾਈਂਡਰ ਵੀ ਦਿੱਤਾ ਗਿਆ ਜੀ ਮੁਦੱਸਰ ਚੱਠਾ ਵੱਲੋਂ 2-3 ਵਾਰ ਰਿਮਾਈਂਡਰ ਆਇਆ ਕਿ ਤੁਸੀਂ ਪੱਗ ਬਾਰੇ ਗੱਲ ਕਰਨੀ ਹੈ ਜੀ। ਮੈਂ ਪੱਗ ਦੇ ਬਾਰੇ 2-3 ਛੋਟੀ ਜਿਹੀ ਗੱਲਾਂ ਕਰ ਲੈਣਾ ਜੀ। ਪੱਗ ਸਾਡੀ ਸਾਰਿਆਂ ਦੀ ਸਾਂਝੀ, ਪੱਗ ਸਾਡੀ ਇੱਜ਼ਤ ਦੀ ਨਿਸ਼ਾਨੀ ਹੈ। ਇਹਦਾ ਕਿਸੇ ਮਜ਼ਹਬ ਨਾਲ ਤਾਲੁਕ ਨਹੀਂ। ਪੱਗ ਸਾਡੀ ਸਾਰਿਆਂ ਦੀ ਇੱਜ਼ਤ, ਸਾਡੇ ਪਿਓ ਦਾ ਸਾਰੇ ਪੱਗ ਬੰਦੇ ਨੇ। ਮੈਂ ਆਪਣੀ ਜੇ ਪੱਗ ਦੀ ਗੱਲ ਕਰਾਂ, ਮੈਂ ਚਿੱਟੀ ਪੱਗ ਕਿਉਂ ਬੰਨਦਾ, ਜ਼ਿਆਦਾਤਰ ਉਹ ਤਾਂ ਦੱਸ ਦੇਣਾ ਜੀ। ਮੇਰੇ ਦਾਦਾ ਜੀ ਤਾਂ ਹਯਾਤੀ ਉਹਨਾਂ ਚਿੱਟੀ ਪੱਗ ਬੰਨੀ ਹੈ। ਮੈਂ ਐਜ਼ ਅ ਮੈਟਰ ਆਫ ਰਿਸਪੈਕਟ ਉਹਨਾਂ ਦੇ ਅਦਬ ਲਈ ਮੈਨੂੰ ਚਿੱਟੀ ਪੱਗ ਬੰਨਣਾ ਚੰਗਾ ਲੱਗਦਾ ਹੈ। ਇੱਕ ਵਜ੍ਹਾ ਮੈਂ ਕਿਉਂ ਸ਼ਾਇਦ ਤੁਹਾਡੇ ਜੋ ਬਹੁਤ ਸਾਰੇ ਦੋਸਤਾਂ ਨੂੰ ਨਾ ਪਤਾ ਹੋਵੇ ਕਿ ਮੈਂ
ਸਟੇਜੀ ਅਦਾਕਾਰ ਹਾਂ, ਮੈਂ ਸਟੇਜਾਂ ਤੇ ਪਰਫਾਰਮ ਕਰਦਾ, ਅਦਾਕਾਰੀ ਕਰਦਾ। ਸੋ ਜਦੋਂ ਮੈਂ ਅਦਾਕਾਰੀ ਵਾਸਤੇ ਸਟੇਜ ਤੇ ਜਾਂਦਾ ਉਸ ਵੇਲੇ ਮੈਂ ਰੰਗੀਨ ਪੱਗਾਂ ਵੀ ਬੰਨਦਾ ਵਾਂ, ਪਰ ਪੱਗਾਂ ਦੇ ਵੀ ਬੜੇ ਸਾਰੇ ਰੰਗ ਨੇ ਜੀ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪੱਗ ਜਿਹੜੀ ਮੈਂ ਬੰਨੀ ਇਹਨੂੰ ਛੀਟ ਵਾਲੀ ਪੱਗ ਕਿਹਾ ਜਾਂਦਾ ਹੈ। ਇਹ ਜਿਹੜੇ ਕਲਕੱਤੇ ਦੇ ਵਿੱਚ ਜਿਹੜੇ ਲੋਕ ਪਹਿਲਾਂ ਗਏ ਸੀ ਉਹ ਦੋ ਕਿਸਮ ਦੀ ਪੱਗਾਂ ਬੰਨਦੇ ਸੀ, ਲਹਿਰੀਆ ਤੇ ਛੀਟ ਬੰਨੀ ਜਾਂਦੀ ਸੀ ਉਸ ਤਰ੍ਹਾਂ, ਕਿਉਂਕਿ ਉਸ ਉੱਥੇ ਪ੍ਰਿੰਟਿੰਗ ਦਾ ਕੱਪੜੇ ਦੀ ਕੰਮ ਜ਼ਿਆਦਾ ਹੁੰਦਾ ਸੀ। ਅੱਜ ਦੇ ਦੌਰ ਵਿੱਚ ਪੱਗਾਂ ਬਹੁਤ ਘੱਟ ਰਹਿ ਗਈ। ਮੈਂ ਖਾਸ ਤੌਰ ਤੇ ਅੱਜ ਪੱਗ ਬੰਨ ਕੇ ਦੱਸਣ ਵਾਸਤੇ ਕਿ ਇਹ ਜਿਹੜੀ ਪੱਗ ਹੈ ਇਹਨੂੰ ਲਾਹੌਰ ਦੇ ਇਲਾਕੇ ਦੇ ਵਿੱਚ ਵੀ ਲੋਕ ਬੰਨਦੇ ਸੀ, ਜਿਹੜੇ ਰਈਸ ਲੋਕ ਸਨ ਉਹ ਬੰਨਦੇ ਸੀ। ਬਾਕੀ ਥਾਵਾਂ ਤੇ ਆਮ ਤੌਰ ਤੇ ਪਿੰਡਾਂ ਦੇ ਵਿੱਚ 4 ਰੰਗਾਂ ਦੀ ਪੱਗਾਂ ਬੰਨੀ ਜਾਂਦੀ ਸੀ। ਨੀਲਾ ਸੀ ਜਿਹਦੇ ਚ ਸੰਤਰੀ ਜਾਂ ਔਰੰਜ ਰੰਗ ਸੀ, ਕਾਲਾ ਸੀ ਤੇ ਚਿੱਟਾ ਸੀ। ਚਿੱਟਾ ਕਿਉਂਕਿ ਸੂਤ ਦੀ ਚਿੱਟੀ ਪੱਗ ਬਣਦੀ ਸੀ, ਨੀਲ ਨਾਲੋਂ ਰੰਗ ਨੀਲਾ ਕੀਤਾ ਜਾਂਦਾ ਸੀ, ਤੇ ਜਿਹੜਾ ਟੇਸੂ ਦੇ ਫੁੱਲ ਸਨ ਉਸ ਨਾਲ ਸੰਤਰੀ ਜਾਂ ਔਰੰਜ ਜਿਹਨੂੰ ਕਿਹਾ ਜਾਂਦਾ, ਕੇਸਰੀ ਵੀ ਕਹਿ ਦਿੱਤਾ ਜਾਂਦਾ, ਉਸ ਰੰਗ ਵਿੱਚ ਰੰਗਿਆ ਜਾਂਦਾ ਸੀ। ਸੋ ਇਸ ਕਰਕੇ ਰੰਗ ਜਿਹੜਾ ਲਿਮਿਟਡ ਸੀ ਪੱਗਾਂ ਦੇ। ਮੈਂ ਆਪਣੇ ਸ਼ੌਕ ਲਈ ਚਿੱਟੀ ਪੱਗ ਬੰਨਦਾ, ਪਰ ਮੈਂ ਰੰਗੀਨ ਪੱਗਾਂ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈ। ਇਹ ਛੋਟੀ ਜਿਹੀ ਗੱਲ ਹੈ ਪੱਗ ਬਾਰੇ। ਇਹ ਵਾਈਟ ਤੇ ਬਲੈਕ ਪੱਗ ਮੁਸਲਮਾਨ ਬੰਦੇ ਨੇ ਇੱਥੇ, ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ, ਕਿਉਂਕਿ ਇਹ ਪੁਰਾਣੇ ਦੌਰ ਵਿੱਚ ਸਿਰਫ ਚਿੱਟਾ ਕਾਟਨ ਤੋਂ ਚਿੱਟਾ ਰੰਗ ਬਣਦਾ ਸੀ, ਬਾਕੀ ਰੰਗਾਂ ਨੂੰ ਮਿਕਸ ਕਰਕੇ ਕਾਲਾ ਬਣਦਾ ਸੀ। ਨੀਲ ਨੂੰ, ਹਰੇ ਪੱਤਿਆਂ ਨੂੰ ਤੇ ਜਿਹੜੇ ਟੇਸੂ ਦਾ ਜਿਹੜਾ ਫੁੱਲ ਜਿਹਨੂੰ ਪਲਾਸ਼ ਦਾ ਵੀ ਫੁੱਲ ਕਹਿੰਦਾ ਹੈ ਉਹ ਵੀ ਉਹ ਸਾਰੇ ਰੰਗ ਕਰਕੇ ਜਿਹੜਾ ਜੀ ਉਹ ਇੱਕ ਰੰਗ ਬਣਾ ਲੈਂਦੇ, ਉਹਨੂੰ ਕਾਲਾ ਕਹਿੰਦੇ। ਇੱਕ ਦੋਸਤ ਕਿ ਪਾਕਿਸਤਾਨ ਤੋਂ ਆਏ ਵੀ ਬੰਦੇ ਬਿਲਕੁਲ ਜੀ ਸ਼ਿਵਕਰਨ ਗਰੇਵਾਲ ਜੀ ਲਾਹੌਰ ਤੋਂ ਆਏ, ਕਿਉਂ ਲਾਹੌਰ ਦੇ ਵਿੱਚ ਹੀ ਜਿਹੜੇ ਸੀ ਜਿਹੜਾ ਤਰੀਕਾ ਸੀ ਜਿਹੜਾ ਇਸ ਕਿਸਮ ਦੀ ਪੱਗ ਇਹ ਮਹਿੰਗੀ ਸੀ, ਆਮ ਪਿੰਡਾਂ ਵਿੱਚ ਅਵੇਲੇਬਲ ਪੱਗ ਨਹੀਂ ਸੀ, ਇਸ ਕਰਕੇ ਇਸ ਨੂੰ ਲਾਹੌਰ ਤੋਂ ਜਾਂ ਉਸ ਪਾਸੋਂ ਆਏ ਲੋਕ ਜ਼ਿਆਦਾ ਬੰਦੇ ਸੀ, ਜਿਹੜੇ ਖਾਸ ਤੌਰ ਰਾਵਲਪਿੰਡੀ ਦੇ ਜਿਹੜੇ ਉਸ ਤੋਂ ਜਿਹੜੇ ਅਮੀਰ ਤਰੀਨ ਲੋਕ ਸਨ। ਅਰੋੜਾ ਸਾਹਿਬ ਕਹਿੰਦੇ ਪੀਰ ਸਾਹਿਬ ਦਾ ਕਾਜ਼ਮੀ ਸਾਹਿਬ ਪੱਗ ਬੰਨ੍ਹਣ ਦਾ ਤਰੀਕਾ ਵੀ ਸਿਖਾਓ। ਉਹ ਜ਼ਰੂਰ ਜੀ, ਕਿਸੇ ਨੇ ਉਸ ਬਾਰੇ ਵੀ ਤਰੀਕੇ ਦੀ ਵੀ ਗੱਲ ਕਰਾਂਗੇ, ਚੀਰਾ ਕੀ ਹੁੰਦਾ ਉਸ ਦੀ ਵੀ ਗੱਲ ਕਰਾਂਗੇ। ਅੱਜ ਦੇ ਵਿੱਚ ਸਿਰਫ ਇੰਨੀ ਗੱਲ ਕਰਨਾ ਚਾਹੁੰਦਾ ਸੀ ਮੈਂ ਆਪਣੀ ਪੱਗ ਬਾਰੇ ਕਿ ਮੈਂ ਰੰਗੀਨ ਕਿਉਂ ਨਹੀਂ ਬੰਦਾ, ਚਿੱਟੀ ਕਿਉਂ ਬੰਦਾ। ਸੋ ਮੇਰੇ ਖਿਆਲ ਆਪਣੀ ਗੱਲ ਕਾਫੀ ਰੱਖ ਲਈ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਤੁਹਾਡੀ ਸਾਡਾ ਅੱਜ ਦਾ ਸਾਂਝ ਦਾ ਸਾਥ ਵਿੱਚ ਸਾਰਿਆਂ ਦੇ ਇਕੱਠੇ ਹੋਣ ਦਾ ਇੱਕ ਰਿਕੁਐਸਟ ਸਾਰਿਆਂ ਨੂੰ ਜਾਣ ਤੋਂ ਪਹਿਲਾਂ ਕਰ ਦਵਾਂ, ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਦੋਸਤਾਂ ਦੇ ਨਾਲ। ਜੇ ਤੁਸੀਂ ਇਸ ਪ੍ਰੋਗਰਾਮ ਪਸੰਦ ਕਰਦੇ ਹੋ, ਚੰਗਾ ਲੱਗਦਾ ਹੈ, ਇਹਨੂੰ ਆਪਣੇ ਫੇਸਬੁੱਕ ਪੇਜਸ ਉੱਤੇ, ਆਪਣੇ WhatsApp ਗਰੁੱਪਸ ਦੇ ਵਿੱਚ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਜੁੜ ਸਕਣ। ਤੁਹਾਡੇ ਰਾਏ, ਵਿਚਾਰ, ਸੁਝਾਅ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਜੋ ਤੁਹਾਡੇ ਕੋਲ ਆਈਡੀਆਜ਼ ਨੇ ਕਿਸ ਬਾਰੇ ਹੋਰ ਕੀ ਪ੍ਰੋਗਰਾਮ ਹੋ ਸਕਦੇ ਉਹ ਵੀ ਸਾਨੂੰ ਦੱਸਣਾ ਜੀ, ਤੁਸੀਂ ਕੀ ਹੋਰ ਸੁਣਨਾ ਚਾਹੋਗੇ। ਇੱਕ ਹੋਰ ਦੋਸਤ ਨੇ ਕਿਹਾ ਜੀ ਮਧੂ ਰਾਣੀ ਦੇ F44 ਰੂਬੀਆ ਦੀ ਪੱਗਾਂ ਦੀ ਗੱਲ ਕੀਤੀ ਹੈ। ਪੱਗਾਂ ਦੀ ਕੱਪੜੇ ਦੀ ਕਿਹੜੀ ਕਿਹੜੀ ਕਿਸਮਾਂ ਦੇ ਉਸ ਦੀ ਫਿਰ ਕਿਸੇ ਹੋਰ ਦਿਨ ਗੱਲ ਕਰਾਂਗੇ। ਮੈਂ ਪੱਗਾਂ ਦੇ ਬੜੇ ਤਫਸੀਲ ਨਾਲ ਪ੍ਰੋਗਰਾਮ ਕਰ ਸਕਦਾ, ਪਰ ਅੱਜ ਬਸ ਮੈਂ ਪੱਗ ਦੇ ਬਾਰੇ ਇੰਨਾ ਕੀ ਗੱਲ ਕਰਨੀ ਸੀ ਉਹ ਮੈਂ ਕਰ ਲਈ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰੋੜਾ ਸਾਹਿਬ 30 ਸੈਕਿੰਡ ਨਹੀਂ ਭੁੱਲਣੇ। 30 ਸੈਕਿੰਡ ਹੋਰ ਨੇ ਜੀ ਮੇਰੇ ਕੋਲ? ਨਹੀਂ 30 ਸੈਕਿੰਡ ਦਾ ਚੁੱਪ ਇਖਤਿਆਰ ਕਰਨੀ ਸਾਰਿਆਂ ਨੇ। ਜੀ 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 ਬਹੁਤ ਸ਼ੁਕਰੀਆ, ਭੁੱਲ ਗਏ ਤੁਸੀਂ ਜੀ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਬਿਲਕੁਲ 30 ਸੈਕਿੰਡ ਆਪਾਂ ਸਾਰੇ ਉਹਨਾਂ ਦੀ ਯਾਦ 'ਚ ਖਾਮੋਸ਼ ਰਵਾਂਗੇ, ਚੁੱਪ ਰਵਾਂਗੇ। ਤੁਸੀਂ ਉਨੀ ਦੇਰ ਜ਼ਰੂਰ 30 ਸੈਕਿੰਡ ਜੁੜ ਜਾਣਾ, ਉਸ ਤੋਂ ਬਾਅਦ ਰੱਬ ਰੱਖਾ। ਰੋੜਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਵੀ, ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ।